ਜਿਵੇਂ ਕਿਸਾਨ ਅੰਦੋਲਨ ਦੀਆਂ ਸਟੇਜਾਂ ਦੇ ਉੱਪਰ ਬੜਿਆਂ ਨੂੰ ਭੰਡਿਆ ਗਿਆ, ਪਰ ਇੱਥੇ ਕੁਛ ਇਦਾਂ ਦਾ ਤਾਂ ਨਹੀਂ ਹੋ ਰਿਹਾ। ਮਾਕੇ ਜਿਹਦੇ ਧਾਮੀ ਸਾਹਿਬ ਆਏ ਉਹਦੇ ਥੋੜਾ ਜਿਹਾ ਨੌਜਵਾਨ ਕੀ ਅਗਰੈਸਿਵ ਹੋਏ, ਉਹ ਗਲਤੀ ਵੀ ਹੈਗੀ, ਅਸੀਂ ਕਹਿੰਦੇ ਵੀ ਹੈਗੇ ਆ, ਪਰ ਸਵਾਲ ਜਿਹੜੇ ਹੈਗੇ ਜੇਕਰ ਤੁਹਾਡੇ ਜਵਾਬ ਤੁਹਾਡੇ ਕੋਲੇ ਨਹੀਂ ਹੈਗੇ ਫਿਰ ਮੋਰਚੇ 'ਚ ਆਉਣ ਦੀ ਕੋਈ ਲੋੜ ਨਹੀਂ ਹੈ। ਮੈਂ ਅਸੀਂ ਬੇਨਤੀ ਵੀ ਕੀਤੀ ਸੀ ਉਹਨਾਂ ਨੂੰ, ਇੱਕ ਦਿਨ ਪਹਿਲਾਂ ਮਨਾ ਕਰਤਾ ਸੀ ਵੀ ਤੁਸੀਂ ਆਇਓ ਨਾ, ਅਸੀਂ ਬੈਠ ਕੇ ਮੀਟਿੰਗ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਨਾ ਆਇਓ। ਭੇਜਿਆ ਗਿਆ ਕਿਸੇ ਵੱਲੋਂ, ਜਿਵੇਂ ਤੁਸੀਂ ਕਿਹਾ ਕਿ ਪਤਾ ਨਹੀਂ ਕਿਉਂ ਭੇਜਿਆ ਗਿਆ। ਹਰ ਬੰਦਾ ਜਾਣਦਾ ਕਿ ਇਸ ਮੋਰਚੇ ਦੀਆਂ ਜਿਹੜੀਆਂ ਮੇਨ ਮੰਗਾਂ ਨੇ ਉਹਨਾਂ ਦੇ ਨਾਲ ਬਾਦਲ ਕਿਆ ਜੁੜੇ ਹੋਏ ਨੇ, ਤੇ ਸਾਨੂੰ ਵਿਸ਼ਵਾਸ ਆ ਕਿ 26 ਜਨਵਰੀ ਨੂੰ ਕੀ ਹੈ ਇੱਕ ਇਹੋ ਜਿਹਾ ਨੈਰੇਟਿਵ ਸਿਰਜਿਆ ਜਾਊ ਜਿਹੜਾ ਅੱਤਵਾਦੀ ਦਾ ਟੈਗ ਆ ਦੁਨੀਆ ਦੇ ਵਿੱਚ ਮਾ ਕੇ ਸਾਡੇ ਤੇ ਕੀ ਹੈ ਬਦਨਾਮ ਕਰਨ ਖਾਤਰ ਲਾਇਆ ਨਾ, ਅਸੀਂ ਲਾ ਕੇ ਦਿਖਾਵਾਂਗੇ। ਖਾਲਸਾ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ। ਤੁਸੀਂ ਬਾਗੀ ਹੋ ਕਿ ਬਾਦਸ਼ਾਹ ਹੋ? ਅਸੀਂ ਬਾਦਸ਼ਾਹ ਦੇ ਵੀ ਬਾਦਸ਼ਾਹ ਹੈ, ਜਿਹੜੇ ਬਾਦਸ਼ਾਹ ਦੇ ਬਖਸ਼ੇ ਹੋਏ ਨੇ ਉਹ ਬਾਦਸ਼ਾਹ ਦੇ ਬਾਦਸ਼ਾਹ, ਇਹ ਕੀ ਨੇ ਡੋਬੇ ਦੇ ਡੱਡੂ ਨੇ ਤੇ ਸਾਰੇ ਇਕੱਠੇ ਹੋਏ ਹੋਏ। ਨਾਲੇ ਕਹਿੰਦੇ ਵੀ ਸਰਕਾਰ ਦੇ ਵੱਲੋਂ ਜਿਹੜੇ ਬੈਨ ਕਰ ਦਿੱਤੇ ਗਏ ਨੇ ਹਥਿਆਰ ਨੇ ਜਿਹੜੇ ਉਹ ਰੱਖਣੇ ਨਹੀਂ ਚਾਹੀਦੇ। ਕਿਉਂ ਬੈਨ ਇਹਨਾਂ ਨੇ ਆਪੇ ਤਰਸੂਲ ਬੈਨ ਕਰ ਦਿੱਤੇ, ਜਿਹੜੇ ਕਹਿੰਦੇ ਨੇ ਬੰਮੇ ਵੀ ਹਿੰਦੂ ਧਰਮ ਦੇ ਕਹਿੰਦੇ ਹੈਗੇ ਵੀ ਸਿੱਖਾਂ ਨਹੀਂ ਰੱਖ ਨਹੀਂ ਸਕਦੇ, ਇਹ ਤਰਸੂਲ ਨਹੀਂ ਰੱਖੇ ਬੈਠੇ ਆਪਣੇ। ਸੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਬੈਠੇ ਆ ਤਾਂ ਸਾਡੇ ਨਾਲ ਅੱਜ ਬਾਈ ਰੁਪਿੰਦਰ ਸਿੰਘ ਮੌਜੂਦ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਰੁਪਿੰਦਰ, ਪਹਿਲਾਂ ਬਹੁਤ ਬਹੁਤ ਸਵਾਗਤ ਆ। ਧੰਨਵਾਦ ਇੰਡੋਜ਼ ਟੀਵੀ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਫਤਿਹ ਅਰਜ਼ਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਕਿੱਥੇ ਜੀ ਗੱਲਬਾਤ ਖੜੀ ਆ, ਕਿੱਥੇ ਜੀ ਪਹੁੰਚੀ ਆ? ਗੱਲਬਾਤ ਖੜੀ ਨਹੀਂ ਜੀ, ਗੱਲਬਾਤ ਤਾਂ ਜੇ ਤੁਰੀ ਆ, ਗੱਲਬਾਤ ਖੜੀ ਤਾਂ ਮਾ ਕੇ ਸਾਡੀ ਮੈਂ ਕਹਿਣਾ ਵੀ 30 ਸਾਲ 32 ਸਾਲ ਹੋ ਗਏ ਗੱਲ ਖੜੀ ਸੀ। ਅੱਜ ਬੰਦੀ ਸਿੰਘਾਂ ਦੀ ਰਿਹਾਈ ਪਾਸਤੇ ਅੱਜ ਪਹਿਲੀ ਵਾਰ ਕੀ ਆ ਲੋਕਾਂ ਨੇ ਆਪਦੀ ਆਪ ਕੀ ਆ ਤਹਈਆ ਕੀਤਾ, ਕਿਉਂਕਿ ਅੱਜ ਤੱਕ ਆਗੂ ਗੱਲ ਛੇੜ ਲੈਂਦੇ ਸੀ ਸਿਆਸਤ ਕਰਕੇ ਕਿ ਆਪਦੀਆਂ ਕੁਰਸੀਆਂ ਦੀ ਬੈਠ ਜਾਂਦੇ ਸੀ, ਪਰ ਇਹ ਪਹਿਲੀ ਵਾਰੀ ਹੋਇਆ ਕਿ ਲੋਕ ਆਪ ਮਾਰੇ ਇਕੱਠੇ ਹੋਇਆ ਤੇ ਸਾਡਾ ਆਗੂ ਗੁਰੂ ਗ੍ਰੰਥ ਸਾਹਿਬ ਆ, ਤੇ ਐਤਕੀ ਲੋਕਾਂ ਨੇ ਜਿਹੜੀ ਲੜਾਈ ਲੜਨੀ ਆਰ ਪਾਰ ਦੀ ਲੜਾਈ ਲੜਨੀਆਂ, ਜਾਂ ਤਾਂ ਉਹ ਬਾਹਰ ਆਉਣਗੇ ਜਾਂ ਫਿਰ ਅਸੀਂ ਅੰਦਰ ਜਾਵਾਂਗੇ। ਇਹਦਾ ਸਪਸ਼ਟ ਰੂਪ ਦੇ ਵਿੱਚ ਕੀ ਹੈ ਧਾਰ ਕੇ ਬੈਠੇ ਦੇ ਲਾਈਨ ਖਿੱਚ ਕੇ ਲੜਾਂਗੇ। ਹੁਣ ਜਿਵੇਂ ਕਿਸਾਨ ਅੰਦੋਲਨ ਲੜਿਆ ਸੀਗਾ, ਜੀਰਾ ਅੰਦੋਲਨ ਲੜਿਆ ਗਿਆ, ਉਸੇ ਤਰੀਕੇ ਨਾਲ ਆਹ ਅੰਦੋਲਨ ਲੜਿਆ ਜਾਊ, ਤੇ ਲੋਕ ਹੁਣ ਲੜਨਾ ਸਿੱਖ ਗਏ। ਕਿਸਾਨ ਅੰਦੋਲਨ 'ਚੋਂ ਇਹੀ ਚੀਜ਼ ਸਿੱਖੇ ਆ ਵੀ ਲਾਈਨ ਖਿੱਚ ਕੇ ਹੀ ਤਾਂ ਬੈਠ ਗਏ, ਜਾਂ ਤਾਂ ਕਰਦੇ ਹੋ ਜਾਂ ਫਿਰ ਬੈਠੇ ਆ। ਕਿਸਾਨ ਅੰਦੋਲਨ 'ਚੋਂ ਹੋਰ ਵੀ ਬਹੁਤ ਕੁਝ ਸਿੱਖੇ ਹੋਵੋਗੇ ਜਿਹੜਾ ਕਿ ਸਾਹਮਣੇ ਆ ਰਿਹਾ ਹੌਲੀ ਹੌਲੀ, ਜਿਵੇਂ ਕਿਸਾਨ ਅੰਦੋਲਨ ਦੀਆਂ ਸਟੇਜਾਂ ਦੇ ਉੱਪਰ ਬੜਿਆਂ ਨੂੰ ਭੰਡਿਆ ਗਿਆ, ਪਰ ਇੱਥੇ ਕੁਛ ਇਦਾਂ ਦਾ ਤਾਂ ਨਹੀਂ ਹੋ ਰਿਹਾ। ਨਹੀਂ, ਭੰਡਣ ਭੰਡਾਉਣ ਵਾਲੀ ਗੱਲ ਬਾਈ ਜੀ ਕੁਛ ਨਹੀਂ। ਦੇਖੋ ਮੋਰਚਾ ਹੈਗਾ ਸੰਗਤ ਦਾ, ਤੇ ਇੱਥੇ ਰੋਕ ਟੋਕ ਕਿਸੇ ਨੂੰ ਨਹੀਂ, ਪਰ ਜਿਹਦੀਆਂ ਕਮਜ਼ੋਰ ਲੱਤਾਂ ਉਹ ਇੱਥੇ ਆਉਂਦਾ ਵੀ ਹੈ ਨਹੀਂ। ਜਿਹੜੇ ਕੋਈ ਆ ਵੀ ਜਾਂਦੇ ਆ ਤਾਂ ਸੰਗਤ ਜਿਹੜੀ ਹੈਗੀ ਆ ਜਾਨੀ ਜਾਨ ਹੈਗੀ ਆ, ਸੰਗਤ ਸਵਾਲ ਕਰਦੀ ਆ। ਹੁਣ ਕਈ ਲੋਕ ਸਾਨੂੰ ਪੁੱਛਦੇ ਆ ਕਿ ਜੇ ਅਸੀਂ ਆ ਜਾਈਏ ਤਾਂ ਅਸੀਂ ਇੱਕੋ ਗੱਲ ਕਹਿੰਦੇ ਹੁੰਦੇ ਵੀ ਆ ਜਾਓ, ਪਰ ਲੋਕਾਂ ਦੇ ਸਵਾਲਾਂ ਦੇ ਜੇ ਜਵਾਬ ਹੈਗੇ ਆ ਤਾਂ ਆਇਓ, ਕਿਉਂਕਿ ਇਹ ਮੋਰਚਾ ਸੰਗਤ ਦਾ ਤੇ ਇੱਥੇ ਰੋਕ ਟੋਕ ਕਿਸੇ ਨੂੰ ਨਹੀਂ। ਹਾਂ, ਅਸੀਂ ਇੱਕ ਗੱਲ ਕਹਿੰਦੇ ਆ ਕਿ ਅਸੀਂ ਸਵਾਲ ਕੀ ਆ ਨੌਜਵਾਨ ਕਰਨਗੇ, ਤਾਂ ਜੇਕਰ ਨੌਜਵਾਨਾਂ ਕੋਲੇ ਸਵਾਲਾਂ ਦੇ ਜਵਾਬ ਉਸ ਦਿਨ ਕੀ ਇੱਕ ਦਿਨ ਮਾਕੇ ਜਿਹਦੇ ਧਾਮੀ ਸਾਹਿਬ ਆਏ ਉਹਦੇ ਥੋੜਾ ਜਿਹਾ ਨੌਜਵਾਨ ਕੀ ਅਗਰੈਸਿਵ ਹੋਏ, ਉਹ ਗਲਤੀ ਵੀ ਹੈਗੀ, ਅਸੀਂ ਕਹਿੰਦੇ ਵੀ ਹੈਗੇ ਆ, ਪਰ ਸਵਾਲ ਜਿਹੜੇ ਹੈਗੇ ਜੇਕਰ ਤੁਹਾਡੇ ਜਵਾਬ ਤੁਹਾਡੇ ਕੋਲੇ ਨਹੀਂ ਹੈਗੇ ਫਿਰ ਮੋਰਚੇ 'ਚ ਆਉਣ ਦੀ ਕੋਈ ਲੋੜ ਨਹੀਂ ਹੈ। ਮੈਂ ਅਸੀਂ ਬੇਨਤੀ ਵੀ ਕੀਤੀ ਸੀ ਉਹਨਾਂ ਨੂੰ, ਇੱਕ ਦਿਨ ਪਹਿਲਾਂ ਮਨਾ ਕਰਤਾ ਸੀ ਵੀ ਤੁਸੀਂ ਆਇਓ ਨਾ, ਅਸੀਂ ਬੈਠ ਕੇ ਮੀਟਿੰਗ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਨਾ ਆਇਓ, ਤੇ ਉਹਨਾਂ ਨੇ ਮੰਨ ਵੀ ਲਿਆ ਸੀ, ਪਰ ਮੈਨੂੰ ਨਹੀਂ ਪਤਾ ਕਿ ਕਿਉਂ ਇਸ ਮੋਰਚੇ ਨੂੰ ਖਰਲ ਪਾਉਣ ਵਾਸਤੇ ਉਹਨਾਂ ਨੂੰ ਭੇਜਿਆ ਗਿਆ। ਉਸ ਤੋਂ ਬਾਅਦ ਜਿਹੜਾ ਐਪੀਸੋਡ ਹੋਇਆ ਸਾਰੀ ਦੁਨੀਆ ਨੇ ਦੇਖਿਆ। ਲੱਗਦਾ ਵੀ ਉਹਨਾਂ ਨੂੰ ਭੇਜਿਆ ਗਿਆ ਕਿਸੇ ਵੱਲੋਂ, ਜਿਵੇਂ ਤੁਸੀਂ ਕਿਹਾ ਕਿ ਪਤਾ ਨਹੀਂ ਕਿਉਂ ਭੇਜਿਆ ਗਿਆ। ਬਾਈ ਜੀ ਮੈਂ ਤੁਹਾਨੂੰ ਕਹਿ ਦਿਆਂ ਕਿ ਤੁਸੀਂ ਭਾਈ ਨਾ ਆਇਓ, ਲੋਕਾਂ ਦਾ ਆਕਰੋਸ਼ ਹੈ, ਕਿਉਂਕਿ ਤੇ ਹਰ ਫੈਸਲਾ ਲੋਕਾਂ ਤੋਂ ਪੁੱਛ ਕੇ ਲੋਕਾਂ ਦੀ ਰਾਏ ਨਾਲ ਹੁੰਦਾ। ਹਰ ਬੰਦਾ ਜਾਣਦਾ ਕਿ ਇਸ ਮੋਰਚੇ ਦੀਆਂ ਜਿਹੜੀਆਂ ਮੇਨ ਮੰਗਾਂ ਨੇ ਉਹਨਾਂ ਦੇ ਨਾਲ ਬਾਦਲ ਕਿਆ ਜੁੜੇ ਹੋਏ ਨੇ, ਤੇ ਬਾਦਲ ਕੇ ਜ਼ਿੰਮੇਵਾਰ ਨੇ, ਤੇ ਬਾਦਲਾਂ ਦਾ ਜੇ ਕੀ ਆ ਮੇਨ ਜਿਹੜਾ ਪਿਆਦਾ ਜੇ ਇੱਥੇ ਆਊਗਾ ਤਾਂ ਆਪਾਂ ਸਾਰੇ ਜਾਣਦੇ ਸੀ ਮਾਹੌਲ ਖਰਾਬ ਹੋਣਾ ਸੀ, ਇਸੇ ਕਰਕੇ ਮਨਾ ਕੀਤਾ ਸੀ। ਬਕਾਇਦਾ ਸੁਨੇਹਾ ਲੱਗਿਆ ਸੀ, ਉਹਨਾਂ ਨੇ ਕਹਿ ਵੀ ਦਿੱਤਾ ਸੀ ਵੀ ਨਹੀਂ ਆਉਂਦੇ। ਪਰਮਜੀਤ ਸਿੰਘ ਜਿਹੜੇ ਲੈ ਕੇ ਆਏ ਆ ਉਹਨਾਂ ਨੂੰ ਸੁਨੇਹਾ ਲੱਗਿਆ ਸੀ, ਉਹਨਾਂ ਨੇ ਕਹਿ ਵੀ ਦਿੱਤਾ ਸੀ ਵੀ ਨਹੀਂ ਆਉਂਦੇ, ਪਰ ਉਹੀ ਕੀ ਆ ਜਦੋਂ ਮੋਰਚੇ 'ਚ ਆਏ ਤਾਂ ਉਦੋਂ ਬਾਅਦ ਦੇਖੋ ਲੋਕਾਂ ਨੇ ਸਵਾਲ ਕਰਨੇ। ਅਸੀਂ ਵੀ ਇਹੀ ਆਖਿਆ ਸੀ ਕਿ ਜਗਤਾਰ ਸਿੰਘ ਹਵਾਰਾ ਜੀ ਦਾ ਇਹ ਮੋਰਚਾ ਲਵਾਇਆ ਹੋਇਆ ਉਹਨਾਂ ਦੇ ਨਿਰਦੇਸ਼ ਤੇ ਲੱਗਿਆ, ਗੁਰੂ ਗ੍ਰੰਥ ਸਾਹਿਬ ਅਗਵਾਈ ਕਰਦੇ ਆ, ਜੇ ਤਾਂ ਤੁਸੀਂ ਉਹਨਾਂ ਨੂੰ ਜਥੇਦਾਰ ਮੰਨਦੇ ਹੋ ਤਾਂ ਇਸ ਮੋਰਚੇ ਦੀ ਤੁਹਾਡੀ ਕੀ ਆ ਸਪੋਰਟ ਵੀ ਹੈਗੀ ਆ, ਤੇ ਬਾਦਲ ਕਿਆਂ ਨੂੰ ਦੋਸ਼ੀ ਮੰਨਦੇ, ਕਿਉਂਕਿ ਸੰਗਤ ਨੇ ਜਕਾਰਾ ਲਾਇਆ ਸੀ ਬਾਦਲ ਕਿਆਂ ਦੇ ਨਾਂ ਤੇ ਵੀ ਬਾਦਲ ਕੇ ਦੋਸ਼ੀ ਨੇ। ਇਹੀ ਮੇਨ ਕਾਰਨ ਆ। ਬਾਕੀ ਸੰਗਤ ਬਾਈ ਜੀ ਜਿਵੇਂ ਚੜ੍ਹਦੀ ਕਲਾ 'ਚ ਚੱਲ ਰਹੇ ਆ, ਤੇ ਸਾਨੂੰ ਵਿਸ਼ਵਾਸ ਆ ਕਿ 26 ਜਨਵਰੀ ਨੂੰ ਕੀ ਹੈ ਇੱਕ ਇਹੋ ਜਿਹਾ ਨੈਰੇਟਿਵ ਸਿਰਜਿਆ ਜਾਊ ਜਿਹੜਾ ਅੱਤਵਾਦੀ ਦਾ ਟੈਗ ਆ ਦੁਨੀਆ ਦੇ ਵਿੱਚ ਮਾ ਕੇ ਸਾਡੇ ਤੇ ਕੀ ਆ ਬਦਨਾਮ ਕਰਨ ਖਾਤਰ ਲਾਇਆ ਨਾ, ਅਸੀਂ ਲਾ ਕੇ ਦਿਖਾਵਾਂਗੇ। ਸਮੁੱਚੀ ਕੌਮ ਨੇ ਕੀ ਅਸੀਂ ਚੈਲੰਜ ਦੇਵਾਂਗੇ ਹੁਕਮਰਾਨਾਂ ਦੇ ਖਿਲਾਫ। ਸਾਡਾ ਕੋਈ ਸੰਵਿਧਾਨ ਦਾ ਵਿਰੋਧ ਨਹੀਂ, ਪਰ ਸੰਵਿਧਾਨ ਨੂੰ ਪੈਰਾਂ 'ਚ ਰੋਲ ਕੇ ਸਾਡੇ ਤੇ ਰਾਜ ਕਰ ਰਹੀਆਂ ਸਰਕਾਰਾਂ ਦੇ ਖਿਲਾਫ ਇਹ ਕੀ ਆ ਸਾਡਾ ਮਾਰਚ ਆ। ਕਿਉਂਕਿ 30 ਸਾਲਾਂ ਤੋਂ ਬੰਦਾ ਯਾਰ ਜੇਲ੍ਹ 'ਚ ਬੰਦ ਹੋਵੇ, 22 ਸਾਲ ਬੰਦੇ ਦਾ ਚਲਾਨ ਨਾ ਪੇਸ਼ ਹੋਵੇ, ਸ਼ਰਮ ਵਾਲੀ ਗੱਲ ਆ। ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦਾ, ਤੁਸੀਂ 24 ਘੰਟੇ ਆਪਦੇ ਆਪ ਨੂੰ ਜਿੰਦਾ ਮਾਰ ਕੇ ਅੰਦਰ ਬੈਠ ਕੇ ਦੇਖੋ ਯਾਰ, ਤੇ ਜਿਹੜੇ 30 ਸਾਲਾਂ ਦੇ ਬੈਠੇ ਆ ਕਿਹਦੇ ਮਾਰੇ ਬੈਠੇ ਆ। ਤਾਂ 26 ਤਰੀਕ ਨੂੰ ਜਿਹੜਾ ਘਰੇ ਬੈਠ ਗਿਆ ਨਾ, ਮੈਂ ਕਹਿੰਦਾ ਉਹ ਸਿੱਖ ਵੀ ਹੈ ਨਹੀਂ, ਕਿਉਂਕਿ ਜਿਹੜੀ ਲੜਾਈ ਆ ਇਹ ਸਾਡੀ ਹੋਣ ਦੀ ਵੀ ਲੜਾਈ ਆ, ਸਾਡੇ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਦੀ ਲੜਾਈ ਆ। ਫਿਰ ਬਿਨਾਂ ਗੱਲ ਤੋਂ ਐਵੇਂ ਨਾ ਮੁੜ ਕੇ ਕਹੀ ਜਾਇਆ ਕਰੋ ਕਿ ਸਾਡੇ ਨਾਲ ਫਲਾਨਾ ਇਹ ਕਰਦਾ, ਆਹ ਧੱਕੇ ਹੁੰਦੇ ਆ, ਸਰਸੇ ਵਾਲਾ ਬਾਹਰ ਆ ਗਿਆ। ਅਗਲੇ ਇਕੱਠੇ ਨੇ,
ਉਪਦੇਸ਼ ਸਾਡੇ ਗੁਰੂ ਦਾ, ਸਾਡਾ ਗੁਰੂ ਕਹਿੰਦਾ ਹੋ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਈ, ਤਾਂ ਇਕੱਠੇ ਸਾਨੂੰ ਹੋਣ ਦੀ ਲੋੜ ਆ। ਸਾਡੇ ਗੁਰੂ ਦਾ ਕੀ ਆ, ਮੈਂ ਕਹਿੰਦਾ ਸਾਡਾ ਪੈਸਾ ਜਿਹੜਾ ਆਗੂ ਹੈ ਨਾ ਗੁਰੂ ਗ੍ਰੰਥ ਸਾਹਿਬ, ਸਾਡੇ ਹਰ ਸਵਾਲ ਦਾ ਜਵਾਬ ਦੇਣ ਦੇ ਸਮਰੱਥ ਆ। ਅੱਜ ਕਿਸੇ ਕੋਲੇ ਕੋਈ ਆਗੂ ਹੈ ਨਹੀਂ ਜਿਹੜਾ ਸਵਾਲ ਦਾ ਹਰੇਕ ਦਾ ਜਵਾਬ ਦੇ ਸਕਦਾ ਹੋਵੇ, ਤਾਂ ਸਾਡੀ ਅਗਵਾਈ ਕਰ ਰਹੇ ਆ ਤੇ ਪੂਰੀ ਸੰਗਤ ਸੇਵਾਦਾਰ ਦੇ ਤੌਰ ਤੇ ਲਾਈਨ ਖਿੱਚ ਕੇ ਬੈਠੀ ਆ ਤੇ ਦੇਖਾਂਗੇ ਕੀ ਬਣਦਾ। ਤਾਂ ਉਹਨਾਂ ਦਾ ਕਹਿਣਾ ਹੈਗਾ ਕਿ 26 ਜਨਵਰੀ 2023 ਨੂੰ ਜਿਹੜਾ ਕਿ ਲੋਕਾਂ ਨੂੰ ਦੱਸਿਆ ਜਾਣਾ ਕਿ ਸੰਵਿਧਾਨ ਦੇ ਵਿੱਚ ਜੋ ਲਿਖਿਆ ਉਸ ਦੇ ਅਕੋਰਡਿੰਗ ਸਾਡੇ ਨਾਲ ਧੱਕਾ ਹੋ ਰਿਹਾ, ਸਾਡੀ ਕੌਮ ਦੇ ਨਾਲ ਧੱਕਾ ਹੋ ਰਿਹਾ। ਤਾਂ ਦੇਖਣ ਵਾਲੀ ਗੱਲ ਇਹ ਹੈ ਕਿ ਆਖਰ 26 ਤਰੀਕ ਨੂੰ ਅਜਿਹਾ ਕੀ ਹੋਵੇਗਾ ਕਿ ਜਿਹੜਾ ਬਾਰ-ਬਾਰ 26 ਜਨਵਰੀ ਤੇ ਜ਼ੋਰ ਦਿੱਤਾ ਜਾ ਰਿਹਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਤਾਂ ਜਦੋਂ ਅਸੀਂ ਸਿੱਖ ਰਾਜਨੀਤੀ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਇੱਕ ਤੁਕਾਂ ਆਉਂਦੀਆਂ ਨੇ, ਜਿਹੜੀਆਂ ਤੁਕਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਜਿਸ ਦੇ ਵਿੱਚ ਕਿਹਾ ਜਾਂਦਾ ਕਿ ਸ਼੍ਰੀ ਮੁੱਖ ਵਾਕ ਪੰਨਿਓ ਗਰੀਬ ਨਵਾਜ਼ ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾ ਨਾ ਧਰਮ ਚੱਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਤਾਂ ਇਹ ਅਸੀਂ ਤੁਹਾਡੇ ਨਾਲ ਤਾਂ ਜਿਹੜੀਆਂ ਤੁਕਾਂ ਨੇ ਉਹ ਸਾਂਝੀਆਂ ਕੀਤੀਆਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਸ਼ਾਸਤਰਾਂ ਦੀ ਜਿਹੜੀ ਕਿ ਸੇਵਾ ਕੀਤੀ ਜਾ ਰਹੀ ਹੈ, ਜਿਹੜੀਆਂ ਕਿਰਪਾਨਾਂ ਨੇ, ਖੰਡੇ ਨੇ, ਉਹਨਾਂ ਨੂੰ ਤਿੱਖਿਆਂ ਕਰਨ ਦੀ ਜਿਹੜੀ ਕਿ ਕੌਮੀ ਇਨਸਾਫ ਮੋਰਚੇ ਦੇ ਵਿੱਚ ਸੇਵਾ ਕੀਤੀ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਇਸ ਵਕਤ ਜਿਹੜੀਆਂ ਕਰਦਾਂ ਨੇ ਉਹਨਾਂ ਨੂੰ ਤਿੱਖਿਆ ਕਰਿਆ ਜਾ ਰਿਹਾ, ਕਰਦਾਂ ਨੂੰ ਤਿੱਖਿਆ ਕਰਿਆ ਜਾ ਰਿਹਾ, ਕਿਉਂਕਿ ਇੱਥੇ ਲੰਗਰ ਦੀ ਜਿਹੜੀ ਸੇਵਾ ਗੀ ਉਹ ਵੀ ਚੱਲਦੀ ਆ ਨਾਲ, ਜਿੱਥੇ ਸੰਗਤ ਦੀ ਸੇਵਾ ਗੀ ਉੱਥੇ ਪੰਗਤ ਦੀ ਸੇਵਾ ਵੀ ਨਾਲ ਦੀ ਨਾਲ ਹੁੰਦੀ ਰਹਿੰਦੀ ਆ। ਤਾਂ ਸਾਡੇ ਨਾਲ ਨਿਹੰਗ ਸਿੰਘ ਮੌਜੂਦ ਨੇ ਜਿਹੜੇ ਇੱਥੇ ਲਗਾਤਾਰ ਇਹ ਸੇਵਾ ਨੂੰ ਸਮਰਪਿਤ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕੀ ਨਾਮ ਆ, ਕਿੱਥੋਂ ਹੋ ਤੁਸੀਂ, ਤੁਹਾਡਾ ਕਿਹੜਾ ਏਰੀਆ ਹੈਗਾ? ਮੇਰਾ ਏਰੀਆ ਮੋਹਾਲੀ ਹੈ। ਨਾ ਸਾਡਾ ਸੰਤ ਬਾਬਾ ਅਜਮੇਰ ਸਿੰਘ ਖਾਲਸਾ ਤਾਂ ਹੈ ਕਿ ਮਹਾਂਪੁਰਖਾਂ ਦੀ ਪੱਗ ਮਿਲੀ ਹੈ ਮੈਨੂੰ। ਪੱਗ ਵੀ ਇੱਦਾਂ ਮਿਲੀ ਹੈ, ਮਹਾਂਪੁਰਖ ਕਹਿੰਦੇ ਜੇ ਸਾਧੂ ਬਣਨਾ ਸੀਸ ਲੱਗਣਗੇ। ਹੁਣ ਸਿੱਖੀ ਦੇ ਵਿੱਚ ਸਾਧੂ ਮਹਾਤਮਾ ਨੇ ਬੋਲ ਦਿੱਤਾ, ਬ੍ਰਹਮ ਗਿਆਨੀ ਜੀ ਸਰੀਰ ਨੂੰ ਛੱਡ ਕੇ ਚਲੇ ਜਾਂਦੇ, ਸਰੀਰ 'ਚ ਆ ਜਾਂਦੇ ਸੀਗੇ। ਤਾਂ ਉਹਨਾਂ ਨੇ ਕਿਹਾ ਵੀ ਜੇ ਸਾਧੂ ਬਣਨਾ ਸੀਸ ਲੱਗਣਗੇ, ਮਹਾਂਪੁਰਖੋ ਖੈਰ ਪਾਓ ਝੋਲੀ 'ਚ, ਤੁਸੀਂ ਲਾਏ ਸਾਨੂੰ ਵੀ ਲਾਉਣੇ ਪੈਣੇ ਆ। ਤੇ ਗੁਰੂਆਂ ਨੇ ਸਾਡਿਆਂ ਨੇ ਸੀਸ ਲਾਏ ਨੇ, ਸਾਹਿਬਜ਼ਾਦਿਆਂ ਨੇ ਸੀਸ ਲਾਏ ਨੇ, ਤੇ ਸਾਨੂੰ ਵੀ ਲਾਣੇ ਪੈਣੇ, ਤਾਂ ਇਹ ਕੌਮ ਬਚੇਗੀ। ਜਿਵੇਂ ਗੁਰਬਾਣੀ ਦੀਆਂ ਤੁਕਾਂ ਜਦੋਂ ਮੈਂ ਸ਼ੁਰੂਆਤ ਕਰੀ ਸੀ ਤਾਂ ਉਦੋਂ ਪੜ੍ਹ ਰਿਹਾ ਸੀ ਕਿ ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਤੁਸੀਂ ਇੱਥੇ ਸ਼ਾਸਤਰਾਂ ਦੀ ਸੇਵਾ ਕਰ ਰਹੇ ਹੋ? ਹਾਂ ਜੀ, ਸ਼ਾਸਤਰਾਂ ਦੀ ਸੇਵਾ ਕਰਦੇ। ਜੇ ਅਸੀਂ ਇਕੱਲੀ ਮਾਲਾ ਲੈ ਕੇ ਬੈਠੇ ਰਹੀਏ ਤੇ ਕੋਈ ਵੀ ਆ ਕੇ ਸਾਡੇ ਤੇ ਡੰਡਾ ਬਰਸਾਏਗਾ। ਜਿਵੇਂ ਹੁਣ ਇਹ ਸਰਕਾਰਾਂ ਧੱਕਾ ਕਰ ਰਹੀਆਂ ਨੇ, ਸਰਕਾਰਾਂ ਧੱਕਾ ਇੱਥੇ ਤੱਕ ਕਰਦੀਆਂ ਨੇ ਕਿ ਜਿਹੜਾ ਖਾਣੇ ਜ਼ਿਮੀਂਦਾਰ ਜਿਹਦੇ ਕੋਲ ਦਾਣੇ ਹੈਗੇ ਨੇ ਉਹਨੂੰ ਤਾਂ ਦਾਣੇ ਮਿਲ ਰਹੇ ਨੇ, ਤੇ ਮੇਰੇ ਕੋਲ ਜ਼ਮੀਨ ਜ਼ਿਆਦਾ, ਮੇਰੇ ਕੁਛ ਵੀ ਨਹੀਂ, ਮੈਨੂੰ ਸਰਕਾਰ ਕੁਛ ਵੀ ਨਹੀਂ ਦੇ ਰਹੀ। ਅਸੀਂ ਵੋਟ ਵੀ ਛੱਡਦੀ ਸਰਕਾਰ ਨੂੰ ਪਾਉਣੀ। ਕਹਿੰਦੇ ਖਾਲਸਾ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ। ਤੁਸੀਂ ਬਾਗੀ ਹੋ ਕਿ ਬਾਦਸ਼ਾਹ ਹੋ? ਅਸੀਂ ਬਾਦਸ਼ਾਹ ਦੇ ਵੀ ਬਾਦਸ਼ਾਹ ਹੈ, ਕਿਉਂ ਮੇਰਾ ਪਿਤਾ ਨਿਰੰਕਾਰ ਹੈ। ਉਹਨੇ ਬਾਦਸ਼ਾਹ ਦੇ ਬਾਦਸ਼ਾਹ ਸਾਜੇ ਨੇ, ਕਿਉਂਕਿ ਉਹ ਆਪਣੇ ਆਪ ਤੋਂ ਹੈ। ਉਹ ਤਾਂ ਉਹਦੀ ਤਾਂ ਗੱਲ ਹੀ ਛੱਡੋ। ਸਤਿਗੁਰੂ ਜੀ ਤਾਂ ਜਿਹੜੇ ਬਾਦਸ਼ਾਹ ਦੇ ਬਖਸ਼ੇ ਹੋਏ ਨੇ, ਉਹ ਬਾਦਸ਼ਾਹ ਦੇ ਬਾਦਸ਼ਾਹ ਇਹ ਕੀ ਨੇ, ਟੋਬੇ ਦੇ ਡੱਡੂ ਨੇ ਤੇ ਸਾਰੇ ਇਕੱਠੇ ਹੋਏ ਹੋਏ। ਇਹਨਾਂ ਨੂੰ ਕੀਤੀ ਸ਼ਰਮ ਹੈਗੀ ਵੀ ਇਨਸਾਨ ਹੈਗਾ ਜਿਹੜਾ ਉਹ ਸਾਰਿਆਂ ਦੀ ਜੋਤ ਉਹਦੀ ਪਰਮੇਸ਼ਰ ਦੀ ਆ। ਤੇ ਅਸੀਂ ਵੱਖਰਾ ਸਮਝਦੇ, ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ MLA ਹਾਂ ਜੀ, ਮੈਂ ਪਟਵਾਰੀ ਹਾਂ ਜੀ, ਫਲਵਾਣਾ। ਕੋਈ ਕਿੱਥੋਂ ਉਪਜੇ ਹੈਗੇ? ਇੱਕ ਨੂਰ ਤੇ ਸਭ ਜੋ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਕੋਈ ਮੰਦਾ ਨਹੀਂ, ਕੋਈ ਚੰਗਾ ਨਹੀਂ। ਇਹ ਚੰਗੇ ਮੰਦੇ ਕਿਉਂ ਬਣੇ ਆ? ਇਹ ਖੇਲ ਨਿਰੰਕਾਰ ਦੀ ਹੁਣ ਸ੍ਰਿਸ਼ਟੀ ਨੂੰ ਲੈ ਕਰਨ ਦੀ ਉਹਨੇ ਖੇਲ ਰਚ ਦਿੱਤੀ। ਸ੍ਰਿਸ਼ਟੀ ਵੱਧ ਗਈ, ਪਾਪ ਵੱਧ ਗਿਆ, ਤੇ ਸਤਿਗੁਰ ਨੇ ਖੇਲ ਰਚਦੀ ਵੀ ਇਹਨੂੰ ਸਮਾਪਤੀ ਕਰੋ। ਹੁਣ ਤੁਸੀਂ ਇੱਥੇ ਜਿਵੇਂ ਆਏ ਹੋ, ਇੱਥੇ ਸੇਵਾ ਕਰ ਰਹੇ ਹੋ ਜਾਂ ਫਿਰ ਇਹਦੇ ਕੋਈ ਪੈਸੇ ਲੈਂਦੇ ਹੋ, ਕਿੱਦਾਂ? ਪੈਸੇ ਨਹੀਂ ਅਸੀਂ ਲੈਂਦੇ, ਅਸੀਂ ਇਹਦੇ ਸਹਿਯੋਗ ਨਾਲ ਸੇਵਾ ਕਰਦੇ ਹਾਂ। ਗੁਰੂ ਘਰ ਨਿਰੰਕਾਰ ਸੇ ਸੱਚਖੰਡ, ਅਸੀਂ ਉੱਥੇ ਵੀ ਹਜ਼ੂਰ ਸਾਹਿਬ ਵੀ ਸੇਵਾ ਕਰ ਰਹੇ ਹਾਂ, ਵੀ 25 ਸਾਲ ਸੇਵਾ ਕਰਕੇ ਆਏ ਅਸੀਂ ਉੱਥੇ। ਤੇ ਉੱਥੋਂ ਸਾਨੂੰ ਹੁਕਮ ਹੋਇਆ ਸੀ ਵੀ ਤੂੰ ਜਾ ਪੰਜਾਬ, ਤੇ ਸਾਡੇ ਪਿੰਡ ਦੇ ਰੋਡ ਦੇ ਉੱਤੇ ਜਗ੍ਹਾ ਹੈਗੀ ਸਾਈਡ ਤੇ, ਵੀ ਉਹ ਸ਼ਹੀਦੀ ਜਗ੍ਹਾ, ਉੱਥੇ ਲੰਗਰ ਸਥਾਨ ਬਣਾਓ ਤੇ ਲੰਗਰ ਚਲਾਓ। ਹੁਕਮ ਕਿਹਨੇ ਕੀਤਾ ਸੀ ਤੁਹਾਨੂੰ? ਸਤਿਗੁਰੂ ਨੇ ਕੀਤਾ ਸੀ ਮੈਨੂੰ। ਇੱਥੇ ਆਏ ਹੋ, ਇੱਥੇ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ, ਇੱਥੇ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ। ਕਿੰਨੇ ਦਿਨਾਂ ਤੋਂ ਇੱਥੇ ਹੋਗੇ? 5-4 ਦਿਨ ਤੋਂ ਇੱਥੇ ਹੀ ਹੈਗੇ, ਕਿਉਂਕਿ ਅਸੀਂ ਸ਼ਾਸਤਰਾਂ ਦੀ ਸੇਵਾ ਕਰਦੇ ਸੀ। ਦਿੱਲੀ ਵੀ ਗਏ ਸੀ। ਸਾਡਾ ਤਾਂ ਪੰਥ ਦੀ ਸੇਵਾ ਨਾਲ ਮਤਲਬ ਹੈ। ਪੰਥ ਦੀ ਸੇਵਾ ਨਾਲ ਮਤਲਬ ਆ। ਤੁਸੀਂ ਇੱਥੇ ਜਿਹੜਾ ਇਹ ਨਾਲੇ ਕਹਿੰਦੇ ਵੀ ਸਰਕਾਰ ਦੇ ਵੱਲੋਂ ਜਿਹੜੇ ਬੈਨ ਕਰ ਦਿੱਤੇ ਗਏ ਨੇ ਹਥਿਆਰ ਨੇ ਜਿਹੜੇ ਉਹ ਰੱਖਣੇ ਨਹੀਂ ਚਾਹੀਦੇ।
ਕਿਉਂ ਬੈਨ ਇਹਨਾਂ ਨੇ ਆਪੇ ਤਰਸੂਲ ਬੈਨ ਕਰ ਦਿੱਤੇ। ਜਿਹੜੇ ਕਹਿੰਦੇ ਨੇ ਬੰਮ ਵੀ ਹਿੰਦੂ ਧਰਮ ਦੇ ਕਹਿੰਦੇ ਹੈਗੇ ਵੀ ਸਿੱਖਾਂ ਨਹੀਂ ਰੱਖ ਨਹੀਂ ਸਕਦੇ, ਇਹ ਤਰਸੂਲ ਨਹੀਂ ਰੱਖੇ ਬੈਠੇ ਆਪਣੇ। ਇਹ ਤਾਂ ਕਹਿੰਦੇ ਟੋਕੀਆਂ ਗੰਡਾਸੀਆਂ ਉਹ ਚੱਕੋ, ਕੋਈ ਕੁਹਾੜੀਆਂ ਚੱਕੋ। ਤੇ ਸਿੱਖ ਦਾ ਤਾਂ ਧਰਮ ਹੈਗਾ ਇਹ, ਸਾਨੂੰ ਤਾਂ ਧਰਮ ਦੀ ਨਿਸ਼ਾਨੀ ਸਾਡੇ ਪੀਰ ਹੈਗੇ, ਅਸੀਂ ਪੀਰਾਂ ਨਾਲ ਨਹੀਂ ਰਹਾਂਗੇ ਆਪਣੇ ਨਾਲ। ਕਈ ਜਿਹੜੀ ਪੰਜਾਬ ਦੀ ਸਰਕਾਰ ਆ ਉਹਨੇ ਪਰਚੇ ਵੀ ਪਾਏ ਨੇ ਕਈ ਲੋਕਾਂ ਦੇ ਉੱਪਰ ਜਿਹੜੇ ਸ਼ਾਸਤਰਾਂ ਦੀ ਗੱਲ ਕਰਦੇ ਨੇ ਜਾਂ ਜਿਹੜੇ ਸ਼ਾਸਤਰ ਰੱਖਦੇ ਨੇ। ਸਾਨੂੰ ਪੰਥ ਖਾਲਸੇ ਦਾ ਹੁਕਮ ਹੈ, ਆਹ ਦੇਖੋ ਪੜ੍ਹ ਲਓ। ਇਹ ਪੰਥ ਖਾਲਸੇ ਨੇ ਆਪ ਦਿੱਤਾ ਸਾਨੂੰ ਵੀ ਤੂੰ ਗੁਰੂ ਘਰਾਂ 'ਚ ਸੇਵਾ ਕਰਦੇ ਸੀ। ਅਸੀਂ ਕਹਿੰਦੇ ਆਹ ਸ਼ਾਸਤਰਾਂ ਅਸੀਂ ਦਿੱਤੀ ਨਾ, ਤੂੰ ਸੇਵਾ ਰੱਖ ਵੀ ਸਕਦਾ, ਵੇਚ ਵੀ ਸਕਦਾ ਸ਼ਾਸਤਰ। ਕਿ ਮੈਨੂੰ ਵੀ ਸੇਵਾ ਕਰ ਸਕਦੇ, ਜਿਹੜਾ ਕੋਈ ਗਰੀਬ ਆ ਸਿੱਖ ਉਹਨੂੰ ਜੇ ਤੂੰ ਸ਼ਾਸਤਰ ਵੀ ਦੇ ਸਕਦਾ ਹੈਗਾ। ਅਸੀਂ ਵੇਚਦੇ ਨਹੀਂ ਸ਼ਾਸਤਰ, ਅਸੀਂ ਸੇਵਾ ਕਰਦੇ ਹਾਂ। ਸ਼ਾਸਤਰਾਂ ਦੀ ਵੀ ਸੇਵਾ ਕਰਕੇ ਜੋ ਮੈਨੂੰ ਸੰਗਤ ਸੇਵਾ ਦੇਊਗੀ ਉਹਦੇ ਨਾਲ ਮੈਂ ਸ਼ਾਸਤਰ ਇਹਨਾਂ ਨੂੰ ਲੈ ਕੇ ਦੇਵਾਂਗਾ ਕਿ ਆਪਣੇ ਸਰੀਰ ਦੀ ਆਪਣੀ ਜੀਵਨ ਦੀ ਰੱਖਿਆ ਕਰੋ, ਮਜ਼ਲੂਮਾਂ ਦੀ ਰੱਖਿਆ ਕਰੋ। ਜੋ ਅਤਿਆਚਾਰ ਕਰਦਾ ਉਹਦੇ ਉਲਟ ਚੱਲੋ, ਜੋ ਸਹੀ ਇਸਲਾਮ ਚੱਲਦਾ, ਚਾਹੇ ਉਹ ਮੁਸਲਮਾਨ ਹੈ, ਚਾਹੇ ਹਿੰਦੂ ਹੈ, ਈਸਾਈ ਹੈ, ਕੋਈ ਹੈ, ਉਹਨੂੰ ਨਹੀਂ ਕੁਛ ਕਹਿਣਾ। ਜੀ ਬਿਲਕੁਲ। ਤਾਂ ਅਸੀਂ ਇੱਥੇ ਮੁਲਾਕਾਤ ਤਾਂ ਉਹ ਕਰੀ ਆ ਅੱਜ ਕੌਮੀ ਇਨਸਾਫ ਮੋਰਚੇ ਦੇ ਵਿੱਚ। ਅਸੀਂ ਉਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ, ਜਿਹੜੀਆਂ ਤਸਵੀਰਾਂ ਅੱਜ ਇੱਥੇ ਅਸੀਂ ਦੇਖੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅੱਗੇ ਚੱਲਦੇ ਹਾਂ ਕਿਸੇ ਹੋਰ ਨੌਜਵਾਨ ਦੇ ਨਾਲ, ਕਿਸੇ ਬਜ਼ੁਰਗ ਦੇ ਨਾਲ ਗੱਲਬਾਤ ਕਰਦੇ ਹਾਂ। ਜਿਵੇਂ ਕਿਸਾਨ ਅੰਦੋਲਨ ਦੀਆਂ ਸਟੇਜਾਂ ਦੇ ਉੱਪਰ ਬੜਿਆਂ ਨੂੰ ਭੰਡਿਆ ਗਿਆ, ਪਰ ਇੱਥੇ ਕੁਛ ਇਦਾਂ ਦਾ ਤਾਂ ਨਹੀਂ ਹੋ ਰਿਹਾ। ਮਾਕੇ ਜਿਹਦੇ ਧਾਮੀ ਸਾਹਿਬ ਆਏ ਉਹਦੇ ਥੋੜਾ ਜਿਹਾ ਨੌਜਵਾਨ ਕੀ ਅਗਰੈਸਿਵ ਹੋਏ, ਉਹ ਗਲਤੀ ਵੀ ਹੈਗੀ, ਅਸੀਂ ਕਹਿੰਦੇ ਵੀ ਹੈਗੇ ਆ। ਪਰ ਸਵਾਲ ਜਿਹੜੇ ਹੈਗੇ ਜੇਕਰ ਤੁਹਾਡੇ ਜਵਾਬ ਤੁਹਾਡੇ ਕੋਲੇ ਨਹੀਂ ਹੈਗੇ ਫਿਰ ਮੋਰਚੇ 'ਚ ਆਉਣ ਦੀ ਕੋਈ ਲੋੜ ਨਹੀਂ ਹੈ। ਮੈਂ ਅਸੀਂ ਬੇਨਤੀ ਵੀ ਕੀਤੀ ਸੀ ਉਹਨਾਂ ਨੂੰ, ਇੱਕ ਦਿਨ ਪਹਿਲਾਂ ਮਨਾ ਕਰਤਾ ਸੀ ਵੀ ਤੁਸੀਂ ਆਇਓ ਨਾ, ਅਸੀਂ ਬੈਠ ਕੇ ਮੀਟਿੰਗ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਨਾ ਆਇਓ। ਭੇਜਿਆ ਗਿਆ ਕਿਸੇ ਵੱਲੋਂ, ਜਿਵੇਂ ਤੁਸੀਂ ਕਿਹਾ ਕਿ ਪਤਾ ਨਹੀਂ ਕਿਉਂ ਭੇਜਿਆ ਗਿਆ। ਹਰ ਬੰਦਾ ਜਾਣਦਾ ਕਿ ਇਸ ਮੋਰਚੇ ਦੀਆਂ ਜਿਹੜੀਆਂ ਮੇਨ ਮੰਗਾਂ ਨੇ ਉਹਨਾਂ ਦੇ ਨਾਲ ਬਾਦਲ ਕਿਆ ਜੁੜੇ ਹੋਏ ਨੇ, ਤੇ ਸਾਨੂੰ ਵਿਸ਼ਵਾਸ ਆ ਕਿ 26 ਜਨਵਰੀ ਨੂੰ ਕੀ ਹੈ ਇਹੋ ਜਿਹਾ ਨੈਰੇਟਿਵ ਸਿਰਜਿਆ ਜਾਊ ਜਿਹੜਾ ਅੱਤਵਾਦੀ ਦਾ ਟੈਗ ਆ ਦੁਨੀਆ ਦੇ ਵਿੱਚ ਮਾ ਕੇ ਸਾਡੇ ਤੇ ਕੀ ਹੈ ਬਦਨਾਮ ਕਰਨ ਖਾਤਰ ਲਾਇਆ ਨਾ, ਅਸੀਂ ਲਾ ਕੇ ਦਿਖਾਵਾਂਗੇ। ਕਹਿੰਦੇ ਖਾਲਸਾ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ। ਤੁਸੀਂ ਬਾਗੀ ਹੋ ਕਿ ਬਾਦਸ਼ਾਹ ਹੋ? ਅਸੀਂ ਬਾਦਸ਼ਾਹ ਦੇ ਵੀ ਬਾਦਸ਼ਾਹ ਹੈ, ਜਿਹੜੇ ਬਾਦਸ਼ਾਹ ਦੇ ਬਖਸ਼ੇ ਹੋਏ ਨੇ ਉਹ ਬਾਦਸ਼ਾਹ ਦੇ ਬਾਦਸ਼ਾਹ। ਇਹ ਕੀ ਨੇ ਡੋਬੇ ਦੇ ਡੱਡੂ ਨੇ ਤੇ ਸਾਰੇ ਇਕੱਠੇ ਹੋਏ ਹੋਏ। ਨਾਲੇ ਕਹਿੰਦੇ ਵੀ ਸਰਕਾਰ ਦੇ ਵੱਲੋਂ ਜਿਹੜੇ ਬੈਨ ਕਰ ਦਿੱਤੇ ਗਏ ਨੇ ਹਥਿਆਰ ਨੇ ਜਿਹੜੇ ਉਹ ਰੱਖਣੇ ਨਹੀਂ ਚਾਹੀਦੇ। ਕਿਉਂ ਬੈਨ ਇਹਨਾਂ ਨੇ ਆਪੇ ਤਰਸੂਲ ਬੈਨ ਕਰ ਦਿੱਤੇ। ਜਿਹੜੇ ਕਹਿੰਦੇ ਨੇ ਬੰਮ ਵੀ ਹਿੰਦੂ ਧਰਮ ਦੇ ਕਹਿੰਦੇ ਹੈਗੇ ਵੀ ਸਿੱਖਾਂ ਨਹੀਂ ਰੱਖ ਨਹੀਂ ਸਕਦੇ, ਇਹ ਤਰਸੂਲ ਨਹੀਂ ਰੱਖੇ ਬੈਠੇ ਆਪਣੇ। ਸੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਬੈਠੇ ਆ ਤਾਂ ਸਾਡੇ ਨਾਲ ਅੱਜ ਬਾਈ ਰੁਪਿੰਦਰ ਸਿੰਘ ਮੌਜੂਦ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਰੁਪਿੰਦਰ, ਪਹਿਲਾਂ ਬਹੁਤ ਬਹੁਤ ਸਵਾਗਤ ਆ। ਧੰਨਵਾਦ ਇੰਡੋਸ ਟੀਵੀ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਫਤਿਹ ਅਰਜ਼ਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਕਿੱਥੇ ਜੀ ਗੱਲਬਾਤ ਖੜੀ ਆ, ਕਿੱਥੇ ਜੀ ਪਹੁੰਚੀ ਆ? ਗੱਲਬਾਤ ਖੜੀ ਨਹੀਂ ਜੀ, ਗੱਲਬਾਤ ਤਾਂ ਜੇ ਤੁਰੀ ਆ। ਗੱਲਬਾਤ ਖੜੀ ਤਾਂ ਮਾ ਕੇ ਸਾਡੀ ਮੈਂ ਕਹਿਣਾ ਵੀ 30 ਸਾਲ 32 ਸਾਲ ਹੋ ਗਏ ਗੱਲ ਖੜੀ ਸੀ। ਅੱਜ ਬੰਦੀ ਸਿੰਘਾਂ ਦੀ ਰਿਹਾਈ ਪਾਸ ਤੇ ਅੱਜ ਪਹਿਲੀ ਵਾਰ ਕੀ ਆ ਲੋਕਾਂ ਨੇ ਆਪਦੀ ਆਪ ਕੀ ਆ ਤਹਈਆ ਕੀਤਾ, ਕਿਉਂਕਿ ਅੱਜ ਤੱਕ ਆਗੂ ਗੱਲ ਛੇੜ ਲੈਂਦੇ ਸੀ ਸਿਆਸਤ ਕਰਕੇ ਕਿ ਆਪਦੀਆਂ ਕੁਰਸੀਆਂ ਦੀ ਬੈਠ ਜਾਂਦੇ ਸੀ। ਪਰ ਇਹ ਪਹਿਲੀ ਵਾਰੀ ਹੋਇਆ ਕਿ ਲੋਕ ਆਪ ਮਾਰੇ ਇਕੱਠੇ ਹੋਏ ਆ ਤੇ ਸਾਡਾ ਆਗੂ ਗੁਰੂ ਗ੍ਰੰਥ ਸਾਹਿਬ ਆ। ਤੇ ਐਤਕੀ ਲੋਕਾਂ ਨੇ ਜਿਹੜੀ ਲੜਾਈ ਲੜਨੀ, ਆਰ ਪਾਰ ਦੀ ਲੜਾਈ ਲੜਨੀ, ਜਾਂ ਤਾਂ ਉਹ ਬਾਹਰ ਆਉਣਗੇ ਜਾਂ ਫਿਰ ਅਸੀਂ ਅੰਦਰ ਜਾਵਾਂਗੇ। ਇਹਦਾ ਸਪਸ਼ਟ ਰੂਪ ਦੇ ਵਿੱਚ ਕੀ ਹੈ ਧਾਰ ਕੇ ਬੈਠੇ ਦੇ ਲਾਈਨ ਖਿੱਚ ਕੇ ਲੜਾਂਗੇ। ਹੁਣ ਜਿਵੇਂ ਕਿਸਾਨ ਅੰਦੋਲਨ ਲੜਿਆ ਸੀਗਾ, ਜੀਰਾ ਅੰਦੋਲਨ ਲੜਿਆ ਗਿਆ, ਉਸੇ ਤਰੀਕੇ ਨਾਲ ਆਹ ਅੰਦੋਲਨ ਲੜਿਆ ਜਾਊ ਤੇ ਲੋਕ ਹੁਣ ਲੜਨਾ ਸਿੱਖ ਗਏ। ਕਿਸਾਨ ਅੰਦੋਲਨ 'ਚੋਂ ਇਹੀ ਚੀਜ਼ ਸਿੱਖੇ ਆ ਵੀ ਲਾਈਨ ਖਿੱਚ ਕੇ ਅਸੀਂ ਤਾਂ ਬੈਠ ਗਏ, ਜਾਂ ਤਾਂ ਕਰਦੇ ਹੋ ਜਾਂ ਫਿਰ ਬੈਠੇ ਆ। ਕਿਸਾਨ ਅੰਦੋਲਨ 'ਚ ਹੋਰ ਵੀ ਬਹੁਤ ਕੁਝ ਸਿੱਖੇ ਹੋਵੋਗੇ ਜਿਹੜਾ ਕਿ ਸਾਹਮਣੇ ਆ ਰਿਹਾ ਹੌਲੀ ਹੌਲੀ, ਜਿਵੇਂ ਕਿਸਾਨ ਅੰਦੋਲਨ ਦੀਆਂ ਸਟੇਜਾਂ ਦੇ ਉੱਪਰ ਬੜਿਆਂ ਨੂੰ ਭੰਡਿਆ ਗਿਆ, ਪਰ ਇੱਥੇ ਕੁਛ ਇਦਾਂ ਦਾ ਤਾਂ ਨਹੀਂ ਹੋ ਰਿਹਾ? ਨਹੀਂ, ਭੰਡਣ ਭੰਡਾਉਣ ਵਾਲੀ ਗੱਲ ਬਾਈ ਜੀ ਕੁਛ ਨਹੀਂ। ਦੇਖੋ ਮੋਰਚਾ ਹੈਗਾ ਸੰਗਤ ਦਾ ਤੇ ਇੱਥੇ ਰੋਕ ਟੋਕ ਕਿਸੇ ਨੂੰ ਨਹੀਂ, ਪਰ ਜਿਹਦੀਆਂ ਕਮਜ਼ੋਰ ਲੱਤਾਂ ਉਹ ਇੱਥੇ ਆਉਂਦਾ ਵੀ ਹੈ ਨਹੀਂ। ਜਿਹੜੇ ਕੋਈ ਆ ਵੀ ਜਾਂਦੇ ਆ ਤਾਂ ਸੰਗਤ ਜਿਹੜੀ ਹੈਗੀ ਆ ਜਾਨੀ ਜਾਨ ਹੈਗੀ ਆ, ਸੰਗਤ ਸਵਾਲ ਕਰਦੀ ਆ। ਹੁਣ ਕਈ ਲੋਕ ਸਾਨੂੰ ਪੁੱਛਦੇ ਆ ਕਿ ਜੇ ਅਸੀਂ ਆ ਜਾਈਏ ਤਾਂ ਅਸੀਂ ਇੱਕੋ ਗੱਲ ਕਹਿੰਦੇ ਹੁੰਦੇ ਵੀ ਆ ਜਾਇਓ, ਪਰ ਲੋਕਾਂ ਦੇ ਸਵਾਲਾਂ ਦੇ ਜੇ ਜਵਾਬ ਹੈਗੇ ਆ ਤਾਂ ਆਇਓ, ਕਿਉਂਕਿ ਇਹ ਮੋਰਚਾ ਸੰਗਤ ਦਾ ਤੇ ਇੱਥੇ ਰੋਕ ਟੋਕ ਕਿਸੇ ਨੂੰ ਨਹੀਂ। ਹਾਂ, ਅਸੀਂ ਇੱਕ ਗੱਲ ਕਹਿੰਦੇ ਆ ਕਿ ਅਸੀਂ ਸਵਾਲ ਕੀ ਆ ਨੌਜਵਾਨ ਕਰਨਗੇ, ਤਾਂ ਜੇਕਰ ਨੌਜਵਾਨਾਂ ਕੋਲੇ ਸਵਾਲਾਂ ਦੇ ਜਵਾਬ ਉਸ ਦਿਨ ਕੀ ਇੱਕ ਦਿਨ ਮਾਕੇ ਜਿਹਦੇ ਧਾਮੀ ਸਾਹਿਬ ਆਏ ਉਹਦੇ ਥੋੜਾ ਜਿਹਾ ਨੌਜਵਾਨ ਕੀ ਅਗਰੈਸਿਵ ਹੋਏ, ਉਹ ਗਲਤੀ ਵੀ ਹੈਗੀ, ਅਸੀਂ ਕਹਿੰਦੇ ਵੀ ਹੈਗੇ ਆ। ਪਰ ਸਵਾਲ ਜਿਹੜੇ ਹੈਗੇ ਜੇਕਰ ਤੁਹਾਡੇ ਜਵਾਬ ਤੁਹਾਡੇ ਕੋਲੇ ਨਹੀਂ ਹੈਗੇ ਫਿਰ ਮੋਰਚੇ 'ਚ ਆਉਣ ਦੀ ਕੋਈ ਲੋੜ ਨਹੀਂ ਹੈ। ਮੈਂ ਅਸੀਂ ਬੇਨਤੀ ਵੀ ਕੀਤੀ ਸੀ ਉਹਨਾਂ ਨੂੰ, ਇੱਕ ਦਿਨ ਪਹਿਲਾਂ ਮਨਾ ਕਰਤਾ ਸੀ ਵੀ ਤੁਸੀਂ ਆਇਓ ਨਾ, ਅਸੀਂ ਬੈਠ ਕੇ ਮੀਟਿੰਗ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਨਾ ਆਇਓ, ਤੇ ਉਹਨਾਂ ਨੇ ਮੰਨ ਵੀ ਲਿਆ ਸੀ। ਪਰ ਮੈਨੂੰ ਨਹੀਂ ਪਤਾ ਕਿ ਕਿਉਂ ਇਸ ਮੋਰਚੇ ਨੂੰ ਖਰਲ ਪਾਉਣ ਵਾਸਤੇ ਉਹਨਾਂ ਨੂੰ ਭੇਜਿਆ ਗਿਆ। ਉਸ ਤੋਂ ਬਾਅਦ ਜਿਹੜਾ ਐਪੀਸੋਡ ਹੋਇਆ ਸਾਰੀ ਦੁਨੀਆ ਨੇ ਦੇਖਿਆ। ਲੱਗਦਾ ਵੀ ਉਹਨਾਂ ਨੂੰ ਭੇਜਿਆ ਗਿਆ ਕਿਸੇ ਵੱਲੋਂ, ਜਿਵੇਂ ਤੁਸੀਂ ਕਿਹਾ ਕਿ ਪਤਾ ਨਹੀਂ ਕਿਉਂ ਭੇਜਿਆ ਗਿਆ। ਬਾਈ ਜੀ ਮੈਂ ਤੁਹਾਨੂੰ ਕਹਿ ਦਿਆਂ ਕਿ ਤੁਸੀਂ ਭਾਈ ਨਾ ਆਇਓ, ਲੋਕਾਂ ਦਾ ਆਕਰੋਸ਼ ਹੈ, ਕਿਉਂਕਿ ਤੇ ਹਰ ਫੈਸਲਾ ਲੋਕਾਂ ਤੋਂ ਪੁੱਛ ਕੇ ਲੋਕਾਂ ਦੀ ਰਾਏ ਨਾਲ ਹੁੰਦਾ। ਹਰ ਬੰਦਾ ਜਾਣਦਾ ਕਿ ਇਸ ਮੋਰਚੇ ਦੀਆਂ ਜਿਹੜੀਆਂ ਮੇਨ ਮੰਗਾਂ ਨੇ ਉਹਨਾਂ ਦੇ ਨਾਲ ਬਾਦਲ ਕਿਆ ਜੁੜੇ ਹੋਏ ਨੇ ਤੇ ਬਾਦਲ ਕੇ ਜ਼ਿੰਮੇਵਾਰ ਨੇ।
ਤੇ ਬਾਦਲਾਂ ਦਾ ਜੇ ਕੀ ਆ ਮੇਨ ਜਿਹੜਾ ਪਿਆਦਾ ਜੇ ਇੱਥੇ ਆਊਗਾ ਤਾਂ ਆਪਾਂ ਸਾਰੇ ਜਾਣਦੇ ਸੀ ਮਾਹੌਲ ਖਰਾਬ ਹੋਣਾ ਸੀ, ਇਸੇ ਕਰਕੇ ਮਨਾ ਕੀਤਾ ਸੀ। ਬਕਾਇਦਾ ਸੁਨੇਹਾ ਲੱਗਿਆ ਸੀ, ਉਹਨਾਂ ਨੇ ਕਹਿ ਵੀ ਦਿੱਤਾ ਸੀ ਵੀ ਨਹੀਂ ਆਉਂਦੇ। ਪਰਮਜੀਤ ਸਿੰਘ ਜਿਹੜੇ ਲੈ ਕੇ ਆਏ ਆ ਉਹਨਾਂ ਨੂੰ ਸੁਨੇਹਾ ਲੱਗਿਆ ਸੀ, ਉਹਨਾਂ ਨੇ ਕਹਿ ਵੀ ਦਿੱਤਾ ਸੀ ਵੀ ਨਹੀਂ ਆਉਂਦੇ। ਪਰ ਉਹੀ ਕੀ ਆ ਜਦੋਂ ਮੋਰਚੇ 'ਚ ਆਏ ਤਾਂ ਉਦੋਂ ਬਾਅਦ ਦੇਖੋ ਲੋਕਾਂ ਨੇ ਸਵਾਲ ਕਰਨੇ। ਅਸੀਂ ਵੀ ਇਹੀ ਆਖਿਆ ਸੀ ਕਿ ਜਗਤਾਰ ਸਿੰਘ ਹਵਾਰਾ ਜੀ ਦਾ ਇਹ ਮੋਰਚਾ ਲਵਾਇਆ ਹੋਇਆ ਉਹਨਾਂ ਦੇ ਨਿਰਦੇਸ਼ ਤੇ ਲੱਗਿਆ, ਗੁਰੂ ਗ੍ਰੰਥ ਸਾਹਿਬ ਅਗਵਾਈ ਕਰਦੇ ਆ। ਜੇ ਤਾਂ ਤੁਸੀਂ ਉਹਨਾਂ ਨੂੰ ਜਥੇਦਾਰ ਮੰਨਦੇ ਹੋ ਤਾਂ ਇਸ ਮੋਰਚੇ ਦੀ ਤੁਹਾਡੀ ਕੀ ਆ ਸਪੋਰਟ ਵੀ ਹੈਗੀ ਆ ਤੇ ਬਾਦਲ ਕਿਆਂ ਨੂੰ ਦੋਸ਼ੀ ਮੰਨਦੇ ਹੋ? ਕਿਉਂਕਿ ਸੰਗਤ ਨੇ ਜਕਾਰਾ ਲਾਇਆ ਸੀ ਬਾਦਲ ਕਿਆਂ ਦੇ ਨਾਂ ਤੇ ਵੀ ਬਾਦਲ ਕੇ ਦੋਸ਼ੀ ਨੇ। ਇਹੀ ਮੇਨ ਕਾਰਨ ਆ। ਬਾਕੀ ਸੰਗਤ ਬਾਈ ਜੀ ਜਿਵੇਂ ਚੜ੍ਹਦੀ ਕਲਾ 'ਚ ਚੱਲ ਰਹੇ ਆ ਤੇ ਸਾਨੂੰ ਵਿਸ਼ਵਾਸ ਆ ਕਿ 26 ਜਨਵਰੀ ਨੂੰ ਕੀ ਹੈ ਇੱਕ ਇਹੋ ਜਿਹਾ ਨੈਰੇਟਿਵ ਸਿਰਜਿਆ ਜਾਊ ਜਿਹੜਾ ਅੱਤਵਾਦੀ ਦਾ ਟੈਗ ਆ ਦੁਨੀਆ ਦੇ ਵਿੱਚ ਮਾ ਕੇ ਸਾਡੇ ਤੇ ਕੀ ਹੈ ਬਦਨਾਮ ਕਰਨ ਖਾਤਰ ਲਾਇਆ ਨਾ, ਅਸੀਂ ਲਾ ਕੇ ਦਿਖਾਵਾਂਗੇ। ਸਮੁੱਚੀ ਕੌਮ ਨੇ ਕੀ ਅਸੀਂ ਚੈਲੰਜ ਦੇਵਾਂਗੇ ਹੁਕਮਰਾਨਾਂ ਦੇ ਖਿਲਾਫ। ਸਾਡਾ ਕੋਈ ਸੰਵਿਧਾਨ ਦਾ ਵਿਰੋਧ ਨਹੀਂ, ਪਰ ਸੰਵਿਧਾਨ ਨੂੰ ਪੈਰਾਂ 'ਚ ਰੋਲ ਕੇ ਸਾਡੇ ਤੇ ਰਾਜ ਕਰ ਰਹੀਆਂ ਸਰਕਾਰਾਂ ਦੇ ਖਿਲਾਫ ਇਹ ਕੀ ਆ ਸਾਡਾ ਮਾਰਚ ਆ। ਕਿਉਂਕਿ 30 ਸਾਲਾਂ ਤੋਂ ਬੰਦਾ ਯਾਰ ਜੇਲ੍ਹ 'ਚ ਬੰਦ ਹੋਵੇ, 22 ਸਾਲ ਬੰਦੇ ਦਾ ਚਲਾਨ ਨਾ ਪੇਸ਼ ਹੋਵੇ, ਸ਼ਰਮ ਵਾਲੀ ਗੱਲ ਆ। ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦਾ ਤੁਸੀਂ 24 ਘੰਟੇ ਆਪਦੇ ਆਪ ਨੂੰ ਜਿੰਦਾ ਮਾਰ ਕੇ ਅੰਦਰ ਬੈਠ ਕੇ ਦੇਖੋ ਯਾਰ। ਤੇ ਜਿਹੜੇ 30 ਸਾਲਾਂ ਦੇ ਬੈਠੇ ਆ ਕਿਹਦੇ ਮਾਰੇ ਬੈਠੇ ਆ? ਤਾਂ 26 ਤਰੀਕ ਨੂੰ ਜਿਹੜਾ ਘਰੇ ਬੈਠ ਗਿਆ ਨਾ, ਮੈਂ ਕਹਿੰਦਾ ਉਹ ਸਿੱਖ ਵੀ ਹੈ ਨਹੀਂ। ਕਿਉਂਕਿ ਜਿਹੜੀ ਲੜਾਈ ਆ ਇਹ ਸਾਡੀ ਹੋਂਦ ਦੀ ਵੀ ਲੜਾਈ ਆ, ਸਾਡੇ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਦੀ ਲੜਾਈ ਆ। ਫਿਰ ਬਿਨਾਂ ਗੱਲ ਤੋਂ ਐਵੇਂ ਨਾ ਮੁੜ ਕੇ ਕਹੀ ਜਾਇਆ ਕਰੋ ਕਿ ਸਾਡੇ ਨਾਲ ਫਲਾਨਾ ਇਹ ਕਰਦਾ, ਆਹ ਧੱਕੇ ਹੁੰਦੇ ਆ, ਸਰਸੇ ਵਾਲਾ ਬਾਹਰ ਆ ਗਿਆ। ਅਗਲੇ ਇਕੱਠੇ ਨੇ, ਉਪਦੇਸ਼ ਸਾਡੇ ਗੁਰੂ ਦਾ, ਸਾਡਾ ਗੁਰੂ ਕਹਿੰਦਾ ਹੋ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਈ। ਤਾਂ ਇਕੱਠੇ ਸਾਨੂੰ ਹੋਣ ਦੀ ਲੋੜ ਆ। ਸਾਡੇ ਗੁਰੂ ਦਾ ਕੀ ਆ, ਮੈਂ ਕਹਿੰਦਾ ਸਾਡਾ ਪੈਸਾ ਜਿਹੜਾ ਆਗੂ ਹੈ ਨਾ ਗੁਰੂ ਗ੍ਰੰਥ ਸਾਹਿਬ ਸਾਡੇ ਹਰ ਸਵਾਲ ਦਾ ਜਵਾਬ ਦੇਣ ਦੇ ਸਮਰੱਥ ਆ। ਅੱਜ ਕਿਸੇ ਕੋਲੇ ਕੋਈ ਆਗੂ ਹੈ ਨਹੀਂ ਜਿਹੜਾ ਸਵਾਲ ਦਾ ਹਰੇਕ ਦਾ ਜਵਾਬ ਦੇ ਸਕਦਾ ਹੋਵੇ। ਤਾਂ ਸਾਡੀ ਅਗਵਾਈ ਕਰ ਰਹੇ ਆ ਤੇ ਪੂਰੀ ਸੰਗਤ ਸੇਵਾਦਾਰ ਦੇ ਤੌਰ ਤੇ ਲਾਈਨ ਖਿੱਚ ਕੇ ਬੈਠੀ ਆ ਤੇ ਦੇਖਾਂਗੇ ਕੀ ਬਣਦਾ। ਤਾਂ ਉਹਨਾਂ ਦਾ ਕਹਿਣਾ ਹੈਗਾ ਕਿ 26 ਜਨਵਰੀ 2023 ਨੂੰ ਜਿਹੜਾ ਕਿ ਲੋਕਾਂ ਨੂੰ ਦੱਸਿਆ ਜਾਣਾ ਕਿ ਸੰਵਿਧਾਨ ਦੇ ਵਿੱਚ ਜੋ ਲਿਖਿਆ ਉਸ ਦੇ ਅਕੋਰਡਿੰਗ ਸਾਡੇ ਨਾਲ ਧੱਕਾ ਹੋ ਰਿਹਾ, ਸਾਡੀ ਕੌਮ ਦੇ ਨਾਲ ਧੱਕਾ ਹੋ ਰਿਹਾ। ਤਾਂ ਦੇਖਣ ਵਾਲੀ ਗੱਲ ਇਹ ਹੈ ਕਿ ਆਖਰ 26 ਤਰੀਕ ਨੂੰ ਅਜਿਹਾ ਕੀ ਹੋਵੇਗਾ ਕਿ ਜਿਹੜਾ ਬਾਰ-ਬਾਰ 26 ਜਨਵਰੀ ਤੇ ਜ਼ੋਰ ਦਿੱਤਾ ਜਾ ਰਿਹਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਜਦੋਂ ਅਸੀਂ ਸਿੱਖ ਰਾਜਨੀਤੀ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਇੱਕ ਤੁਕਾਂ ਆਉਂਦੀਆਂ ਨੇ, ਜਿਹੜੀਆਂ ਤੁਕਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਜਿਸ ਦੇ ਵਿੱਚ ਕਿਹਾ ਜਾਂਦਾ ਕਿ ਸ਼੍ਰੀ ਮੁੱਖ ਵਾਕ ਪੰਨਿਓ ਗਰੀਬ ਨਵਾਜ਼ ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾ ਨਾ ਧਰਮ ਚੱਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਤਾਂ ਇਹ ਅਸੀਂ ਤੁਹਾਡੇ ਨਾਲ ਤਾਂ ਜਿਹੜੀਆਂ ਤੁਕਾਂ ਨੇ ਉਹ ਸਾਂਝੀਆਂ ਕੀਤੀਆਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਸ਼ਾਸਤਰਾਂ ਦੀ ਜਿਹੜੀ ਕਿ ਸੇਵਾ ਕੀਤੀ ਜਾ ਰਹੀ ਹੈ, ਜਿਹੜੀਆਂ ਕਿਰਪਾਨਾਂ ਨੇ, ਖੰਡੇ ਨੇ, ਉਹਨਾਂ ਨੂੰ ਤਿੱਖਿਆਂ ਕਰਨ ਦੀ ਜਿਹੜੀ ਕਿ ਕੌਮੀ ਇਨਸਾਫ ਮੋਰਚੇ ਦੇ ਵਿੱਚ ਸੇਵਾ ਕੀਤੀ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਇਸ ਵਕਤ ਜਿਹੜੀਆਂ ਕਰਦਾਂ ਨੇ ਉਹਨਾਂ ਨੂੰ ਤਿੱਖਿਆ ਕਰਿਆ ਜਾ ਰਿਹਾ, ਕਰਦਾਂ ਨੂੰ ਤਿੱਖਿਆ ਕਰਿਆ ਜਾ ਰਿਹਾ ਕਿਉਂਕਿ ਇੱਥੇ ਲੰਗਰ ਦੀ ਜਿਹੜੀ ਸੇਵਾ ਗੀ ਉਹ ਵੀ ਚੱਲਦੀ ਆ ਨਾਲ। ਜਿੱਥੇ ਸੰਗਤ ਦੀ ਸੇਵਾ ਗੀ ਉੱਥੇ ਪੰਗਤ ਦੀ ਸੇਵਾ ਵੀ ਨਾਲ ਦੀ ਨਾਲ ਹੁੰਦੀ ਰਹਿੰਦੀ ਆ। ਤਾਂ ਸਾਡੇ ਨਾਲ ਨਿਹੰਗ ਸਿੰਘ ਮੌਜੂਦ ਨੇ ਜਿਹੜੇ ਇੱਥੇ ਲਗਾਤਾਰ ਇਹ ਸੇਵਾ ਨੂੰ ਸਮਰਪਿਤ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕੀ ਨਾਮ ਆ, ਕਿੱਥੋਂ ਹੋ ਤੁਸੀਂ, ਤੁਹਾਡਾ ਕਿਹੜਾ ਏਰੀਆ ਹੈਗਾ? ਮੇਰਾ ਏਰੀਆ ਮੋਹਾਲੀ ਹੈ। ਨਾ ਸਾਡਾ ਸੰਤ ਬਾਬਾ ਅਜਮੇਰ ਸਿੰਘ ਖਾਲਸਾ ਤਾਂ ਹੈ ਕਿ ਮਹਾਂਪੁਰਖਾਂ ਦੀ ਪੱਗ ਮਿਲੀ ਹੈ। ਮੈਨੂੰ ਪੱਗ ਵੀ ਇੱਦਾਂ ਮਿਲੀ ਹੈ, ਮਹਾਂਪੁਰਖ ਕਹਿੰਦੇ ਜੇ ਸਾਧੂ ਬਣਨਾ ਸੀਸ ਲੱਗਣਗੇ। ਹੁਣ ਸਿੱਖੀ ਦੇ ਵਿੱਚ ਸਾਧੂ ਮਹਾਤਮਾ ਨੇ ਬੋਲ ਦਿੱਤਾ, ਬ੍ਰਹਮ ਗਿਆਨੀ ਜੀ ਸਰੀਰ ਨੂੰ ਛੱਡ ਕੇ ਚਲੇ ਜਾਂਦੇ, ਸਰੀਰ 'ਚ ਆ ਜਾਂਦੇ ਸੀਗੇ। ਤਾਂ ਉਹਨਾਂ ਨੇ ਕਿਹਾ ਵੀ ਜੇ ਸਾਧੂ ਬਣਨਾ ਸੀਸ ਲੱਗਣਗੇ, ਮਹਾਂਪੁਰਖੋ ਖੈਰ ਪਾਓ ਝੋਲੀ 'ਚ, ਤੁਸੀਂ ਲਾਏ ਸਾਨੂੰ ਵੀ ਲਾਉਣੇ ਪੈਣੇ ਆ। ਤੇ ਗੁਰੂਆਂ ਨੇ ਸਾਡਿਆਂ ਨੇ ਸੀਸ ਲਾਏ ਨੇ, ਸਾਹਿਬਜ਼ਾਦਿਆਂ ਨੇ ਸੀਸ ਲਾਏ ਨੇ, ਤੇ ਸਾਨੂੰ ਵੀ ਲਾਣੇ ਪੈਣੇ, ਤਾਂ ਇਹ ਕੌਮ ਬਚੇਗੀ। ਜਿਵੇਂ ਗੁਰਬਾਣੀ ਦੀਆਂ ਤੁਕਾਂ ਜਦੋਂ ਮੈਂ ਸ਼ੁਰੂਆਤ ਕਰੀ ਸੀ ਤਾਂ ਉਦੋਂ ਪੜ੍ਹ ਰਿਹਾ ਸੀ ਕਿ ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਤੁਸੀਂ ਇੱਥੇ ਸ਼ਾਸਤਰਾਂ ਦੀ ਸੇਵਾ ਕਰ ਰਹੇ ਹੋ? ਹਾਂ ਜੀ, ਸ਼ਾਸਤਰਾਂ ਦੀ ਸੇਵਾ ਕਰਦੇ। ਜੇ ਅਸੀਂ ਇਕੱਲੀ ਮਾਲਾ ਲੈ ਕੇ ਬੈਠੇ ਰਹੀਏ ਤੇ ਕੋਈ ਵੀ ਆ ਕੇ ਸਾਡੇ ਤੇ ਡੰਡਾ ਬਰਸਾਏਗਾ। ਜਿਵੇਂ ਹੁਣ ਇਹ ਸਰਕਾਰਾਂ ਧੱਕਾ ਕਰ ਰਹੀਆਂ ਨੇ, ਸਰਕਾਰਾਂ ਧੱਕਾ ਇੱਥੇ ਤੱਕ ਕਰਦੀਆਂ ਨੇ ਕਿ ਜਿਹੜਾ ਖਾਣੇ ਜ਼ਿਮੀਂਦਾਰ ਜਿਹਦੇ ਕੋਲ ਦਾਣੇ ਹੈਗੇ ਨੇ ਉਹਨੂੰ ਤਾਂ ਦਾਣੇ ਮਿਲ ਰਹੇ ਨੇ, ਤੇ ਮੇਰੇ ਕੋਲ ਜ਼ਮੀਨ ਜ਼ਿਆਦਾ, ਮੇਰੇ ਕੁਛ ਵੀ ਨਹੀਂ, ਮੈਨੂੰ ਸਰਕਾਰ ਕੁਛ ਵੀ ਨਹੀਂ ਦੇ ਰਹੀ। ਅਸੀਂ ਵੋਟ ਵੀ ਛੱਡਦੀ ਸਰਕਾਰ ਨੂੰ ਪਾਉਣੀ। ਕਹਿੰਦੇ ਖਾਲਸਾ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ। ਤੁਸੀਂ ਬਾਗੀ ਹੋ ਕਿ ਬਾਦਸ਼ਾਹ ਹੋ? ਅਸੀਂ ਬਾਦਸ਼ਾਹ ਦੇ ਵੀ ਬਾਦਸ਼ਾਹ ਹੈ, ਕਿਉਂ ਮੇਰਾ ਪਿਤਾ ਨਿਰੰਕਾਰ ਹੈ। ਉਹਨੇ ਬਾਦਸ਼ਾਹ ਦੇ ਬਾਦਸ਼ਾਹ ਸਾਜੇ ਨੇ, ਕਿਉਂਕਿ ਉਹ ਆਪਣੇ ਆਪ ਤੋਂ ਹੈ। ਉਹਦੀ ਤਾਂ ਗੱਲ ਹੀ ਛੱਡੋ। ਸਤਿਗੁਰੂ ਜੀ ਤਾਂ ਜਿਹੜੇ ਬਾਦਸ਼ਾਹ ਦੇ ਬਖਸ਼ੇ ਹੋਏ ਨੇ, ਉਹ ਬਾਦਸ਼ਾਹ ਦੇ ਬਾਦਸ਼ਾਹ ਇਹ ਕੀ ਨੇ, ਟੋਬੇ ਦੇ ਡੱਡੂ ਨੇ ਤੇ ਸਾਰੇ ਇਕੱਠੇ ਹੋਏ ਹੋਏ। ਇਹਨਾਂ ਨੂੰ ਕੀਤੀ ਸ਼ਰਮ ਹੈਗੀ ਆ ਵੀ ਇਨਸਾਨ ਹੈਗਾ ਜਿਹੜਾ ਉਹ ਸਾਰਿਆਂ ਦੀ ਜੋਤ ਉਹਦੀ ਪਰਮੇਸ਼ਰ ਦੀ ਆ।
ਤੇ ਅਸੀਂ ਵੱਖਰਾ ਸਮਝਦੇ ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਆ ਮੈਂ ਐਮਐਲਏ ਹਾਂ ਜੀ, ਮੈਂ ਪਟਵਾਰੀ ਹਾਂ ਜੀ, ਫਲਵਾਣਾ। ਕੋਈ ਕਿੱਥੋਂ ਉਪਜੇ ਹੈਗੇ? एक नूर ते सब जो जग उपजा, कौन भले को मंदे? कोई मंदा नहीं, कोई चंगा नहीं। ये चंगे मंदे क्यों बने हैं? ये खेल निरंकार दी हुण सृष्टि नूं लै करन दी उन्हें खेल रच दी थी, सृष्टि वध गई, पाप वध गया, ते सतगुर ने खेल रच दी भी इहनूं समाप्ति करो। ਹੁਣ ਤੁਸੀਂ ਇੱਥੇ ਜਿਵੇਂ ਆਏ ਹੋ, ਇੱਥੇ ਸੇਵਾ ਕਰ ਰਹੇ ਹੋ ਜਾਂ ਫਿਰ ਇਹਦੇ ਕੋਈ ਪੈਸੇ ਲੈਂਦੇ ਹੋ, ਕਿੱਦਾਂ? ਪੈਸੇ ਨਹੀਂ ਅਸੀਂ ਲੈਂਦੇ, ਅਸੀਂ ਇਹਦੇ ਸਹਿਯੋਗ ਨਾਲ ਸੇਵਾ ਕਰਦੇ ਹਾਂ। ਗੁਰੂ ਘਰ ਨਿਰੰਕਾਰ ਸੇ ਸੱਚਖੰਡ ਅਸੀਂ ਉੱਥੇ ਵੀ ਹਜ਼ੂਰ ਸਾਹਿਬ ਵੀ ਸੇਵਾ ਕਰ ਰਹੇ ਹਾਂ, ਵੀ 25 ਸਾਲ ਸੇਵਾ ਕਰਕੇ ਆਏ ਅਸੀਂ ਉੱਥੇ। ਤੇ ਉੱਥੋਂ ਸਾਨੂੰ ਹੁਕਮ ਹੋਇਆ ਸੀ ਵੀ ਤੂੰ ਜਾ ਪੰਜਾਬ ਤੇ ਸਾਡੇ ਪਿੰਡ ਦੇ ਰੋਡ ਦੇ ਉੱਤੇ ਜਗ੍ਹਾ ਹੈਗੀ ਸਾਈਡ ਤੇ, ਵੀ ਉਹ ਸ਼ਹੀਦੀ ਜਗ੍ਹਾ ਉੱਥੇ ਲੰਗਰ ਸਥਾਨ ਬਣਾਓ ਤੇ ਲੰਗਰ ਚਲਾਓ। ਹੁਕਮ ਕਿਹਨੇ ਕੀਤਾ ਸੀ ਤੁਹਾਨੂੰ? ਸਤਿਗੁਰ ਨੇ ਕੀਤਾ ਸੀ ਮੈਨੂੰ। ਇੱਥੇ ਆਏ ਹੋ, ਇੱਥੇ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ, ਇੱਥੇ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ। ਕਿੰਨੇ ਦਿਨਾਂ ਤੋਂ ਇੱਥੇ ਹੋਗੇ? 5-4 ਦਿਨ ਤੋਂ ਅਸੀਂ ਇੱਥੇ ਹੀ ਹੈਗੇ, ਕਿਉਂਕਿ ਅਸੀਂ ਸ਼ਾਸਤਰਾਂ ਦੀ ਸੇਵਾ ਕਰਦੇ ਸੀ, ਦਿੱਲੀ ਵੀ ਗਏ ਸੀ। ਸਾਡਾ ਤਾਂ ਪੰਥ ਦੀ ਸੇਵਾ ਨਾਲ ਮਤਲਬ ਹੈ। ਪੰਥ ਦੀ ਸੇਵਾ ਨਾਲ ਮਤਲਬ ਆ। ਤੁਸੀਂ ਇੱਥੇ ਜਿਹੜਾ ਇਹ ਨਾਲੇ ਕਹਿੰਦੇ ਵੀ ਸਰਕਾਰ ਦੇ ਵੱਲੋਂ ਜਿਹੜੇ ਬੈਨ ਕਰ ਦਿੱਤੇ ਗਏ ਨੇ ਹਥਿਆਰ ਨੇ ਜਿਹੜੇ, ਉਹ ਰੱਖਣੇ ਨਹੀਂ ਚਾਹੀਦੇ। ਕਿਉਂ ਬੈਨ? ਇਹਨਾਂ ਨੇ ਆਪੇ ਤਰਸੂਲ ਬੈਨ ਕਰ ਦਿੱਤੇ। ਜਿਹੜੇ ਕਹਿੰਦੇ ਨੇ ਬ੍ਰਾਹਮਣ ਵੀ ਹਿੰਦੂ ਧਰਮ ਦੇ ਕਹਿੰਦੇ ਹੈਗੇ ਵੀ ਸਿੱਖਾਂ ਨਹੀਂ ਰੱਖ ਨਹੀਂ ਸਕਦੇ, ਇਹ ਤਰਸੂਲ ਨਹੀਂ ਰੱਖੇ ਬੈਠੇ ਆਪਣੇ। ਇਹ ਤਾਂ ਕਹਿੰਦੇ ਟੋਕੀਆਂ ਗੰਡਾਸੀਆਂ ਉਹ ਚੱਕੋ, ਕੋਈ ਕੁਹਾੜੀਆਂ ਚੱਕੋ। ਤੇ ਸਿੱਖ ਦਾ ਤਾਂ ਧਰਮ ਹੈਗਾ ਇਹ, ਸਾਨੂੰ ਤਾਂ ਧਰਮ ਦੀ ਨਿਸ਼ਾਨੀ ਸਾਡੇ ਪੀਰ ਹੈਗੇ, ਅਸੀਂ ਪੀਰਾਂ ਨਾਲ ਨਹੀਂ ਰਹਾਂਗੇ ਆਪਣਿਆਂ ਨਾਲ। ਕਈ ਜਿਹੜੀ ਪੰਜਾਬ ਦੀ ਸਰਕਾਰ ਆ ਉਹਨੇ ਪਰਚੇ ਵੀ ਪਾਏ ਨੇ ਕਈ ਲੋਕਾਂ ਦੇ ਉੱਪਰ ਜਿਹੜੇ ਸ਼ਾਸਤਰਾਂ ਦੀ ਗੱਲ ਕਰਦੇ ਨੇ ਜਾਂ ਜਿਹੜੇ ਸ਼ਾਸਤਰ ਰੱਖਦੇ ਨੇ। ਸਾਨੂੰ ਪੰਥ ਖਾਲਸੇ ਦਾ ਹੁਕਮ ਹੈ, ਆਹ ਦੇਖੋ ਪੜ੍ਹ ਲਓ। ਇਹ ਪੰਥ ਖਾਲਸੇ ਨੇ ਆਪ ਦਿੱਤਾ ਸਾਨੂੰ ਵੀ ਤੂੰ ਗੁਰੂ ਘਰਾਂ 'ਚ ਸੇਵਾ ਕਰਦੇ ਸੀ। ਅਸੀਂ ਕਹਿੰਦੇ ਆਹ ਸ਼ਾਸਤਰਾਂ ਅਸੀਂ ਦਿੱਤੀ ਨਾ, ਤੂੰ ਸੇਵਾ ਰੱਖ ਵੀ ਸਕਦਾ, ਵੇਚ ਵੀ ਸਕਦਾ ਸ਼ਾਸਤਰ, ਕਿ ਮੈਨੂੰ ਵੀ ਸੇਵਾ ਕਰ ਸਕਦੇ। ਜਿਹੜਾ ਕੋਈ ਗਰੀਬ ਆ ਸਿੱਖ ਉਹਨੂੰ ਜੇ ਤੂੰ ਸ਼ਾਸਤਰ ਵੀ ਦੇ ਸਕਦਾ ਹੈਗਾ। ਅਸੀਂ ਵੇਚਦੇ ਨਹੀਂ ਸ਼ਾਸਤਰ, ਅਸੀਂ ਸੇਵਾ ਕਰਦੇ ਹਾਂ। ਸ਼ਾਸਤਰਾਂ ਦੀ ਵੀ ਸੇਵਾ ਕਰਕੇ ਜੋ ਮੈਨੂੰ ਸੰਗਤ ਸੇਵਾ ਦੇਊਗੀ ਉਹਦੇ ਨਾਲ ਮੈਂ ਸ਼ਾਸਤਰ ਇਹਨਾਂ ਨੂੰ ਲੈ ਕੇ ਦੇਵਾਂਗਾ ਕਿ ਆਪਣੇ ਸਰੀਰ ਦੀ ਆਪਣੀ ਜੀਵਨ ਦੀ ਰੱਖਿਆ ਕਰੋ, ਮਜ਼ਲੂਮਾਂ ਦੀ ਰੱਖਿਆ ਕਰੋ। ਜੋ ਅਤਿਆਚਾਰ ਕਰਦਾ ਉਹਦੇ ਉਲਟ ਚੱਲੋ, ਜੋ ਸਹੀ ਸਲਾਮ ਚੱਲਦਾ, ਚਾਹੇ ਉਹ ਮੁਸਲਮਾਨ ਹੈ, ਚਾਹੇ ਹਿੰਦੂ ਹੈ, ਈਸਾਈ ਹੈ, ਕੋਈ ਹੈ, ਉਹਨੂੰ ਨਹੀਂ ਕੁਛ ਕਹਿਣਾ। ਜੀ ਬਿਲਕੁਲ। ਤਾਂ ਅਸੀਂ ਇੱਥੇ ਮੁਲਾਕਾਤ ਤਾਂ ਉਹ ਕਰੀ ਆ ਅੱਜ ਕੌਮੀ ਇਨਸਾਫ ਮੋਰਚੇ ਦੇ ਵਿੱਚ ਆ। ਅਸੀਂ ਉਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ, ਜਿਹੜੀਆਂ ਤਸਵੀਰਾਂ ਅੱਜ ਇੱਥੇ ਅਸੀਂ ਦੇਖੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅੱਗੇ ਚੱਲਦੇ ਹਾਂ ਕਿਸੇ ਹੋਰ ਨੌਜਵਾਨ ਦੇ ਨਾਲ, ਕਿਸੇ ਬਜ਼ੁਰਗ ਦੇ ਨਾਲ ਗੱਲਬਾਤ ਕਰਦੇ ਹਾਂ। ਜਿਵੇਂ ਕਿਸਾਨ ਅੰਦੋਲਨ ਦੀਆਂ ਸਟੇਜਾਂ ਦੇ ਉੱਪਰ ਬੜਿਆਂ ਨੂੰ ਭੰਡਿਆ ਗਿਆ, ਪਰ ਇੱਥੇ ਕੁਛ ਇਦਾਂ ਦਾ ਤਾਂ ਨਹੀਂ ਹੋ ਰਿਹਾ। ਮਾਕੇ ਜਿਹਦੇ ਧਾਮੀ ਸਾਹਿਬ ਆਏ ਉਹਦੇ ਥੋੜਾ ਜਿਹਾ ਨੌਜਵਾਨ ਕੀ ਅਗਰੈਸਿਵ ਹੋਏ, ਉਹ ਗਲਤੀ ਵੀ ਹੈਗੀ, ਅਸੀਂ ਕਹਿੰਦੇ ਵੀ ਹੈਗੇ ਆ। ਪਰ ਸਵਾਲ ਜਿਹੜੇ ਹੈਗੇ, ਜੇਕਰ ਤੁਹਾਡੇ ਜਵਾਬ ਤੁਹਾਡੇ ਕੋਲੇ ਨਹੀਂ ਹੈਗੇ, ਫਿਰ ਮੋਰਚੇ 'ਚ ਆਉਣ ਦੀ ਕੋਈ ਲੋੜ ਨਹੀਂ ਹੈ। ਮੈਂ ਇਹ ਬੇਨਤੀ ਵੀ ਕੀਤੀ ਸੀ ਉਹਨਾਂ ਨੂੰ, ਇੱਕ ਦਿਨ ਪਹਿਲਾਂ ਮਨਾ ਕਰਤਾ ਸੀ ਵੀ ਤੁਸੀਂ ਆਇਓ ਨਾ। ਅਸੀਂ ਬੈਠ ਕੇ ਮੀਟਿੰਗ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਨਾ ਆਇਓ। ਭੇਜਿਆ ਗਿਆ ਕਿਸੇ ਵੱਲੋਂ, ਜਿਵੇਂ ਤੁਸੀਂ ਕਿਹਾ ਕਿ ਪਤਾ ਨਹੀਂ ਕਿਉਂ ਭੇਜਿਆ ਗਿਆ। ਹਰ ਬੰਦਾ ਜਾਣਦਾ ਕਿ ਇਸ ਮੋਰਚੇ ਦੀਆਂ ਜਿਹੜੀਆਂ ਮੇਨ ਮੰਗਾਂ ਨੇ ਉਹਨਾਂ ਦੇ ਨਾਲ ਬਾਦਲ ਕਿਆ ਜੁੜੇ ਹੋਏ ਨੇ, ਤੇ ਸਾਨੂੰ ਵਿਸ਼ਵਾਸ ਆ ਕਿ 26 ਜਨਵਰੀ ਨੂੰ ਕੀ ਇੱਕ ਇਹੋ ਜਿਹਾ ਨੈਰੇਟਿਵ ਸਿਰਜਿਆ ਜਾਊ ਜਿਹੜਾ ਅੱਤਵਾਦੀ ਦਾ ਟੈਗ ਆ ਦੁਨੀਆ ਦੇ ਵਿੱਚ ਮਾ ਕੇ ਸਾਡੇ ਤੇ ਕੀ ਆ ਬਦਨਾਮ ਕਰਨ ਖਾਤਰ ਲਾਇਆ ਨਾ, ਅਸੀਂ ਲਾ ਕੇ ਦਿਖਾਵਾਂਗੇ। ਕਹਿੰਦੇ ਖਾਲਸਾ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ। ਤੁਸੀਂ ਬਾਗੀ ਹੋ ਕਿ ਬਾਦਸ਼ਾਹ ਹੋ? ਅਸੀਂ ਬਾਦਸ਼ਾਹ ਦੇ ਵੀ ਬਾਦਸ਼ਾਹ ਹੈ। ਜਿਹੜੇ ਬਾਦਸ਼ਾਹ ਦੇ ਬਖਸ਼ੇ ਹੋਏ ਨੇ ਉਹ ਬਾਦਸ਼ਾਹ ਦੇ ਬਾਦਸ਼ਾਹ, ਇਹ ਕੀ ਨੇ ਡੋਬੇ ਦੇ ਡੱਡੂ ਨੇ ਤੇ ਸਾਰੇ ਇਕੱਠੇ ਹੋਏ ਹੋਏ। ਨਾਲੇ ਕਹਿੰਦੇ ਵੀ ਸਰਕਾਰ ਦੇ ਵੱਲੋਂ ਜਿਹੜੇ ਬੈਨ ਕਰ ਦਿੱਤੇ ਗਏ ਨੇ ਹਥਿਆਰ ਨੇ ਜਿਹੜੇ, ਉਹ ਰੱਖਣੇ ਨਹੀਂ ਚਾਹੀਦੇ। ਕਿਉਂ ਬੈਨ? ਇਹਨਾਂ ਨੇ ਆਪੇ ਤਰਸੂਲ ਬੈਨ ਕਰ ਦਿੱਤੇ। ਜਿਹੜੇ ਕਹਿੰਦੇ ਨੇ ਬ੍ਰਾਹਮਣ ਵੀ ਹਿੰਦੂ ਧਰਮ ਦੇ ਕਹਿੰਦੇ ਹੈਗੇ ਵੀ ਸਿੱਖਾਂ ਨਹੀਂ ਰੱਖ ਨਹੀਂ ਸਕਦੇ, ਇਹ ਤਰਸੂਲ ਨਹੀਂ ਰੱਖੇ ਬੈਠੇ ਆਪਣੇ। ਸੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਬੈਠੇ ਆ, ਤਾਂ ਸਾਡੇ ਨਾਲ ਅੱਜ ਬਾਈ ਰੁਪਿੰਦਰ ਸਿੰਘ ਮੌਜੂਦ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਰੁਪਿੰਦਰ, ਪਹਿਲਾਂ ਬਹੁਤ ਬਹੁਤ ਸਵਾਗਤ ਆ। ਧੰਨਵਾਦ। ਇੰਡੋਸ ਟੀਵੀ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਫਤਿਹ ਅਰਜ਼ਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਕਿੱਥੇ ਜੀ ਗੱਲਬਾਤ ਖੜੀ ਆ, ਕਿੱਥੇ ਜੀ ਪਹੁੰਚੀ ਆ? ਗੱਲਬਾਤ ਖੜੀ ਨਹੀਂ ਜੀ, ਗੱਲਬਾਤ ਅਜੇ ਤੁਰੀ ਆ। ਗੱਲਬਾਤ ਖੜੀ ਤਾਂ ਮਾ ਕੇ ਸਾਡੀ, ਮੈਂ ਕਹਿਣਾ ਵੀ 30 ਸਾਲ 32 ਸਾਲ ਹੋ ਗਏ ਗੱਲ ਖੜੀ ਸੀ। ਅੱਜ ਬੰਦੀ ਸਿੰਘਾਂ ਦੀ ਰਿਹਾਈ ਪਾਸਤੇ ਅੱਜ ਪਹਿਲੀ ਵਾਰ ਕੀ ਆ ਲੋਕਾਂ ਨੇ ਆਪਦੀ ਆਪ ਕੀ ਆ ਤਹਈਆ ਕੀਤਾ, ਕਿਉਂਕਿ ਅੱਜ ਤੱਕ ਆਗੂ ਗੱਲ ਛੇੜ ਲੈਂਦੇ ਸੀ, ਸਿਆਸਤ ਕਰਕੇ ਕੀ ਆਪਦੀਆਂ ਕੁਰਸੀਆਂ ਦੀ ਬੈਠ ਜਾਂਦੇ ਸੀ। ਪਰ ਇਹ ਪਹਿਲੀ ਵਾਰੀ ਹੋਇਆ ਕਿ ਲੋਕ ਆਪ ਮਾਰੇ ਇਕੱਠੇ ਹੋਇਆ ਤੇ ਸਾਡਾ ਆਗੂ ਗੁਰੂ ਗ੍ਰੰਥ ਸਾਹਿਬ ਆ। ਤੇ ਐਤਕੀ ਲੋਕਾਂ ਨੇ ਜਿਹੜੀ ਲੜਾਈ ਲੜਨੀ, ਆਰ ਪਾਰ ਦੀ ਲੜਾਈ ਲੜਨੀ, ਜਾਂ ਤਾਂ ਉਹ ਬਾਹਰ ਆਉਣਗੇ ਜਾਂ ਫਿਰ ਅਸੀਂ ਅੰਦਰ ਜਾਵਾਂਗੇ। ਇਹਦਾ ਸਪਸ਼ਟ ਰੂਪ ਦੇ ਵਿੱਚ ਕੀ ਹੈ, ਧਾਰ ਕੇ ਬੈਠੇ ਦੇ ਲਾਈਨ ਖਿੱਚ ਕੇ ਲੜਾਂਗੇ। ਹੁਣ ਜਿਵੇਂ ਕਿਸਾਨ ਅੰਦੋਲਨ ਲੜਿਆ ਸੀਗਾ, ਜੀਰਾ ਅੰਦੋਲਨ ਲੜਿਆ ਗਿਆ, ਉਸੇ ਤਰੀਕੇ ਨਾਲ ਆਹ ਅੰਦੋਲਨ ਲੜਿਆ ਜਾਊ। ਤੇ ਲੋਕ ਹੁਣ ਲੜਨਾ ਸਿੱਖ ਗਏ।
ਕਿਸਾਨ ਅੰਦੋਲਨ 'ਚੋਂ ਇਹੀ ਚੀਜ਼ ਸਿੱਖੇ ਆ ਵੀ ਲਾਈਨ ਖਿੱਚ ਕੇ ਅਸੀਂ ਤਾਂ ਬੈਠ ਗਏ, ਜਾਂ ਤਾਂ ਕਰਦੇ ਹੋ ਜਾਂ ਫਿਰ ਬੈਠੇ ਆ। ਕਿਸਾਨ ਅੰਦੋਲਨ 'ਚੋਂ ਹੋਰ ਵੀ ਬਹੁਤ ਕੁਝ ਸਿੱਖੇ ਹੋਵੋਗੇ ਜਿਹੜਾ ਕਿ ਸਾਹਮਣੇ ਆ ਰਿਹਾ ਹੌਲੀ ਹੌਲੀ, ਜਿਵੇਂ ਕਿਸਾਨ ਅੰਦੋਲਨ ਦੀਆਂ ਸਟੇਜਾਂ ਦੇ ਉੱਪਰ ਬੜਿਆਂ ਨੂੰ ਭੰਡਿਆ ਗਿਆ, ਪਰ ਇੱਥੇ ਕੁਛ ਇਦਾਂ ਦਾ ਤਾਂ ਨਹੀਂ ਹੋ ਰਿਹਾ? ਨਹੀਂ, ਭੰਡਣ ਭੰਡਾਉਣ ਵਾਲੀ ਗੱਲ ਬਾਈ ਜੀ ਕੁਛ ਨਹੀਂ। ਦੇਖੋ ਮੋਰਚਾ ਹੈਗਾ ਸੰਗਤ ਦਾ, ਤੇ ਇੱਥੇ ਰੋਕ ਟੋਕ ਕਿਸੇ ਨੂੰ ਨਹੀਂ, ਪਰ ਜਿਹਦੀਆਂ ਕਮਜ਼ੋਰ ਲੱਤਾਂ ਉਹ ਇੱਥੇ ਆਉਂਦਾ ਵੀ ਹੈ ਨਹੀਂ। ਜਿਹੜੇ ਕੋਈ ਆ ਵੀ ਜਾਂਦੇ ਆ ਤਾਂ ਸੰਗਤ ਜਿਹੜੀ ਹੈਗੀ ਆ, ਜਾਨੀ ਜਾਨ ਹੈਗੀ ਆ, ਸੰਗਤ ਸਵਾਲ ਕਰਦੀ ਆ। ਹੁਣ ਕਈ ਲੋਕ ਸਾਨੂੰ ਪੁੱਛਦੇ ਆ ਕਿ ਜੇ ਅਸੀਂ ਆ ਜਾਈਏ ਤਾਂ ਅਸੀਂ ਇੱਕੋ ਗੱਲ ਕਹਿੰਦੇ ਹੁੰਦੇ ਵੀ ਆ ਜਾਓ, ਪਰ ਲੋਕਾਂ ਦੇ ਸਵਾਲਾਂ ਦੇ ਜੇ ਜਵਾਬ ਹੈਗੇ ਆ ਤਾਂ ਆਇਓ, ਕਿਉਂਕਿ ਇਹ ਮੋਰਚਾ ਸੰਗਤ ਦਾ ਤੇ ਇੱਥੇ ਰੋਕ ਟੋਕ ਕਿਸੇ ਨੂੰ ਨਹੀਂ। ਹਾਂ, ਅਸੀਂ ਇੱਕ ਗੱਲ ਕਹਿੰਦੇ ਆ ਕਿ ਅਸੀਂ ਸਵਾਲ ਕੀ ਆ ਨੌਜਵਾਨ ਕਰਨਗੇ, ਤਾਂ ਜੇਕਰ ਨੌਜਵਾਨਾਂ ਕੋਲੇ ਸਵਾਲਾਂ ਦੇ ਜਵਾਬ ਉਸ ਦਿਨ ਕੀ ਇੱਕ ਦਿਨ ਕੇ ਜਿਹਦੇ ਧਾਮੀ ਸਾਹਿਬ ਆਏ ਉਹਦੇ ਥੋੜ੍ਹਾ ਜਿਹਾ ਨੌਜਵਾਨ ਕੀ ਅਗਰੈਸਿਵ ਹੋਏ, ਉਹ ਗਲਤੀ ਵੀ ਹੈਗੀ, ਅਸੀਂ ਕਹਿੰਦੇ ਵੀ ਹੈਗੇ ਆ, ਪਰ ਸਵਾਲ ਜਿਹੜੇ ਹੈਗੇ ਜੇਕਰ ਤੁਹਾਡੇ ਜਵਾਬ ਤੁਹਾਡੇ ਕੋਲੇ ਨਹੀਂ ਹੈਗੇ ਫਿਰ ਮੋਰਚੇ 'ਚ ਆਉਣ ਦੀ ਕੋਈ ਲੋੜ ਨਹੀਂ ਹੈ। ਮੈਂ ਅਸੀਂ ਬੇਨਤੀ ਵੀ ਕੀਤੀ ਸੀ ਉਹਨਾਂ ਨੂੰ, ਇੱਕ ਦਿਨ ਪਹਿਲਾਂ ਮਨਾ ਕਰਤਾ ਸੀ ਵੀ ਤੁਸੀਂ ਆਇਓ ਨਾ, ਅਸੀਂ ਬੈਠ ਕੇ ਮੀਟਿੰਗ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਨਾ ਆਇਓ, ਤੇ ਉਹਨਾਂ ਨੇ ਮੰਨ ਵੀ ਲਿਆ ਸੀ, ਪਰ ਮੈਨੂੰ ਨਹੀਂ ਪਤਾ ਕਿ ਕਿਉਂ ਇਸ ਮੋਰਚੇ ਨੂੰ ਖਰਲ ਪਾਉਣ ਵਾਸਤੇ ਉਹਨਾਂ ਨੂੰ ਭੇਜਿਆ ਗਿਆ। ਉਸ ਤੋਂ ਬਾਅਦ ਜਿਹੜਾ ਐਪੀਸੋਡ ਹੋਇਆ ਸਾਰੀ ਦੁਨੀਆ ਨੇ ਦੇਖਿਆ। ਲੱਗਦਾ ਵੀ ਉਹਨਾਂ ਨੂੰ ਭੇਜਿਆ ਗਿਆ ਕਿਸੇ ਵੱਲੋਂ, ਜਿਵੇਂ ਤੁਸੀਂ ਕਿਹਾ ਕਿ ਪਤਾ ਨਹੀਂ ਕਿਉਂ ਭੇਜਿਆ ਗਿਆ। ਬਾਈ ਜੀ ਮੈਂ ਤੁਹਾਨੂੰ ਕਹਿ ਦਿਆਂ ਕਿ ਤੁਸੀਂ ਭਾਈ ਨਾ ਆਇਓ, ਲੋਕਾਂ ਦਾ ਆਕਰੋਸ਼ ਹੈ, ਕਿਉਂਕਿ ਇੱਥੇ ਹਰ ਫੈਸਲਾ ਲੋਕਾਂ ਤੋਂ ਪੁੱਛ ਕੇ ਲੋਕਾਂ ਦੀ ਰਾਏ ਨਾਲ ਹੁੰਦਾ। ਹਰ ਬੰਦਾ ਜਾਣਦਾ ਕਿ ਇਸ ਮੋਰਚੇ ਦੀਆਂ ਜਿਹੜੀਆਂ ਮੇਨ ਮੰਗਾਂ ਨੇ ਉਹਨਾਂ ਦੇ ਨਾਲ ਬਾਦਲ ਕੇ ਜੁੜੇ ਹੋਏ ਨੇ ਤੇ ਬਾਦਲ ਕੇ ਜ਼ਿੰਮੇਵਾਰ ਨੇ, ਤੇ ਬਾਦਲਾਂ ਦਾ ਜੇ ਕੀ ਆ ਮੇਨ ਜਿਹੜਾ ਪਿਆਦਾ ਜੇ ਇੱਥੇ ਆਊਗਾ ਤਾਂ ਆਪਾਂ ਸਾਰੇ ਜਾਣਦੇ ਸੀ ਮਾਹੌਲ ਖਰਾਬ ਹੋਣਾ ਸੀ, ਇਸੇ ਕਰਕੇ ਮਨਾ ਕੀਤਾ ਸੀ। ਬਕਾਇਦਾ ਸੁਨੇਹਾ ਲੱਗਿਆ ਸੀ, ਉਹਨਾਂ ਨੇ ਕਹਿ ਵੀ ਦਿੱਤਾ ਸੀ ਵੀ ਨਹੀਂ ਆਉਂਦੇ। ਪਰਮਜੀਤ ਸਿੰਘ ਜਿਹੜੇ ਲੈ ਕੇ ਆਏ ਆ ਉਹਨਾਂ ਨੂੰ ਸੁਨੇਹਾ ਲੱਗਿਆ ਸੀ, ਉਹਨਾਂ ਨੇ ਕਹਿ ਵੀ ਦਿੱਤਾ ਸੀ ਵੀ ਨਹੀਂ ਆਉਂਦੇ, ਪਰ ਉਹੀ ਕੀ ਆ ਜਦੋਂ ਮੋਰਚੇ 'ਚ ਆਏ ਤਾਂ ਉਦੋਂ ਬਾਅਦ ਦੇਖੋ ਲੋਕਾਂ ਨੇ ਸਵਾਲ ਕਰਨੇ। ਅਸੀਂ ਵੀ ਇਹੀ ਆਖਿਆ ਸੀ ਕਿ ਜਗਤਾਰ ਸਿੰਘ ਹਵਾਰਾ ਜੀ ਦਾ ਇਹ ਮੋਰਚਾ ਲਵਾਇਆ ਹੋਇਆ ਉਹਨਾਂ ਦੇ ਨਿਰਦੇਸ਼ ਤੇ ਲੱਗਿਆ, ਗੁਰੂ ਗ੍ਰੰਥ ਸਾਹਿਬ ਅਗਵਾਈ ਕਰਦੇ ਆ। ਜੇ ਤਾਂ ਤੁਸੀਂ ਉਹਨਾਂ ਨੂੰ ਜਥੇਦਾਰ ਮੰਨਦੇ ਹੋ ਤਾਂ ਇਸ ਮੋਰਚੇ ਦੀ ਤੁਹਾਡੀ ਕੀ ਆ ਸਪੋਰਟ ਵੀ ਹੈਗੀ ਆ, ਤੇ ਬਾਦਲ ਕਿਆਂ ਨੂੰ ਦੋਸ਼ੀ ਮੰਨਦੇ ਹੋ, ਕਿਉਂਕਿ ਸੰਗਤ ਨੇ ਜਕਾਰਾ ਲਾਇਆ ਸੀ ਬਾਦਲ ਕਿਆਂ ਦੇ ਨਾਂ ਤੇ ਵੀ ਬਾਦਲ ਕੇ ਦੋਸ਼ੀ ਨੇ। ਇਹੀ ਮੇਨ ਕਾਰਨ ਆ। ਬਾਕੀ ਸੰਗਤ ਬਾਈ ਜੀ ਜਿਵੇਂ ਚੜ੍ਹਦੀ ਕਲਾ 'ਚ ਚੱਲ ਰਹੇ ਆ, ਤੇ ਸਾਨੂੰ ਵਿਸ਼ਵਾਸ ਆ ਕਿ 26 ਜਨਵਰੀ ਨੂੰ ਕੀ ਹੈ ਇੱਕ ਇਹੋ ਜਿਹਾ ਨੈਰੇਟਿਵ ਸਿਰਜਿਆ ਜਾਊ ਜਿਹੜਾ ਅੱਤਵਾਦੀ ਦਾ ਟੈਗ ਆ ਦੁਨੀਆ ਦੇ ਵਿੱਚ ਮਾ ਕੇ ਸਾਡੇ ਤੇ ਕੀ ਹੈ ਬਦਨਾਮ ਕਰਨ ਖਾਤਰ ਲਾਇਆ ਨਾ, ਅਸੀਂ ਲਾ ਕੇ ਦਿਖਾਵਾਂਗੇ। ਸਮੁੱਚੀ ਕੌਮ ਨੇ ਕੀ ਅਸੀਂ ਚੈਲੰਜ ਦੇਵਾਂਗੇ ਹੁਕਮਰਾਨਾਂ ਦੇ ਖਿਲਾਫ। ਸਾਡਾ ਕੋਈ ਸੰਵਿਧਾਨ ਦਾ ਵਿਰੋਧ ਨਹੀਂ, ਪਰ ਸੰਵਿਧਾਨ ਨੂੰ ਪੈਰਾਂ 'ਚ ਰੋਲ ਕੇ ਸਾਡੇ ਤੇ ਰਾਜ ਕਰ ਰਹੀਆਂ ਸਰਕਾਰਾਂ ਦੇ ਖਿਲਾਫ ਇਹ ਕੀ ਆ ਸਾਡਾ ਮਾਰਚ ਆ। ਕਿਉਂਕਿ 30 ਸਾਲਾਂ ਤੋਂ ਬੰਦਾ ਯਾਰ ਜੇਲ੍ਹ 'ਚ ਬੰਦ ਹੋਵੇ, 22 ਸਾਲ ਬੰਦੇ ਦਾ ਚਲਾਨ ਨਾ ਪੇਸ਼ ਹੋਵੇ, ਸ਼ਰਮ ਵਾਲੀ ਗੱਲ ਆ। ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦਾ ਤੁਸੀਂ 24 ਘੰਟੇ ਆਪਦੇ ਆਪ ਨੂੰ ਜਿੰਦਾ ਮਾਰ ਕੇ ਅੰਦਰ ਬੈਠ ਕੇ ਦੇਖੋ ਯਾਰ, ਤੇ ਜਿਹੜੇ 30 ਸਾਲਾਂ ਦੇ ਬੈਠੇ ਆ ਕਿਹਦੇ ਮਾਰੇ ਬੈਠੇ ਆ। ਤਾਂ 26 ਤਰੀਕ ਨੂੰ ਜਿਹੜਾ ਘਰੇ ਬੈਠ ਗਿਆ ਨਾ, ਮੈਂ ਕਹਿੰਦਾ ਉਹ ਸਿੱਖ ਵੀ ਹੈ ਨਹੀਂ, ਕਿਉਂਕਿ ਜਿਹੜੀ ਲੜਾਈ ਆ ਇਹ ਸਾਡੀ ਹੋਣ ਦੀ ਵੀ ਲੜਾਈ ਆ, ਸਾਡੇ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਦੀ ਲੜਾਈ ਆ। ਫਿਰ ਬਿਨਾਂ ਗੱਲ ਤੋਂ ਐਵੇਂ ਨਾ ਮੁੜ ਕੇ ਕਹੀ ਜਾਇਆ ਕਰੋ ਕਿ ਸਾਡੇ ਨਾਲ ਫਲਾਨਾ ਇਹ ਕਰਦਾ, ਆਹ ਧੱਕੇ ਹੁੰਦੇ ਆ, ਸਰਸੇ ਵਾਲਾ ਬਾਹਰ ਆ ਗਿਆ। ਅਗਲੇ ਇਕੱਠੇ ਨੇ, ਉਪਦੇਸ਼ ਸਾਡੇ ਗੁਰੂ ਦਾ, ਸਾਡਾ ਗੁਰੂ ਕਹਿੰਦਾ ਹੋ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਈ, ਤਾਂ ਇਕੱਠੇ ਸਾਨੂੰ ਹੋਣ ਦੀ ਲੋੜ ਆ। ਸਾਡੇ ਗੁਰੂ ਦਾ ਕੀ ਆ, ਮੈਂ ਕਹਿੰਦਾ ਸਾਡਾ ਪੈਸਾ ਜਿਹੜਾ ਆਗੂ ਹੈ ਨਾ ਗੁਰੂ ਗ੍ਰੰਥ ਸਾਹਿਬ ਸਾਡੇ ਹਰ ਸਵਾਲ ਦਾ ਜਵਾਬ ਦੇਣ ਦੇ ਸਮਰੱਥ ਆ। ਅੱਜ ਕਿਸੇ ਕੋਲੇ ਕੋਈ ਆਗੂ ਹੈ ਨਹੀਂ ਜਿਹੜਾ ਸਵਾਲ ਦਾ ਹਰੇਕ ਦਾ ਜਵਾਬ ਦੇ ਸਕਦਾ ਹੋਵੇ, ਤਾਂ ਸਾਡੀ ਅਗਵਾਈ ਕਰ ਰਹੇ ਆ ਤੇ ਪੂਰੀ ਸੰਗਤ ਸੇਵਾਦਾਰ ਦੇ ਤੌਰ ਤੇ ਲਾਈਨ ਖਿੱਚ ਕੇ ਬੈਠੀ ਆ ਤੇ ਦੇਖਾਂਗੇ ਕੀ ਬਣਦਾ। ਤਾਂ ਉਹਨਾਂ ਦਾ ਕਹਿਣਾ ਹੈ ਕਿ 26 ਜਨਵਰੀ 2023 ਨੂੰ ਜਿਹੜਾ ਕਿ ਲੋਕਾਂ ਨੂੰ ਦੱਸਿਆ ਜਾਣਾ ਕਿ ਸੰਵਿਧਾਨ ਦੇ ਵਿੱਚ ਜੋ ਲਿਖਿਆ ਉਸ ਦੇ ਅਕੋਰਡਿੰਗ ਸਾਡੇ ਨਾਲ ਧੱਕਾ ਹੋ ਰਿਹਾ, ਸਾਡੀ ਕੌਮ ਦੇ ਨਾਲ ਧੱਕਾ ਹੋ ਰਿਹਾ। ਤਾਂ ਦੇਖਣ ਵਾਲੀ ਗੱਲ ਇਹ ਹੈ ਕਿ ਆਖਰ 26 ਤਰੀਕ ਨੂੰ ਅਜਿਹਾ ਕੀ ਹੋਵੇਗਾ ਕਿ ਜਿਹੜਾ ਬਾਰ-ਬਾਰ 26 ਜਨਵਰੀ ਤੇ ਜ਼ੋਰ ਦਿੱਤਾ ਜਾ ਰਿਹਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਤਾਂ ਜਦੋਂ ਅਸੀਂ ਸਿੱਖ ਰਾਜਨੀਤੀ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਇੱਕ ਤੁਕਾਂ ਆਉਂਦੀਆਂ ਨੇ, ਜਿਹੜੀਆਂ ਤੁਕਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਜਿਸ ਦੇ ਵਿੱਚ ਕਿਹਾ ਜਾਂਦਾ ਕਿ ਸ਼੍ਰੀ ਮੁੱਖ ਵਾਕ ਪੰਨਿਓ ਗਰੀਬ ਨਵਾਜ਼ ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾ ਨਾ ਧਰਮ ਚੱਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਤਾਂ ਇਹ ਅਸੀਂ ਤੁਹਾਡੇ ਨਾਲ ਤਾਂ ਜਿਹੜੀਆਂ ਤੁਕਾਂ ਨੇ ਉਹ ਸਾਂਝੀਆਂ ਕੀਤੀਆਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਸ਼ਾਸਤਰਾਂ ਦੀ ਜਿਹੜੀ ਕਿ ਸੇਵਾ ਕੀਤੀ ਜਾ ਰਹੀ ਹੈ, ਜਿਹੜੀਆਂ ਕਿਰਪਾਨਾਂ ਨੇ, ਖੰਡੇ ਨੇ, ਉਹਨਾਂ ਨੂੰ ਤਿੱਖਿਆਂ ਕਰਨ ਦੀ ਜਿਹੜੀ ਕਿ ਕੌਮੀ ਇਨਸਾਫ ਮੋਰਚੇ ਦੇ ਵਿੱਚ ਸੇਵਾ ਕੀਤੀ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਇਸ ਵਕਤ ਜਿਹੜੀਆਂ ਕਰਦਾਂ ਨੇ ਉਹਨਾਂ ਨੂੰ ਤਿੱਖਿਆ ਕਰਿਆ ਜਾ ਰਿਹਾ, ਕਰਦਾਂ ਨੂੰ ਤਿੱਖਿਆ ਕਰਿਆ ਜਾ ਰਿਹਾ, ਕਿਉਂਕਿ ਇੱਥੇ ਲੰਗਰ ਦੀ ਜਿਹੜੀ ਸੇਵਾ ਗੀ ਉਹ ਵੀ ਚੱਲਦੀ ਆ ਨਾਲ, ਜਿੱਥੇ ਸੰਗਤ ਦੀ ਸੇਵਾ ਗੀ ਉੱਥੇ ਪੰਗਤ ਦੀ ਸੇਵਾ ਵੀ ਨਾਲ ਦੀ ਨਾਲ ਹੁੰਦੀ ਰਹਿੰਦੀ ਆ। ਤਾਂ ਸਾਡੇ ਨਾਲ ਨਿਹੰਗ ਸਿੰਘ ਮੌਜੂਦ ਨੇ ਜਿਹੜੇ ਇੱਥੇ ਲਗਾਤਾਰ ਇਹ ਸੇਵਾ ਨੂੰ ਸਮਰਪਿਤ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕੀ ਨਾਮ ਆ, ਕਿੱਥੋਂ ਹੋ ਤੁਸੀਂ, ਤੁਹਾਡਾ ਕਿਹੜਾ ਏਰੀਆ ਹੈਗਾ? ਮੇਰਾ ਏਰੀਆ ਮੋਹਾਲੀ ਹੈ। ਨਾ ਸਾਡਾ ਸੰਤ ਬਾਬਾ ਅਜਮੇਰ ਸਿੰਘ ਖਾਲਸਾ ਤਾਂ ਹੈ ਕਿ ਮਹਾਂਪੁਰਖਾਂ ਦੀ ਪੱਗ ਮਿਲੀ ਹੈ ਮੈਨੂੰ। ਪੱਗ ਵੀ ਇੱਦਾਂ ਮਿਲੀ ਹੈ, ਮਹਾਂਪੁਰਖ ਕਹਿੰਦੇ ਜੇ ਸਾਧੂ ਬਣਨਾ ਸੀਸ ਲੱਗਣਗੇ। ਹੁਣ ਸਿੱਖੀ ਦੇ ਵਿੱਚ ਸਾਧੂ ਮਹਾਤਮਾ ਨੇ ਬੋਲ ਦਿੱਤਾ, ਬ੍ਰਹਮ ਗਿਆਨੀ ਜੀ ਸਰੀਰ ਨੂੰ ਛੱਡ ਕੇ ਚਲੇ ਜਾਂਦੇ, ਸਰੀਰ 'ਚ ਆ ਜਾਂਦੇ ਸੀਗੇ।
ਤਾਂ ਉਹਨਾਂ ਨੇ ਕਿਹਾ ਵੀ ਜੇ ਸਾਧੂ ਬਣਨਾ ਸੀਸ ਲੱਗਣਗੇ ਮਹਾਂਪੁਰਖੋ ਖੈਰ ਪਾਓ ਝੋਲੀ 'ਚ, ਤੁਸੀਂ ਲਾਏ ਸਾਨੂੰ ਵੀ ਲਾਉਣੇ ਪੈਣੇ ਆ। ਤੇ ਗੁਰੂਆਂ ਨੇ ਸਾਡਿਆਂ ਨੇ ਸੀਸ ਲਾਏ ਨੇ, ਸਾਹਿਬਜ਼ਾਦਿਆਂ ਨੇ ਸੀਸ ਲਾਏ ਨੇ, ਤੇ ਸਾਨੂੰ ਵੀ ਲਾਣੇ ਪੈਣੇ, ਤਾਂ ਇਹ ਕੌਮ ਬਚੇਗੀ। ਜਿਵੇਂ ਗੁਰਬਾਣੀ ਦੀਆਂ ਤੁਕਾਂ ਜਦੋਂ ਮੈਂ ਸ਼ੁਰੂਆਤ ਕਰੀ ਸੀ ਤਾਂ ਉਦੋਂ ਪੜ੍ਹ ਰਿਹਾ ਸੀ ਕਿ ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਤੁਸੀਂ ਇੱਥੇ ਸ਼ਾਸਤਰਾਂ ਦੀ ਸੇਵਾ ਕਰ ਰਹੇ ਹੋ? ਹਾਂ ਜੀ, ਸ਼ਾਸਤਰਾਂ ਦੀ ਸੇਵਾ ਕਰਦੇ। ਜੇ ਅਸੀਂ ਇਕੱਲੀ ਮਾਲਾ ਲੈ ਕੇ ਬੈਠੇ ਰਹੀਏ ਤੇ ਕੋਈ ਵੀ ਆ ਕੇ ਸਾਡੇ ਤੇ ਡੰਡਾ ਬਰਸਾਏਗਾ। ਜਿਵੇਂ ਹੁਣ ਇਹ ਸਰਕਾਰਾਂ ਧੱਕਾ ਕਰ ਰਹੀਆਂ ਨੇ, ਸਰਕਾਰਾਂ ਧੱਕਾ ਇੱਥੇ ਤੱਕ ਕਰਦੀਆਂ ਨੇ ਕਿ ਜਿਹੜਾ ਖਾਣੇ ਜ਼ਿਮੀਂਦਾਰ ਜਿਹਦੇ ਕੋਲ ਦਾਣੇ ਹੈਗੇ ਨੇ ਉਹਨੂੰ ਤਾਂ ਦਾਣੇ ਮਿਲ ਰਹੇ ਨੇ, ਤੇ ਮੇਰੇ ਕੋਲ ਜ਼ਿਮੀਂ ਜ਼ਿਆਦਾ, ਮੇਰੇ ਕੁਛ ਵੀ ਨਹੀਂ, ਮੈਨੂੰ ਸਰਕਾਰ ਕੁਛ ਵੀ ਨਹੀਂ ਦੇ ਰਹੀ। ਅਸੀਂ ਵੋਟ ਵੀ ਛੱਡਦੀ ਸਰਕਾਰ ਨੂੰ ਪਾਉਣੀ। ਕਹਿੰਦੇ ਖਾਲਸਾ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ। ਤੁਸੀਂ ਬਾਗੀ ਹੋ ਕਿ ਬਾਦਸ਼ਾਹ ਹੋ? ਅਸੀਂ ਬਾਦਸ਼ਾਹ ਦੇ ਵੀ ਬਾਦਸ਼ਾਹ ਹੈ, ਕਿਉਂ ਮੇਰਾ ਪਿਤਾ ਨਿਰੰਕਾਰ ਹੈ। ਉਹਨੇ ਬਾਦਸ਼ਾਹ ਦੇ ਬਾਦਸ਼ਾਹ ਸਾਜੇ ਨੇ, ਕਿਉਂਕਿ ਉਹ ਆਪਣੇ ਆਪ ਤੋਂ ਹੈ। ਉਹ ਤਾਂ ਉਹਦੀ ਤਾਂ ਗੱਲ ਹੀ ਛੱਡੋ। ਸਤਿਗੁਰੂ ਜੀ ਤਾਂ ਜਿਹੜੇ ਬਾਦਸ਼ਾਹ ਦੇ ਬਖਸ਼ੇ ਹੋਏ ਨੇ, ਉਹ ਬਾਦਸ਼ਾਹ ਦੇ ਬਾਦਸ਼ਾਹ ਇਹ ਕੀ ਨੇ, ਟੋਬੇ ਦੇ ਡੱਡੂ ਨੇ ਤੇ ਸਾਰੇ ਇਕੱਠੇ ਹੋਏ ਹੋਏ। ਇਹਨਾਂ ਨੂੰ ਕੀਤੀ ਸ਼ਰਮ ਹੈਗੀ ਆ ਵੀ ਇਨਸਾਨ ਹੈਗਾ ਜਿਹੜਾ, ਉਹ ਸਾਰਿਆਂ ਦੀ ਜੋਤ ਉਹਦੀ ਪਰਮੇਸ਼ਰ ਦੀ ਆ। ਤੇ ਅਸੀਂ ਵੱਖਰਾ ਸਮਝਦੇ, ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ MLA ਹਾਂ ਜੀ, ਮੈਂ ਪਟਵਾਰੀ ਹਾਂ ਜੀ, ਫਲਵਾਣਾ। ਕੋਈ ਕਿੱਥੋਂ ਉਪਜੇ ਹੈਗੇ? ਇੱਕ ਨੂਰ ਤੇ ਸਭ ਜੋ ਜਗ ਉਪਜਿਆ, ਕੌਣ ਭਲੇ ਕੋ ਮੰਦੇ? ਕੋਈ ਮੰਦਾ ਨਹੀਂ, ਕੋਈ ਚੰਗਾ ਨਹੀਂ। ਇਹ ਚੰਗੇ ਮੰਦੇ ਕਿਉਂ ਬਣੇ ਆ? ਇਹ ਖੇਲ ਨਿਰੰਕਾਰ ਦੀ ਹੁਣ ਸ੍ਰਿਸ਼ਟੀ ਨੂੰ ਲੈ ਕਰਨ ਦੀ ਉਹਨੇ ਖੇਲ ਰਚ ਦਿੱਤੀ। ਸ੍ਰਿਸ਼ਟੀ ਵੱਧ ਗਈ, ਪਾਪ ਵੱਧ ਗਿਆ, ਤੇ ਸਤਿਗੁਰ ਨੇ ਖੇਲ ਰਚਦੀ ਵੀ ਇਹਨੂੰ ਸਮਾਪਤੀ ਕਰੋ। ਹੁਣ ਤੁਸੀਂ ਇੱਥੇ ਜਿਵੇਂ ਆਏ ਹੋ, ਇੱਥੇ ਸੇਵਾ ਕਰ ਰਹੇ ਹੋ ਜਾਂ ਫਿਰ ਇਹਦੇ ਕੋਈ ਪੈਸੇ ਲੈਂਦੇ ਹੋ? ਕਿੱਦਾਂ? ਪੈਸੇ ਨਹੀਂ ਅਸੀਂ ਲੈਂਦੇ, ਅਸੀਂ ਇਹਦੇ ਸਹਿਯੋਗ ਨਾਲ ਸੇਵਾ ਕਰਦੇ ਹਾਂ। ਗੁਰੂ ਘਰ ਇਹ ਨਿਰੰਕਾਰ ਸੇ ਸੱਚਖੰਡ, ਅਸੀਂ ਉੱਥੇ ਵੀ ਹਜ਼ੂਰ ਸਾਹਿਬ ਵੀ ਸੇਵਾ ਕਰ ਰਹੇ ਹਾਂ, ਵੀ 25 ਸਾਲ ਸੇਵਾ ਕਰਕੇ ਆਏ ਅਸੀਂ ਉੱਥੇ। ਤੇ ਉੱਥੋਂ ਸਾਨੂੰ ਹੁਕਮ ਹੋਇਆ ਸੀ ਵੀ ਤੂੰ ਜਾ ਪੰਜਾਬ, ਤੇ ਸਾਡੇ ਪਿੰਡ ਦੇ ਰੋਡ ਦੇ ਉੱਤੇ ਜਗ੍ਹਾ ਹੈਗੀ ਸਾਈਡ ਤੇ, ਵੀ ਉਹ ਸ਼ਹੀਦੀ ਜਗ੍ਹਾ, ਉੱਥੇ ਲੰਗਰ ਸਥਾਨ ਬਣਾਓ, ਉਹਦੇ ਲੰਗਰ ਚਲਾਓ। ਹੁਕਮ ਕਿਹਨੇ ਕੀਤਾ ਸੀ ਤੁਹਾਨੂੰ? ਸਤਿਗੁਰੂ ਨੇ ਕੀਤਾ ਸੀ ਮੈਨੂੰ। ਇੱਥੇ ਆਏ ਹੋ, ਇੱਥੇ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ, ਇੱਥੇ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ। ਕਿੰਨੇ ਦਿਨਾਂ ਤੋਂ ਇੱਥੇ ਹੋਗੇ? 5-4 ਦਿਨ ਤੋਂ ਅਸੀਂ ਇੱਥੇ ਹੀ ਹੈਗੇ, ਕਿਉਂਕਿ ਅਸੀਂ ਸ਼ਾਸਤਰਾਂ ਦੀ ਸੇਵਾ ਕਰਦੇ ਸੀ। ਦਿੱਲੀ ਵੀ ਗਏ ਸੀ। ਸਾਡਾ ਤਾਂ ਪੰਥ ਦੀ ਸੇਵਾ ਨਾਲ ਮਤਲਬ ਹੈ। ਪੰਥ ਦੀ ਸੇਵਾ ਨਾਲ ਮਤਲਬ ਆ। ਤੁਸੀਂ ਇੱਥੇ ਜਿਹੜਾ ਇਹ ਨਾਲੇ ਕਹਿੰਦੇ ਵੀ ਸਰਕਾਰ ਦੇ ਵੱਲੋਂ ਜਿਹੜੇ ਬੈਨ ਕਰ ਦਿੱਤੇ ਗਏ ਨੇ ਹਥਿਆਰ ਨੇ ਜਿਹੜੇ, ਉਹ ਰੱਖਣੇ ਨਹੀਂ ਚਾਹੀਦੇ। ਕਿਉਂ ਬੈਨ? ਇਹਨਾਂ ਨੇ ਆਪੇ ਤਰਸੂਲ ਬੈਨ ਕਰ ਦਿੱਤੇ। ਜਿਹੜੇ ਕਹਿੰਦੇ ਨੇ ਬੰਮਣ ਵੀ ਹਿੰਦੂ ਧਰਮ ਦੇ ਕਹਿੰਦੇ ਹੈਗੇ ਵੀ ਸਿੱਖਾਂ ਨਹੀਂ ਰੱਖ ਨਹੀਂ ਸਕਦੇ, ਇਹ ਤਰਸੂਲ ਨਹੀਂ ਰੱਖੇ ਬੈਠੇ ਆਪਣੇ। ਇਹ ਤਾਂ ਕਹਿੰਦੇ ਟੋਕੇ ਗੰਡਾਸੀਆਂ ਉਹ ਚੱਕੋ, ਕੋਈ ਕੁਹਾੜੀਆਂ ਚੱਕੋ। ਤੇ ਸਿੱਖ ਦਾ ਤਾਂ ਧਰਮ ਹੈਗਾ ਇਹ। ਸਾਨੂੰ ਤਾਂ ਧਰਮ ਦੀ ਨਿਸ਼ਾਨੀ ਸਾਡੇ ਪੀਰ ਹੈਗੇ, ਅਸੀਂ ਪੀਰਾਂ ਨਾਲ ਨਹੀਂ ਰਹਾਂਗੇ ਆਪਣੇ ਨਾਲ। ਕਈ ਜਿਹੜੀ ਪੰਜਾਬ ਦੀ ਸਰਕਾਰ ਆ ਉਹਨੇ ਪਰਚੇ ਵੀ ਪਾਏ ਨੇ ਕਈ ਲੋਕਾਂ ਦੇ ਉੱਪਰ ਜਿਹੜੇ ਸ਼ਾਸਤਰਾਂ ਦੀ ਗੱਲ ਕਰਦੇ ਨੇ ਜਾਂ ਜਿਹੜੇ ਸ਼ਾਸਤਰ ਰੱਖਦੇ ਨੇ। ਸਾਨੂੰ ਪੰਥ ਖਾਲਸੇ ਦਾ ਹੁਕਮ ਹੈ, ਆਹ ਦੇਖੋ ਪੜ੍ਹ ਲਓ। ਇਹ ਪੰਥ ਖਾਲਸੇ ਨੇ ਆਪ ਦਿੱਤਾ ਸਾਨੂੰ ਵੀ ਤੂੰ ਗੁਰੂ ਘਰਾਂ 'ਚ ਸੇਵਾ ਕਰਦੇ ਸੀ। ਅਸੀਂ ਕਹਿੰਦੇ ਆਹ ਸ਼ਾਸਤਰਾਂ ਅਸੀਂ ਦਿੱਤੀ ਨਾ, ਤੂੰ ਸੇਵਾ ਰੱਖ ਵੀ ਸਕਦਾ, ਵੇਚ ਵੀ ਸਕਦਾ ਸ਼ਾਸਤਰ। ਕਿ ਮੈਨੂੰ ਵੀ ਸੇਵਾ ਕਰ ਸਕਦੇ, ਜਿਹੜਾ ਕੋਈ ਗਰੀਬ ਆ ਸਿੱਖ ਉਹਨੂੰ ਜੇ ਤੂੰ ਸ਼ਾਸਤਰ ਵੀ ਦੇ ਸਕਦਾ ਹੈਗਾ। ਅਸੀਂ ਵੇਚਦੇ ਨਹੀਂ ਸ਼ਾਸਤਰ, ਅਸੀਂ ਸੇਵਾ ਕਰਦੇ ਹਾਂ। ਸ਼ਾਸਤਰਾਂ ਦੀ ਵੀ ਸੇਵਾ ਕਰਕੇ ਜੋ ਮੈਨੂੰ ਸੰਗਤ ਸੇਵਾ ਦੇਊਗੀ ਉਹਦੇ ਨਾਲ ਮੈਂ ਸ਼ਾਸਤਰ ਇਹਨਾਂ ਨੂੰ ਲੈ ਕੇ ਦੇਵਾਂਗਾ ਕਿ ਆਪਣੇ ਸਰੀਰ ਦੀ, ਆਪਣੀ ਜੀਵਨ ਦੀ ਰੱਖਿਆ ਕਰੋ, ਮਜ਼ਲੂਮਾਂ ਦੀ ਰੱਖਿਆ ਕਰੋ। ਜੋ ਅਤਿਆਚਾਰ ਕਰਦਾ ਉਹਦੇ ਉਲਟ ਚੱਲੋ। ਜੋ ਸਹੀ ਸਲਾਮ ਚੱਲਦਾ, ਚਾਹੇ ਉਹ ਮੁਸਲਮਾਨ ਹੈ, ਚਾਹੇ ਹਿੰਦੂ ਹੈ, ਈਸਾਈ ਹੈ, ਕੋਈ ਹੈ, ਉਹਨੂੰ ਨਹੀਂ ਕੁਛ ਕਹਿਣਾ। ਬਿਲਕੁਲ। ਤਾਂ ਅਸੀਂ ਇੱਥੇ ਮੁਲਾਕਾਤ ਤਾਂ ਉਹ ਕਰੀ ਆ ਅੱਜ ਕੌਮੀ ਇਨਸਾਫ ਮੋਰਚੇ ਦੇ ਵਿੱਚ ਆ। ਅਸੀਂ ਉਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ, ਜਿਹੜੀਆਂ ਤਸਵੀਰਾਂ ਅੱਜ ਇੱਥੇ ਅਸੀਂ ਦੇਖੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਅੱਗੇ ਚੱਲਦੇ ਹਾਂ ਕਿਸੇ ਹੋਰ ਨੌਜਵਾਨ ਦੇ ਨਾਲ, ਕਿਸੇ ਬਜ਼ੁਰਗ ਦੇ ਨਾਲ ਗੱਲਬਾਤ ਕਰਦੇ ਹਾਂ। ਜਿਵੇਂ ਕਿਸਾਨ ਅੰਦੋਲਨ ਦੀਆਂ ਸਟੇਜਾਂ ਦੇ ਉੱਪਰ ਬੜਿਆਂ ਨੂੰ ਭੰਡਿਆ ਗਿਆ, ਪਰ ਇੱਥੇ ਕੁਛ ਇਦਾਂ ਦਾ ਤਾਂ ਨਹੀਂ ਹੋ ਰਿਹਾ। ਮਾਕੇ ਜਿਹਦੇ ਧਾਮੀ ਸਾਹਿਬ ਆਏ ਉਹਦੇ ਥੋੜਾ ਜਿਹਾ ਨੌਜਵਾਨ ਕੀ ਅਗਰੈਸਿਵ ਹੋਏ, ਉਹ ਗਲਤੀ ਵੀ ਹੈਗੀ, ਅਸੀਂ ਕਹਿੰਦੇ ਵੀ ਹੈਗੇ ਆ। ਪਰ ਸਵਾਲ ਜਿਹੜੇ ਹੈਗੇ, ਜੇਕਰ ਤੁਹਾਡੇ ਜਵਾਬ ਤੁਹਾਡੇ ਕੋਲੇ ਨਹੀਂ ਹੈਗੇ, ਫਿਰ ਮੋਰਚੇ 'ਚ ਆਉਣ ਦੀ ਕੋਈ ਲੋੜ ਨਹੀਂ ਹੈ। ਮੈਂ ਅਸੀਂ ਬੇਨਤੀ ਵੀ ਕੀਤੀ ਸੀ ਉਹਨਾਂ ਨੂੰ, ਇੱਕ ਦਿਨ ਪਹਿਲਾਂ ਮਨਾ ਕਰਤਾ ਸੀ ਵੀ ਤੁਸੀਂ ਆਇਓ ਨਾ। ਅਸੀਂ ਬੈਠ ਕੇ ਮੀਟਿੰਗ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਨਾ ਆਇਓ। ਭੇਜਿਆ ਗਿਆ ਕਿਸੇ ਵੱਲੋਂ, ਜਿਵੇਂ ਤੁਸੀਂ ਕਿਹਾ ਕਿ ਪਤਾ ਨਹੀਂ ਕਿਉਂ ਭੇਜਿਆ ਗਿਆ। ਹਰ ਬੰਦਾ ਜਾਣਦਾ ਕਿ ਇਸ ਮੋਰਚੇ ਦੀਆਂ ਜਿਹੜੀਆਂ ਮੇਨ ਮੰਗਾਂ ਨੇ ਉਹਨਾਂ ਦੇ ਨਾਲ ਬਾਦਲ ਕਿਆ ਜੁੜੇ ਹੋਏ ਨੇ, ਤੇ ਸਾਨੂੰ ਵਿਸ਼ਵਾਸ ਆ ਕਿ 26 ਜਨਵਰੀ ਨੂੰ ਕੀ ਹੈ ਇੱਕ ਇਹੋ ਜਿਹਾ ਨੈਰੇਟਿਵ ਸਿਰਜਿਆ ਜਾਊ ਜਿਹੜਾ ਅੱਤਵਾਦੀ ਦਾ ਟੈਗ ਆ ਦੁਨੀਆ ਦੇ ਵਿੱਚ ਮਾ ਕੇ ਸਾਡੇ ਤੇ ਕੀ ਹੈ ਬਦਨਾਮ ਕਰਨ ਖਾਤਰ ਲਾਇਆ ਨਾ, ਅਸੀਂ ਲਾ ਕੇ ਦਿਖਾਵਾਂਗੇ। ਕਹਿੰਦੇ ਖਾਲਸਾ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ। ਤੁਸੀਂ ਬਾਗੀ ਹੋ ਕਿ ਬਾਦਸ਼ਾਹ ਹੋ? ਅਸੀਂ ਬਾਦਸ਼ਾਹ ਦੇ ਵੀ ਬਾਦਸ਼ਾਹ ਹੈ।
ਜਿਹੜੇ ਬਾਦਸ਼ਾਹ ਦੇ ਬਖਸ਼ੇ ਹੋਏ ਨੇ ਉਹ ਬਾਦਸ਼ਾਹ ਦੇ ਬਾਦਸ਼ਾਹ ਇਹ ਕੀ ਨੇ ਡੋਬੇ ਦੇ ਡੱਡੂ ਨੇ ਤੇ ਸਾਰੇ ਇਕੱਠੇ ਹੋਏ ਨਾਲੇ ਕਹਿੰਦੇ ਵੀ ਸਰਕਾਰ ਦੇ ਵੱਲੋਂ ਜਿਹੜੇ ਬੈਨ ਕਰ ਦਿੱਤੇ ਗਏ ਨੇ ਹਥਿਆਰ ਨੇ ਜਿਹੜੇ ਉਹ ਰੱਖਣੇ ਨਹੀਂ ਚਾਹੀਦੇ। ਕਿਉਂ ਬੈਨ ਇਹਨਾਂ ਨੇ ਆਪਣੇ ਤਰਸੂਲ ਬੈਨ ਕਰ ਦਿੱਤੇ। ਜਿਹੜੇ ਕਹਿੰਦੇ ਨੇ ਬੰਮੇ ਵੀ ਹਿੰਦੂ ਧਰਮ ਦੇ ਕਹਿੰਦੇ ਹੈਗੇ ਵੀ ਸਿੱਖਾਂ ਨਹੀਂ ਰੱਖ ਨਹੀਂ ਸਕਦੇ, ਇਹ ਤਰਸੂਲ ਨਹੀਂ ਰੱਖੇ ਬੈਠੇ ਆਪਣੇ। ਸੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਬੈਠੇ ਆ ਤਾਂ ਸਾਡੇ ਨਾਲ ਅੱਜ ਬਾਈ ਰੁਪਿੰਦਰ ਸਿੰਘ ਮੌਜੂਦ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਰੁਪਿੰਦਰ, ਪਹਿਲਾਂ ਬਹੁਤ ਬਹੁਤ ਸਵਾਗਤ ਆ। ਧੰਨਵਾਦ ਇੰਡੋਜ਼ ਟੀਵੀ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਫਤਿਹ ਅਰਜ਼ਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਕਿੱਥੇ ਜੀ ਗੱਲਬਾਤ ਖੜੀ ਆ, ਕਿੱਥੇ ਜੀ ਪਹੁੰਚੀ ਆ? ਗੱਲਬਾਤ ਖੜੀ ਨਹੀਂ ਜੀ, ਗੱਲਬਾਤ ਤਾਂ ਜੇ ਤੁਰੀ ਆ। ਗੱਲਬਾਤ ਖੜੀ ਤਾਂ ਮਾ ਕੇ ਸਾਡੀ ਮੈਂ ਕਹਿਣਾ ਵੀ 30 ਸਾਲ 32 ਸਾਲ ਹੋ ਗਏ ਗੱਲ ਖੜੀ ਸੀ। ਅੱਜ ਬੰਦੀ ਸਿੰਘਾਂ ਦੀ ਰਿਹਾਈ ਪਾਸਤੇ ਅੱਜ ਪਹਿਲੀ ਵਾਰ ਕੀ ਆ ਲੋਕਾਂ ਨੇ ਆਪਦੀ ਆਪ ਕੀ ਆ ਤਹਈਆ ਕੀਤਾ, ਕਿਉਂਕਿ ਅੱਜ ਤੱਕ ਆਗੂ ਗੱਲ ਛੇੜ ਲੈਂਦੇ ਸੀ ਸਿਆਸਤ ਕਰਕੇ ਕਿ ਆਪਦੀਆਂ ਕੁਰਸੀਆਂ ਦੀ ਬੈਠ ਜਾਂਦੇ ਸੀ। ਪਰ ਇਹ ਪਹਿਲੀ ਵਾਰੀ ਹੋਇਆ ਕਿ ਲੋਕ ਆਪ ਮਾਰੇ ਇਕੱਠੇ ਹੋਏ ਆ ਤੇ ਸਾਡਾ ਆਗੂ ਗੁਰੂ ਗ੍ਰੰਥ ਸਾਹਿਬ ਆ। ਤੇ ਐਤਕੀ ਲੋਕਾਂ ਨੇ ਜਿਹੜੀ ਲੜਾਈ ਲੜਨੀ ਆਰ ਪਾਰ ਦੀ ਲੜਾਈ ਲੜਨੀਆਂ, ਜਾਂ ਤਾਂ ਉਹ ਬਾਹਰ ਆਉਣਗੇ ਜਾਂ ਫਿਰ ਅਸੀਂ ਅੰਦਰ ਜਾਵਾਂਗੇ। ਇਹਦਾ ਸਪਸ਼ਟ ਰੂਪ ਦੇ ਵਿੱਚ ਕੀ ਹੈ, ਧਾਰ ਕੇ ਬੈਠੇ ਤੇ ਲਾਈਨ ਖਿੱਚ ਕੇ ਲੜਾਂਗੇ। ਹੁਣ ਜਿਵੇਂ ਕਿਸਾਨ ਅੰਦੋਲਨ ਲੜਿਆ ਸੀਗਾ, ਜੀਰਾ ਅੰਦੋਲਨ ਲੜਿਆ ਗਿਆ, ਉਸੇ ਤਰੀਕੇ ਨਾਲ ਆਹ ਅੰਦੋਲਨ ਲੜਿਆ ਜਾਊ। ਤੇ ਲੋਕ ਹੁਣ ਲੜਨਾ ਸਿੱਖ ਗਏ। ਕਿਸਾਨ ਅੰਦੋਲਨ 'ਚੋਂ ਇਹੀ ਚੀਜ਼ ਸਿੱਖੇ ਆ ਵੀ ਲਾਈਨ ਖਿੱਚ ਕੇ ਅਸੀਂ ਤਾਂ ਬੈਠ ਗਏ, ਜਾਂ ਤਾਂ ਕਰਦੇ ਹੋ ਜਾਂ ਫਿਰ ਬੈਠੇ ਆ। ਕਿਸਾਨ ਅੰਦੋਲਨ 'ਚ ਹੋਰ ਵੀ ਬਹੁਤ ਕੁਝ ਸਿੱਖੇ ਹੋਵੋਗੇ ਜਿਹੜਾ ਕਿ ਸਾਹਮਣੇ ਆ ਰਿਹਾ ਹੌਲੀ ਹੌਲੀ, ਜਿਵੇਂ ਕਿਸਾਨ ਅੰਦੋਲਨ ਦੀਆਂ ਸਟੇਜਾਂ ਦੇ ਉੱਪਰ ਬੜਿਆਂ ਨੂੰ ਭੰਡਿਆ ਗਿਆ, ਪਰ ਇੱਥੇ ਕੁਛ ਇਦਾਂ ਦਾ ਤਾਂ ਨਹੀਂ ਹੋ ਰਿਹਾ? ਨਹੀਂ, ਭੰਡਣ ਭੰਡਾਉਣ ਵਾਲੀ ਗੱਲ ਬਾਈ ਜੀ ਕੁਛ ਨਹੀਂ। ਦੇਖੋ, ਮੋਰਚਾ ਹੈਗਾ ਸੰਗਤ ਦਾ ਤੇ ਇੱਥੇ ਰੋਕ ਟੋਕ ਕਿਸੇ ਨੂੰ ਨਹੀਂ, ਪਰ ਜਿਹਦੀਆਂ ਕਮਜ਼ੋਰ ਲੱਤਾਂ ਉਹ ਇੱਥੇ ਆਉਂਦਾ ਵੀ ਹੈ ਨਹੀਂ। ਜਿਹੜੇ ਕੋਈ ਆ ਵੀ ਜਾਂਦੇ ਆ ਤਾਂ ਸੰਗਤ ਜਿਹੜੀ ਹੈਗੀ ਆ, ਜਾਨੀ ਜਾਨ ਹੈਗੀ ਆ, ਸੰਗਤ ਸਵਾਲ ਕਰਦੀ ਆ। ਹੁਣ ਕਈ ਲੋਕ ਸਾਨੂੰ ਪੁੱਛਦੇ ਆ ਕਿ ਜੇ ਅਸੀਂ ਆ ਜਾਈਏ ਤਾਂ ਅਸੀਂ ਇੱਕੋ ਗੱਲ ਕਹਿੰਦੇ ਹੁੰਦੇ ਵੀ ਆ ਜਾਓ, ਪਰ ਲੋਕਾਂ ਦੇ ਸਵਾਲਾਂ ਦੇ ਜੇ ਜਵਾਬ ਹੈਗੇ ਆ ਤਾਂ ਆਇਓ, ਕਿਉਂਕਿ ਇਹ ਮੋਰਚਾ ਸੰਗਤ ਦਾ ਤੇ ਇੱਥੇ ਰੋਕ ਟੋਕ ਕਿਸੇ ਨੂੰ ਨਹੀਂ। ਹਾਂ, ਅਸੀਂ ਇੱਕ ਗੱਲ ਕਹਿੰਦੇ ਆ ਕਿ ਅਸੀਂ ਸਵਾਲ ਕੀ ਆ ਨੌਜਵਾਨ ਕਰਨਗੇ, ਤਾਂ ਜੇਕਰ ਨੌਜਵਾਨਾਂ ਕੋਲੇ ਸਵਾਲਾਂ ਦੇ ਜਵਾਬ ਉਸ ਦਿਨ ਕੀ ਇੱਕ ਦਿਨ ਕੇ ਜਿਹਦੇ ਧਾਮੀ ਸਾਹਿਬ ਆਏ ਉਹਦੇ ਥੋੜਾ ਜਿਹਾ ਨੌਜਵਾਨ ਕੀ ਅਗਰੈਸਿਵ ਹੋਏ, ਉਹ ਗਲਤੀ ਵੀ ਹੈਗੀ, ਅਸੀਂ ਕਹਿੰਦੇ ਵੀ ਹੈਗੇ ਆ। ਪਰ ਸਵਾਲ ਜਿਹੜੇ ਹੈਗੇ ਜੇਕਰ ਤੁਹਾਡੇ ਜਵਾਬ ਤੁਹਾਡੇ ਕੋਲੇ ਨਹੀਂ ਹੈਗੇ ਫਿਰ ਮੋਰਚੇ 'ਚ ਆਉਣ ਦੀ ਕੋਈ ਲੋੜ ਨਹੀਂ ਹੈ। ਮੈਂ ਇਹੀ ਬੇਨਤੀ ਵੀ ਕੀਤੀ ਸੀ ਉਹਨਾਂ ਨੂੰ, ਇੱਕ ਦਿਨ ਪਹਿਲਾਂ ਮਨਾ ਕਰਤਾ ਸੀ ਵੀ ਤੁਸੀਂ ਆਇਓ ਨਾ। ਅਸੀਂ ਬੈਠ ਕੇ ਮੀਟਿੰਗ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਨਾ ਆਇਓ, ਤੇ ਉਹਨਾਂ ਨੇ ਮੰਨ ਵੀ ਲਿਆ ਸੀ। ਪਰ ਮੈਨੂੰ ਨਹੀਂ ਪਤਾ ਕਿ ਕਿਉਂ ਇਸ ਮੋਰਚੇ ਨੂੰ ਖਰਲ ਪਾਉਣ ਵਾਸਤੇ ਉਹਨਾਂ ਨੂੰ ਭੇਜਿਆ ਗਿਆ। ਉਸ ਤੋਂ ਬਾਅਦ ਜਿਹੜਾ ਐਪੀਸੋਡ ਹੋਇਆ ਸਾਰੀ ਦੁਨੀਆ ਨੇ ਦੇਖਿਆ। ਲੱਗਦਾ ਵੀ ਉਹਨਾਂ ਨੂੰ ਭੇਜਿਆ ਗਿਆ ਕਿਸੇ ਵੱਲੋਂ, ਜਿਵੇਂ ਤੁਸੀਂ ਕਿਹਾ ਕਿ ਪਤਾ ਨਹੀਂ ਕਿਉਂ ਭੇਜਿਆ ਗਿਆ। ਬਾਈ ਜੀ, ਮੈਂ ਤੁਹਾਨੂੰ ਕਹਿ ਦਿਆਂ ਕਿ ਤੁਸੀਂ ਭਾਈ ਨਾ ਆਇਓ। ਲੋਕਾਂ ਦਾ ਆਕਰੋਸ਼ ਹੈ, ਕਿਉਂਕਿ ਤੇ ਹਰ ਫੈਸਲਾ ਲੋਕਾਂ ਤੋਂ ਪੁੱਛ ਕੇ ਲੋਕਾਂ ਦੀ ਰਾਏ ਨਾਲ ਹੁੰਦਾ। ਹਰ ਬੰਦਾ ਜਾਣਦਾ ਕਿ ਇਸ ਮੋਰਚੇ ਦੀਆਂ ਜਿਹੜੀਆਂ ਮੇਨ ਮੰਗਾਂ ਨੇ ਉਹਨਾਂ ਦੇ ਨਾਲ ਬਾਦਲ ਕੇ ਜੁੜੇ ਹੋਏ ਨੇ ਤੇ ਬਾਦਲ ਕੇ ਜ਼ਿੰਮੇਵਾਰ ਨੇ। ਤੇ ਬਾਦਲਾਂ ਦਾ ਜੇ ਕੀ ਆ ਮੇਨ ਜਿਹੜਾ ਪਿਆਦਾ ਜੇ ਇੱਥੇ ਆਊਗਾ ਤਾਂ ਆਪਾਂ ਸਾਰੇ ਜਾਣਦੇ ਸੀ ਮਾਹੌਲ ਖਰਾਬ ਹੋਣਾ ਸੀ, ਇਸੇ ਕਰਕੇ ਮਨਾ ਕੀਤਾ ਸੀ। ਬਕਾਇਦਾ ਸੁਨੇਹਾ ਲੱਗਿਆ ਸੀ, ਉਹਨਾਂ ਨੇ ਕਹਿ ਵੀ ਦਿੱਤਾ ਸੀ ਵੀ ਨਹੀਂ ਆਉਂਦੇ। ਪਰਮਜੀਤ ਸਿੰਘ ਜਿਹੜੇ ਲੈ ਕੇ ਆਏ ਆ ਉਹਨਾਂ ਨੂੰ ਸੁਨੇਹਾ ਲੱਗਿਆ ਸੀ, ਉਹਨਾਂ ਨੇ ਕਹਿ ਵੀ ਦਿੱਤਾ ਸੀ ਵੀ ਨਹੀਂ ਆਉਂਦੇ। ਪਰ ਉਹੀ ਕੀ ਆ, ਜਦੋਂ ਮੋਰਚੇ 'ਚ ਆਏ ਤਾਂ ਉਦੋਂ ਬਾਅਦ ਦੇਖੋ ਲੋਕਾਂ ਨੇ ਸਵਾਲ ਕਰਨੇ। ਅਸੀਂ ਵੀ ਇਹੀ ਆਖਿਆ ਸੀ ਕਿ ਜਗਤਾਰ ਸਿੰਘ ਹਵਾਰਾ ਜੀ ਦਾ ਇਹ ਮੋਰਚਾ ਲਵਾਇਆ ਹੋਇਆ ਉਹਨਾਂ ਦੇ ਨਿਰਦੇਸ਼ ਤੇ ਲੱਗਿਆ, ਗੁਰੂ ਗ੍ਰੰਥ ਸਾਹਿਬ ਅਗਵਾਈ ਕਰਦੇ ਆ। ਜੇ ਤਾਂ ਤੁਸੀਂ ਉਹਨਾਂ ਨੂੰ ਜਥੇਦਾਰ ਮੰਨਦੇ ਹੋ ਤਾਂ ਇਸ ਮੋਰਚੇ ਦੀ ਤੁਹਾਡੀ ਕੀ ਆ ਸਪੋਰਟ ਵੀ ਹੈਗੀ ਆ ਤੇ ਬਾਦਲ ਕਿਆਂ ਨੂੰ ਦੋਸ਼ੀ ਮੰਨਦੇ, ਕਿਉਂਕਿ ਸੰਗਤ ਨੇ ਜਕਾਰਾ ਲਾਇਆ ਸੀ ਬਾਦਲ ਕਿਆਂ ਦੇ ਨਾਂ ਤੇ ਵੀ ਬਾਦਲ ਕੇ ਦੋਸ਼ੀ ਨੇ। ਇਹੀ ਮੇਨ ਕਾਰਨ ਆ। ਬਾਕੀ ਸੰਗਤ ਬਾਈ ਜੀ ਜਿਵੇਂ ਚੜ੍ਹਦੀ ਕਲਾ 'ਚ ਚੱਲ ਰਹੇ ਆ ਤੇ ਸਾਨੂੰ ਵਿਸ਼ਵਾਸ ਆ ਕਿ 26 ਜਨਵਰੀ ਨੂੰ ਕੀ ਹੈ ਇੱਕ ਇਹੋ ਜਿਹਾ ਨੈਰੇਟਿਵ ਸਿਰਜਿਆ ਜਾਊ ਜਿਹੜਾ ਅੱਤਵਾਦੀ ਦਾ ਟੈਗ ਆ ਦੁਨੀਆ ਦੇ ਵਿੱਚ ਮਾ ਕੇ ਸਾਡੇ ਤੇ ਕੀ ਹੈ ਬਦਨਾਮ ਕਰਨ ਖਾਤਰ ਲਾਇਆ ਨਾ, ਅਸੀਂ ਲਾ ਕੇ ਦਿਖਾਵਾਂਗੇ। ਸਮੁੱਚੀ ਕੌਮ ਨੇ ਕੀ ਅਸੀਂ ਚੈਲੰਜ ਦੇਵਾਂਗੇ ਹੁਕਮਰਾਨਾਂ ਦੇ ਖਿਲਾਫ। ਸਾਡਾ ਕੋਈ ਸੰਵਿਧਾਨ ਦਾ ਵਿਰੋਧ ਨਹੀਂ, ਪਰ ਸੰਵਿਧਾਨ ਨੂੰ ਪੈਰਾਂ 'ਚ ਰੋਲ ਕੇ ਸਾਡੇ ਤੇ ਰਾਜ ਕਰ ਰਹੀਆਂ ਸਰਕਾਰਾਂ ਦੇ ਖਿਲਾਫ ਇਹ ਕੀ ਆ ਸਾਡਾ ਮਾਰਚ ਆ। ਕਿਉਂਕਿ 30 ਸਾਲਾਂ ਤੋਂ ਬੰਦਾ ਯਾਰ ਜੇਲ੍ਹ 'ਚ ਬੰਦ ਹੋਵੇ, 22 ਸਾਲ ਬੰਦੇ ਦਾ ਚਲਾਨ ਨਾ ਪੇਸ਼ ਹੋਵੇ, ਸ਼ਰਮ ਵਾਲੀ ਗੱਲ ਆ। ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦਾ, ਤੁਸੀਂ 24 ਘੰਟੇ ਆਪਦੇ ਆਪ ਨੂੰ ਜਿੰਦਾ ਮਾਰ ਕੇ ਅੰਦਰ ਬੈਠ ਕੇ ਦੇਖੋ ਯਾਰ। ਤੇ ਜਿਹੜੇ 30 ਸਾਲਾਂ ਦੇ ਬੈਠੇ ਆ ਕਿਹਦੇ ਮਾਰੇ ਬੈਠੇ ਆ? ਤਾਂ 26 ਤਰੀਕ ਨੂੰ ਜਿਹੜਾ ਘਰੇ ਬੈਠ ਗਿਆ ਨਾ, ਮੈਂ ਕਹਿਣਾ ਉਹ ਸਿੱਖ ਵੀ ਹੈ ਨਹੀਂ, ਕਿਉਂਕਿ ਜਿਹੜੀ ਲੜਾਈ ਆ ਇਹ ਸਾਡੀ ਹੋਣ ਦੀ ਵੀ ਲੜਾਈ ਆ, ਸਾਡੇ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਦੀ ਲੜਾਈ ਆ। ਫਿਰ ਬਿਨਾਂ ਗੱਲ ਤੋਂ ਐਵੇਂ ਨਾ ਮੁੜ ਕੇ ਕਹੀ ਜਾਇਆ ਕਰੋ ਕਿ ਸਾਡੇ ਨਾਲ ਫਲਾਨਾ ਇਹ ਕਰਦਾ, ਆਹ ਧੱਕੇ ਹੁੰਦੇ ਆ, ਸਰਸੇ ਵਾਲਾ ਬਾਹਰ ਆ ਗਿਆ। ਅਗਲੇ ਇਕੱਠੇ ਨੇ, ਉਪਦੇਸ਼ ਸਾਡੇ ਗੁਰੂ ਦਾ, ਸਾਡਾ ਗੁਰੂ ਕਹਿੰਦਾ ਹੋ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵਲਾਈ। ਤਾਂ ਇਕੱਠੇ ਸਾਨੂੰ ਹੋਣ ਦੀ ਲੋੜ ਆ। ਸਾਡੇ ਗੁਰੂ ਦਾ ਕੀ ਆ, ਮੈਂ ਕਹਿਣਾ ਸਾਡਾ ਭਾਈ ਸਾਹਿਬ ਜਿਹੜਾ ਆਗੂ ਹੈ ਨਾ ਗੁਰੂ ਗ੍ਰੰਥ ਸਾਹਿਬ, ਸਾਡੇ ਹਰ ਸਵਾਲ ਦਾ ਜਵਾਬ ਦੇਣ ਦੇ ਸਮਰੱਥ ਆ। ਅੱਜ ਕਿਸੇ ਕੋਲੇ ਕੋਈ ਆਗੂ ਹੈ ਨਹੀਂ ਜਿਹੜਾ ਸਵਾਲ ਦਾ ਹਰੇਕ ਦਾ ਜਵਾਬ ਦੇ ਸਕਦਾ ਹੋਵੇ। ਤਾਂ ਸਾਡੀ ਅਗਵਾਈ ਕਰ ਰਹੇ ਆ ਤੇ ਪੂਰੀ ਸੰਗਤ ਸੇਵਾਦਾਰ ਦੇ ਤੌਰ ਤੇ ਲਾਈਨ ਖਿੱਚ ਕੇ ਬੈਠੀ ਆ ਤੇ ਦੇਖਾਂਗੇ ਕੀ ਬਣਦਾ। ਤਾਂ ਉਹਨਾਂ ਦਾ ਕਹਿਣਾ ਹੈਗਾ ਕਿ 26 ਜਨਵਰੀ 2023 ਨੂੰ ਜਿਹੜਾ ਕਿ ਲੋਕਾਂ ਨੂੰ ਦੱਸਿਆ ਜਾਣਾ ਕਿ ਸੰਵਿਧਾਨ ਦੇ ਵਿੱਚ ਜੋ ਲਿਖਿਆ ਉਸ ਦੇ ਅਕੋਰਡਿੰਗ ਸਾਡੇ ਨਾਲ ਧੱਕਾ ਹੋ ਰਿਹਾ, ਸਾਡੀ ਕੌਮ ਦੇ ਨਾਲ ਧੱਕਾ ਹੋ ਰਿਹਾ। ਤਾਂ ਦੇਖਣ ਵਾਲੀ ਗੱਲ ਇਹ ਹੈਗੀ ਕਿ ਆਖਰ 26 ਤਰੀਕ ਨੂੰ ਅਜਿਹਾ ਕੀ ਹੋਵੇਗਾ ਕਿ ਜਿਹੜਾ ਬਾਰ-ਬਾਰ 26 ਜਨਵਰੀ ਤੇ ਜ਼ੋਰ ਦਿੱਤਾ ਜਾ ਰਿਹਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਜਦੋਂ ਅਸੀਂ ਸਿੱਖ ਰਾਜਨੀਤੀ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਇੱਕ
ਤੁਕਾਂ ਆਉਂਦੀਆਂ ਨੇ, ਜਿਹੜੀਆਂ ਤੁਕਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਜਿਸ ਦੇ ਵਿੱਚ ਕਿਹਾ ਜਾਂਦਾ ਕਿ ਸ਼੍ਰੀ ਮੁਖ ਵਾਕ ਪੰਨਿਓ ਗਰੀਬ ਨਵਾਜ਼ ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾ ਨਾ ਧਰਮ ਚੱਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਤਾਂ ਇਹ ਅਸੀਂ ਤੁਹਾਡੇ ਨਾਲ ਤਾਂ ਜਿਹੜੀਆਂ ਤੁਕਾਂ ਨੇ ਉਹ ਸਾਂਝੀਆਂ ਕੀਤੀਆਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਸ਼ਾਸਤਰਾਂ ਦੀ ਜਿਹੜੀ ਕਿ ਸੇਵਾ ਕੀਤੀ ਜਾ ਰਹੀ ਹੈ, ਜਿਹੜੀਆਂ ਕਿਰਪਾਨਾਂ ਨੇ, ਖੰਡੇ ਨੇ, ਉਹਨਾਂ ਨੂੰ ਤਿੱਖਿਆਂ ਕਰਨ ਦੀ ਜਿਹੜੀ ਕਿ ਕੌਮੀ ਇਨਸਾਫ ਮੋਰਚੇ ਦੇ ਵਿੱਚ ਸੇਵਾ ਕੀਤੀ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਇਸ ਵਕਤ ਜਿਹੜੀਆਂ ਕਰਦਾਂ ਨੇ ਉਹਨਾਂ ਨੂੰ ਤਿੱਖਿਆ ਕਰਿਆ ਜਾ ਰਿਹਾ, ਕਰਦਾਂ ਨੂੰ ਤਿੱਖਿਆ ਕਰਿਆ ਜਾ ਰਿਹਾ, ਕਿਉਂਕਿ ਇੱਥੇ ਲੰਗਰ ਦੀ ਜਿਹੜੀ ਸੇਵਾ ਗੀ ਉਹ ਵੀ ਚੱਲਦੀ ਆ ਨਾਲ, ਜਿੱਥੇ ਸੰਗਤ ਦੀ ਸੇਵਾ ਗੀ ਉੱਥੇ ਪੰਗਤ ਦੀ ਸੇਵਾ ਵੀ ਨਾਲ ਦੀ ਨਾਲ ਹੁੰਦੀ ਰਹਿੰਦੀ ਆ। ਤਾਂ ਸਾਡੇ ਨਾਲ ਨਿਹੰਗ ਸਿੰਘ ਮੌਜੂਦ ਨੇ ਜਿਹੜੇ ਇੱਥੇ ਲਗਾਤਾਰ ਇਹ ਸੇਵਾ ਨੂੰ ਸਮਰਪਿਤ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕੀ ਨਾਮ ਆ, ਕਿੱਥੋਂ ਆ ਤੁਸੀਂ, ਤੁਹਾਡਾ ਕਿਹੜਾ ਏਰੀਆ ਹੈਗਾ? ਮੇਰਾ ਏਰੀਆ ਮੋਹਾਲੀ ਹੈ। ਨਾ ਸਾਡਾ ਸੰਤ ਬਾਬਾ ਅਜਮੇਰ ਸਿੰਘ ਖਾਲਸਾ ਤਾਂ ਹੈ ਕਿ ਮਹਾਂਪੁਰਖਾਂ ਦੀ ਪੱਗ ਮਿਲੀ ਹੈ। ਮੈਨੂੰ ਪੱਗ ਵੀ ਇਦਾਂ ਮਿਲੀ ਹੈ, ਮਹਾਂਪੁਰਖ ਕਹਿੰਦੇ ਜੇ ਸਾਧੂ ਬਣਨਾ ਸੀਸ ਲੱਗਣਗੇ। ਹੁਣ ਸਿੱਖੀ ਦੇ ਵਿੱਚ ਸਾਧੂ ਮਹਾਤਮਾ ਨੇ ਬੋਲ ਦਿੱਤਾ, ਬ੍ਰਹਮ ਗਿਆਨੀ ਜੀ ਸਰੀਰ ਨੂੰ ਛੱਡ ਕੇ ਚਲੇ ਜਾਂਦੇ, ਸਰੀਰ 'ਚ ਆ ਜਾਂਦੇ ਸੀਗੇ। ਤਾਂ ਉਹਨਾਂ ਨੇ ਕਿਹਾ ਵੀ ਜੇ ਸਾਧੂ ਬਣਨਾ ਸੀਸ ਲੱਗਣਗੇ, ਮਹਾਂਪੁਰਖੋ ਖੈਰ ਪਾਓ ਝੋਲੀ 'ਚ, ਤੁਸੀਂ ਲਾਏ ਸਾਨੂੰ ਵੀ ਲਾਉਣੇ ਪੈਣੇ ਆ। ਤੇ ਗੁਰੂਆਂ ਨੇ ਸਾਡਿਆਂ ਨੇ ਸੀਸ ਲਾਏ ਨੇ, ਸਾਹਿਬਜ਼ਾਦਿਆਂ ਨੇ ਸੀਸ ਲਾਏ ਨੇ, ਤੇ ਸਾਨੂੰ ਵੀ ਲਾਣੇ ਪੈਣੇ, ਤਾਂ ਇਹ ਕੌਮ ਬਚੇਗੀ। ਜਿਵੇਂ ਗੁਰਬਾਣੀ ਦੀਆਂ ਤੁਕਾਂ ਜਦੋਂ ਮੈਂ ਸ਼ੁਰੂਆਤ ਕਰੀ ਸੀ ਤਾਂ ਉਦੋਂ ਪੜ੍ਹ ਰਿਹਾ ਸੀ ਕਿ ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਤੁਸੀਂ ਇੱਥੇ ਸ਼ਾਸਤਰਾਂ ਦੀ ਸੇਵਾ ਕਰ ਰਹੇ ਹੋ? ਹਾਂ ਜੀ, ਸ਼ਾਸਤਰਾਂ ਦੀ ਸੇਵਾ ਕਰਦੇ। ਜੇ ਅਸੀਂ ਇਕੱਲੀ ਮਾਲਾ ਲੈ ਕੇ ਬੈਠੇ ਰਹੀਏ ਤੇ ਕੋਈ ਵੀ ਆ ਕੇ ਸਾਡੇ ਤੇ ਡੰਡਾ ਬਰਸਾਏਗਾ। ਜਿਵੇਂ ਹੁਣ ਇਹ ਸਰਕਾਰਾਂ ਧੱਕਾ ਕਰ ਰਹੀਆਂ ਨੇ, ਸਰਕਾਰਾਂ ਧੱਕਾ ਇੱਥੇ ਤੱਕ ਕਰਦੀਆਂ ਨੇ ਕਿ ਜਿਹੜਾ ਖਾਣੇ ਜ਼ਿਮੀਂਦਾਰ ਜਿਹਦੇ ਕੋਲ ਦਾਣੇ ਹੈਗੇ ਨੇ ਉਹਨੂੰ ਤਾਂ ਦਾਣੇ ਮਿਲ ਰਹੇ ਨੇ, ਤੇ ਮੇਰੇ ਕੋਲ ਜ਼ਿਮੀਂ ਜ਼ਿਆਦਾ, ਮੇਰੇ ਕੁਛ ਵੀ ਨਹੀਂ, ਮੈਨੂੰ ਸਰਕਾਰ ਕੁਛ ਵੀ ਨਹੀਂ ਦੇ ਰਹੀ। ਅਸੀਂ ਵੋਟ ਵੀ ਛੱਡਦੀ ਸਰਕਾਰ ਨੂੰ ਪਾਉਣੀ। ਕਹਿੰਦੇ ਖਾਲਸਾ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ। ਤੁਸੀਂ ਬਾਗੀ ਹੋ ਕਿ ਬਾਦਸ਼ਾਹ ਹੋ? ਅਸੀਂ ਬਾਦਸ਼ਾਹ ਦੇ ਵੀ ਬਾਦਸ਼ਾਹ ਹੈ, ਕਿਉਂ ਮੇਰਾ ਪਿਤਾ ਨਿਰੰਕਾਰ ਹੈ। ਉਹਨੇ ਬਾਦਸ਼ਾਹ ਦੇ ਬਾਦਸ਼ਾਹ ਸਾਜੇ ਨੇ, ਕਿਉਂਕਿ ਉਹ ਆਪਣੇ ਆਪ ਤੋਂ ਹੈ। ਉਹ ਤਾਂ ਉਹਦੀ ਤਾਂ ਗੱਲ ਹੀ ਛੱਡੋ। ਸਤਿਗੁਰੂ ਜੀ ਤਾਂ ਜਿਹੜੇ ਬਾਦਸ਼ਾਹ ਦੇ ਬਖਸ਼ੇ ਹੋਏ ਨੇ, ਉਹ ਬਾਦਸ਼ਾਹ ਦੇ ਬਾਦਸ਼ਾਹ ਇਹ ਕੀ ਨੇ, ਟੋਬੇ ਦੇ ਡੱਡੂ ਨੇ ਤੇ ਸਾਰੇ ਇਕੱਠੇ ਹੋਏ। ਇਹਨਾਂ ਨੂੰ ਕਿਤੇ ਸ਼ਰਮ ਹੈਗੀ ਆ ਵੀ ਇਨਸਾਨ ਹੈਗਾ ਜਿਹੜਾ, ਉਹ ਸਾਰਿਆਂ ਦੀ ਜੋਤ ਉਹਦੀ ਪਰਮੇਸ਼ਰ ਦੀ ਆ। ਤੇ ਅਸੀਂ ਵੱਖਰਾ ਸਮਝਦੇ, ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ MLA ਹਾਂ ਜੀ, ਮੈਂ ਪਟਵਾਰੀ ਹਾਂ ਜੀ, ਫਲਵਾਣਾ। ਕੋਈ ਕਿੱਥੋਂ ਉਪਜੇ ਹੈਗੇ? ਏਕ ਨੂਰ ਤੇ ਸਭ ਜੋ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਕੋਈ ਮੰਦਾ ਨਹੀਂ, ਕੋਈ ਚੰਗਾ ਨਹੀਂ। ਇਹ ਚੰਗੇ ਮੰਦੇ ਕਿਉਂ ਬਣੇ ਆ? ਇਹ ਖੇਲ ਨਿਰੰਕਾਰ ਦੀ ਹੁਣ ਸ੍ਰਿਸ਼ਟੀ ਨੂੰ ਲੈ ਕਰਨ ਦੀ ਉਹਨੇ ਖੇਲ ਰਚ ਦਿੱਤੀ। ਸ੍ਰਿਸ਼ਟੀ ਵੱਧ ਗਈ, ਪਾਪ ਵੱਧ ਗਿਆ, ਤੇ ਸਤਿਗੁਰ ਨੇ ਖੇਲ ਰਚਦੀ ਵੀ ਇਹਨੂੰ ਸਮਾਪਤੀ ਕਰੋ। ਹੁਣ ਤੁਸੀਂ ਇੱਥੇ ਜਿਵੇਂ ਆਏ ਹੋ, ਇੱਥੇ ਸੇਵਾ ਕਰ ਰਹੇ ਹੋ ਜਾਂ ਫਿਰ ਇਹਦੇ ਕੋਈ ਪੈਸੇ ਲੈਂਦੇ ਹੋ? ਕਿੱਦਾਂ? ਪੈਸੇ ਨਹੀਂ ਅਸੀਂ ਲੈਂਦੇ, ਅਸੀਂ ਇਹਦੇ ਸਹਿਯੋਗ ਨਾਲ ਸੇਵਾ ਕਰਦੇ ਹਾਂ। ਗੁਰੂ ਘਰ ਨਿਰੰਕਾਰ ਸੇ ਸੱਚਖੰਡ, ਅਸੀਂ ਉੱਥੇ ਵੀ ਹਜ਼ੂਰ ਸਾਹਿਬ ਵੀ ਸੇਵਾ ਕਰ ਰਹੇ ਹਾਂ, ਵੀ 25 ਸਾਲ ਸੇਵਾ ਕਰਕੇ ਆਏ ਅਸੀਂ ਉੱਥੇ। ਤੇ ਉੱਥੋਂ ਸਾਨੂੰ ਹੁਕਮ ਹੋਇਆ ਸੀ ਵੀ ਤੂੰ ਜਾ ਪੰਜਾਬ, ਤੇ ਸਾਡੇ ਪਿੰਡ ਦੇ ਰੋਡ ਦੇ ਉੱਤੇ ਜਗ੍ਹਾ ਹੈਗੀ ਸਾਈਡ ਤੇ, ਵੀ ਉਹ ਸ਼ਹੀਦੀ ਜਗ੍ਹਾ, ਉੱਥੇ ਲੰਗਰ ਸਥਾਨ ਬਣਾਓ ਤੇ ਲੰਗਰ ਚਲਾਓ। ਹੁਕਮ ਕਿਹਨੇ ਕੀਤਾ ਸੀ ਤੁਹਾਨੂੰ? ਸਤਿਗੁਰੂ ਨੇ ਕੀਤਾ ਸੀ ਮੈਨੂੰ। ਇੱਥੇ ਆਏ ਹੋ, ਇੱਥੇ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ, ਇੱਥੇ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ। ਕਿੰਨੇ ਦਿਨਾਂ ਤੋਂ ਇੱਥੇ ਹੋਗੇ? 5-4 ਦਿਨ ਤੋਂ ਅਸੀਂ ਇੱਥੇ ਹੀ ਹੈਗੇ, ਕਿਉਂਕਿ ਅਸੀਂ ਸ਼ਾਸਤਰਾਂ ਦੀ ਸੇਵਾ ਕਰਦੇ ਸੀ। ਦਿੱਲੀ ਵੀ ਗਏ ਸੀ। ਸਾਡਾ ਤਾਂ ਪੰਥ ਦੀ ਸੇਵਾ ਨਾਲ ਮਤਲਬ ਹੈ। ਪੰਥ ਦੀ ਸੇਵਾ ਨਾਲ ਮਤਲਬ ਆ। ਤੁਸੀਂ ਇੱਥੇ ਜਿਹੜਾ ਇਹ ਨਾਲੇ ਕਹਿੰਦੇ ਵੀ ਸਰਕਾਰ ਦੇ ਵੱਲੋਂ ਜਿਹੜੇ ਬੈਨ ਕਰ ਦਿੱਤੇ ਗਏ ਨੇ ਹਥਿਆਰ ਨੇ ਜਿਹੜੇ, ਉਹ ਰੱਖਣੇ ਨਹੀਂ ਚਾਹੀਦੇ। ਕਿਉਂ ਬੈਨ? ਇਹਨਾਂ ਨੇ ਆਪੇ ਤਰਸੂਲ ਬੈਨ ਕਰ ਦਿੱਤੇ। ਜਿਹੜੇ ਕਹਿੰਦੇ ਨੇ ਬੰਮਣ ਵੀ ਹਿੰਦੂ ਧਰਮ ਦੇ ਕਹਿੰਦੇ ਹੈਗੇ ਵੀ ਸਿੱਖਾਂ ਨਹੀਂ ਰੱਖ ਨਹੀਂ ਸਕਦੇ, ਇਹ ਤਰਸੂਲ ਨਹੀਂ ਰੱਖੇ ਬੈਠੇ ਆਪਣੇ। ਇਹ ਤਾਂ ਕਹਿੰਦੇ ਟੋਕੇ ਗੰਡਾਸੀਆਂ ਉਹ ਚੱਕੋ, ਕੋਈ ਕੁਹਾੜੀਆਂ ਚੱਕੋ। ਤੇ ਸਿੱਖ ਦਾ ਤਾਂ ਧਰਮ ਹੈਗਾ ਇਹ, ਸਾਨੂੰ ਤਾਂ ਧਰਮ ਦੀ ਨਿਸ਼ਾਨੀ ਸਾਡੇ ਪੀਰ ਹੈਗੇ। ਅਸੀਂ ਪੀਰਾਂ ਨਾਲ ਨਹੀਂ ਰਹਾਂਗੇ ਆਪਣੇ ਨਾਲ। ਕਈ ਜਿਹੜੀ ਪੰਜਾਬ ਦੀ ਸਰਕਾਰ ਆ ਉਹਨੇ ਪਰਚੇ ਵੀ ਪਾਏ ਨੇ ਕਈ ਲੋਕਾਂ ਦੇ ਉੱਪਰ ਜਿਹੜੇ ਸ਼ਾਸਤਰਾਂ ਦੀ ਗੱਲ ਕਰਦੇ ਨੇ ਜਾਂ ਜਿਹੜੇ ਸ਼ਾਸਤਰ ਰੱਖਦੇ ਨੇ। ਸਾਨੂੰ ਪੰਥ ਖਾਲਸੇ ਦਾ ਹੁਕਮ ਹੈ, ਆਹ ਦੇਖੋ ਪੜ੍ਹ ਲਓ। ਇਹ ਪੰਥ ਖਾਲਸੇ ਨੇ ਆਪ ਦਿੱਤਾ ਸਾਨੂੰ ਵੀ ਤੂੰ ਗੁਰੂ ਘਰਾਂ 'ਚ ਸੇਵਾ ਕਰਦੇ ਸੀ। ਅਸੀਂ ਕਹਿੰਦੇ ਆਹ ਸ਼ਾਸਤਰਾਂ ਅਸੀਂ ਦਿੱਤੀ ਨਾ, ਤੂੰ ਸੇਵਾ ਰੱਖ ਵੀ ਸਕਦਾ, ਵੇਚ ਵੀ ਸਕਦਾ ਸ਼ਾਸਤਰ, ਕਿ ਮੈਨੂੰ ਵੀ ਸੇਵਾ ਕਰ ਸਕਦੇ। ਜਿਹੜਾ ਕੋਈ ਗਰੀਬ ਆ ਸਿੱਖ, ਉਹਨੂੰ ਜੇ ਕੋਈ ਤੂੰ ਸ਼ਾਸਤਰ ਵੀ ਦੇ ਸਕਦਾ ਹੈਗਾ। ਅਸੀਂ ਵੇਚਦੇ ਨਹੀਂ ਸ਼ਾਸਤਰ, ਅਸੀਂ ਸੇਵਾ ਕਰਦੇ ਹਾਂ। ਸ਼ਾਸਤਰਾਂ ਦੀ ਵੀ ਸੇਵਾ ਕਰਕੇ ਜੋ ਮੈਨੂੰ ਸੰਗਤ ਸੇਵਾ ਦੇਊਗੀ ਉਹਦੇ ਨਾਲ ਮੈਂ ਸ਼ਾਸਤਰ ਇਹਨਾਂ ਨੂੰ ਲੈ ਕੇ ਦੇਵਾਂਗਾ ਕਿ ਆਪਣੇ ਸਰੀਰ ਦੀ, ਆਪਣੀ ਜੀਵਨ ਦੀ ਰੱਖਿਆ ਕਰੋ, ਮਜ਼ਲੂਮਾਂ ਦੀ ਰੱਖਿਆ ਕਰੋ। ਜੋ ਅਤਿਆਚਾਰ ਕਰਦਾ ਉਹਦੇ ਉਲਟ ਚੱਲੋ।
जो सही इस्लाम चलता, चाहे वो मुसलमान है, चाहे हिंदू है, ईसाई है, कोई है, ਉਹਨੂੰ नहीं कुछ कहना। ਜੀ ਬਿਲਕੁਲ। ਤਾਂ ਅਸੀਂ ਇੱਥੇ ਮੁਲਾਕਾਤ ਤਾਂ ਉਹ ਕਰੀ ਆ ਅੱਜ ਕੌਮੀ ਇਨਸਾਫ ਮੋਰਚੇ ਦੇ ਵਿੱਚ ਆ। ਅਸੀਂ ਉਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ, ਜਿਹੜੀਆਂ ਤਸਵੀਰਾਂ ਅੱਜ ਇੱਥੇ ਅਸੀਂ ਦੇਖੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅੱਗੇ ਚੱਲਦੇ ਆ ਕਿਸੇ ਹੋਰ ਨੌਜਵਾਨ ਦੇ ਨਾਲ, ਕਿਸੇ ਬਜ਼ੁਰਗ ਦੇ ਨਾਲ ਗੱਲਬਾਤ ਕਰਦੇ ਆ। ਜਿਵੇਂ ਕਿਸਾਨ ਅੰਦੋਲਨ ਦੀਆਂ ਸਟੇਜਾਂ ਦੇ ਉੱਪਰ ਬੜਿਆਂ ਨੂੰ ਭੰਡਿਆ ਗਿਆ, ਪਰ ਇੱਥੇ ਕੁਛ ਇਦਾਂ ਦਾ ਤਾਂ ਨਹੀਂ ਹੋ ਰਿਹਾ। ਮਾਕੇ ਜਿਹਦੇ ਧਾਮੀ ਸਾਹਿਬ ਆਏ ਉਹਦੇ ਥੋੜਾ ਜਿਹਾ ਨੌਜਵਾਨ ਕੀ ਅਗਰੈਸਿਵ ਹੋਏ, ਉਹ ਗਲਤੀ ਵੀ ਹੈਗੀ, ਅਸੀਂ ਕਹਿੰਦੇ ਵੀ ਹੈਗੇ ਆ। ਪਰ ਸਵਾਲ ਜਿਹੜੇ ਹੈਗੇ, ਜੇਕਰ ਤੁਹਾਡੇ ਜਵਾਬ ਤੁਹਾਡੇ ਕੋਲੇ ਨਹੀਂ ਹੈਗੇ, ਫਿਰ ਮੋਰਚੇ 'ਚ ਆਉਣ ਦੀ ਕੋਈ ਲੋੜ ਨਹੀਂ ਹੈ। ਮੈਂ ਇਹ ਬੇਨਤੀ ਵੀ ਕੀਤੀ ਸੀ ਉਹਨਾਂ ਨੂੰ, ਇੱਕ ਦਿਨ ਪਹਿਲਾਂ ਮਨਾ ਕਰਤਾ ਸੀ ਵੀ ਤੁਸੀਂ ਆਇਓ ਨਾ। ਅਸੀਂ ਬੈਠ ਕੇ ਮੀਟਿੰਗ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਨਾ ਆਇਓ। ਵੀ ਉਹਨਾਂ ਨੂੰ ਭੇਜਿਆ ਗਿਆ ਕਿਸੇ ਵੱਲੋਂ, ਜਿਵੇਂ ਤੁਸੀਂ ਕਿਹਾ ਕਿ ਪਤਾ ਨਹੀਂ ਕਿਉਂ ਭੇਜਿਆ ਗਿਆ। ਹਰ ਬੰਦਾ ਜਾਣਦਾ ਕਿ ਇਸ ਮੋਰਚੇ ਦੀਆਂ ਜਿਹੜੀਆਂ ਮੇਨ ਮੰਗਾਂ ਨੇ ਉਹਨਾਂ ਦੇ ਨਾਲ ਬਾਦਲ ਕਿਆ ਜੁੜੇ ਹੋਏ ਨੇ, ਤੇ ਸਾਨੂੰ ਵਿਸ਼ਵਾਸ ਆ ਕਿ 26 ਜਨਵਰੀ ਨੂੰ ਕੀ ਹੈ ਇੱਕ ਇਹੋ ਜਿਹਾ ਨੈਰੇਟਿਵ ਸਿਰਜਿਆ ਜਾਊ ਜਿਹੜਾ ਅੱਤਵਾਦੀ ਦਾ ਟੈਗ ਆ ਦੁਨੀਆ ਦੇ ਵਿੱਚ ਮਾ ਕੇ ਸਾਡੇ ਤੇ ਕੀ ਹੈ ਬਦਨਾਮ ਕਰਨ ਖਾਤਰ ਲਾਇਆ ਨਾ, ਅਸੀਂ ਲਾ ਕੇ ਦਿਖਾਵਾਂਗੇ। ਕਹਿੰਦੇ ਖਾਲਸਾ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ। ਤੁਸੀਂ ਬਾਗੀ ਹੋ ਕਿ ਬਾਦਸ਼ਾਹ ਹੋ? ਅਸੀਂ ਬਾਦਸ਼ਾਹ ਦੇ ਵੀ ਬਾਦਸ਼ਾਹ ਹੈ, ਜਿਹੜੇ ਬਾਦਸ਼ਾਹ ਦੇ ਬਖਸ਼ੇ ਹੋਏ ਨੇ ਉਹ ਬਾਦਸ਼ਾਹ ਦੇ ਬਾਦਸ਼ਾਹ। ਇਹ ਕੀ ਨੇ ਡੋਬੇ ਤੇ ਡੱਡੂ ਨੇ ਤੇ ਸਾਰੇ ਇਕੱਠੇ ਹੋਏ ਹੋਏ। ਨਾਲੇ ਕਹਿੰਦੇ ਵੀ ਸਰਕਾਰ ਦੇ ਵੱਲੋਂ ਜਿਹੜੇ ਬੈਨ ਕਰ ਦਿੱਤੇ ਗਏ ਨੇ ਹਥਿਆਰ ਨੇ ਜਿਹੜੇ, ਉਹ ਰੱਖਣੇ ਨਹੀਂ ਚਾਹੀਦੇ। ਕਿਉਂ ਬੈਨ ਇਹਨਾਂ ਨੇ ਆਪਣੇ ਤਰਸੂਲ ਬੈਨ ਕਰ ਦਿੱਤੇ। ਜਿਹੜੇ ਕਹਿੰਦੇ ਨੇ ਬੰਮ ਵੀ ਹਿੰਦੂ ਧਰਮ ਦੇ ਕਹਿੰਦੇ ਹੈਗੇ ਵੀ ਸਿੱਖਾਂ ਨਹੀਂ ਰੱਖ ਨਹੀਂ ਸਕਦੇ, ਇਹ ਤਰਸੂਲ ਨਹੀਂ ਰੱਖੇ ਬੈਠੇ ਆਪਣੇ। ਸੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਬੈਠੇ ਆ, ਤਾਂ ਸਾਡੇ ਨਾਲ ਅੱਜ ਬਾਈ ਰੁਪਿੰਦਰ ਸਿੰਘ ਮੌਜੂਦ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਰੁਪਿੰਦਰ, ਪਹਿਲਾਂ ਬਹੁਤ ਬਹੁਤ ਸਵਾਗਤ ਆ। ਧੰਨਵਾਦ ਇੰਡੋਸ ਟੀਵੀ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਫਤਿਹ ਅਰਜ਼ਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਕਿੱਥੇ ਜੀ ਗੱਲਬਾਤ ਖੜੀ ਆ, ਕਿੱਥੇ ਜੀ ਪਹੁੰਚੀ ਆ? ਗੱਲਬਾਤ ਖੜੀ ਨਹੀਂ ਜੀ, ਗੱਲਬਾਤ ਅਜੇ ਤੁਰੀ ਆ। ਗੱਲਬਾਤ ਖੜੀ ਤਾਂ ਮਾ ਕੇ ਸਾਡੀ, ਮੈਂ ਕਹਿਣਾ ਵੀ 30 ਸਾਲ 32 ਸਾਲ ਹੋ ਗਏ ਗੱਲ ਖੜੀ ਸੀ। ਅੱਜ ਬੰਦੀ ਸਿੰਘਾਂ ਦੀ ਰਿਹਾਈ ਪਾਸ ਤੇ ਅੱਜ ਪਹਿਲੀ ਵਾਰ ਕੀ ਆ ਲੋਕਾਂ ਨੇ ਆਪਦੀ ਆਪ ਕੀ ਆ ਤਹਈਆ ਕੀਤਾ, ਕਿਉਂਕਿ ਅੱਜ ਤੱਕ ਆਗੂ ਗੱਲ ਛੇੜ ਲੈਂਦੇ ਸੀ ਸਿਆਸਤ ਕਰਕੇ ਕਿ ਆਪਦੀਆਂ ਕੁਰਸੀਆਂ ਦੀ ਬੈਠ ਜਾਂਦੇ ਸੀ। ਪਰ ਇਹ ਪਹਿਲੀ ਵਾਰੀ ਹੋਇਆ ਕਿ ਲੋਕ ਆਪ ਮਾਰੇ ਇਕੱਠੇ ਹੋਇਆ ਤੇ ਸਾਡਾ ਆਗੂ ਗੁਰੂ ਗ੍ਰੰਥ ਸਾਹਿਬ ਆ। ਤੇ ਐਤਕੀ ਲੋਕਾਂ ਨੇ ਜਿਹੜੀ ਲੜਾਈ ਲੜਨੀ, ਆਰ ਪਾਰ ਦੀ ਲੜਾਈ ਲੜਨੀਆਂ, ਜਾਂ ਤਾਂ ਉਹ ਬਾਹਰ ਆਉਣਗੇ ਜਾਂ ਫਿਰ ਅਸੀਂ ਅੰਦਰ ਜਾਵਾਂਗੇ। ਇਹਦਾ ਸਪਸ਼ਟ ਰੂਪ ਦੇ ਵਿੱਚ ਕੀ ਹੈ, ਧਾਰ ਕੇ ਬੈਠੇ ਦੇ ਲਾਈਨ ਖਿੱਚ ਕੇ ਲੜਾਂਗੇ। ਹੁਣ ਜਿਵੇਂ ਕਿਸਾਨ ਅੰਦੋਲਨ ਲੜਿਆ ਸੀਗਾ, ਜੀਰਾ ਅੰਦੋਲਨ ਲੜਿਆ ਗਿਆ, ਉਸੇ ਤਰੀਕੇ ਨਾਲ ਆਹ ਅੰਦੋਲਨ ਲੜਿਆ ਜਾਊ। ਤੇ ਲੋਕ ਹੁਣ ਲੜਨਾ ਸਿੱਖ ਗਏ। ਕਿਸਾਨ ਅੰਦੋਲਨ 'ਚੋਂ ਇਹੀ ਚੀਜ਼ ਸਿੱਖੇ ਆ ਵੀ ਲਾਈਨ ਖਿੱਚ ਕੇ ਹੀ ਤਾਂ ਬੈਠ ਗਏ, ਜਾਂ ਤਾਂ ਕਰਦੇ ਹੋ ਜਾਂ ਫਿਰ ਬੈਠੇ ਆ। ਕਿਸਾਨ ਅੰਦੋਲਨ 'ਚੋਂ ਹੋਰ ਵੀ ਬਹੁਤ ਕੁਝ ਸਿੱਖੇ ਹੋਵੋਗੇ ਜਿਹੜਾ ਕਿ ਸਾਹਮਣੇ ਆ ਰਿਹਾ ਹੌਲੀ ਹੌਲੀ। ਜਿਵੇਂ ਕਿਸਾਨ ਅੰਦੋਲਨ ਦੀਆਂ ਸਟੇਜਾਂ ਦੇ ਉੱਪਰ ਬੜਿਆਂ ਨੂੰ ਭੰਡਿਆ ਗਿਆ, ਪਰ ਇੱਥੇ ਕੁਛ ਇਦਾਂ ਦਾ ਤਾਂ ਨਹੀਂ ਹੋ ਰਿਹਾ। ਨਹੀਂ, ਭੰਡਣ ਭੰਡਾਉਣ ਵਾਲੀ ਗੱਲ ਬਾਈ ਜੀ ਕੁਛ ਨਹੀਂ। ਦੇਖੋ ਮੋਰਚਾ ਹੈਗਾ ਸੰਗਤ ਦਾ, ਤੇ ਇੱਥੇ ਰੋਕ ਟੋਕ ਕਿਸੇ ਨੂੰ ਨਹੀਂ, ਪਰ ਜਿਹਦੀਆਂ ਕਮਜ਼ੋਰ ਲੱਤਾਂ ਉਹ ਇੱਥੇ ਆਉਂਦਾ ਵੀ ਹੈ ਨਹੀਂ। ਜਿਹੜੇ ਕੋਈ ਆ ਵੀ ਜਾਂਦੇ ਆ ਤਾਂ ਸੰਗਤ ਜਿਹੜੀ ਹੈਗੀ ਆ, ਜਾਨੀ ਜਾਨ ਹੈਗੀ ਆ, ਸੰਗਤ ਸਵਾਲ ਕਰਦੀ ਆ। ਹੁਣ ਕਈ ਲੋਕ ਸਾਨੂੰ ਪੁੱਛਦੇ ਆ ਕਿ ਜੇ ਅਸੀਂ ਆ ਜਾਈਏ ਤਾਂ ਅਸੀਂ ਇੱਕੋ ਗੱਲ ਕਹਿੰਦੇ ਹੁੰਦੇ ਵੀ ਆ ਜਾਓ, ਪਰ ਲੋਕਾਂ ਦੇ ਸਵਾਲਾਂ ਦੇ ਜੇ ਜਵਾਬ ਹੈਗੇ ਆ ਤਾਂ ਆਇਓ, ਕਿਉਂਕਿ ਇਹ ਮੋਰਚਾ ਸੰਗਤ ਦਾ ਤੇ ਇੱਥੇ ਰੋਕ ਟੋਕ ਕਿਸੇ ਨੂੰ ਨਹੀਂ। ਹਾਂ, ਅਸੀਂ ਇੱਕ ਗੱਲ ਕਹਿੰਦੇ ਆ ਕਿ ਅਸੀਂ ਸਵਾਲ ਕੀ ਆ ਨੌਜਵਾਨ ਕਰਨਗੇ, ਤਾਂ ਜੇਕਰ ਨੌਜਵਾਨਾਂ ਕੋਲੇ ਸਵਾਲਾਂ ਦੇ ਜਵਾਬ ਉਸ ਦਿਨ ਕੀ ਇੱਕ ਦਿਨ ਮਾਕੇ ਜਿਹਦੇ ਧਾਮੀ ਸਾਹਿਬ ਆਏ ਉਹਦੇ ਥੋੜਾ ਜਿਹਾ ਨੌਜਵਾਨ ਕੀ ਅਗਰੈਸਿਵ ਹੋਏ, ਉਹ ਗਲਤੀ ਵੀ ਹੈਗੀ, ਅਸੀਂ ਕਹਿੰਦੇ ਵੀ ਹੈਗੇ ਆ। ਪਰ ਸਵਾਲ ਜਿਹੜੇ ਹੈਗੇ, ਜੇਕਰ ਤੁਹਾਡੇ ਜਵਾਬ ਤੁਹਾਡੇ ਕੋਲੇ ਨਹੀਂ ਹੈਗੇ, ਫਿਰ ਮੋਰਚੇ 'ਚ ਆਉਣ ਦੀ ਕੋਈ ਲੋੜ ਨਹੀਂ ਹੈ। ਮੈਂ ਇਹ ਬੇਨਤੀ ਵੀ ਕੀਤੀ ਸੀ ਉਹਨਾਂ ਨੂੰ, ਇੱਕ ਦਿਨ ਪਹਿਲਾਂ ਮਨਾ ਕਰਤਾ ਸੀ ਵੀ ਤੁਸੀਂ ਆਇਓ ਨਾ। ਅਸੀਂ ਬੈਠ ਕੇ ਮੀਟਿੰਗ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਨਾ ਆਇਓ, ਤੇ ਉਹਨਾਂ ਨੇ ਮੰਨ ਵੀ ਲਿਆ ਸੀ। ਪਰ ਮੈਨੂੰ ਨਹੀਂ ਪਤਾ ਕਿ ਕਿਉਂ ਇਸ ਮੋਰਚੇ ਨੂੰ ਖਰਲ ਪਾਉਣ ਵਾਸਤੇ ਉਹਨਾਂ ਨੂੰ ਭੇਜਿਆ ਗਿਆ। ਉਸ ਤੋਂ ਬਾਅਦ ਜਿਹੜਾ ਐਪੀਸੋਡ ਹੋਇਆ ਸਾਰੀ ਦੁਨੀਆ ਨੇ ਦੇਖਿਆ। ਲੱਗਦਾ ਵੀ ਉਹਨਾਂ ਨੂੰ ਭੇਜਿਆ ਗਿਆ ਕਿਸੇ ਵੱਲੋਂ, ਜਿਵੇਂ ਤੁਸੀਂ ਕਿਹਾ ਕਿ ਪਤਾ ਨਹੀਂ ਕਿਉਂ ਭੇਜਿਆ ਗਿਆ। ਬਾਈ ਜੀ, ਮੈਂ ਤੁਹਾਨੂੰ ਕਹਿ ਦਿਆਂ ਕਿ ਤੁਸੀਂ ਭਾਈ ਨਾ ਆਇਓ। ਲੋਕਾਂ ਦਾ ਆਕਰੋਸ਼ ਹੈ, ਕਿਉਂਕਿ ਤੇ ਹਰ ਫੈਸਲਾ ਲੋਕਾਂ ਤੋਂ ਪੁੱਛ ਕੇ ਲੋਕਾਂ ਦੀ ਰਾਏ ਨਾਲ ਹੁੰਦਾ। ਹਰ ਬੰਦਾ ਜਾਣਦਾ ਕਿ ਇਸ ਮੋਰਚੇ ਦੀਆਂ ਜਿਹੜੀਆਂ ਮੇਨ ਮੰਗਾਂ ਨੇ ਉਹਨਾਂ ਦੇ ਨਾਲ ਬਾਦਲ ਕਿਆ ਜੁੜੇ ਹੋਏ ਨੇ, ਤੇ ਬਾਦਲ ਕੇ ਜ਼ਿੰਮੇਵਾਰ ਨੇ। ਤੇ ਬਾਦਲਾਂ ਦਾ ਜੇ ਕੀ ਆ ਮੇਨ ਜਿਹੜਾ ਪਿਆਦਾ ਜੇ ਇੱਥੇ ਆਊਗਾ ਤਾਂ ਆਪਾਂ ਸਾਰੇ ਜਾਣਦੇ ਸੀ ਮਾਹੌਲ ਖਰਾਬ ਹੋਣਾ ਸੀ, ਇਸੇ ਕਰਕੇ ਮਨਾ ਕੀਤਾ ਸੀ। ਬਕਾਇਦਾ ਸੁਨੇਹਾ ਲੱਗਿਆ ਸੀ, ਉਹਨਾਂ ਨੇ ਕਹਿ ਵੀ ਦਿੱਤਾ ਸੀ ਵੀ ਨਹੀਂ ਆਉਂਦੇ। ਪਰਮਜੀਤ ਸਿੰਘ ਜਿਹੜੇ ਲੈ ਕੇ ਆਏ ਆ ਉਹਨਾਂ ਨੂੰ ਸੁਨੇਹਾ ਲੱਗਿਆ ਸੀ, ਉਹਨਾਂ ਨੇ ਕਹਿ ਵੀ ਦਿੱਤਾ ਸੀ ਵੀ ਨਹੀਂ ਆਉਂਦੇ। ਪਰ ਉਹੀ ਕੀ ਆ, ਜਦੋਂ ਮੋਰਚੇ 'ਚ ਆਏ ਤਾਂ ਉਦੋਂ ਬਾਅਦ ਦੇਖੋ ਲੋਕਾਂ ਨੇ ਸਵਾਲ ਕਰਨੇ। ਅਸੀਂ ਵੀ ਇਹੀ ਆਖਿਆ ਸੀ ਕਿ ਜਗਤਾਰ ਸਿੰਘ ਹਵਾਰਾ ਜੀ ਦਾ ਇਹ ਮੋਰਚਾ ਲਵਾਇਆ ਹੋਇਆ, ਉਹਨਾਂ ਦੇ ਨਿਰਦੇਸ਼ ਤੇ ਲੱਗਿਆ, ਗੁਰੂ ਗ੍ਰੰਥ ਸਾਹਿਬ ਅਗਵਾਈ ਕਰਦੇ ਆ। ਜੇ ਤਾਂ ਤੁਸੀਂ ਉਹਨਾਂ ਨੂੰ ਜਥੇਦਾਰ ਮੰਨਦੇ ਹੋ ਤਾਂ ਇਸ ਮੋਰਚੇ ਦੀ ਤੁਹਾਡੀ ਕੀ ਆ ਸਪੋਰਟ ਵੀ ਹੈਗੀ ਆ, ਤੇ ਬਾਦਲ ਕਿਆਂ ਨੂੰ ਦੋਸ਼ੀ ਮੰਨਦੇ, ਕਿਉਂਕਿ ਸੰਗਤ ਨੇ ਜਕਾਰਾ ਲਾਇਆ ਸੀ ਬਾਦਲ ਕਿਆਂ ਦੇ ਨਾਂ ਤੇ ਵੀ ਬਾਦਲ ਕੇ ਦੋਸ਼ੀ ਨੇ। ਇਹੀ ਮੇਨ ਕਾਰਨ ਆ। ਬਾਕੀ ਸੰਗਤ ਬਾਈ ਜੀ ਜਿਵੇਂ ਚੜ੍ਹਦੀ ਕਲਾ 'ਚ ਚੱਲ ਰਹੇ ਆ, ਤੇ ਸਾਨੂੰ ਵਿਸ਼ਵਾਸ ਆ ਕਿ 26 ਜਨਵਰੀ ਨੂੰ ਕੀ ਹੈ ਇੱਕ ਇਹੋ ਜਿਹਾ ਨੈਰੇਟਿਵ ਸਿਰਜਿਆ ਜਾਊ ਜਿਹੜਾ ਅੱਤਵਾਦੀ ਦਾ ਟੈਗ ਆ ਦੁਨੀਆ ਦੇ ਵਿੱਚ ਮਾ ਕੇ ਸਾਡੇ ਤੇ ਕੀ ਆ ਬਦਨਾਮ ਕਰਨ ਖਾਤਰ ਲਾਇਆ ਨਾ, ਅਸੀਂ ਲਾ ਕੇ ਦਿਖਾਵਾਂਗੇ। ਸਮੁੱਚੀ ਕੌਮ ਨੇ ਕੀ ਅਸੀਂ ਚੈਲੰਜ ਦੇਵਾਂਗੇ ਹੁਕਮਰਾਨਾਂ ਦੇ ਖਿਲਾਫ। ਸਾਡਾ ਕੋਈ ਸੰਵਿਧਾਨ ਦਾ ਵਿਰੋਧ ਨਹੀਂ, ਪਰ ਸੰਵਿਧਾਨ ਨੂੰ ਪੈਰਾਂ 'ਚ ਰੋਲ ਕੇ ਸਾਡੇ ਤੇ ਰਾਜ ਕਰ ਰਹੀਆਂ ਸਰਕਾਰਾਂ ਦੇ ਖਿਲਾਫ ਇਹ ਕੀ ਆ ਸਾਡਾ ਮਾਰਚ ਆ। ਕਿਉਂਕਿ 30 ਸਾਲਾਂ ਤੋਂ ਬੰਦਾ ਯਾਰ ਜੇਲ੍ਹ 'ਚ ਬੰਦ ਹੋਵੇ, 22 ਸਾਲ ਬੰਦੇ ਦਾ ਚਲਾਨ ਨਾ ਪੇਸ਼ ਹੋਵੇ,
ਸ਼ਰਮ ਵਾਲੀ ਗੱਲ ਆ। ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦਾ, ਤੁਸੀਂ 24 ਘੰਟੇ ਆਪਦੇ ਆਪ ਨੂੰ ਜਿੰਦਾ ਮਾਰ ਕੇ ਅੰਦਰ ਬੈਠ ਕੇ ਦੇਖੋ ਯਾਰ। ਤੇ ਜਿਹੜੇ 30 ਸਾਲਾਂ ਦੇ ਬੈਠੇ ਆ, ਕਿਹਦੇ ਮਾਰੇ ਬੈਠੇ ਆ? ਤਾਂ 26 ਤਰੀਕ ਨੂੰ ਜਿਹੜਾ ਘਰੇ ਬੈਠ ਗਿਆ ਨਾ, ਮੈਂ ਕਹਿੰਦਾ ਉਹ ਸਿੱਖ ਵੀ ਹੈ ਨਹੀਂ, ਕਿਉਂਕਿ ਜਿਹੜੀ ਲੜਾਈ ਆ ਇਹ ਸਾਡੀ ਹੋਣ ਦੀ ਵੀ ਲੜਾਈ ਆ, ਸਾਡੇ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਦੀ ਲੜਾਈ ਆ। ਫਿਰ ਬਿਨਾਂ ਗੱਲ ਤੋਂ ਐਵੇਂ ਨਾ ਮੁੜ ਕੇ ਕਹੀ ਜਾਇਆ ਕਰੋ ਕਿ ਸਾਡੇ ਨਾਲ ਫਲਾਨਾ ਇਹ ਕਰਦਾ, ਆਹ ਧੱਕੇ ਹੁੰਦੇ ਆ, ਸਰਸੇ ਵਾਲਾ ਬਾਹਰ ਆ ਗਿਆ। ਅਗਲੇ ਇਕੱਠੇ ਨੇ, ਉਪਦੇਸ਼ ਸਾਡੇ ਗੁਰੂ ਦਾ, ਸਾਡਾ ਗੁਰੂ ਕਹਿੰਦਾ ਹੋ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਈ। ਤਾਂ ਇਕੱਠੇ ਸਾਨੂੰ ਹੋਣ ਦੀ ਲੋੜ ਆ। ਸਾਡੇ ਗੁਰੂ ਦਾ ਕੀ ਆ, ਮੈਂ ਕਹਿੰਦਾ ਸਾਡਾ ਪੈਸਾ ਜਿਹੜਾ ਆਗੂ ਹੈ ਨਾ ਗੁਰੂ ਗ੍ਰੰਥ ਸਾਹਿਬ, ਸਾਡੇ ਹਰ ਸਵਾਲ ਦਾ ਜਵਾਬ ਦੇਣ ਦੇ ਸਮਰੱਥ ਆ। ਅੱਜ ਕਿਸੇ ਕੋਲੇ ਕੋਈ ਆਗੂ ਹੈ ਨਹੀਂ ਜਿਹੜਾ ਸਵਾਲ ਦਾ ਹਰੇਕ ਦਾ ਜਵਾਬ ਦੇ ਸਕਦਾ ਹੋਵੇ। ਤਾਂ ਸਾਡੀ ਅਗਵਾਈ ਕਰ ਰਹੇ ਆ ਤੇ ਪੂਰੀ ਸੰਗਤ ਸੇਵਾਦਾਰ ਦੇ ਤੌਰ ਤੇ ਲਾਈਨ ਖਿੱਚ ਕੇ ਬੈਠੀ ਆ ਤੇ ਦੇਖਾਂਗੇ ਕੀ ਬਣਦਾ। ਤਾਂ ਉਹਨਾਂ ਦਾ ਕਹਿਣਾ ਹੈਗਾ ਕਿ 26 ਜਨਵਰੀ 2023 ਨੂੰ ਜਿਹੜਾ ਕਿ ਲੋਕਾਂ ਨੂੰ ਦੱਸਿਆ ਜਾਣਾ ਕਿ ਸੰਵਿਧਾਨ ਦੇ ਵਿੱਚ ਜੋ ਲਿਖਿਆ ਉਸ ਦੇ ਅਕੋਰਡਿੰਗ ਸਾਡੇ ਨਾਲ ਧੱਕਾ ਹੋ ਰਿਹਾ, ਸਾਡੀ ਕੌਮ ਦੇ ਨਾਲ ਧੱਕਾ ਹੋ ਰਿਹਾ। ਤਾਂ ਦੇਖਣ ਵਾਲੀ ਗੱਲ ਇਹ ਹੈ ਕਿ ਆਖਰ 26 ਤਰੀਕ ਨੂੰ ਅਜਿਹਾ ਕੀ ਹੋਵੇਗਾ ਕਿ ਜਿਹੜਾ ਬਾਰ-ਬਾਰ 26 ਜਨਵਰੀ ਤੇ ਜ਼ੋਰ ਦਿੱਤਾ ਜਾ ਰਿਹਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਜਦੋਂ ਅਸੀਂ ਸਿੱਖ ਰਾਜਨੀਤੀ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਇੱਕ ਤੁਕਾਂ ਆਉਂਦੀਆਂ ਨੇ, ਜਿਹੜੀਆਂ ਤੁਕਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਜਿਸ ਦੇ ਵਿੱਚ ਕਿਹਾ ਜਾਂਦਾ ਕਿ ਸ਼੍ਰੀ ਮੁੱਖ ਵਾਕ ਪੰਨਿਓ ਗਰੀਬ ਨਵਾਜ਼ ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾ ਨਾ ਧਰਮ ਚੱਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਤਾਂ ਇਹ ਅਸੀਂ ਤੁਹਾਡੇ ਨਾਲ ਤਾਂ ਜਿਹੜੀਆਂ ਤੁਕਾਂ ਨੇ ਉਹ ਸਾਂਝੀਆਂ ਕੀਤੀਆਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਸ਼ਾਸਤਰਾਂ ਦੀ ਜਿਹੜੀ ਕਿ ਸੇਵਾ ਕੀਤੀ ਜਾ ਰਹੀ ਹੈ, ਜਿਹੜੀਆਂ ਕਿਰਪਾਨਾਂ ਨੇ, ਖੰਡੇ ਨੇ, ਉਹਨਾਂ ਨੂੰ ਤਿੱਖਿਆਂ ਕਰਨ ਦੀ ਜਿਹੜੀ ਕਿ ਕੌਮੀ ਇਨਸਾਫ ਮੋਰਚੇ ਦੇ ਵਿੱਚ ਸੇਵਾ ਕੀਤੀ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਇਸ ਵਕਤ ਜਿਹੜੀਆਂ ਕਰਦਾਂ ਨੇ ਉਹਨਾਂ ਨੂੰ ਤਿੱਖਿਆ ਕਰਿਆ ਜਾ ਰਿਹਾ, ਕਰਦਾਂ ਨੂੰ ਤਿੱਖਿਆ ਕਰਿਆ ਜਾ ਰਿਹਾ, ਕਿਉਂਕਿ ਇੱਥੇ ਲੰਗਰ ਦੀ ਜਿਹੜੀ ਸੇਵਾ ਗੀ ਉਹ ਵੀ ਚੱਲਦੀ ਆ ਨਾਲ ਜਿੱਥੇ ਸੰਗਤ ਦੀ ਸੇਵਾ ਗੀ ਉੱਥੇ ਪੰਗਤ ਦੀ ਸੇਵਾ ਵੀ ਨਾਲ ਦੀ ਨਾਲ ਹੁੰਦੀ ਰਹਿੰਦੀ ਆ। ਤਾਂ ਸਾਡੇ ਨਾਲ ਨਿਹੰਗ ਸਿੰਘ ਮੌਜੂਦ ਨੇ ਜਿਹੜੇ ਇੱਥੇ ਲਗਾਤਾਰ ਇਹ ਸੇਵਾ ਨੂੰ ਸਮਰਪਿਤ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕੀ ਨਾਮ ਆ, ਕਿੱਥੋਂ ਹੋ ਤੁਸੀਂ, ਤੁਹਾਡਾ ਕਿਹੜਾ ਏਰੀਆ ਹੈਗਾ? ਮੇਰਾ ਏਰੀਆ ਮੋਹਾਲੀ ਹੈ। ਨਾ ਸਾਡਾ ਸੰਤ ਬਾਬਾ ਅਜਮੇਰ ਸਿੰਘ ਖਾਲਸਾ ਤਾਂ ਹੈ ਕਿ ਮਹਾਂਪੁਰਖਾਂ ਦੀ ਪੱਗ ਮਿਲੀ ਹੈ ਮੈਨੂੰ। ਪੱਗ ਵੀ ਇੱਦਾਂ ਮਿਲੀ ਹੈ, ਮਹਾਂਪੁਰਖ ਕਹਿੰਦੇ ਜੇ ਸਾਧੂ ਬਣਨਾ ਸੀਸ ਲੱਗਣਗੇ। ਹੁਣ ਸਿੱਖੀ ਦੇ ਵਿੱਚ ਸਾਧੂ ਮਹਾਤਮਾ ਨੇ ਬੋਲ ਦਿੱਤਾ, ਬ੍ਰਹਮ ਗਿਆਨੀ ਜੀ ਸਰੀਰ ਨੂੰ ਛੱਡ ਕੇ ਚਲੇ ਜਾਂਦੇ, ਸਰੀਰ 'ਚ ਆ ਜਾਂਦੇ ਸੀਗੇ। ਤਾਂ ਉਹਨਾਂ ਨੇ ਕਿਹਾ ਵੀ ਜੇ ਸਾਧੂ ਬਣਨਾ ਸੀਸ ਲੱਗਣਗੇ, ਮਹਾਂਪੁਰਖੋ ਖੈਰ ਪਾਓ ਝੋਲੀ 'ਚ, ਤੁਸੀਂ ਲਾਏ ਸਾਨੂੰ ਵੀ ਲਾਉਣੇ ਪੈਣੇ ਆ। ਤੇ ਗੁਰੂਆਂ ਨੇ ਸਾਡਿਆਂ ਨੇ ਸੀਸ ਲਾਏ ਨੇ, ਸਾਹਿਬਜ਼ਾਦਿਆਂ ਨੇ ਸੀਸ ਲਾਏ ਨੇ, ਤੇ ਸਾਨੂੰ ਵੀ ਲਾਣੇ ਪੈਣੇ, ਤਾਂ ਇਹ ਕੌਮ ਬਚੇਗੀ। ਜਿਵੇਂ ਗੁਰਬਾਣੀ ਦੀਆਂ ਤੁਕਾਂ ਜਦੋਂ ਮੈਂ ਸ਼ੁਰੂਆਤ ਕਰੀ ਸੀ ਤਾਂ ਉਦੋਂ ਪੜ੍ਹ ਰਿਹਾ ਸੀ ਕਿ ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਤੁਸੀਂ ਇੱਥੇ ਸ਼ਾਸਤਰਾਂ ਦੀ ਸੇਵਾ ਕਰ ਰਹੇ ਹੋ? ਹਾਂ ਜੀ, ਸ਼ਾਸਤਰਾਂ ਦੀ ਸੇਵਾ ਕਰਦੇ। ਜੇ ਅਸੀਂ ਇਕੱਲੀ ਮਾਲਾ ਲੈ ਕੇ ਬੈਠੇ ਰਹੀਏ ਤੇ ਕੋਈ ਵੀ ਆ ਕੇ ਸਾਡੇ ਤੇ ਡੰਡਾ ਬਰਸਾਏਗਾ। ਜਿਵੇਂ ਹੁਣ ਇਹ ਸਰਕਾਰਾਂ ਧੱਕਾ ਕਰ ਰਹੀਆਂ ਨੇ, ਸਰਕਾਰਾਂ ਧੱਕਾ ਇੱਥੇ ਤੱਕ ਕਰਦੀਆਂ ਨੇ ਕਿ ਜਿਹੜਾ ਖਾਣੇ ਜ਼ਿਮੀਂਦਾਰ ਜਿਹਦੇ ਕੋਲ ਦਾਣੇ ਹੈਗੇ ਨੇ ਉਹਨੂੰ ਤਾਂ ਦਾਣੇ ਮਿਲ ਰਹੇ ਨੇ, ਤੇ ਮੇਰੇ ਕੋਲ ਜ਼ਮੀਨ ਜ਼ਿਆਦਾ, ਮੇਰੇ ਕੁਛ ਵੀ ਨਹੀਂ, ਮੈਨੂੰ ਸਰਕਾਰ ਕੁਛ ਵੀ ਨਹੀਂ ਦੇ ਰਹੀ। ਅਸੀਂ ਵੋਟ ਵੀ ਛੱਡਦੀ ਸਰਕਾਰ ਨੂੰ ਪਾਉਣੀ। ਕਹਿੰਦੇ ਖਾਲਸਾ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ। ਤੁਸੀਂ ਬਾਗੀ ਹੋ ਕਿ ਬਾਦਸ਼ਾਹ ਹੋ? ਅਸੀਂ ਬਾਦਸ਼ਾਹ ਦੇ ਵੀ ਬਾਦਸ਼ਾਹ ਹੈ, ਕਿਉਂ ਮੇਰਾ ਪਿਤਾ ਨਿਰੰਕਾਰ ਹੈ। ਉਹਨੇ ਬਾਦਸ਼ਾਹ ਦੇ ਬਾਦਸ਼ਾਹ ਸਾਜੇ ਨੇ, ਕਿਉਂਕਿ ਉਹ ਆਪਣੇ ਆਪ ਤੋਂ ਹੈ। ਉਹ ਤਾਂ ਉਹਦੀ ਤਾਂ ਗੱਲ ਹੀ ਛੱਡੋ। ਸਤਿਗੁਰੂ ਜੀ ਤਾਂ ਜਿਹੜੇ ਬਾਦਸ਼ਾਹ ਦੇ ਬਖਸ਼ੇ ਹੋਏ ਨੇ, ਉਹ ਬਾਦਸ਼ਾਹ ਦੇ ਬਾਦਸ਼ਾਹ ਇਹ ਕੀ ਨੇ, ਟੋਬੇ ਦੇ ਡੱਡੂ ਨੇ ਤੇ ਸਾਰੇ ਇਕੱਠੇ ਹੋਏ ਹੋਏ। ਇਹਨਾਂ ਨੂੰ ਕੀਤੀ ਸ਼ਰਮ ਹੈਗੀ ਵੀ ਇਨਸਾਨ ਹੈਗਾ ਜਿਹੜਾ ਉਹ ਸਾਰਿਆਂ ਦੀ ਜੋਤ ਉਹਦੀ ਪਰਮੇਸ਼ਰ ਦੀ ਆ। ਤੇ ਅਸੀਂ ਵੱਖਰਾ ਸਮਝਦੇ, ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ MLA ਹਾਂ ਜੀ, ਮੈਂ ਪਟਵਾਰੀ ਹਾਂ ਜੀ, ਫਲਵਾਣਾ। ਕੋਈ ਕਿੱਥੋਂ ਉਪਜੇ ਹੈਗੇ? ਇੱਕ ਨੂਰ ਤੇ ਸਭ ਜੋ ਜੱਗ ਉਪਜਿਆ, ਕੌਣ ਭਲੇ ਕੋ ਮੰਦੇ, ਕੋਈ ਮੰਦਾ ਨਹੀਂ, ਕੋਈ ਚੰਗਾ ਨਹੀਂ। ਇਹ ਚੰਗੇ ਮੰਦੇ ਕਿਉਂ ਬਣੇ ਆ? ਇਹ ਖੇਲ ਨਿਰੰਕਾਰ ਦੀ ਹੁਣ ਸ੍ਰਿਸ਼ਟੀ ਨੂੰ ਲੈ ਕਰਨ ਦੀ ਉਹਨੇ ਖੇਲ ਰਚ ਦਿੱਤੀ। ਸ੍ਰਿਸ਼ਟੀ ਵੱਧ ਗਈ, ਪਾਪ ਵੱਧ ਗਿਆ, ਤੇ ਸਤਿਗੁਰ ਨੇ ਖੇਲ ਰਚਦੀ ਵੀ ਇਹਨੂੰ ਸਮਾਪਤੀ ਕਰੋ। ਹੁਣ ਤੁਸੀਂ ਇੱਥੇ ਜਿਵੇਂ ਆਏ ਹੋ, ਇੱਥੇ ਸੇਵਾ ਕਰ ਰਹੇ ਹੋ ਜਾਂ ਫਿਰ ਇਹਦੇ ਕੋਈ ਪੈਸੇ ਲੈਂਦੇ ਹੋ, ਕਿੱਦਾਂ? ਪੈਸੇ ਨਹੀਂ ਅਸੀਂ ਲੈਂਦੇ, ਅਸੀਂ ਇਹਦੇ ਸਹਿਯੋਗ ਨਾਲ ਸੇਵਾ ਕਰਦੇ ਹਾਂ। ਗੁਰੂ ਘਰ ਨਿਰੰਕਾਰ ਸੇ ਸੱਚਖੰਡ, ਅਸੀਂ ਉੱਥੇ ਵੀ ਹਜ਼ੂਰ ਸਾਹਿਬ ਵੀ ਸੇਵਾ ਕਰ ਰਹੇ ਹਾਂ, ਵੀ 25 ਸਾਲ ਸੇਵਾ ਕਰਕੇ ਆਏ ਅਸੀਂ ਉੱਥੇ। ਤੇ ਉੱਥੋਂ ਸਾਨੂੰ ਹੁਕਮ ਹੋਇਆ ਸੀ ਵੀ ਤੂੰ ਜਾ ਪੰਜਾਬ, ਤੇ ਸਾਡੇ ਪਿੰਡ ਦੇ ਰੋਡ ਦੇ ਉੱਤੇ ਜਗ੍ਹਾ ਹੈਗੀ ਸਾਈਡ ਤੇ, ਵੀ ਉਹ ਸ਼ਹੀਦੀ ਜਗ੍ਹਾ, ਉੱਥੇ ਲੰਗਰ ਸਥਾਨ ਬਣਾਓ ਤੇ ਲੰਗਰ ਚਲਾਓ। ਹੁਕਮ ਕਿਹਨੇ ਕੀਤਾ ਸੀ ਤੁਹਾਨੂੰ? ਸਤਿਗੁਰੂ ਨੇ ਕੀਤਾ ਸੀ ਮੈਨੂੰ। ਇੱਥੇ ਆਏ ਹੋ, ਇੱਥੇ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ, ਇੱਥੇ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ। ਕਿੰਨੇ ਦਿਨਾਂ ਤੋਂ ਇੱਥੇ ਹੋਗੇ? 5-4 ਦਿਨ ਤੋਂ ਇੱਥੇ ਹੀ ਹੈਗੇ।
ਕਿਉਂਕਿ ਅਸੀਂ ਸ਼ਸਤਰਾਂ ਦੀ ਸੇਵਾ ਕਰਦੇ ਸੀ, ਦਿੱਲੀ ਵੀ ਗਏ ਸੀ। ਸਾਡਾ ਤਾਂ ਪੰਥ ਦੀ ਸੇਵਾ ਨਾਲ ਮਤਲਬ ਹੈ। ਪੰਥ ਦੀ ਸੇਵਾ ਨਾਲ ਮਤਲਬ ਆ। ਤੁਸੀਂ ਇੱਥੇ ਜਿਹੜਾ ਇਹ ਨਾਲੇ ਕਹਿੰਦੇ ਵੀ ਸਰਕਾਰ ਦੇ ਵੱਲੋਂ ਜਿਹੜੇ ਬੈਨ ਕਰ ਦਿੱਤੇ ਗਏ ਨੇ ਹਥਿਆਰ ਨੇ ਜਿਹੜੇ ਉਹ ਰੱਖਣੇ ਨਹੀਂ ਚਾਹੀਦੇ। ਕਿਉਂ ਬੈਨ ਇਹਨਾਂ ਨੇ ਆਪੇ ਤਰਸੂਲ ਬੈਨ ਕਰ ਦਿੱਤੇ। ਜਿਹੜੇ ਕਹਿੰਦੇ ਨੇ ਬੰਮ ਵੀ ਹਿੰਦੂ ਧਰਮ ਦੇ ਕਹਿੰਦੇ ਹੈਗੇ ਵੀ ਸਿੱਖਾਂ ਨਹੀਂ ਰੱਖ ਨਹੀਂ ਸਕਦੇ, ਇਹ ਤਰਸੂਲ ਨਹੀਂ ਰੱਖੇ ਬੈਠੇ ਆਪਣੇ। ਇਹ ਤਾਂ ਕਹਿੰਦੇ ਟੋਕੀਆਂ ਗੰਡਾਸੀਆਂ ਉਹ ਚੱਕੋ, ਕੋਈ ਕੁਹਾੜੀਆਂ ਚੱਕੋ। ਤੇ ਸਿੱਖ ਦਾ ਤਾਂ ਧਰਮ ਹੈਗਾ ਇਹ। ਸਾਨੂੰ ਤਾਂ ਧਰਮ ਦੀ ਨਿਸ਼ਾਨੀ ਸਾਡੇ ਪੀਰ ਹੈਗੇ, ਅਸੀਂ ਪੀਰਾਂ ਨਾਲ ਨਹੀਂ ਰਹਾਂਗੇ ਆਪਣੇ ਨਾਲ। ਕਈ ਜਿਹੜੀ ਪੰਜਾਬ ਦੀ ਸਰਕਾਰ ਆ ਉਹਨੇ ਪਰਚੇ ਵੀ ਪਾਏ ਨੇ ਕਈ ਲੋਕਾਂ ਦੇ ਉੱਪਰ ਜਿਹੜੇ ਸ਼ਾਸਤਰਾਂ ਦੀ ਗੱਲ ਕਰਦੇ ਨੇ ਜਾਂ ਜਿਹੜੇ ਸ਼ਾਸਤਰ ਰੱਖਦੇ ਨੇ। ਸਾਨੂੰ ਪੰਥ ਖਾਲਸੇ ਦਾ ਹੁਕਮ ਹੈ, ਆਹ ਦੇਖੋ ਪੜ੍ਹ ਲਓ। ਇਹ ਪੰਥ ਖਾਲਸੇ ਨੇ ਆਪ ਦਿੱਤਾ ਸਾਨੂੰ ਵੀ ਤੂੰ ਗੁਰੂ ਘਰਾਂ 'ਚ ਸੇਵਾ ਕਰਦੇ ਸੀ। ਅਸੀਂ ਕਹਿੰਦੇ ਆਹ ਸ਼ਾਸਤਰਾਂ ਅਸੀਂ ਦਿੱਤੀ ਨਾ, ਤੂੰ ਸੇਵਾ ਰੱਖ ਵੀ ਸਕਦਾ, ਵੇਚ ਵੀ ਸਕਦਾ ਸ਼ਾਸਤਰ। ਕਿ ਮੈਨੂੰ ਵੀ ਸੇਵਾ ਕਰ ਸਕਦੇ, ਜਿਹੜਾ ਕੋਈ ਗਰੀਬ ਆ ਸਿੱਖ ਉਹਨੂੰ ਜੇ ਤੂੰ ਸ਼ਾਸਤਰ ਵੀ ਦੇ ਸਕਦਾ ਹੈਗਾ। ਅਸੀਂ ਵੇਚਦੇ ਨਹੀਂ ਸ਼ਾਸਤਰ, ਅਸੀਂ ਸੇਵਾ ਕਰਦੇ ਹਾਂ। ਸ਼ਾਸਤਰਾਂ ਦੀ ਵੀ ਸੇਵਾ ਕਰਕੇ ਜੋ ਮੈਨੂੰ ਸੰਗਤ ਸੇਵਾ ਦੇਊਗੀ ਉਹਦੇ ਨਾਲ ਮੈਂ ਸ਼ਾਸਤਰ ਇਹਨਾਂ ਨੂੰ ਲੈ ਕੇ ਦੇਵਾਂਗਾ ਕਿ ਆਪਣੇ ਸਰੀਰ ਦੀ ਆਪਣੀ ਜੀਵਨ ਦੀ ਰੱਖਿਆ ਕਰੋ, ਮਜ਼ਲੂਮਾਂ ਦੀ ਰੱਖਿਆ ਕਰੋ। ਜੋ ਅਤਿਆਚਾਰ ਕਰਦਾ ਉਹਦੇ ਉਲਟ ਚੱਲੋ। ਜੋ ਸਹੀ ਸਲਾਮ ਚੱਲਦਾ, ਚਾਹੇ ਉਹ ਮੁਸਲਮਾਨ ਹੈ, ਚਾਹੇ ਹਿੰਦੂ ਹੈ, ਈਸਾਈ ਹੈ, ਕੋਈ ਹੈ, ਉਹਨੂੰ ਨਹੀਂ ਕੁਛ ਕਹਿਣਾ। ਬਿਲਕੁਲ। ਤਾਂ ਅਸੀਂ ਇੱਥੇ ਮੁਲਾਕਾਤ ਤਾਂ ਉਹ ਕਰੀ ਆ ਅੱਜ ਕੌਮੀ ਇਨਸਾਫ ਮੋਰਚੇ ਦੇ ਵਿੱਚ ਆ। ਅਸੀਂ ਉਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ, ਜਿਹੜੀਆਂ ਤਸਵੀਰਾਂ ਅੱਜ ਇੱਥੇ ਅਸੀਂ ਦੇਖੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅੱਗੇ ਚੱਲਦੇ ਹਾਂ ਕਿਸੇ ਹੋਰ ਨੌਜਵਾਨ ਦੇ ਨਾਲ, ਕਿਸੇ ਬਜ਼ੁਰਗ ਦੇ ਨਾਲ ਗੱਲਬਾਤ ਕਰਦੇ ਹਾਂ। ਜਿਵੇਂ ਕਿਸਾਨ ਅੰਦੋਲਨ ਦੀਆਂ ਸਟੇਜਾਂ ਦੇ ਉੱਪਰ ਬੜਿਆਂ ਨੂੰ ਭੰਡਿਆ ਗਿਆ, ਪਰ ਇੱਥੇ ਕੁਛ ਇਦਾਂ ਦਾ ਤਾਂ ਨਹੀਂ ਹੋ ਰਿਹਾ। ਮਾਕੇ ਜਿਹਦੇ ਧਾਮੀ ਸਾਹਿਬ ਆਏ ਉਹਦੇ ਥੋੜਾ ਜਿਹਾ ਨੌਜਵਾਨ ਕੀ ਅਗਰੈਸਿਵ ਹੋਏ, ਉਹ ਗਲਤੀ ਵੀ ਹੈਗੀ, ਅਸੀਂ ਕਹਿੰਦੇ ਵੀ ਹੈਗੇ ਆ। ਪਰ ਸਵਾਲ ਜਿਹੜੇ ਹੈਗੇ ਜੇਕਰ ਤੁਹਾਡੇ ਜਵਾਬ ਤੁਹਾਡੇ ਕੋਲੇ ਨਹੀਂ ਹੈਗੇ ਫਿਰ ਮੋਰਚੇ 'ਚ ਆਉਣ ਦੀ ਕੋਈ ਲੋੜ ਨਹੀਂ ਹੈ। ਮੈਂ ਅਸੀਂ ਬੇਨਤੀ ਵੀ ਕੀਤੀ ਸੀ ਉਹਨਾਂ ਨੂੰ, ਇੱਕ ਦਿਨ ਪਹਿਲਾਂ ਮਨਾ ਕਰਤਾ ਸੀ ਵੀ ਤੁਸੀਂ ਆਇਓ ਨਾ। ਅਸੀਂ ਬੈਠ ਕੇ ਮੀਟਿੰਗ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਨਾ ਆਇਓ। ਭੇਜਿਆ ਗਿਆ ਕਿਸੇ ਵੱਲੋਂ, ਜਿਵੇਂ ਤੁਸੀਂ ਕਿਹਾ ਕਿ ਪਤਾ ਨਹੀਂ ਕਿਉਂ ਭੇਜਿਆ ਗਿਆ। ਹਰ ਬੰਦਾ ਜਾਣਦਾ ਕਿ ਇਸ ਮੋਰਚੇ ਦੀਆਂ ਜਿਹੜੀਆਂ ਮੇਨ ਮੰਗਾਂ ਨੇ ਉਹਨਾਂ ਦੇ ਨਾਲ ਬਾਦਲ ਕਿਆ ਜੁੜੇ ਹੋਏ ਨੇ। ਤੇ ਸਾਨੂੰ ਵਿਸ਼ਵਾਸ ਆ ਕਿ 26 ਜਨਵਰੀ ਨੂੰ ਕੀ ਇੱਕ ਇਹੋ ਜਿਹਾ ਨੈਰੇਟਿਵ ਸਿਰਜਿਆ ਜਾਊ ਜਿਹੜਾ ਅੱਤਵਾਦੀ ਦਾ ਟੈਗ ਆ ਦੁਨੀਆ ਦੇ ਵਿੱਚ ਮਾ ਕੇ ਸਾਡੇ ਤੇ ਕੀ ਆ ਬਦਨਾਮ ਕਰਨ ਖਾਤਰ ਲਾਇਆ ਨਾ, ਅਸੀਂ ਲਾ ਕੇ ਦਿਖਾਵਾਂਗੇ। ਕਹਿੰਦੇ ਖਾਲਸਾ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ। ਤੁਸੀਂ ਬਾਗੀ ਹੋ ਕਿ ਬਾਦਸ਼ਾਹ ਹੋ? ਅਸੀਂ ਬਾਦਸ਼ਾਹ ਦੇ ਵੀ ਬਾਦਸ਼ਾਹ ਹੈ। ਜਿਹੜੇ ਬਾਦਸ਼ਾਹ ਦੇ ਬਖਸ਼ੇ ਹੋਏ ਨੇ ਉਹ ਬਾਦਸ਼ਾਹ ਦੇ ਬਾਦਸ਼ਾਹ। ਇਹ ਕੀ ਨੇ ਡੋਬੇ ਦੇ ਡੱਡੂ ਨੇ ਤੇ ਸਾਰੇ ਇਕੱਠੇ ਹੋਏ ਹੋਏ। ਨਾਲੇ ਕਹਿੰਦੇ ਵੀ ਸਰਕਾਰ ਦੇ ਵੱਲੋਂ ਜਿਹੜੇ ਬੈਨ ਕਰ ਦਿੱਤੇ ਗਏ ਨੇ ਹਥਿਆਰ ਨੇ ਜਿਹੜੇ ਉਹ ਰੱਖਣੇ ਨਹੀਂ ਚਾਹੀਦੇ। ਕਿਉਂ ਬੈਨ ਇਹਨਾਂ ਨੇ ਆਪੇ ਤਰਸੂਲ ਬੈਨ ਕਰ ਦਿੱਤੇ। ਜਿਹੜੇ ਕਹਿੰਦੇ ਨੇ ਬੰਮ ਵੀ ਹਿੰਦੂ ਧਰਮ ਦੇ ਕਹਿੰਦੇ ਹੈਗੇ ਵੀ ਸਿੱਖਾਂ ਨਹੀਂ ਰੱਖ ਨਹੀਂ ਸਕਦੇ, ਇਹ ਤਰਸੂਲ ਨਹੀਂ ਰੱਖੇ ਬੈਠੇ ਆਪਣੇ। ਸੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਬੈਠੇ ਆ ਤਾਂ ਸਾਡੇ ਨਾਲ ਅੱਜ ਬਾਈ ਰੁਪਿੰਦਰ ਸਿੰਘ ਮੌਜੂਦ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਰੁਪਿੰਦਰ, ਪਹਿਲਾਂ ਬਹੁਤ ਬਹੁਤ ਸਵਾਗਤ ਆ। ਧੰਨਵਾਦ ਇੰਡੋਸ ਟੀਵੀ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਫਤਿਹ ਅਰਜ਼ਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਕਿੱਥੇ ਜੀ ਗੱਲਬਾਤ ਖੜੀ ਆ, ਕਿੱਥੇ ਜੀ ਪਹੁੰਚੀ ਆ? ਗੱਲਬਾਤ ਖੜੀ ਨਹੀਂ ਜੀ, ਗੱਲਬਾਤ ਤਾਂ ਜੇ ਤੁਰੀ ਆ। ਗੱਲਬਾਤ ਖੜੀ ਤਾਂ ਮਾ ਕੇ ਸਾਡੀ ਮੈਂ ਕਹਿਣਾ ਵੀ 30 ਸਾਲ 32 ਸਾਲ ਹੋ ਗਏ ਗੱਲ ਖੜੀ ਸੀ। ਅੱਜ ਬੰਦੀ ਸਿੰਘਾਂ ਦੀ ਰਿਹਾਈ ਪਾਸਤੇ ਅੱਜ ਪਹਿਲੀ ਵਾਰ ਕੀ ਆ ਲੋਕਾਂ ਨੇ ਆਪਦੀ ਆਪ ਕੀ ਆ ਤਹਈਆ ਕੀਤਾ, ਕਿਉਂਕਿ ਅੱਜ ਤੱਕ ਆਗੂ ਗੱਲ ਛੇੜ ਲੈਂਦੇ ਸੀ ਸਿਆਸਤ ਕਰਕੇ ਕਿ ਆਪਦੀਆਂ ਕੁਰਸੀਆਂ ਦੀ ਬੈਠ ਜਾਂਦੇ ਸੀ। ਪਰ ਇਹ ਪਹਿਲੀ ਵਾਰੀ ਹੋਇਆ ਕਿ ਲੋਕ ਆਪ ਮਾਰੇ ਇਕੱਠੇ ਹੋਏ ਆ ਤੇ ਸਾਡਾ ਆਗੂ ਗੁਰੂ ਗ੍ਰੰਥ ਸਾਹਿਬ ਆ। ਤੇ ਐਤਕੀ ਲੋਕਾਂ ਨੇ ਜਿਹੜੀ ਲੜਾਈ ਲੜਨੀ, ਆਰ ਪਾਰ ਦੀ ਲੜਾਈ ਲੜਨੀਆਂ, ਜਾਂ ਤਾਂ ਉਹ ਬਾਹਰ ਆਉਣਗੇ ਜਾਂ ਫਿਰ ਅਸੀਂ ਅੰਦਰ ਜਾਵਾਂਗੇ। ਇਹਦਾ ਸਪਸ਼ਟ ਰੂਪ ਦੇ ਵਿੱਚ ਕੀ ਹੈ, ਧਾਰ ਕੇ ਬੈਠੇ ਦੇ ਲਾਈਨ ਖਿੱਚ ਕੇ ਲੜਾਂਗੇ। ਹੁਣ ਜਿਵੇਂ ਕਿਸਾਨ ਅੰਦੋਲਨ ਲੜਿਆ ਸੀਗਾ, ਜੀਰਾ ਅੰਦੋਲਨ ਲੜਿਆ ਗਿਆ, ਉਸੇ ਤਰੀਕੇ ਨਾਲ ਆਹ ਅੰਦੋਲਨ ਲੜਿਆ ਜਾਊ। ਤੇ ਲੋਕ ਹੁਣ ਲੜਨਾ ਸਿੱਖ ਗਏ। ਕਿਸਾਨ ਅੰਦੋਲਨ 'ਚੋਂ ਇਹੀ ਚੀਜ਼ ਸਿੱਖੇ ਆ ਵੀ ਲਾਈਨ ਖਿੱਚ ਕੇ ਅਸੀਂ ਤਾਂ ਬੈਠ ਗਏ, ਜਾਂ ਤਾਂ ਕਰਦੇ ਹੋ ਜਾਂ ਫਿਰ ਬੈਠੇ ਆ। ਕਿਸਾਨ ਅੰਦੋਲਨ 'ਚੋਂ ਹੋਰ ਵੀ ਬਹੁਤ ਕੁਝ ਸਿੱਖੇ ਹੋਵੋਗੇ ਜਿਹੜਾ ਕਿ ਸਾਹਮਣੇ ਆ ਰਿਹਾ ਹੌਲੀ ਹੌਲੀ। ਜਿਵੇਂ ਕਿਸਾਨ ਅੰਦੋਲਨ ਦੀਆਂ ਸਟੇਜਾਂ ਦੇ ਉੱਪਰ ਬੜਿਆਂ ਨੂੰ ਭੰਡਿਆ ਗਿਆ, ਪਰ ਇੱਥੇ ਕੁਛ ਇਦਾਂ ਦਾ ਤਾਂ ਨਹੀਂ ਹੋ ਰਿਹਾ? ਨਹੀਂ, ਭੰਡਣ ਭੰਡਾਉਣ ਵਾਲੀ ਗੱਲ ਬਾਈ ਜੀ ਕੁਛ ਨਹੀਂ। ਦੇਖੋ ਮੋਰਚਾ ਹੈਗਾ ਸੰਗਤ ਦਾ, ਤੇ ਇੱਥੇ ਰੋਕ ਟੋਕ ਕਿਸੇ ਨੂੰ ਨਹੀਂ, ਪਰ ਜਿਹਦੀਆਂ ਕਮਜ਼ੋਰ ਲੱਤਾਂ ਉਹ ਇੱਥੇ ਆਉਂਦਾ ਵੀ ਹੈ ਨਹੀਂ। ਜਿਹੜੇ ਕੋਈ ਆ ਵੀ ਜਾਂਦੇ ਆ ਤਾਂ ਸੰਗਤ ਜਿਹੜੀ ਹੈਗੀ ਆ, ਜਾਨੀ ਜਾਨ ਹੈਗੀ ਆ, ਸੰਗਤ ਸਵਾਲ ਕਰਦੀ ਆ। ਹੁਣ ਕਈ ਲੋਕ ਸਾਨੂੰ ਪੁੱਛਦੇ ਆ ਕਿ ਜੇ ਅਸੀਂ ਆ ਜਾਈਏ ਤਾਂ ਅਸੀਂ ਇੱਕੋ ਗੱਲ ਕਹਿੰਦੇ ਹੁੰਦੇ ਵੀ ਆ ਜਾਓ, ਪਰ ਲੋਕਾਂ ਦੇ ਸਵਾਲਾਂ ਦੇ ਜੇ ਜਵਾਬ ਹੈਗੇ ਆ ਤਾਂ ਆਇਓ, ਕਿਉਂਕਿ ਇਹ ਮੋਰਚਾ ਸੰਗਤ ਦਾ ਤੇ ਇੱਥੇ ਰੋਕ ਟੋਕ ਕਿਸੇ ਨੂੰ ਨਹੀਂ। ਹਾਂ, ਅਸੀਂ ਇੱਕ ਗੱਲ ਕਹਿੰਦੇ ਆ ਕਿ ਅਸੀਂ ਸਵਾਲ ਕੀ ਆ ਨੌਜਵਾਨ ਕਰਨਗੇ, ਤਾਂ ਜੇਕਰ ਨੌਜਵਾਨਾਂ ਕੋਲੇ ਸਵਾਲਾਂ ਦੇ ਜਵਾਬ ਉਸ ਦਿਨ ਕੀ ਇੱਕ ਦਿਨ ਮਾਕੇ ਜਿਹਦੇ ਧਾਮੀ ਸਾਹਿਬ ਆਏ ਉਹਦੇ ਥੋੜਾ ਜਿਹਾ ਨੌਜਵਾਨ ਕੀ ਅਗਰੈਸਿਵ ਹੋਏ, ਉਹ ਗਲਤੀ ਵੀ ਹੈਗੀ, ਅਸੀਂ ਕਹਿੰਦੇ ਵੀ ਹੈਗੇ ਆ। ਪਰ ਸਵਾਲ ਜਿਹੜੇ ਹੈਗੇ ਜੇਕਰ ਤੁਹਾਡੇ ਜਵਾਬ ਤੁਹਾਡੇ ਕੋਲੇ ਨਹੀਂ ਹੈਗੇ ਫਿਰ ਮੋਰਚੇ 'ਚ ਆਉਣ ਦੀ ਕੋਈ ਲੋੜ ਨਹੀਂ ਹੈ। ਮੈਂ ਅਸੀਂ ਬੇਨਤੀ ਵੀ ਕੀਤੀ ਸੀ ਉਹਨਾਂ ਨੂੰ, ਇੱਕ ਦਿਨ ਪਹਿਲਾਂ ਮਨਾ ਕਰਤਾ ਸੀ ਵੀ ਤੁਸੀਂ ਆਇਓ ਨਾ। ਅਸੀਂ ਬੈਠ ਕੇ ਮੀਟਿੰਗ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਨਾ ਆਇਓ, ਤੇ ਉਹਨਾਂ ਨੇ ਮੰਨ ਵੀ ਲਿਆ ਸੀ। ਪਰ ਮੈਨੂੰ ਨਹੀਂ ਪਤਾ ਕਿ ਕਿਉਂ ਇਸ ਮੋਰਚੇ ਨੂੰ ਖਰਲ ਪਾਉਣ ਵਾਸਤੇ ਉਹਨਾਂ ਨੂੰ ਭੇਜਿਆ ਗਿਆ।
ਉਸ ਤੋਂ ਬਾਅਦ ਜਿਹੜਾ ਐਪੀਸੋਡ ਹੋਇਆ ਸਾਰੀ ਦੁਨੀਆ ਨੇ ਦੇਖਿਆ। ਲੱਗਦਾ ਵੀ ਉਹਨਾਂ ਨੂੰ ਭੇਜਿਆ ਗਿਆ ਕਿਸੇ ਵੱਲੋਂ, ਜਿਵੇਂ ਤੁਸੀਂ ਕਿਹਾ ਕਿ ਪਤਾ ਨਹੀਂ ਕਿਉਂ ਭੇਜਿਆ ਗਿਆ। ਬਾਈ ਜੀ ਮੈਂ ਤੁਹਾਨੂੰ ਕਹਿ ਦਿਆਂ ਕਿ ਤੁਸੀਂ ਭਾਈ ਨਾ ਆਇਓ, ਲੋਕਾਂ ਦਾ ਆਕਰੋਸ਼ ਹੈ ਕਿਉਂਕਿ ਤੇ ਹਰ ਫੈਸਲਾ ਲੋਕਾਂ ਤੋਂ ਪੁੱਛ ਕੇ ਲੋਕਾਂ ਦੀ ਰਾਏ ਨਾਲ ਹੁੰਦਾ। ਹਰ ਬੰਦਾ ਜਾਣਦਾ ਕਿ ਇਸ ਮੋਰਚੇ ਦੀਆਂ ਜਿਹੜੀਆਂ ਮੇਨ ਮੰਗਾਂ ਨੇ ਉਹਨਾਂ ਦੇ ਨਾਲ ਬਾਦਲ ਕੇ ਜੁੜੇ ਹੋਏ ਨੇ ਤੇ ਬਾਦਲ ਕੇ ਜ਼ਿੰਮੇਵਾਰ ਨੇ। ਤੇ ਬਾਦਲਾਂ ਦਾ ਜੇ ਕੀ ਆ ਮੇਨ ਜਿਹੜਾ ਪਿਆਦਾ ਜੇ ਇੱਥੇ ਆਊਗਾ ਤਾਂ ਆਪਾਂ ਸਾਰੇ ਜਾਣਦੇ ਸੀ ਮਾਹੌਲ ਖਰਾਬ ਹੋਣਾ ਸੀ, ਇਸੇ ਕਰਕੇ ਮਨਾ ਕੀਤਾ ਸੀ। ਬਕਾਇਦਾ ਸੁਨੇਹਾ ਲੱਗਿਆ ਸੀ, ਉਹਨਾਂ ਨੇ ਕਹਿ ਵੀ ਦਿੱਤਾ ਸੀ ਵੀ ਨਹੀਂ ਆਉਂਦੇ। ਪਰਮਜੀਤ ਸਿੰਘ ਜਿਹੜੇ ਲੈ ਕੇ ਆਏ ਆ ਉਹਨਾਂ ਨੂੰ ਸੁਨੇਹਾ ਲੱਗਿਆ ਸੀ, ਉਹਨਾਂ ਨੇ ਕਹਿ ਵੀ ਦਿੱਤਾ ਸੀ ਵੀ ਨਹੀਂ ਆਉਂਦੇ। ਪਰ ਉਹੀ ਕੀ ਆ ਜਦੋਂ ਮੋਰਚੇ 'ਚ ਆਏ ਤਾਂ ਉਦੋਂ ਬਾਅਦ ਦੇਖੋ ਲੋਕਾਂ ਨੇ ਸਵਾਲ ਕਰਨੇ। ਅਸੀਂ ਵੀ ਇਹੀ ਆਖਿਆ ਸੀ ਕਿ ਜਗਤਾਰ ਸਿੰਘ ਹਵਾਰਾ ਜੀ ਦਾ ਇਹ ਮੋਰਚਾ ਲਵਾਇਆ ਹੋਇਆ ਉਹਨਾਂ ਦੇ ਨਿਰਦੇਸ਼ ਤੇ ਲੱਗਿਆ, ਗੁਰੂ ਗ੍ਰੰਥ ਸਾਹਿਬ ਅਗਵਾਈ ਕਰਦੇ ਆ। ਜੇ ਤਾਂ ਤੁਸੀਂ ਉਹਨਾਂ ਨੂੰ ਜਥੇਦਾਰ ਮੰਨਦੇ ਹੋ ਤਾਂ ਇਸ ਮੋਰਚੇ ਦੀ ਤੁਹਾਡੀ ਕੀ ਆ ਸਪੋਰਟ ਵੀ ਹੈਗੀ ਆ ਤੇ ਬਾਦਲ ਕਿਆਂ ਨੂੰ ਦੋਸ਼ੀ ਮੰਨਦੇ ਕਿਉਂਕਿ ਸੰਗਤ ਨੇ ਜਕਾਰਾ ਲਾਇਆ ਸੀ ਬਾਦਲ ਕਿਆਂ ਦੇ ਨਾਂ ਤੇ ਵੀ ਬਾਦਲ ਕੇ ਦੋਸ਼ੀ ਨੇ। ਇਹੀ ਮੇਨ ਕਾਰਨ ਆ। ਬਾਕੀ ਸੰਗਤ ਭਾਈ ਜੀ ਜਿਵੇਂ ਚੜ੍ਹਦੀ ਕਲਾ 'ਚ ਚੱਲ ਰਹੇ ਆ ਤੇ ਸਾਨੂੰ ਵਿਸ਼ਵਾਸ ਆ ਕਿ 26 ਜਨਵਰੀ ਨੂੰ ਕੀ ਇੱਕ ਇਹੋ ਜਿਹਾ ਨੈਰੇਟਿਵ ਸਿਰਜਿਆ ਜਾਊ ਜਿਹੜਾ ਅੱਤਵਾਦੀ ਦਾ ਟੈਗ ਆ ਦੁਨੀਆ ਦੇ ਵਿੱਚ ਮਾ ਕੇ ਸਾਡੇ ਤੇ ਕੀ ਆ ਬਦਨਾਮ ਕਰਨ ਖਾਤਰ ਲਾਇਆ ਨਾ, ਅਸੀਂ ਲਾ ਕੇ ਦਿਖਾਵਾਂਗੇ। ਸਮੁੱਚੀ ਕੌਮ ਨੇ ਕੀ ਅਸੀਂ ਚੈਲੰਜ ਦੇਵਾਂਗੇ ਹੁਕਮਰਾਨਾਂ ਦੇ ਖਿਲਾਫ। ਸਾਡਾ ਕੋਈ ਸੰਵਿਧਾਨ ਦਾ ਵਿਰੋਧ ਨਹੀਂ, ਪਰ ਸੰਵਿਧਾਨ ਨੂੰ ਪੈਰਾਂ 'ਚ ਰੋਲ ਕੇ ਸਾਡੇ ਤੇ ਰਾਜ ਕਰ ਰਹੀਆਂ ਸਰਕਾਰਾਂ ਦੇ ਖਿਲਾਫ ਇਹ ਕੀ ਆ ਸਾਡਾ ਮਾਰਚ ਆ। ਕਿਉਂਕਿ 30 ਸਾਲਾਂ ਤੋਂ ਬੰਦਾ ਯਾਰ ਜੇਲ੍ਹ 'ਚ ਬੰਦ ਹੋਵੇ, 22 ਸਾਲ ਬੰਦੇ ਦਾ ਚਲਾਨ ਨਾ ਪੇਸ਼ ਹੋਵੇ, ਸ਼ਰਮ ਵਾਲੀ ਗੱਲ ਆ। ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦਾ ਤੁਸੀਂ 24 ਘੰਟੇ ਆਪਦੇ ਆਪ ਨੂੰ ਜਿੰਦਾ ਮਾਰ ਕੇ ਅੰਦਰ ਬੈਠ ਕੇ ਦੇਖੋ ਯਾਰ। ਤੇ ਜਿਹੜੇ 30 ਸਾਲਾਂ ਦੇ ਬੈਠੇ ਆ ਕਿਹਦੇ ਮਾਰੇ ਬੈਠੇ ਆ? ਤਾਂ 26 ਤਰੀਕ ਨੂੰ ਜਿਹੜਾ ਘਰੇ ਬੈਠ ਗਿਆ ਨਾ, ਮੈਂ ਕਹਣਾ ਉਹ ਸਿੱਖ ਵੀ ਹੈ ਨਹੀਂ, ਕਿਉਂਕਿ ਜਿਹੜੀ ਲੜਾਈ ਆ ਇਹ ਸਾਡੀ ਹੋਂਦ ਦੀ ਵੀ ਲੜਾਈ ਆ, ਸਾਡੇ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਦੀ ਲੜਾਈ ਆ। ਫਿਰ ਬਿਨਾਂ ਗੱਲ ਤੋਂ ਐਵੇਂ ਨਾ ਮੁੜ ਕੇ ਕਹੀ ਜਾਇਆ ਕਰੋ ਕਿ ਸਾਡੇ ਨਾਲ ਫਲਾਨਾ ਇਹ ਕਰਦਾ, ਆਹ ਧੱਕੇ ਹੁੰਦੇ ਆ, ਸਰਸੇ ਵਾਲਾ ਬਾਹਰ ਆ ਗਿਆ। ਅਗਲੇ ਇਕੱਠੇ ਨੇ, ਉਪਦੇਸ਼ ਸਾਡੇ ਗੁਰੂ ਦਾ, ਸਾਡਾ ਗੁਰੂ ਕਹਿੰਦਾ ਹੋ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਈ। ਤਾਂ ਇਕੱਠੇ ਸਾਨੂੰ ਹੋਣ ਦੀ ਲੋੜ ਆ। ਸਾਡੇ ਗੁਰੂ ਦਾ ਕੀ ਆ, ਮੈਂ ਕਹਿੰਦਾ ਸਾਡਾ ਪੈਸਾ ਜਿਹੜਾ ਆਗੂ ਹੈ ਨਾ ਗੁਰੂ ਗ੍ਰੰਥ ਸਾਹਿਬ ਸਾਡੇ ਹਰ ਸਵਾਲ ਦਾ ਜਵਾਬ ਦੇਣ ਦੇ ਸਮਰੱਥ ਆ। ਅੱਜ ਕਿਸੇ ਕੋਲੇ ਕੋਈ ਆਗੂ ਹੈ ਨਹੀਂ ਜਿਹੜਾ ਸਵਾਲ ਦਾ ਹਰੇਕ ਦਾ ਜਵਾਬ ਦੇ ਸਕਦਾ ਹੋਵੇ। ਤਾਂ ਸਾਡੀ ਅਗਵਾਈ ਕਰ ਰਹੇ ਆ ਤੇ ਪੂਰੀ ਸੰਗਤ ਸੇਵਾਦਾਰ ਦੇ ਤੌਰ ਤੇ ਲਾਈਨ ਖਿੱਚ ਕੇ ਬੈਠੀ ਆ ਤੇ ਦੇਖਾਂਗੇ ਕੀ ਬਣਦਾ। ਤਾਂ ਉਹਨਾਂ ਦਾ ਕਹਿਣਾ ਹੈ ਕਿ 26 ਜਨਵਰੀ 2023 ਨੂੰ ਜਿਹੜਾ ਕਿ ਲੋਕਾਂ ਨੂੰ ਦੱਸਿਆ ਜਾਣਾ ਕਿ ਸੰਵਿਧਾਨ ਦੇ ਵਿੱਚ ਜੋ ਲਿਖਿਆ ਉਸ ਦੇ ਅਕੋਰਡਿੰਗ ਸਾਡੇ ਨਾਲ ਧੱਕਾ ਹੋ ਰਿਹਾ, ਸਾਡੀ ਕੌਮ ਦੇ ਨਾਲ ਧੱਕਾ ਹੋ ਰਿਹਾ। ਤਾਂ ਦੇਖਣ ਵਾਲੀ ਗੱਲ ਇਹ ਹੈ ਕਿ ਆਖਰ 26 ਤਰੀਕ ਨੂੰ ਅਜਿਹਾ ਕੀ ਹੋਵੇਗਾ ਕਿ ਜਿਹੜਾ ਬਾਰ-ਬਾਰ 26 ਜਨਵਰੀ ਤੇ ਜ਼ੋਰ ਦਿੱਤਾ ਜਾ ਰਿਹਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਜਦੋਂ ਅਸੀਂ ਸਿੱਖ ਰਾਜਨੀਤੀ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਇੱਕ ਤੁਕਾਂ ਆਉਂਦੀਆਂ ਨੇ, ਜਿਹੜੀਆਂ ਤੁਕਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਜਿਸ ਦੇ ਵਿੱਚ ਕਿਹਾ ਜਾਂਦਾ ਕਿ ਸ਼੍ਰੀ ਮੁੱਖ ਵਾਕ ਪੰਨਿਓ ਗਰੀਬ ਨਵਾਜ਼ ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾ ਨਾ ਧਰਮ ਚੱਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਤਾਂ ਇਹ ਅਸੀਂ ਤੁਹਾਡੇ ਨਾਲ ਤਾਂ ਜਿਹੜੀਆਂ ਤੁਕਾਂ ਨੇ ਉਹ ਸਾਂਝੀਆਂ ਕੀਤੀਆਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਸ਼ਾਸਤਰਾਂ ਦੀ ਜਿਹੜੀ ਕਿ ਸੇਵਾ ਕੀਤੀ ਜਾ ਰਹੀ ਹੈ, ਜਿਹੜੀਆਂ ਕਿਰਪਾਨਾਂ ਨੇ, ਖੰਡੇ ਨੇ, ਉਹਨਾਂ ਨੂੰ ਤਿੱਖਿਆਂ ਕਰਨ ਦੀ ਜਿਹੜੀ ਕਿ ਕੌਮੀ ਇਨਸਾਫ ਮੋਰਚੇ ਦੇ ਵਿੱਚ ਸੇਵਾ ਕੀਤੀ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਇਸ ਵਕਤ ਜਿਹੜੀਆਂ ਕਰਦਾਂ ਨੇ ਉਹਨਾਂ ਨੂੰ ਤਿੱਖਿਆ ਕਰਿਆ ਜਾ ਰਿਹਾ, ਕਰਦਾਂ ਨੂੰ ਤਿੱਖਿਆ ਕਰਿਆ ਜਾ ਰਿਹਾ ਕਿਉਂਕਿ ਇੱਥੇ ਲੰਗਰ ਦੀ ਜਿਹੜੀ ਸੇਵਾ ਗੀ ਉਹ ਵੀ ਚੱਲਦੀ ਆ ਨਾਲ। ਜਿੱਥੇ ਸੰਗਤ ਦੀ ਸੇਵਾ ਗੀ ਉੱਥੇ ਪੰਗਤ ਦੀ ਸੇਵਾ ਵੀ ਨਾਲ ਦੀ ਨਾਲ ਹੁੰਦੀ ਰਹਿੰਦੀ ਆ। ਤਾਂ ਸਾਡੇ ਨਾਲ ਨਿਹੰਗ ਸਿੰਘ ਮੌਜੂਦ ਨੇ ਜਿਹੜੇ ਇੱਥੇ ਲਗਾਤਾਰ ਇਹ ਸੇਵਾ ਨੂੰ ਸਮਰਪਿਤ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕੀ ਨਾਮ ਆ, ਕਿੱਥੋਂ ਆ ਤੁਸੀਂ, ਤੁਹਾਡਾ ਕਿਹੜਾ ਏਰੀਆ ਹੈਗਾ? ਮੇਰਾ ਏਰੀਆ ਮੋਹਾਲੀ ਹੈ। ਨਾ ਸਾਡਾ ਸੰਤ ਬਾਬਾ ਅਜਮੇਰ ਸਿੰਘ ਖਾਲਸਾ ਤਾਂ ਹੈ ਕਿ ਮਹਾਂਪੁਰਖਾਂ ਦੀ ਪੱਗ ਮਿਲੀ ਹੈ ਮੈਨੂੰ। ਪੱਗ ਵੀ ਇੱਦਾਂ ਮਿਲੀ ਹੈ, ਮਹਾਂਪੁਰਖ ਕਹਿੰਦੇ ਜੇ ਸਾਧੂ ਬਣਨਾ ਸੀਸ ਲੱਗਣਗੇ। ਹੁਣ ਸਿੱਖੀ ਦੇ ਵਿੱਚ ਸਾਧੂ ਮਹਾਤਮਾ ਨੇ ਬੋਲ ਦਿੱਤਾ, ਬ੍ਰਹਮ ਗਿਆਨੀ ਜੀ ਸਰੀਰ ਨੂੰ ਛੱਡ ਕੇ ਚਲੇ ਜਾਂਦੇ, ਸਰੀਰ 'ਚ ਆ ਜਾਂਦੇ ਸੀਗੇ। ਤਾਂ ਉਹਨਾਂ ਨੇ ਕਿਹਾ ਵੀ ਜੇ ਸਾਧੂ ਬਣਨਾ ਸੀਸ ਲੱਗਣਗੇ, ਮਹਾਂਪੁਰਖੋ ਖੈਰ ਪਾਓ ਝੋਲੀ 'ਚ, ਤੁਸੀਂ ਲਾਏ ਸਾਨੂੰ ਵੀ ਲਾਉਣੇ ਪੈਣੇ। ਤੇ ਗੁਰੂਆਂ ਨੇ ਸਾਡਿਆਂ ਨੇ ਸੀਸ ਲਾਏ ਨੇ, ਸਾਹਿਬਜ਼ਾਦਿਆਂ ਨੇ ਸੀਸ ਲਾਏ ਨੇ, ਤੇ ਸਾਨੂੰ ਵੀ ਲਾਣੇ ਪੈਣੇ, ਤਾਂ ਇਹ ਕੌਮ ਬਚੇਗੀ। ਜਿਵੇਂ ਗੁਰਬਾਣੀ ਦੀਆਂ ਤੁਕਾਂ ਜਦੋਂ ਮੈਂ ਸ਼ੁਰੂਆਤ ਕਰੀ ਸੀ ਤਾਂ ਉਦੋਂ ਪੜ੍ਹ ਰਿਹਾ ਸੀ ਕਿ ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਤੁਸੀਂ ਇੱਥੇ ਸ਼ਾਸਤਰਾਂ ਦੀ ਸੇਵਾ ਕਰ ਰਹੇ ਹੋ? ਹਾਂ ਜੀ, ਸ਼ਾਸਤਰਾਂ ਦੀ ਸੇਵਾ ਕਰਦੇ। ਜੇ ਅਸੀਂ ਇਕੱਲੀ ਮਾਲਾ ਲੈ ਕੇ ਬੈਠੇ ਰਹੀਏ ਤੇ ਕੋਈ ਵੀ ਆ ਕੇ ਸਾਡੇ ਤੇ ਡੰਡਾ ਬਰਸਾਏਗਾ। ਜਿਵੇਂ ਹੁਣ ਇਹ ਸਰਕਾਰਾਂ ਧੱਕਾ ਕਰ ਰਹੀਆਂ ਨੇ, ਸਰਕਾਰਾਂ ਧੱਕਾ ਇੱਥੇ ਤੱਕ ਕਰਦੀਆਂ ਨੇ ਕਿ ਜਿਹੜਾ ਖਾਣੇ ਜ਼ਿਮੀਂਦਾਰ ਜਿਹਦੇ ਕੋਲ ਦਾਣੇ ਹੈਗੇ ਨੇ ਉਹਨੂੰ ਤਾਂ ਦਾਣੇ ਮਿਲ ਰਹੇ ਨੇ, ਤੇ ਮੇਰੇ ਕੋਲ ਜ਼ਿਮੀਨ ਜ਼ਿਆਦਾ, ਮੇਰੇ ਕੁਛ ਵੀ ਨਹੀਂ, ਮੈਨੂੰ ਸਰਕਾਰ ਕੁਛ ਵੀ ਨਹੀਂ ਦੇ ਰਹੀ। ਅਸੀਂ ਵੋਟ ਵੀ ਛੱਡਦੀ ਸਰਕਾਰ ਨੂੰ ਪਾਉਣੀ। ਕਹਿੰਦੇ ਖਾਲਸਾ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ। ਤੁਸੀਂ ਬਾਗੀ ਹੋ ਕਿ ਬਾਦਸ਼ਾਹ ਹੋ? ਅਸੀਂ ਬਾਦਸ਼ਾਹ ਦੇ ਵੀ ਬਾਦਸ਼ਾਹ ਹੈ, ਕਿਉਂ ਮੇਰਾ ਪਿਤਾ ਨਿਰੰਕਾਰ ਹੈ। ਉਹਨੇ ਬਾਦਸ਼ਾਹ ਦੇ ਬਾਦਸ਼ਾਹ ਸਾਜੇ ਨੇ ਕਿਉਂਕਿ ਉਹ ਆਪਣੇ ਆਪ ਤੋਂ ਹੈ। ਉਹ ਤਾਂ ਉਹਦੀ ਤਾਂ ਗੱਲ ਹੀ ਛੱਡੋ। ਸਤਿਗੁਰੂ ਜੀ ਤਾਂ
ਜਿਹੜੇ ਪਾਤਸ਼ਾਹ ਦੇ ਬਖਸ਼ੇ ਹੋਏ ਨੇ ਉਹ ਪਾਤਸ਼ਾਹ ਦੇ ਪਾਤਸ਼ਾਹ ਇਹ ਕੀ ਨੇ ਟੋਬੇ ਦੇ ਡੱਡੂ ਨੇ ਤੇ ਸਾਰੇ ਇਕੱਠੇ ਹੋਏ ਹੋਏ ਇਹਨਾਂ ਨੂੰ ਕੀਤੀ ਸ਼ਰਮ ਹੈਗੀ ਆ ਵੀ ਇਨਸਾਨ ਹੈਗਾ ਜਿਹੜਾ ਉਹ ਸਾਰੇ ਕੀ ਸਾਰਿਆਂ ਦੀ ਜੋਤ ਉਹਦੀ ਪਰਮੇਸ਼ਰ ਦੀ ਆ ਤੇ ਅਸੀਂ ਵੱਖਰਾ ਸਮਝਦੇ ਮੈਂ ਹਿੰਦੂ ਆ ਮੈਂ ਮੁਸਲਮਾਨ ਆ ਮੈਂ MLA ਆ ਜੀ ਮੈਂ ਪਟਵਾਰੀ ਆ ਜੀ ਫਲਵਾਣਾ ਕੋਈ ਕਿੱਥੋਂ ਉਪਜੇ ਹੈਗੇ एक नूर ते सब जो जग उपजा कौन भले को मंदे कोई मंदा नहीं कोई चंगा नहीं ये चंगे मंदे क्यों बने हैं ये खेल निरंकार दी हुण सृष्टि नूं लै करनी उन्हें खेल रच दी थी सृष्टि वध गई पाप वध गया ते सतगुर ने खेल रच दी भी इन्हूं समाप्ति करो ਹੁਣ ਤੁਸੀਂ ਇੱਥੇ ਜਿਵੇਂ ਆਏ ਹੋ ਇੱਥੇ ਆ ਸੇਵਾ ਕਰ ਰਹੇ ਹੋ ਜਾਂ ਫਿਰ ਇਹਦੇ ਕੋਈ ਪੈਸੇ ਲੈਣੇ ਹੋ ਕਿੱਦਾਂ ਪੈਸੇ ਨਹੀਂ ਅਸੀਂ ਲੈਂਦੇ ਅਸੀਂ ਇਹਦੇ ਸਹਿਯੋਗ ਨਾਲ ਸੇਵਾ ਕਰਦੇ ਹਾਂ ਗੁਰੂ ਘਰ ਇਹ ਨਿਰੰਕਾਰ ਸੇ ਸੱਚਖੰਡ ਅਸੀਂ ਉੱਥੇ ਵੀ ਹਜੂਰ ਸਾਹਿਬ ਵੀ ਸੇਵਾ ਕਰ ਰਹੇ ਹਾਂ ਵੀ 25 ਸਾਲ ਸੇਵਾ ਕਰਕੇ ਆਏ ਅਸੀਂ ਉੱਥੇ ਤੇ ਉੱਥੋਂ ਸਾਨੂੰ ਹੁਕਮ ਹੋਇਆ ਸੀ ਵੀ ਤੂੰ ਜਾ ਪੰਜਾਬ ਤੇ ਸਾਡੇ ਪਿੰਡ ਦੇ ਰੋਡ ਦੇ ਉੱਤੇ ਜਗ੍ਹਾ ਹੈਗੀ ਸਾਈਡ ਤੇ ਵੀ ਉਹ ਸ਼ਹੀਦੀ ਜਗ੍ਹਾ ਉੱਥੇ ਲੰਗਰ ਸਥਾਨ ਬਣਾਓ ਤੇ ਲੰਗਰ ਚਲਾਓ ਹੁਕਮ ਕਿਹਨੇ ਕੀਤਾ ਸੀ ਤੁਹਾਨੂੰ ਸਤਿਗੁਰੂ ਨੇ ਕੀਤਾ ਸੀ ਮੈਨੂੰ ਇੱਥੇ ਆਏ ਹੋ ਇੱਥੇ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਇੱਥੇ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ ਕਿੰਨੇ ਦਿਨਾਂ ਤੋਂ ਇੱਥੇ ਹੋਗੇ 5-4 ਦਿਨ ਤੋਂ ਇੱਥੇ ਹੀ ਹੈਗੇ ਕਿਉਂਕਿ ਅਸੀਂ ਸ਼ਾਸਤਰਾਂ ਦੀ ਸੇਵਾ ਕਰਦੇ ਸੀ ਦਿੱਲੀ ਵੀ ਗਏ ਸੀ ਸਾਡਾ ਤਾਂ ਪੰਥ ਦੀ ਸੇਵਾ ਨਾਲ ਮਤਲਬ ਹੈ ਪੰਥ ਦੀ ਸੇਵਾ ਨਾਲ ਮਤਲਬ ਆ ਤੁਸੀਂ ਇੱਥੇ ਜਿਹੜਾ ਇਹ ਨਾਲੇ ਕਹਿੰਦੇ ਵੀ ਸਰਕਾਰ ਦੇ ਵੱਲੋਂ ਜਿਹੜੇ ਬੈਨ ਕਰ ਦਿੱਤੇ ਗਏ ਨੇ ਹਥਿਆਰ ਨੇ ਜਿਹੜੇ ਉਹ ਰੱਖਣੇ ਨਹੀਂ ਚਾਹੀਦੇ क्यों बैन है इन्होंने अब तरसूल बैन कर दिते ਜਿਹੜੇ ਕਹਿੰਦੇ ਨੇ ਬੰਮ ਵੀ ਹਿੰਦੂ ਧਰਮ ਦੇ ਕਹਿੰਦੇ ਹੈਗੇ ਵੀ ਸਿੱਖਾਂ ਨਹੀਂ ਰੱਖ ਨਹੀਂ ਸਕਦੇ ਇਹ ਤਰਸੂਲ ਨਹੀਂ ਰੱਖੇ ਬੈਠੇ ਆਪਣੇ ਇਹ ਤਾਂ ਕਹਿੰਦੇ ਟੋਕੇ ਗੰਡਾਸੀਆਂ ਉਹ ਚੱਕੋ ਕੋਈ ਕੁਹਾੜੀਆਂ ਚੱਕੋ ਤੇ ਸਿੱਖ ਦਾ ਤਾਂ ਧਰਮ ਹੈਗਾ ਇਹ ਸਾਨੂੰ ਤਾਂ ਧਰਮ ਦੀ ਨਿਸ਼ਾਨੀ ਸਾਡੇ ਪੀਰ ਹੈਗੇ ਅਸੀਂ ਪੀਰਾਂ ਨਾਲ ਨਹੀਂ ਰਹਾਂਗੇ ਆਪਣੇ ਨਾਲ ਕਈ ਜਿਹੜੀ ਪੰਜਾਬ ਦੀ ਸਰਕਾਰ ਆ ਉਹਨੇ ਪਰਚੇ ਵੀ ਪਾਏ ਨੇ ਕਈ ਲੋਕਾਂ ਦੇ ਉੱਪਰ ਜਿਹੜੇ ਸ਼ਾਸਤਰਾਂ ਦੀ ਗੱਲ ਕਰਦੇ ਨੇ ਜਾਂ ਜਿਹੜੇ ਸ਼ਾਸਤਰ ਰੱਖਦੇ ਨੇ ਸਾਨੂੰ ਪੰਥ ਖਾਲਸੇ ਦਾ ਹੁਕਮ ਹੈ ਆ ਦੇਖੋ ਪੜ੍ਹ ਲਓ ਇਹ ਪੰਥ ਖਾਲਸੇ ਨੇ ਆਪ ਦਿੱਤਾ ਸਾਨੂੰ ਵੀ ਤੂੰ ਗੁਰੂ ਘਰਾਂ 'ਚ ਸੇਵਾ ਕਰਦੇ ਸੀ ਅਸੀਂ ਕਹਿੰਦੇ ਆ ਸ਼ਾਸਤਰਾਂ ਅਸੀਂ ਦਿੱਤੀ ਨਾ ਤੂੰ ਸੇਵਾ ਰੱਖ ਵੀ ਸਕਦਾ ਵੇਚ ਵੀ ਸਕਦਾ ਸ਼ਾਸਤਰ ਕਿ ਮੈਨੂੰ ਵੀ ਸੇਵਾ ਕਰ ਸਕਦੇ ਜਿਹੜਾ ਕੋਈ ਗਰੀਬ ਆ ਸਿੱਖ ਉਹਨੂੰ ਜੇ ਕੋਈ ਤੂੰ ਸ਼ਾਸਤਰ ਵੀ ਦੇ ਸਕਦਾ ਹੈਗਾ ਅਸੀਂ ਵੇਚਦੇ ਨਹੀਂ ਸ਼ਾਸਤਰ ਅਸੀਂ ਸੇਵਾ ਕਰਦੇ ਹਾਂ ਸ਼ਾਸਤਰਾਂ ਦੀ ਵੀ ਸੇਵਾ ਕਰਕੇ ਜੋ ਮੈਨੂੰ ਸੰਗਤ ਸੇਵਾ ਦੇਊਗੀ ਉਹਦੇ ਨਾਲ ਮੈਂ ਸ਼ਾਸਤਰ ਇਹਨਾਂ ਨੂੰ ਲੈ ਕੇ ਦੇਵਾਂਗਾ ਕਿ ਆਪਣੇ ਸਰੀਰ ਦੀ ਆਪਣੀ ਜੀਵਨ ਦੀ ਰੱਖਿਆ ਕਰੋ मजलूमान की रक्षा करो जो अत्याचार करता वो उल्ट चलो जो सही सलाम चलता चाहे वो मुसलमान है चाहे हिंदू है ईसाई है कोई है ਉਹਨੂੰ नहीं कुछ कहना ਜੀ ਬਿਲਕੁਲ ਤਾਂ ਅਸੀਂ ਇੱਥੇ ਮੁਲਾਕਾਤ ਉਹ ਕਰੀ ਆ ਅੱਜ ਕੌਮੀ ਇਨਸਾਫ ਮੋਰਚੇ ਦੇ ਵਿੱਚ ਆ ਅਸੀਂ ਉਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਜਿਹੜੀਆਂ ਤਸਵੀਰਾਂ ਅੱਜ ਇੱਥੇ ਅਸੀਂ ਦੇਖੀਆਂ ਨੇ ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ ਅੱਗੇ ਚੱਲਦੇ ਆ ਕਿਸੇ ਹੋਰ ਨੌਜਵਾਨ ਦੇ ਨਾਲ ਕਿਸੇ ਬਜ਼ੁਰਗ ਦੇ ਨਾਲ ਗੱਲਬਾਤ ਕਰਦੇ ਆ ਜਿਵੇਂ ਕਿਸਾਨ ਅੰਦੋਲਨ ਦੀਆਂ ਸਟੇਜਾਂ ਦੇ ਉੱਪਰ ਬੜਿਆਂ ਨੂੰ ਭੰਡਿਆ ਗਿਆ ਪਰ ਇੱਥੇ ਕੁਛ ਇਦਾਂ ਦਾ ਤਾਂ ਨਹੀਂ ਹੋ ਰਿਹਾ ਮਾਕੇ ਜਿਹਦੇ ਧਾਮੀ ਸਾਹਿਬ ਆਏ ਉਹਦੇ ਥੋੜਾ ਜਿਹਾ ਨੌਜਵਾਨ ਕੀ ਅਗਰੈਸਿਵ ਹੋਏ ਉਹ ਗਲਤੀ ਵੀ ਹੈਗੀ ਅਸੀਂ ਕਹਿੰਦੇ ਵੀ ਹੈਗੇ ਆ ਪਰ ਸਵਾਲ ਜਿਹੜੇ ਹੈਗੇ ਜੇਕਰ ਤੁਹਾਡੇ ਜਵਾਬ ਤੁਹਾਡੇ ਕੋਲੇ ਨਹੀਂ ਹੈਗੇ ਫਿਰ ਮੋਰਚੇ 'ਚ ਆਉਣ ਦੀ ਕੋਈ ਲੋੜ ਨਹੀਂ ਹੈ ਮੈਂ ਅਸੀਂ ਬੇਨਤੀ ਵੀ ਕੀਤੀ ਸੀ ਉਹਨਾਂ ਨੂੰ ਇੱਕ ਦਿਨ ਪਹਿਲਾਂ ਮਨਾ ਕਰਤਾ ਸੀ ਵੀ ਤੁਸੀਂ ਆਇਓ ਨਾ ਅਸੀਂ ਬੈਠ ਕੇ ਮੀਟਿੰਗ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਨਾ ਆਇਓ ਭੇਜਿਆ ਗਿਆ ਕਿਸੇ ਵੱਲੋਂ ਜਿਵੇਂ ਤੁਸੀਂ ਕਿਹਾ ਕਿ ਪਤਾ ਨਹੀਂ ਕਿਉਂ ਭੇਜਿਆ ਗਿਆ ਹਰ ਬੰਦਾ ਜਾਣਦਾ ਕਿ ਇਸ ਮੋਰਚੇ ਦੀਆਂ ਜਿਹੜੀਆਂ ਮੇਨ ਮੰਗਾਂ ਨੇ ਉਹਨਾਂ ਦੇ ਨਾਲ ਬਾਦਲ ਕਿਆ ਜੁੜੇ ਹੋਏ ਨੇ ਤੇ ਸਾਨੂੰ ਵਿਸ਼ਵਾਸ ਆ ਕਿ 26 ਜਨਵਰੀ ਨੂੰ ਕੀ ਹੈ ਇਹੋ ਜਿਹਾ ਨੈਰੇਟਿਵ ਸਿਰਜਿਆ ਜਾਊ ਜਿਹੜਾ ਅੱਤਵਾਦੀ ਦਾ ਟੈਗ ਆ ਦੁਨੀਆ ਦੇ ਵਿੱਚ ਮਾ ਕੇ ਸਾਡੇ ਤੇ ਕੀ ਹੈ ਬਦਨਾਮ ਕਰਨ ਖਾਤਰ ਲਾਇਆ ਨਾ ਅਸੀਂ ਲਾ ਕੇ ਦਿਖਾਵਾਂਗੇ ਕਹਿੰਦੇ ਖਾਲਸਾ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ ਤੁਸੀਂ ਬਾਗੀ ਹੋ ਕਿ ਬਾਦਸ਼ਾਹ ਹੋ ਅਸੀਂ ਬਾਦਸ਼ਾਹ ਦੇ ਵੀ ਬਾਦਸ਼ਾਹ ਹੈ ਜਿਹੜੇ ਬਾਦਸ਼ਾਹ ਦੇ ਬਖਸ਼ੇ ਹੋਏ ਨੇ ਉਹ ਬਾਦਸ਼ਾਹ ਦੇ ਬਾਦਸ਼ਾਹ ਇਹ ਕੀ ਨੇ ਟੋਬੇ ਦੇ ਡੱਡੂ ਨੇ ਤੇ ਸਾਰੇ ਇਕੱਠੇ ਹੋਏ ਨਾਲੇ ਕਹਿੰਦੇ ਵੀ ਸਰਕਾਰ ਦੇ ਵੱਲੋਂ ਜਿਹੜੇ ਬੈਨ ਕਰ ਦਿੱਤੇ ਗਏ ਨੇ ਹਥਿਆਰ ਨੇ ਜਿਹੜੇ ਉਹ ਰੱਖਣੇ ਨਹੀਂ ਚਾਹੀਦੇ ਕਿਉਂ ਬੈਨ ਹੈ ਇਹਨਾਂ ਨੇ ਆਪਣੇ ਤਰਸੂਲ ਬੈਨ ਕਰ ਦਿੱਤੇ ਜਿਹੜੇ ਕਹਿੰਦੇ ਨੇ ਬੰਮ ਵੀ ਹਿੰਦੂ ਧਰਮ ਦੇ ਕਹਿੰਦੇ ਹੈਗੇ ਵੀ ਸਿੱਖਾਂ ਨਹੀਂ ਰੱਖ ਨਹੀਂ ਸਕਦੇ ਇਹ ਤਰਸੂਲ ਨਹੀਂ ਰੱਖੇ ਬੈਠੇ ਆਪਣੇ ਸੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਬੈਠੇ ਆ ਤਾਂ ਸਾਡੇ ਨਾਲ ਅੱਜ ਬਾਈ ਰੁਪਿੰਦਰ ਸਿੰਘ ਮੌਜੂਦ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਈ ਰੁਪਿੰਦਰ ਪਹਿਲਾਂ ਬਹੁਤ ਬਹੁਤ ਸਵਾਗਤ ਆ ਧੰਨਵਾਦ ਇੰਡੋਸ ਟੀਵੀ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਫਤਿਹ ਅਰਜ਼ਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਕਿੱਥੇ ਜੀ ਗੱਲਬਾਤ ਖੜੀ ਆ ਕਿੱਥੇ ਜੀ ਪਹੁੰਚੀ ਆ ਗੱਲਬਾਤ ਖੜੀ ਨਹੀਂ ਜੀ ਗੱਲਬਾਤ ਤਾਂ ਜੇ ਤੁਰੀ ਆ ਗੱਲਬਾਤ ਖੜੀ ਤਾਂ ਮਾ ਕੇ ਸਾਡੀ ਮੈਂ ਕਹਿਣਾ ਵੀ 30 ਸਾਲ 32 ਸਾਲ ਹੋ ਗਏ ਗੱਲ ਖੜੀ ਸੀ ਅੱਜ ਬੰਦੀ ਸਿੰਘਾਂ ਦੀ ਰਿਹਾਈ ਪਾਸ ਤੇ ਅੱਜ ਪਹਿਲੀ ਵਾਰ ਕੀ ਆ ਲੋਕਾਂ ਨੇ ਆਪਦੀ ਆਪ ਕੀ ਆ ਤਹਈਆ ਕੀਤਾ ਕਿਉਂਕਿ ਅੱਜ ਤੱਕ ਆਗੂ ਗੱਲ ਛੇੜ ਲੈਂਦੇ ਸੀ ਸਿਆਸਤ ਕਰਕੇ ਕੀ ਆਪਦੀਆਂ ਕੁਰਸੀਆਂ ਦੀ ਬੈਠ ਜਾਂਦੇ ਸੀ ਪਰ ਇਹ ਪਹਿਲੀ ਵਾਰੀ ਹੋਇਆ ਕਿ ਲੋਕ ਆਪ ਮਾਰੇ ਇਕੱਠੇ ਹੋਏ ਆ ਤੇ ਸਾਡਾ ਆਗੂ ਗੁਰੂ ਗ੍ਰੰਥ ਸਾਹਿਬ ਆ
ਤੇ ਐਤਕੀ ਲੋਕਾਂ ਨੇ ਜਿਹੜੀ ਲੜਾਈ ਲੜਨੀ ਆਰ-ਪਾਰ ਦੀ ਲੜਾਈ ਲੜਨੀਆਂ, ਜਾਂ ਤਾਂ ਉਹ ਬਾਹਰ ਆਉਣਗੇ ਜਾਂ ਫਿਰ ਅਸੀਂ ਅੰਦਰ ਜਾਵਾਂਗੇ। ਇਹਦਾ ਸਪਸ਼ਟ ਰੂਪ ਦੇ ਵਿੱਚ ਕੀ ਹੈ, ਧਾਰ ਕੇ ਬੈਠੇ ਦੇ ਲਾਈਨ ਖਿੱਚ ਕੇ ਲੜਾਂਗੇ। ਹੁਣ ਜਿਵੇਂ ਕਿਸਾਨ ਅੰਦੋਲਨ ਲੜਿਆ ਸੀਗਾ, ਜੀਰਾ ਅੰਦੋਲਨ ਲੜਿਆ ਗਿਆ, ਉਸੇ ਤਰੀਕੇ ਨਾਲ ਆਹ ਅੰਦੋਲਨ ਲੜਿਆ ਜਾਊ ਤੇ ਲੋਕ ਹੁਣ ਲੜਨਾ ਸਿੱਖ ਗਏ। ਕਿਸਾਨ ਅੰਦੋਲਨ 'ਚੋਂ ਇਹੀ ਚੀਜ਼ ਸਿੱਖੇ ਆ ਵੀ ਲਾਈਨ ਖਿੱਚ ਕੇ ਅਸੀਂ ਤਾਂ ਬੈਠ ਗਏ, ਜਾਂ ਤਾਂ ਕਰਦੇ ਹੋ ਜਾਂ ਫਿਰ ਬੈਠੇ ਆ। ਕਿਸਾਨ ਅੰਦੋਲਨ 'ਚ ਹੋਰ ਵੀ ਬਹੁਤ ਕੁਝ ਸਿੱਖੇ ਹੋਵੋਗੇ ਜਿਹੜਾ ਕਿ ਸਾਹਮਣੇ ਆ ਰਿਹਾ ਹੌਲੀ ਹੌਲੀ, ਜਿਵੇਂ ਕਿਸਾਨ ਅੰਦੋਲਨ ਦੀਆਂ ਸਟੇਜਾਂ ਦੇ ਉੱਪਰ ਬੜਿਆਂ ਨੂੰ ਭੰਡਿਆ ਗਿਆ, ਪਰ ਇੱਥੇ ਕੁਛ ਇਦਾਂ ਦਾ ਤਾਂ ਨਹੀਂ ਹੋ ਰਿਹਾ? ਨਹੀਂ, ਭੰਡਣ ਭੰਡਾਉਣ ਵਾਲੀ ਗੱਲ ਬਾਈ ਜੀ ਕੁਛ ਨਹੀਂ। ਦੇਖੋ, ਮੋਰਚਾ ਹੈਗਾ ਸੰਗਤ ਦਾ, ਤੇ ਇੱਥੇ ਰੋਕ ਟੋਕ ਕਿਸੇ ਨੂੰ ਨਹੀਂ, ਪਰ ਜਿਹਦੀਆਂ ਕਮਜ਼ੋਰ ਲੱਤਾਂ ਉਹ ਇੱਥੇ ਆਉਂਦਾ ਵੀ ਹੈ ਨਹੀਂ। ਜਿਹੜੇ ਕੋਈ ਆ ਵੀ ਜਾਂਦੇ ਆ ਤਾਂ ਸੰਗਤ ਜਿਹੜੀ ਹੈਗੀ ਆ, ਜਾਨੀ ਜਾਨ ਹੈਗੀ ਆ, ਸੰਗਤ ਸਵਾਲ ਕਰਦੀ ਆ। ਹੁਣ ਕਈ ਲੋਕ ਸਾਨੂੰ ਪੁੱਛਦੇ ਆ ਕਿ ਜੇ ਅਸੀਂ ਆ ਜਾਈਏ ਤਾਂ ਅਸੀਂ ਇੱਕੋ ਗੱਲ ਕਹਿੰਦੇ ਹੁੰਦੇ ਵੀ ਆ ਜਾਇਓ, ਪਰ ਲੋਕਾਂ ਦੇ ਸਵਾਲਾਂ ਦੇ ਜੇ ਜਵਾਬ ਹੈਗੇ ਆ ਤਾਂ ਆਇਓ, ਕਿਉਂਕਿ ਇਹ ਮੋਰਚਾ ਸੰਗਤ ਦਾ ਤੇ ਇੱਥੇ ਰੋਕ ਟੋਕ ਕਿਸੇ ਨੂੰ ਨਹੀਂ। ਹਾਂ, ਅਸੀਂ ਇੱਕ ਗੱਲ ਕਹਿੰਦੇ ਆ ਕਿ ਅਸੀਂ ਸਵਾਲ ਕੀ ਆ ਨੌਜਵਾਨ ਕਰਨਗੇ, ਤਾਂ ਜੇਕਰ ਨੌਜਵਾਨਾਂ ਕੋਲੇ ਸਵਾਲਾਂ ਦੇ ਜਵਾਬ ਉਸ ਦਿਨ ਕੀ ਇੱਕ ਦਿਨ ਕੇ ਜਿਹਦੇ ਧਾਮੀ ਸਾਹਿਬ ਆਏ ਉਹਦੇ ਥੋੜਾ ਜਿਹਾ ਨੌਜਵਾਨ ਕੀ ਅਗਰੈਸਿਵ ਹੋਏ, ਉਹ ਗਲਤੀ ਵੀ ਹੈਗੀ, ਅਸੀਂ ਕਹਿੰਦੇ ਵੀ ਹੈਗੇ ਆ, ਪਰ ਸਵਾਲ ਜਿਹੜੇ ਹੈਗੇ ਜੇਕਰ ਤੁਹਾਡੇ ਜਵਾਬ ਤੁਹਾਡੇ ਕੋਲੇ ਨਹੀਂ ਹੈਗੇ ਫਿਰ ਮੋਰਚੇ 'ਚ ਆਉਣ ਦੀ ਕੋਈ ਲੋੜ ਨਹੀਂ ਹੈ। ਮੈਂ ਅਸੀਂ ਬੇਨਤੀ ਵੀ ਕੀਤੀ ਸੀ ਉਹਨਾਂ ਨੂੰ, ਇੱਕ ਦਿਨ ਪਹਿਲਾਂ ਮਨਾ ਕਰਤਾ ਸੀ ਵੀ ਤੁਸੀਂ ਆਇਓ ਨਾ, ਅਸੀਂ ਬੈਠ ਕੇ ਮੀਟਿੰਗ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਨਾ ਆਇਓ, ਤੇ ਉਹਨਾਂ ਨੇ ਮੰਨ ਵੀ ਲਿਆ ਸੀ। ਪਰ ਮੈਨੂੰ ਨਹੀਂ ਪਤਾ ਕਿ ਕਿਉਂ ਇਸ ਮੋਰਚੇ ਨੂੰ ਖਰਲ ਪਾਉਣ ਵਾਸਤੇ ਉਹਨਾਂ ਨੂੰ ਭੇਜਿਆ ਗਿਆ। ਉਸ ਤੋਂ ਬਾਅਦ ਜਿਹੜਾ ਐਪੀਸੋਡ ਹੋਇਆ ਸਾਰੀ ਦੁਨੀਆ ਨੇ ਦੇਖਿਆ। ਲੱਗਦਾ ਵੀ ਉਹਨਾਂ ਨੂੰ ਭੇਜਿਆ ਗਿਆ ਕਿਸੇ ਵੱਲੋਂ, ਜਿਵੇਂ ਤੁਸੀਂ ਕਿਹਾ ਕਿ ਪਤਾ ਨਹੀਂ ਕਿਉਂ ਭੇਜਿਆ ਗਿਆ। ਬਾਈ ਜੀ, ਮੈਂ ਤੁਹਾਨੂੰ ਕਹਿ ਦਿਆਂ ਕਿ ਤੁਸੀਂ ਭਾਈ ਨਾ ਆਇਓ, ਲੋਕਾਂ ਦਾ ਆਕਰੋਸ਼ ਹੈ, ਕਿਉਂਕਿ ਤੇ ਹਰ ਫੈਸਲਾ ਲੋਕਾਂ ਤੋਂ ਪੁੱਛ ਕੇ ਲੋਕਾਂ ਦੀ ਰਾਏ ਨਾਲ ਹੁੰਦਾ। ਹਰ ਬੰਦਾ ਜਾਣਦਾ ਕਿ ਇਸ ਮੋਰਚੇ ਦੀਆਂ ਜਿਹੜੀਆਂ ਮੇਨ ਮੰਗਾਂ ਨੇ ਉਹਨਾਂ ਦੇ ਨਾਲ ਬਾਦਲ ਕੇ ਜੁੜੇ ਹੋਏ ਨੇ ਤੇ ਬਾਦਲ ਕੇ ਜ਼ਿੰਮੇਵਾਰ ਨੇ, ਤੇ ਬਾਦਲਾਂ ਦਾ ਜੇ ਕੀ ਆ ਮੇਨ ਜਿਹੜਾ ਪਿਆਦਾ ਜੇ ਇੱਥੇ ਆਊਗਾ ਤਾਂ ਆਪਾਂ ਸਾਰੇ ਜਾਣਦੇ ਸੀ ਮਾਹੌਲ ਖਰਾਬ ਹੋਣਾ ਸੀ, ਇਸੇ ਕਰਕੇ ਮਨਾ ਕੀਤਾ ਸੀ। ਬਕਾਇਦਾ ਸੁਨੇਹਾ ਲੱਗਿਆ ਸੀ, ਉਹਨਾਂ ਨੇ ਕਹਿ ਵੀ ਦਿੱਤਾ ਸੀ ਵੀ ਨਹੀਂ ਆਉਂਦੇ। ਪਰਮਜੀਤ ਸਿੰਘ ਜਿਹੜੇ ਲੈ ਕੇ ਆਏ ਆ ਉਹਨਾਂ ਨੂੰ ਸੁਨੇਹਾ ਲੱਗਿਆ ਸੀ, ਉਹਨਾਂ ਨੇ ਕਹਿ ਵੀ ਦਿੱਤਾ ਸੀ ਵੀ ਨਹੀਂ ਆਉਂਦੇ। ਪਰ ਉਹੀ ਕੀ ਆ, ਜਦੋਂ ਮੋਰਚੇ 'ਚ ਆਏ ਤਾਂ ਉਦੋਂ ਬਾਅਦ ਦੇਖੋ ਲੋਕਾਂ ਨੇ ਸਵਾਲ ਕਰਨੇ। ਅਸੀਂ ਵੀ ਇਹੀ ਆਖਿਆ ਸੀ ਕਿ ਜਗਤਾਰ ਸਿੰਘ ਹਵਾਰਾ ਜੀ ਦਾ ਇਹ ਮੋਰਚਾ ਲਵਾਇਆ ਹੋਇਆ ਉਹਨਾਂ ਦੇ ਨਿਰਦੇਸ਼ ਤੇ ਲੱਗਿਆ, ਗੁਰੂ ਗ੍ਰੰਥ ਸਾਹਿਬ ਅਗਵਾਈ ਕਰਦੇ ਆ। ਜੇ ਤਾਂ ਤੁਸੀਂ ਉਹਨਾਂ ਨੂੰ ਜਥੇਦਾਰ ਮੰਨਦੇ ਹੋ ਤਾਂ ਇਸ ਮੋਰਚੇ ਦੀ ਤੁਹਾਡੀ ਕੀ ਆ ਸਪੋਰਟ ਵੀ ਹੈਗੀ ਆ, ਤੇ ਬਾਦਲ ਕਿਆਂ ਨੂੰ ਦੋਸ਼ੀ ਮੰਨਦੇ ਹੋ, ਕਿਉਂਕਿ ਸੰਗਤ ਨੇ ਜਕਾਰਾ ਲਾਇਆ ਸੀ ਬਾਦਲ ਕਿਆਂ ਦੇ ਨਾਂ ਤੇ ਵੀ ਬਾਦਲ ਕੇ ਦੋਸ਼ੀ ਨੇ। ਇਹੀ ਮੇਨ ਕਾਰਨ ਆ। ਬਾਕੀ ਸੰਗਤ ਬਾਈ ਜੀ ਜਿਵੇਂ ਚੜ੍ਹਦੀ ਕਲਾ 'ਚ ਚੱਲ ਰਹੇ ਆ, ਤੇ ਸਾਨੂੰ ਵਿਸ਼ਵਾਸ ਆ ਕਿ 26 ਜਨਵਰੀ ਨੂੰ ਕੀ ਹੈ ਇੱਕ ਇਹੋ ਜਿਹਾ ਨੈਰੇਟਿਵ ਸਿਰਜਿਆ ਜਾਊ ਜਿਹੜਾ ਅੱਤਵਾਦੀ ਦਾ ਟੈਗ ਆ ਦੁਨੀਆ ਦੇ ਵਿੱਚ ਮਾ ਕੇ ਸਾਡੇ ਤੇ ਕੀ ਹੈ ਬਦਨਾਮ ਕਰਨ ਖਾਤਰ ਲਾਇਆ ਨਾ, ਅਸੀਂ ਲਾ ਕੇ ਦਿਖਾਵਾਂਗੇ। ਸਮੁੱਚੀ ਕੌਮ ਨੇ ਕੀ ਅਸੀਂ ਚੈਲੰਜ ਦੇਵਾਂਗੇ ਹੁਕਮਰਾਨਾਂ ਦੇ ਖਿਲਾਫ। ਸਾਡਾ ਕੋਈ ਸੰਵਿਧਾਨ ਦਾ ਵਿਰੋਧ ਨਹੀਂ, ਪਰ ਸੰਵਿਧਾਨ ਨੂੰ ਪੈਰਾਂ 'ਚ ਰੋਲ ਕੇ ਸਾਡੇ ਤੇ ਰਾਜ ਕਰ ਰਹੀਆਂ ਸਰਕਾਰਾਂ ਦੇ ਖਿਲਾਫ ਇਹ ਕੀ ਆ ਸਾਡਾ ਮਾਰਚ ਆ। ਕਿਉਂਕਿ 30 ਸਾਲਾਂ ਤੋਂ ਬੰਦਾ ਯਾਰ ਜੇਲ੍ਹ 'ਚ ਬੰਦ ਹੋਵੇ, 22 ਸਾਲ ਬੰਦੇ ਦਾ ਚਲਾਨ ਨਾ ਪੇਸ਼ ਹੋਵੇ, ਸ਼ਰਮ ਵਾਲੀ ਗੱਲ ਆ। ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦਾ, ਤੁਸੀਂ 24 ਘੰਟੇ ਆਪਦੇ ਆਪ ਨੂੰ ਜਿੰਦਾ ਮਾਰ ਕੇ ਅੰਦਰ ਬੈਠ ਕੇ ਦੇਖੋ ਯਾਰ। ਤੇ ਜਿਹੜੇ 30 ਸਾਲਾਂ ਦੇ ਬੈਠੇ ਆ ਕਿਹਦੇ ਮਾਰੇ ਬੈਠੇ ਆ? ਤਾਂ 26 ਤਰੀਕ ਨੂੰ ਜਿਹੜਾ ਘਰੇ ਬੈਠ ਗਿਆ ਨਾ, ਮੈਂ ਕਹਿਣਾ ਉਹ ਸਿੱਖ ਵੀ ਹੈ ਨਹੀਂ, ਕਿਉਂਕਿ ਜਿਹੜੀ ਲੜਾਈ ਆ ਇਹ ਸਾਡੀ ਹੋਣ ਦੀ ਵੀ ਲੜਾਈ ਆ, ਸਾਡੇ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਦੀ ਲੜਾਈ ਆ। ਫਿਰ ਬਿਨਾਂ ਗੱਲ ਤੋਂ ਐਵੇਂ ਨਾ ਮੁੜ ਕੇ ਕਹੀ ਜਾਇਆ ਕਰੋ ਕਿ ਸਾਡੇ ਨਾਲ ਫਲਾਨਾ ਇਹ ਕਰਦਾ, ਆਹ ਧੱਕੇ ਹੁੰਦੇ ਆ, ਸਰਸੇ ਵਾਲਾ ਬਾਹਰ ਆ ਗਿਆ। ਅਗਲੇ ਇਕੱਠੇ ਨੇ, ਉਪਦੇਸ਼ ਸਾਡੇ ਗੁਰੂ ਦਾ, ਸਾਡਾ ਗੁਰੂ ਕਹਿੰਦਾ ਹੋ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਈ। ਤਾਂ ਇਕੱਠੇ ਸਾਨੂੰ ਹੋਣ ਦੀ ਲੋੜ ਆ। ਸਾਡੇ ਗੁਰੂ ਦਾ ਕੀ ਆ, ਮੈਂ ਕਹਿਣਾ ਸਾਡਾ ਪੈਸਾ ਜਿਹੜਾ ਆਗੂ ਹੈ ਨਾ ਗੁਰੂ ਗ੍ਰੰਥ ਸਾਹਿਬ, ਸਾਡੇ ਹਰ ਸਵਾਲ ਦਾ ਜਵਾਬ ਦੇਣ ਦੇ ਸਮਰੱਥ ਆ। ਅੱਜ ਕਿਸੇ ਕੋਲੇ ਕੋਈ ਆਗੂ ਹੈ ਨਹੀਂ ਜਿਹੜਾ ਸਵਾਲ ਦਾ ਹਰੇਕ ਦਾ ਜਵਾਬ ਦੇ ਸਕਦਾ ਹੋਵੇ। ਤਾਂ ਸਾਡੀ ਅਗਵਾਈ ਕਰ ਰਹੇ ਆ ਤੇ ਪੂਰੀ ਸੰਗਤ ਸੇਵਾਦਾਰ ਦੇ ਤੌਰ ਤੇ ਲਾਈਨ ਖਿੱਚ ਕੇ ਬੈਠੀ ਆ, ਤੇ ਦੇਖਾਂਗੇ ਕੀ ਬਣਦਾ। ਤਾਂ ਉਹਨਾਂ ਦਾ ਕਹਿਣਾ ਹੈਗਾ ਕਿ 26 ਜਨਵਰੀ 2023 ਨੂੰ ਜਿਹੜਾ ਕਿ ਲੋਕਾਂ ਨੂੰ ਦੱਸਿਆ ਜਾਣਾ ਕਿ ਸੰਵਿਧਾਨ ਦੇ ਵਿੱਚ ਜੋ ਲਿਖਿਆ ਉਸ ਦੇ ਅਕੋਰਡਿੰਗ ਸਾਡੇ ਨਾਲ ਧੱਕਾ ਹੋ ਰਿਹਾ, ਸਾਡੀ ਕੌਮ ਦੇ ਨਾਲ ਧੱਕਾ ਹੋ ਰਿਹਾ। ਤਾਂ ਦੇਖਣ ਵਾਲੀ ਗੱਲ ਇਹ ਹੈ ਕਿ ਆਖਰ 26 ਤਰੀਕ ਨੂੰ ਅਜਿਹਾ ਕੀ ਹੋਵੇਗਾ ਕਿ ਜਿਹੜਾ ਬਾਰ-ਬਾਰ 26 ਜਨਵਰੀ ਤੇ ਜ਼ੋਰ ਦਿੱਤਾ ਜਾ ਰਿਹਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਤਾਂ ਜਦੋਂ ਅਸੀਂ ਸਿੱਖ ਰਾਜਨੀਤੀ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਇੱਕ ਤੁਕਾਂ ਆਉਂਦੀਆਂ ਨੇ, ਜਿਹੜੀਆਂ ਤੁਕਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਜਿਸ ਦੇ ਵਿੱਚ ਕਿਹਾ ਜਾਂਦਾ ਕਿ ਸ਼੍ਰੀ ਮੁੱਖ ਵਾਕ ਪੰਨਿਓ ਗਰੀਬ ਨਵਾਜ਼ ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾ ਨਾ ਧਰਮ ਚੱਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਤਾਂ ਇਹ ਅਸੀਂ ਤੁਹਾਡੇ ਨਾਲ ਤਾਂ ਜਿਹੜੀਆਂ ਤੁਕਾਂ ਨੇ ਉਹ ਸਾਂਝੀਆਂ ਕੀਤੀਆਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਸ਼ਾਸਤਰਾਂ ਦੀ ਜਿਹੜੀ ਕਿ ਸੇਵਾ ਕੀਤੀ ਜਾ ਰਹੀ ਹੈ, ਜਿਹੜੀਆਂ ਕਿਰਪਾਨਾਂ ਨੇ, ਖੰਡੇ ਨੇ, ਉਹਨਾਂ ਨੂੰ ਤਿੱਖਿਆਂ ਕਰਨ ਦੀ ਜਿਹੜੀ ਕਿ ਕੌਮੀ ਇਨਸਾਫ ਮੋਰਚੇ ਦੇ ਵਿੱਚ ਸੇਵਾ ਕੀਤੀ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਇਸ ਵਕਤ ਜਿਹੜੀਆਂ ਕਰਦਾਂ ਨੇ ਉਹਨਾਂ ਨੂੰ ਤਿੱਖਿਆ ਕਰਿਆ ਜਾ ਰਿਹਾ, ਕਰਦਾਂ ਨੂੰ ਤਿੱਖਿਆ ਕਰਿਆ ਜਾ ਰਿਹਾ, ਕਿਉਂਕਿ ਇੱਥੇ ਲੰਗਰ ਦੀ ਜਿਹੜੀ ਸੇਵਾ ਗੀ ਉਹ ਵੀ ਚੱਲਦੀ ਆ ਨਾਲ, ਜਿੱਥੇ ਸੰਗਤ ਦੀ ਸੇਵਾ ਗੀ ਉੱਥੇ ਪੰਗਤ ਦੀ ਸੇਵਾ ਵੀ ਨਾਲ ਦੀ ਨਾਲ ਹੁੰਦੀ ਰਹਿੰਦੀ ਆ। ਤਾਂ ਸਾਡੇ ਨਾਲ ਨਿਹੰਗ ਸਿੰਘ ਮੌਜੂਦ ਨੇ ਜਿਹੜੇ ਇੱਥੇ ਲਗਾਤਾਰ ਇਹ ਸੇਵਾ ਨੂੰ ਸਮਰਪਿਤ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕੀ ਨਾਮ ਆ, ਕਿੱਥੋਂ ਹੋ ਤੁਸੀਂ, ਤੁਹਾਡਾ ਕਿਹੜਾ ਏਰੀਆ ਹੈਗਾ? ਮੇਰਾ ਏਰੀਆ ਮੋਹਾਲੀ ਹੈ
ਨਾ ਸਾਡਾ ਸੰਤ ਬਾਬਾ ਅਜਮੇਰ ਸਿੰਘ ਖਾਲਸਾ ਤਾਂ ਹੈ ਕਿ ਮਹਾਂਪੁਰਖਾਂ ਦੀ ਪੱਗ ਮਿਲੀ ਹੈ ਮੈਨੂੰ। ਪੱਗ ਵੀ ਇਦਾਂ ਮਿਲੀ ਹੈ, ਮਹਾਂਪੁਰਖ ਕਹਿੰਦੇ ਜੇ ਸਾਧੂ ਬਣਨਾ ਸੀਸ ਲੱਗਣਗੇ। ਹੁਣ ਸਿੱਖੀ ਦੇ ਵਿੱਚ ਸਾਧੂ ਮਹਾਤਮਾ ਨੇ ਬੋਲ ਦਿੱਤਾ, ਬ੍ਰਹਮ ਗਿਆਨੀ ਜੀ ਸਰੀਰ ਨੂੰ ਛੱਡ ਕੇ ਚਲੇ ਜਾਂਦੇ, ਸਰੀਰ 'ਚ ਆ ਜਾਂਦੇ ਸੀਗੇ। ਤਾਂ ਉਹਨਾਂ ਨੇ ਕਿਹਾ ਵੀ ਜੇ ਸਾਧੂ ਬਣਨਾ ਸੀਸ ਲੱਗਣਗੇ, ਮਹਾਂਪੁਰਖੋ ਖੈਰ ਪਾਓ ਝੋਲੀ 'ਚ, ਤੁਸੀਂ ਲਾਏ ਸਾਨੂੰ ਵੀ ਲਾਉਣੇ ਪੈਣੇ ਆ। ਤੇ ਗੁਰੂਆਂ ਨੇ ਸਾਡਿਆਂ ਨੇ ਸੀਸ ਲਾਏ ਨੇ, ਸਾਹਿਬਜ਼ਾਦਿਆਂ ਨੇ ਸੀਸ ਲਾਏ ਨੇ, ਤੇ ਸਾਨੂੰ ਵੀ ਲਾਣੇ ਪੈਣੇ, ਤਾਂ ਇਹ ਕੌਮ ਬਚੇਗੀ। ਜਿਵੇਂ ਗੁਰਬਾਣੀ ਦੀਆਂ ਤੁਕਾਂ ਜਦੋਂ ਮੈਂ ਸ਼ੁਰੂਆਤ ਕਰੀ ਸੀ ਤਾਂ ਉਦੋਂ ਪੜ੍ਹ ਰਿਹਾ ਸੀ ਕਿ ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਤੁਸੀਂ ਇੱਥੇ ਸ਼ਾਸਤਰਾਂ ਦੀ ਸੇਵਾ ਕਰ ਰਹੇ ਹੋ? ਹਾਂ ਜੀ, ਸ਼ਾਸਤਰਾਂ ਦੀ ਸੇਵਾ ਕਰਦੇ। ਜੇ ਅਸੀਂ ਇਕੱਲੀ ਮਾਲਾ ਲੈ ਕੇ ਬੈਠੇ ਰਹੀਏ ਤੇ ਕੋਈ ਵੀ ਆ ਕੇ ਸਾਡੇ ਤੇ ਡੰਡਾ ਬਰਸਾਏਗਾ। ਜਿਵੇਂ ਹੁਣ ਇਹ ਸਰਕਾਰਾਂ ਧੱਕਾ ਕਰ ਰਹੀਆਂ ਨੇ, ਸਰਕਾਰਾਂ ਧੱਕਾ ਇੱਥੇ ਤੱਕ ਕਰਦੀਆਂ ਨੇ ਕਿ ਜਿਹੜਾ ਖਾਣੇ ਜ਼ਿਮੀਂਦਾਰ ਜਿਹਦੇ ਕੋਲ ਦਾਣੇ ਹੈਗੇ ਨੇ ਉਹਨੂੰ ਤਾਂ ਦਾਣੇ ਮਿਲ ਰਹੇ ਨੇ, ਤੇ ਮੇਰੇ ਕੋਲ ਜ਼ਮੀਨ ਜ਼ਿਆਦਾ, ਮੇਰੇ ਕੁਛ ਵੀ ਨਹੀਂ, ਮੈਨੂੰ ਸਰਕਾਰ ਕੁਛ ਵੀ ਨਹੀਂ ਦੇ ਰਹੀ। ਅਸੀਂ ਵੋਟ ਵੀ ਛੱਡਦੀ ਸਰਕਾਰ ਨੂੰ ਪਾਉਣੀ। ਕਹਿੰਦੇ ਖਾਲਸਾ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ। ਤੁਸੀਂ ਬਾਗੀ ਹੋ ਕਿ ਬਾਦਸ਼ਾਹ ਹੋ? ਅਸੀਂ ਬਾਦਸ਼ਾਹ ਦੇ ਵੀ ਬਾਦਸ਼ਾਹ ਹੈ, ਕਿਉਂ ਮੇਰਾ ਪਿਤਾ ਨਿਰੰਕਾਰ ਹੈ। ਉਹਨੇ ਬਾਦਸ਼ਾਹ ਦੇ ਬਾਦਸ਼ਾਹ ਸਾਜੇ ਨੇ, ਕਿਉਂਕਿ ਉਹ ਆਪਣੇ ਆਪ ਤੋਂ ਹੈ। ਉਹਦੀ ਤਾਂ ਗੱਲ ਹੀ ਛੱਡੋ। ਸਤਿਗੁਰੂ ਜੀ ਤਾਂ ਜਿਹੜੇ ਬਾਦਸ਼ਾਹ ਦੇ ਬਖਸ਼ੇ ਹੋਏ ਨੇ, ਉਹ ਬਾਦਸ਼ਾਹ ਦੇ ਬਾਦਸ਼ਾਹ ਇਹ ਕੀ ਨੇ, ਟੋਬੇ ਦੇ ਡੱਡੂ ਨੇ ਤੇ ਸਾਰੇ ਇਕੱਠੇ ਹੋਏ ਹੋਏ। ਇਹਨਾਂ ਨੂੰ ਕੀਤੀ ਸ਼ਰਮ ਹੈਗੀ ਵੀ ਇਨਸਾਨ ਹੈਗਾ ਜਿਹੜਾ, ਉਹ ਸਾਰਿਆਂ ਦੀ ਜੋਤ ਉਹਦੀ ਪਰਮੇਸ਼ਰ ਦੀ ਆ। ਤੇ ਅਸੀਂ ਵੱਖਰਾ ਸਮਝਦੇ, ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ MLA ਹਾਂ ਜੀ, ਮੈਂ ਪਟਵਾਰੀ ਹਾਂ ਜੀ, ਫਲਵਾਣਾ। ਕੋਈ ਕਿੱਥੋਂ ਉਪਜੇ ਹੈਗੇ? ਇੱਕ ਨੂਰ ਤੇ ਸਭ ਜੋ ਜਗ ਉਪਜਿਆ, ਕੌਣ ਭਲੇ ਕੋ ਮੰਦੇ? ਕੋਈ ਮੰਦਾ ਨਹੀਂ, ਕੋਈ ਚੰਗਾ ਨਹੀਂ। ਇਹ ਚੰਗੇ ਮੰਦੇ ਕਿਉਂ ਬਣੇ ਆ? ਇਹ ਖੇਲ ਨਿਰੰਕਾਰ ਦੀ ਹੁਣ ਸ੍ਰਿਸ਼ਟੀ ਨੂੰ ਲੈ ਕਰਨ ਦੀ ਉਹਨੇ ਖੇਲ ਰਚ ਦਿੱਤੀ। ਸ੍ਰਿਸ਼ਟੀ ਵੱਧ ਗਈ, ਪਾਪ ਵੱਧ ਗਿਆ, ਤੇ ਸਤਿਗੁਰ ਨੇ ਖੇਲ ਰਚਦੀ ਵੀ ਇਹਨੂੰ ਸਮਾਪਤੀ ਕਰੋ। ਹੁਣ ਤੁਸੀਂ ਇੱਥੇ ਜਿਵੇਂ ਆਏ ਹੋ, ਇੱਥੇ ਸੇਵਾ ਕਰ ਰਹੇ ਹੋ ਜਾਂ ਫਿਰ ਇਹਦੇ ਕੋਈ ਪੈਸੇ ਲੈਂਦੇ ਹੋ? ਕਿੱਦਾਂ? ਪੈਸੇ ਨਹੀਂ ਅਸੀਂ ਲੈਂਦੇ, ਅਸੀਂ ਇਹਦੇ ਸਹਿਯੋਗ ਨਾਲ ਸੇਵਾ ਕਰਦੇ ਹਾਂ। ਗੁਰੂ ਘਰ ਨਿਰੰਕਾਰ ਸੇ ਸੱਚਖੰਡ ਅਸੀਂ ਉੱਥੇ ਵੀ ਹਜ਼ੂਰ ਸਾਹਿਬ ਵੀ ਸੇਵਾ ਕਰ ਰਹੇ ਹਾਂ, ਵੀ 25 ਸਾਲ ਸੇਵਾ ਕਰਕੇ ਆਏ ਅਸੀਂ ਉੱਥੇ। ਤੇ ਉੱਥੋਂ ਸਾਨੂੰ ਹੁਕਮ ਹੋਇਆ ਸੀ ਵੀ ਤੂੰ ਜਾ ਪੰਜਾਬ, ਤੇ ਸਾਡੇ ਪਿੰਡ ਦੇ ਰੋਡ ਦੇ ਉੱਤੇ ਜਗ੍ਹਾ ਹੈਗੀ ਸਾਈਡ ਤੇ, ਵੀ ਉਹ ਸ਼ਹੀਦੀ ਜਗ੍ਹਾ, ਉੱਥੇ ਲੰਗਰ ਸਥਾਨ ਬਣਾਓ, ਉਹਦੇ ਲੰਗਰ ਚਲਾਓ। ਹੁਕਮ ਕਿਹਨੇ ਕੀਤਾ ਸੀ ਤੁਹਾਨੂੰ? ਸਤਿਗੁਰੂ ਨੇ ਕੀਤਾ ਸੀ ਮੈਨੂੰ। ਇੱਥੇ ਆਏ ਹੋ, ਇੱਥੇ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ, ਇੱਥੇ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ। ਕਿੰਨੇ ਦਿਨਾਂ ਤੋਂ ਇੱਥੇ ਹੋਗੇ? 5-4 ਦਿਨ ਤੋਂ ਇੱਥੇ ਹੀ ਹੈਗੇ, ਕਿਉਂਕਿ ਅਸੀਂ ਸ਼ਾਸਤਰਾਂ ਦੀ ਸੇਵਾ ਕਰਦੇ ਸੀ। ਦਿੱਲੀ ਵੀ ਗਏ ਸੀ। ਸਾਡਾ ਤਾਂ ਪੰਥ ਦੀ ਸੇਵਾ ਨਾਲ ਮਤਲਬ ਹੈ। ਪੰਥ ਦੀ ਸੇਵਾ ਨਾਲ ਮਤਲਬ ਆ। ਤੁਸੀਂ ਇੱਥੇ ਜਿਹੜਾ ਇਹ ਨਾਲੇ ਕਹਿੰਦੇ ਵੀ ਸਰਕਾਰ ਦੇ ਵੱਲੋਂ ਜਿਹੜੇ ਬੈਨ ਕਰ ਦਿੱਤੇ ਗਏ ਨੇ ਹਥਿਆਰ ਨੇ ਜਿਹੜੇ, ਉਹ ਰੱਖਣੇ ਨਹੀਂ ਚਾਹੀਦੇ। ਕਿਉਂ ਬੈਨ? ਇਹਨਾਂ ਨੇ ਆਪੇ ਤਰਸੂਲ ਬੈਨ ਕਰ ਦਿੱਤੇ। ਜਿਹੜੇ ਕਹਿੰਦੇ ਨੇ ਬ੍ਰਾਹਮਣ ਵੀ ਹਿੰਦੂ ਧਰਮ ਦੇ ਕਹਿੰਦੇ ਹੈਗੇ ਵੀ ਸਿੱਖਾਂ ਨਹੀਂ ਰੱਖ ਨਹੀਂ ਸਕਦੇ, ਇਹ ਤਰਸੂਲ ਨਹੀਂ ਰੱਖੇ ਬੈਠੇ ਆਪਣੇ। ਇਹ ਤਾਂ ਕਹਿੰਦੇ ਟੋਕੀਆਂ ਗੰਡਾਸੀਆਂ ਉਹ ਚੱਕੋ, ਕੋਈ ਕੁਹਾੜੀਆਂ ਚੱਕੋ। ਤੇ ਸਿੱਖ ਦਾ ਤਾਂ ਧਰਮ ਹੈਗਾ ਇਹ। ਸਾਨੂੰ ਤਾਂ ਧਰਮ ਦੀ ਨਿਸ਼ਾਨੀ ਸਾਡੇ ਪੀਰ ਹੈਗੇ, ਅਸੀਂ ਪੀਰਾਂ ਨਾਲ ਨਹੀਂ ਰਹਾਂਗੇ ਆਪਣਿਆਂ ਨਾਲ। ਕਈ ਜਿਹੜੀ ਪੰਜਾਬ ਦੀ ਸਰਕਾਰ ਆ ਉਹਨੇ ਪਰਚੇ ਵੀ ਪਾਏ ਨੇ ਕਈ ਲੋਕਾਂ ਦੇ ਉੱਪਰ ਜਿਹੜੇ ਸ਼ਾਸਤਰਾਂ ਦੀ ਗੱਲ ਕਰਦੇ ਨੇ ਜਾਂ ਜਿਹੜੇ ਸ਼ਾਸਤਰ ਰੱਖਦੇ ਨੇ। ਸਾਨੂੰ ਪੰਥ ਖਾਲਸੇ ਦਾ ਹੁਕਮ ਹੈ, ਆਹ ਦੇਖੋ ਪੜ੍ਹ ਲਓ। ਇਹ ਪੰਥ ਖਾਲਸੇ ਨੇ ਆਪ ਦਿੱਤਾ ਸਾਨੂੰ ਵੀ ਤੂੰ ਗੁਰੂ ਘਰਾਂ 'ਚ ਸੇਵਾ ਕਰਦੇ ਸੀ। ਅਸੀਂ ਕਹਿੰਦੇ ਆਹ ਸ਼ਾਸਤਰਾਂ ਅਸੀਂ ਦਿੱਤੀ ਨਾ, ਤੂੰ ਸੇਵਾ ਰੱਖ ਵੀ ਸਕਦਾ, ਵੇਚ ਵੀ ਸਕਦਾ ਸ਼ਾਸਤਰ। ਕਿ ਮੈਨੂੰ ਵੀ ਸੇਵਾ ਕਰ ਸਕਦੇ, ਜਿਹੜਾ ਕੋਈ ਗਰੀਬ ਆ ਸਿੱਖ ਉਹਨੂੰ ਜੇ ਤੂੰ ਸ਼ਾਸਤਰ ਵੀ ਦੇ ਸਕਦਾ ਹੈਗਾ। ਅਸੀਂ ਵੇਚਦੇ ਨਹੀਂ ਸ਼ਾਸਤਰ, ਅਸੀਂ ਸੇਵਾ ਕਰਦੇ ਹਾਂ। ਸ਼ਾਸਤਰਾਂ ਦੀ ਵੀ ਸੇਵਾ ਕਰਕੇ ਜੋ ਮੈਨੂੰ ਸੰਗਤ ਸੇਵਾ ਦੇਊਗੀ ਉਹਦੇ ਨਾਲ ਮੈਂ ਸ਼ਾਸਤਰ ਇਹਨਾਂ ਨੂੰ ਲੈ ਕੇ ਦੇਵਾਂਗਾ ਕਿ ਆਪਣੇ ਸਰੀਰ ਦੀ, ਆਪਣੀ ਜੀਵਨ ਦੀ ਰੱਖਿਆ ਕਰੋ, ਮਜ਼ਲੂਮਾਂ ਦੀ ਰੱਖਿਆ ਕਰੋ। ਜੋ ਅਤਿਆਚਾਰ ਕਰਦਾ ਉਹਦੇ ਉਲਟ ਚੱਲੋ। ਜੋ ਸਹੀ ਇਸਲਾਮ ਚੱਲਦਾ, ਚਾਹੇ ਉਹ ਮੁਸਲਮਾਨ ਹੈ, ਚਾਹੇ ਹਿੰਦੂ ਹੈ, ਈਸਾਈ ਹੈ, ਕੋਈ ਹੈ, ਉਹਨੂੰ ਨਹੀਂ ਕੁਛ ਕਹਿਣਾ। ਜੀ ਬਿਲਕੁਲ। ਤਾਂ ਅਸੀਂ ਇੱਥੇ ਮੁਲਾਕਾਤ ਤਾਂ ਉਹ ਕਰੀ ਆ ਅੱਜ ਕੌਮੀ ਇਨਸਾਫ ਮੋਰਚੇ ਦੇ ਵਿੱਚ ਆ। ਅਸੀਂ ਉਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ, ਜਿਹੜੀਆਂ ਤਸਵੀਰਾਂ ਅੱਜ ਇੱਥੇ ਅਸੀਂ ਦੇਖੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਅੱਗੇ ਚੱਲਦੇ ਹਾਂ ਕਿਸੇ ਹੋਰ ਨੌਜਵਾਨ ਦੇ ਨਾਲ, ਕਿਸੇ ਬਜ਼ੁਰਗ ਦੇ ਨਾਲ ਗੱਲਬਾਤ ਕਰਦੇ ਹਾਂ। ਜਿਵੇਂ ਕਿਸਾਨ ਅੰਦੋਲਨ ਦੀਆਂ ਸਟੇਜਾਂ ਦੇ ਉੱਪਰ ਬੜਿਆਂ ਨੂੰ ਭੰਡਿਆ ਗਿਆ, ਪਰ ਇੱਥੇ ਕੁਛ ਇਦਾਂ ਦਾ ਤਾਂ ਨਹੀਂ ਹੋ ਰਿਹਾ। ਮਾਕੇ ਜਿਹਦੇ ਧਾਮੀ ਸਾਹਿਬ ਆਏ ਉਹਦੇ ਥੋੜਾ ਜਿਹਾ ਨੌਜਵਾਨ ਕੀ ਅਗਰੈਸਿਵ ਹੋਏ, ਉਹ ਗਲਤੀ ਵੀ ਹੈਗੀ, ਅਸੀਂ ਕਹਿੰਦੇ ਵੀ ਹੈਗੇ ਆ। ਪਰ ਸਵਾਲ ਜਿਹੜੇ ਹੈਗੇ, ਜੇਕਰ ਤੁਹਾਡੇ ਜਵਾਬ ਤੁਹਾਡੇ ਕੋਲੇ ਨਹੀਂ ਹੈਗੇ, ਫਿਰ ਮੋਰਚੇ 'ਚ ਆਉਣ ਦੀ ਕੋਈ ਲੋੜ ਨਹੀਂ ਹੈ। ਮੈਂ ਇਹ ਬੇਨਤੀ ਵੀ ਕੀਤੀ ਸੀ ਉਹਨਾਂ ਨੂੰ, ਇੱਕ ਦਿਨ ਪਹਿਲਾਂ ਮਨਾ ਕਰਤਾ ਸੀ ਵੀ ਤੁਸੀਂ ਆਇਓ ਨਾ। ਅਸੀਂ ਬੈਠ ਕੇ ਮੀਟਿੰਗ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਨਾ ਆਇਓ। ਭੇਜਿਆ ਗਿਆ ਕਿਸੇ ਵੱਲੋਂ, ਜਿਵੇਂ ਤੁਸੀਂ ਕਿਹਾ ਕਿ ਪਤਾ ਨਹੀਂ ਕਿਉਂ ਭੇਜਿਆ ਗਿਆ। ਹਰ ਬੰਦਾ ਜਾਣਦਾ ਕਿ ਇਸ ਮੋਰਚੇ ਦੀਆਂ ਜਿਹੜੀਆਂ ਮੇਨ ਮੰਗਾਂ ਨੇ ਉਹਨਾਂ ਦੇ ਨਾਲ ਬਾਦਲ ਕਿਆ ਜੁੜੇ ਹੋਏ ਨੇ।
ਤੇ ਸਾਨੂੰ ਵਿਸ਼ਵਾਸ ਆ ਕਿ 26 ਜਨਵਰੀ ਨੂੰ ਕੀ ਹੈ ਇੱਕ ਇਹੋ ਜਿਹਾ ਨੈਰੇਟਿਵ ਸਿਰਜਿਆ ਜਾਊ ਜਿਹੜਾ ਅੱਤਵਾਦੀ ਦਾ ਟੈਗ ਆ ਦੁਨੀਆ ਦੇ ਵਿੱਚ ਮਾ ਕੇ ਸਾਡੇ ਤੇ ਕੀ ਹੈ ਬਦਨਾਮ ਕਰਨ ਖਾਤਰ ਲਾਇਆ ਨਾ, ਅਸੀਂ ਲਾ ਕੇ ਦਿਖਾਵਾਂਗੇ। ਕਹਿੰਦੇ ਖਾਲਸਾ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ। ਤੁਸੀਂ ਬਾਗੀ ਹੋ ਕਿ ਬਾਦਸ਼ਾਹ ਹੋ? ਅਸੀਂ ਬਾਦਸ਼ਾਹ ਦੇ ਵੀ ਬਾਦਸ਼ਾਹ ਹੈ। ਜਿਹੜੇ ਬਾਦਸ਼ਾਹ ਦੇ ਬਖਸ਼ੇ ਹੋਏ ਨੇ ਉਹ ਬਾਦਸ਼ਾਹ ਦੇ ਬਾਦਸ਼ਾਹ, ਇਹ ਕੀ ਨੇ ਡੋਬੇ ਦੇ ਡੱਡੂ ਨੇ ਤੇ ਸਾਰੇ ਇਕੱਠੇ ਹੋਏ ਹੋਏ। ਨਾਲੇ ਕਹਿੰਦੇ ਵੀ ਸਰਕਾਰ ਦੇ ਵੱਲੋਂ ਜਿਹੜੇ ਬੈਨ ਕਰ ਦਿੱਤੇ ਗਏ ਨੇ ਹਥਿਆਰ ਨੇ ਜਿਹੜੇ ਉਹ ਰੱਖਣੇ ਨਹੀਂ ਚਾਹੀਦੇ। ਕਿਉਂ ਬੈਨ ਇਹਨਾਂ ਨੇ ਆਪਣੇ ਤਰਸੂਲ ਬੈਨ ਕਰ ਦਿੱਤੇ। ਜਿਹੜੇ ਕਹਿੰਦੇ ਨੇ ਬੰਮ ਵੀ ਹਿੰਦੂ ਧਰਮ ਦੇ ਕਹਿੰਦੇ ਹੈਗੇ ਵੀ ਸਿੱਖਾਂ ਨਹੀਂ ਰੱਖ ਨਹੀਂ ਸਕਦੇ, ਇਹ ਤਰਸੂਲ ਨਹੀਂ ਰੱਖੇ ਬੈਠੇ ਆਪਣੇ। ਸੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਬੈਠੇ ਆ ਤਾਂ ਸਾਡੇ ਨਾਲ ਅੱਜ ਬਾਈ ਰੁਪਿੰਦਰ ਸਿੰਘ ਮੌਜੂਦ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਰੁਪਿੰਦਰ, ਪਹਿਲਾਂ ਬਹੁਤ ਬਹੁਤ ਸਵਾਗਤ ਆ। ਧੰਨਵਾਦ ਇੰਡੋਜ਼ ਟੀਵੀ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਫਤਿਹ ਅਰਜ਼ਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਕਿੱਥੇ ਜੀ ਗੱਲਬਾਤ ਖੜੀ ਆ, ਕਿੱਥੇ ਜੀ ਪਹੁੰਚੀ ਆ? ਗੱਲਬਾਤ ਖੜੀ ਨਹੀਂ ਜੀ, ਗੱਲਬਾਤ ਅਜੇ ਤੁਰੀ ਆ। ਗੱਲਬਾਤ ਖੜੀ ਤਾਂ ਮਾ ਕੇ ਸਾਡੀ ਮੈਂ ਕਹਿਣਾ ਵੀ 30 ਸਾਲ 32 ਸਾਲ ਹੋ ਗਏ ਗੱਲ ਖੜੀ ਸੀ। ਅੱਜ ਬੰਦੀ ਸਿੰਘਾਂ ਦੀ ਰਿਹਾਈ ਪਾਸ ਤੇ ਅੱਜ ਪਹਿਲੀ ਵਾਰ ਕੀ ਆ ਲੋਕਾਂ ਨੇ ਆਪਦੀ ਆਪ ਕੀ ਆ ਤਹਈਆ ਕੀਤਾ, ਕਿਉਂਕਿ ਅੱਜ ਤੱਕ ਆਗੂ ਗੱਲ ਛੇੜ ਲੈਂਦੇ ਸੀ ਸਿਆਸਤ ਕਰਕੇ ਕਿ ਆਪਦੀਆਂ ਕੁਰਸੀਆਂ ਦੀ ਬੈਠ ਜਾਂਦੇ ਸੀ। ਪਰ ਇਹ ਪਹਿਲੀ ਵਾਰੀ ਹੋਇਆ ਕਿ ਲੋਕ ਆਪ ਮਾਰੇ ਇਕੱਠੇ ਹੋਇਆ ਤੇ ਸਾਡਾ ਆਗੂ ਗੁਰੂ ਗ੍ਰੰਥ ਸਾਹਿਬ ਆ। ਤੇ ਐਤਕੀ ਲੋਕਾਂ ਨੇ ਜਿਹੜੀ ਲੜਾਈ ਲੜਨੀ ਆਰ ਪਾਰ ਦੀ ਲੜਾਈ ਲੜਨੀਆਂ, ਜਾਂ ਤਾਂ ਉਹ ਬਾਹਰ ਆਉਣਗੇ ਜਾਂ ਫਿਰ ਅਸੀਂ ਅੰਦਰ ਜਾਵਾਂਗੇ। ਇਹਦਾ ਸਪਸ਼ਟ ਰੂਪ ਦੇ ਵਿੱਚ ਕੀ ਹੈ ਧਾਰ ਕੇ ਬੈਠੇ ਦੇ ਲਾਈਨ ਖਿੱਚ ਕੇ ਲੜਾਂਗੇ। ਹੁਣ ਜਿਵੇਂ ਕਿਸਾਨ ਅੰਦੋਲਨ ਲੜਿਆ ਸੀਗਾ, ਜੀਰਾ ਅੰਦੋਲਨ ਲੜਿਆ ਗਿਆ, ਉਸੇ ਤਰੀਕੇ ਨਾਲ ਆਹ ਅੰਦੋਲਨ ਲੜਿਆ ਜਾਊ। ਤੇ ਲੋਕ ਹੁਣ ਲੜਨਾ ਸਿੱਖ ਗਏ। ਕਿਸਾਨ ਅੰਦੋਲਨ 'ਚੋਂ ਇਹੀ ਚੀਜ਼ ਸਿੱਖੇ ਆ ਵੀ ਲਾਈਨ ਖਿੱਚ ਕੇ ਅਸੀਂ ਤਾਂ ਬੈਠ ਗਏ, ਜਾਂ ਤਾਂ ਕਰਦੇ ਹੋ ਜਾਂ ਫਿਰ ਬੈਠੇ ਆ। ਕਿਸਾਨ ਅੰਦੋਲਨ 'ਚੋਂ ਹੋਰ ਵੀ ਬਹੁਤ ਕੁਝ ਸਿੱਖੇ ਹੋਵੋਗੇ ਜਿਹੜਾ ਕਿ ਸਾਹਮਣੇ ਆ ਰਿਹਾ ਹੌਲੀ ਹੌਲੀ। ਜਿਵੇਂ ਕਿਸਾਨ ਅੰਦੋਲਨ ਦੀਆਂ ਸਟੇਜਾਂ ਦੇ ਉੱਪਰ ਬੜਿਆਂ ਨੂੰ ਭੰਡਿਆ ਗਿਆ, ਪਰ ਇੱਥੇ ਕੁਛ ਇਦਾਂ ਦਾ ਤਾਂ ਨਹੀਂ ਹੋ ਰਿਹਾ? ਨਹੀਂ, ਭੰਡਣ ਭੰਡਾਉਣ ਵਾਲੀ ਗੱਲ ਬਾਈ ਜੀ ਕੁਛ ਨਹੀਂ। ਦੇਖੋ ਮੋਰਚਾ ਹੈਗਾ ਸੰਗਤ ਦਾ, ਤੇ ਇੱਥੇ ਰੋਕ ਟੋਕ ਕਿਸੇ ਨੂੰ ਨਹੀਂ, ਪਰ ਜਿਹਦੀਆਂ ਕਮਜ਼ੋਰ ਲੱਤਾਂ ਉਹ ਇੱਥੇ ਆਉਂਦਾ ਵੀ ਹੈ ਨਹੀਂ। ਜਿਹੜੇ ਕੋਈ ਆ ਵੀ ਜਾਂਦੇ ਆ ਤਾਂ ਸੰਗਤ ਜਿਹੜੀ ਹੈਗੀ ਆ ਜਾਨੀ ਜਾਨ ਹੈਗੀ ਆ, ਸੰਗਤ ਸਵਾਲ ਕਰਦੀ ਆ। ਹੁਣ ਕਈ ਲੋਕ ਸਾਨੂੰ ਪੁੱਛਦੇ ਆ ਕਿ ਜੇ ਅਸੀਂ ਆ ਜਾਈਏ ਤਾਂ ਅਸੀਂ ਇੱਕੋ ਗੱਲ ਕਹਿੰਦੇ ਹੁੰਦੇ ਵੀ ਆ ਜਾਓ, ਪਰ ਲੋਕਾਂ ਦੇ ਸਵਾਲਾਂ ਦੇ ਜੇ ਜਵਾਬ ਹੈਗੇ ਆ ਤਾਂ ਆਇਓ, ਕਿਉਂਕਿ ਇਹ ਮੋਰਚਾ ਸੰਗਤ ਦਾ ਤੇ ਇੱਥੇ ਰੋਕ ਟੋਕ ਕਿਸੇ ਨੂੰ ਨਹੀਂ। ਹਾਂ, ਅਸੀਂ ਇੱਕ ਗੱਲ ਕਹਿੰਦੇ ਆ ਕਿ ਅਸੀਂ ਸਵਾਲ ਕੀ ਆ ਨੌਜਵਾਨ ਕਰਨਗੇ, ਤਾਂ ਜੇਕਰ ਨੌਜਵਾਨਾਂ ਕੋਲੇ ਸਵਾਲਾਂ ਦੇ ਜਵਾਬ ਉਸ ਦਿਨ ਕੀ ਇੱਕ ਦਿਨ ਮਾ ਕੇ ਜਿਹਦੇ ਧਾਮੀ ਸਾਹਿਬ ਆਏ ਉਹਦੇ ਥੋੜਾ ਜਿਹਾ ਨੌਜਵਾਨ ਕੀ ਅਗਰੈਸਿਵ ਹੋਏ, ਉਹ ਗਲਤੀ ਵੀ ਹੈਗੀ, ਅਸੀਂ ਕਹਿੰਦੇ ਵੀ ਹੈਗੇ ਆ। ਪਰ ਸਵਾਲ ਜਿਹੜੇ ਹੈਗੇ ਜੇਕਰ ਤੁਹਾਡੇ ਜਵਾਬ ਤੁਹਾਡੇ ਕੋਲੇ ਨਹੀਂ ਹੈਗੇ ਫਿਰ ਮੋਰਚੇ 'ਚ ਆਉਣ ਦੀ ਕੋਈ ਲੋੜ ਨਹੀਂ ਹੈ। ਮੈਂ ਅਸੀਂ ਬੇਨਤੀ ਵੀ ਕੀਤੀ ਸੀ ਉਹਨਾਂ ਨੂੰ, ਇੱਕ ਦਿਨ ਪਹਿਲਾਂ ਮਨਾ ਕਰਤਾ ਸੀ ਵੀ ਤੁਸੀਂ ਆਇਓ ਨਾ। ਅਸੀਂ ਬੈਠ ਕੇ ਮੀਟਿੰਗ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਨਾ ਆਇਓ, ਤੇ ਉਹਨਾਂ ਨੇ ਮੰਨ ਵੀ ਲਿਆ ਸੀ। ਪਰ ਮੈਨੂੰ ਨਹੀਂ ਪਤਾ ਕਿ ਕਿਉਂ ਇਸ ਮੋਰਚੇ ਨੂੰ ਖਰਲ ਪਾਉਣ ਵਾਸਤੇ ਉਹਨਾਂ ਨੂੰ ਭੇਜਿਆ ਗਿਆ। ਉਸ ਤੋਂ ਬਾਅਦ ਜਿਹੜਾ ਐਪੀਸੋਡ ਹੋਇਆ ਸਾਰੀ ਦੁਨੀਆ ਨੇ ਦੇਖਿਆ। ਲੱਗਦਾ ਵੀ ਉਹਨਾਂ ਨੂੰ ਭੇਜਿਆ ਗਿਆ ਕਿਸੇ ਵੱਲੋਂ, ਜਿਵੇਂ ਤੁਸੀਂ ਕਿਹਾ ਕਿ ਪਤਾ ਨਹੀਂ ਕਿਉਂ ਭੇਜਿਆ ਗਿਆ। ਬਾਈ ਜੀ ਮੈਂ ਤੁਹਾਨੂੰ ਕਹਿ ਦਿਆਂ ਕਿ ਤੁਸੀਂ ਭਾਈ ਨਾ ਆਇਓ, ਲੋਕਾਂ ਦਾ ਆਕਰੋਸ਼ ਹੈ, ਕਿਉਂਕਿ ਤੇ ਹਰ ਫੈਸਲਾ ਲੋਕਾਂ ਤੋਂ ਪੁੱਛ ਕੇ ਲੋਕਾਂ ਦੀ ਰਾਏ ਨਾਲ ਹੁੰਦਾ। ਹਰ ਬੰਦਾ ਜਾਣਦਾ ਕਿ ਇਸ ਮੋਰਚੇ ਦੀਆਂ ਜਿਹੜੀਆਂ ਮੇਨ ਮੰਗਾਂ ਨੇ ਉਹਨਾਂ ਦੇ ਨਾਲ ਬਾਦਲ ਕੇ ਜੁੜੇ ਹੋਏ ਨੇ ਤੇ ਬਾਦਲ ਕੇ ਜ਼ਿੰਮੇਵਾਰ ਨੇ। ਤੇ ਬਾਦਲਾਂ ਦਾ ਜੇ ਕੀ ਆ ਮੇਨ ਜਿਹੜਾ ਪਿਆਦਾ ਜੇ ਇੱਥੇ ਆਊਗਾ ਤਾਂ ਆਪਾਂ ਸਾਰੇ ਜਾਣਦੇ ਸੀ ਮਾਹੌਲ ਖਰਾਬ ਹੋਣਾ ਸੀ, ਇਸੇ ਕਰਕੇ ਮਨਾ ਕੀਤਾ ਸੀ। ਬਕਾਇਦਾ ਸੁਨੇਹਾ ਲੱਗਿਆ ਸੀ, ਉਹਨਾਂ ਨੇ ਕਹਿ ਵੀ ਦਿੱਤਾ ਸੀ ਵੀ ਨਹੀਂ ਆਉਂਦੇ। ਪਰਮਜੀਤ ਸਿੰਘ ਜਿਹੜੇ ਲੈ ਕੇ ਆਏ ਆ ਉਹਨਾਂ ਨੂੰ ਸੁਨੇਹਾ ਲੱਗਿਆ ਸੀ, ਉਹਨਾਂ ਨੇ ਕਹਿ ਵੀ ਦਿੱਤਾ ਸੀ ਵੀ ਨਹੀਂ ਆਉਂਦੇ। ਪਰ ਉਹੀ ਕੀ ਆ ਜਦੋਂ ਮੋਰਚੇ 'ਚ ਆਏ ਤਾਂ ਉਦੋਂ ਬਾਅਦ ਦੇਖੋ ਲੋਕਾਂ ਨੇ ਸਵਾਲ ਕਰਨੇ। ਅਸੀਂ ਵੀ ਇਹੀ ਆਖਿਆ ਸੀ ਕਿ ਜਗਤਾਰ ਸਿੰਘ ਹਵਾਰਾ ਜੀ ਦਾ ਇਹ ਮੋਰਚਾ ਲਵਾਇਆ ਹੋਇਆ ਉਹਨਾਂ ਦੇ ਨਿਰਦੇਸ਼ ਤੇ ਲੱਗਿਆ, ਗੁਰੂ ਗ੍ਰੰਥ ਸਾਹਿਬ ਅਗਵਾਈ ਕਰਦੇ ਆ। ਜੇ ਤਾਂ ਤੁਸੀਂ ਉਹਨਾਂ ਨੂੰ ਜਥੇਦਾਰ ਮੰਨਦੇ ਹੋ ਤਾਂ ਇਸ ਮੋਰਚੇ ਦੀ ਤੁਹਾਡੀ ਕੀ ਆ ਸਪੋਰਟ ਵੀ ਹੈਗੀ ਆ, ਤੇ ਬਾਦਲ ਕਿਆਂ ਨੂੰ ਦੋਸ਼ੀ ਮੰਨਦੇ ਹੋ, ਕਿਉਂਕਿ ਸੰਗਤ ਨੇ ਜਕਾਰਾ ਲਾਇਆ ਸੀ ਬਾਦਲ ਕਿਆਂ ਦੇ ਨਾਂ ਤੇ ਵੀ ਬਾਦਲ ਕੇ ਦੋਸ਼ੀ ਨੇ। ਇਹੀ ਮੇਨ ਕਾਰਨ ਆ। ਬਾਕੀ ਸੰਗਤ ਬਾਈ ਜੀ ਜਿਵੇਂ ਚੜ੍ਹਦੀ ਕਲਾ 'ਚ ਚੱਲ ਰਹੇ ਆ, ਤੇ ਸਾਨੂੰ ਵਿਸ਼ਵਾਸ ਆ ਕਿ 26 ਜਨਵਰੀ ਨੂੰ ਕੀ ਹੈ ਇੱਕ ਇਹੋ ਜਿਹਾ ਨੈਰੇਟਿਵ ਸਿਰਜਿਆ ਜਾਊ ਜਿਹੜਾ ਅੱਤਵਾਦੀ ਦਾ ਟੈਗ ਆ ਦੁਨੀਆ ਦੇ ਵਿੱਚ ਮਾ ਕੇ ਸਾਡੇ ਤੇ ਕੀ ਆ ਬਦਨਾਮ ਕਰਨ ਖਾਤਰ ਲਾਇਆ ਨਾ, ਅਸੀਂ ਲਾ ਕੇ ਦਿਖਾਵਾਂਗੇ। ਸਮੁੱਚੀ ਕੌਮ ਨੇ ਕੀ ਅਸੀਂ ਚੈਲੰਜ ਦੇਵਾਂਗੇ ਹੁਕਮਰਾਨਾਂ ਦੇ ਖਿਲਾਫ। ਸਾਡਾ ਕੋਈ ਸੰਵਿਧਾਨ ਦਾ ਵਿਰੋਧ ਨਹੀਂ, ਪਰ ਸੰਵਿਧਾਨ ਨੂੰ ਪੈਰਾਂ 'ਚ ਰੋਲ ਕੇ ਸਾਡੇ ਤੇ ਰਾਜ ਕਰ ਰਹੀਆਂ ਸਰਕਾਰਾਂ ਦੇ ਖਿਲਾਫ ਇਹ ਕੀ ਆ ਸਾਡਾ ਮਾਰਚ ਆ। ਕਿਉਂਕਿ 30 ਸਾਲਾਂ ਤੋਂ ਬੰਦਾ ਯਾਰ ਜੇਲ੍ਹ 'ਚ ਬੰਦ ਹੋਵੇ, 22 ਸਾਲ ਬੰਦੇ ਦਾ ਚਲਾਨ ਨਾ ਪੇਸ਼ ਹੋਵੇ, ਸ਼ਰਮ ਵਾਲੀ ਗੱਲ ਆ। ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦਾ ਤੁਸੀਂ 24 ਘੰਟੇ ਆਪਦੇ ਆਪ ਨੂੰ ਜਿੰਦਾ ਮਾਰ ਕੇ ਅੰਦਰ ਬੈਠ ਕੇ ਦੇਖੋ ਯਾਰ। ਤੇ ਜਿਹੜੇ 30 ਸਾਲਾਂ ਦੇ ਬੈਠੇ ਆ ਕਿਹਦੇ ਮਾਰੇ ਬੈਠੇ ਆ? ਤਾਂ 26 ਤਰੀਕ ਨੂੰ ਜਿਹੜਾ ਘਰੇ ਬੈਠ ਗਿਆ ਨਾ, ਮੈਂ ਕਹਿੰਦਾ ਉਹ ਸਿੱਖ ਵੀ ਹੈ ਨਹੀਂ, ਕਿਉਂਕਿ ਜਿਹੜੀ ਲੜਾਈ ਆ ਇਹ ਸਾਡੀ ਹੋਣ ਦੀ ਵੀ ਲੜਾਈ ਆ, ਸਾਡੇ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਦੀ ਲੜਾਈ ਆ। ਫਿਰ ਬਿਨਾਂ ਗੱਲ ਤੋਂ ਐਵੇਂ ਨਾ ਮੁੜ ਕੇ ਕਹੀ ਜਾਇਆ ਕਰੋ ਕਿ ਸਾਡੇ ਨਾਲ ਫਲਾਨਾ ਇਹ ਕਰਦਾ, ਆਹ ਧੱਕੇ ਹੁੰਦੇ ਆ, ਸਰਸੇ ਵਾਲਾ ਬਾਹਰ ਆ ਗਿਆ। ਅਗਲੇ ਇਕੱਠੇ ਨੇ, ਉਪਦੇਸ਼ ਸਾਡੇ ਗੁਰੂ ਦਾ, ਸਾਡਾ ਗੁਰੂ ਕਹਿੰਦਾ ਹੋ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਈ। ਤਾਂ ਇਕੱਠੇ ਸਾਨੂੰ ਹੋਣ ਦੀ ਲੋੜ ਆ। ਸਾਡੇ ਗੁਰੂ ਦਾ ਕੀ ਆ, ਮੈਂ ਕਹਿੰਦਾ ਸਾਡਾ ਪੈਸਾ ਜਿਹੜਾ ਆਗੂ ਹੈ ਨਾ ਗੁਰੂ ਗ੍ਰੰਥ ਸਾਹਿਬ, ਸਾਡੇ ਹਰ ਸਵਾਲ ਦਾ ਜਵਾਬ ਦੇਣ ਦੇ ਸਮਰੱਥ ਆ। ਅੱਜ ਕਿਸੇ ਕੋਲੇ ਕੋਈ ਆਗੂ ਹੈ ਨਹੀਂ ਜਿਹੜਾ ਸਵਾਲ ਦਾ ਹਰੇਕ ਦਾ ਜਵਾਬ ਦੇ ਸਕਦਾ ਹੋਵੇ। ਤਾਂ ਸਾਡੀ ਅਗਵਾਈ ਕਰ ਰਹੇ ਆ ਤੇ ਪੂਰੀ ਸੰਗਤ ਸੇਵਾਦਾਰ ਦੇ ਤੌਰ ਤੇ ਲਾਈਨ ਖਿੱਚ ਕੇ ਬੈਠੀ ਆ, ਤੇ ਦੇਖਾਂਗੇ ਕੀ ਬਣਦਾ। ਤਾਂ ਉਹਨਾਂ ਦਾ ਕਹਿਣਾ ਹੈ ਕਿ 26 ਜਨਵਰੀ 2023 ਨੂੰ ਜਿਹੜਾ ਕਿ ਲੋਕਾਂ ਨੂੰ ਦੱਸਿਆ ਜਾਣਾ ਕਿ ਸੰਵਿਧਾਨ ਦੇ ਵਿੱਚ ਜੋ ਲਿਖਿਆ ਉਸ ਦੇ ਅਕੋਰਡਿੰਗ ਸਾਡੇ ਨਾਲ ਧੱਕਾ ਹੋ ਰਿਹਾ, ਸਾਡੀ ਕੌਮ ਦੇ ਨਾਲ ਧੱਕਾ ਹੋ ਰਿਹਾ। ਤਾਂ ਦੇਖਣ ਵਾਲੀ ਗੱਲ ਇਹ ਹੈ ਕਿ ਆਖਰ 26 ਤਰੀਕ ਨੂੰ
ਅਜਿਹਾ ਕੀ ਹੋਵੇਗਾ ਕਿ ਜਿਹੜਾ ਬਾਰ-ਬਾਰ 26 ਜਨਵਰੀ ਤੇ ਜ਼ੋਰ ਦਿੱਤਾ ਜਾ ਰਿਹਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਜਦੋਂ ਅਸੀਂ ਸਿੱਖ ਰਾਜਨੀਤੀ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਇੱਕ ਤੁਕਾਂ ਆਉਂਦੀਆਂ ਨੇ, ਜਿਹੜੀਆਂ ਤੁਕਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਜਿਸ ਦੇ ਵਿੱਚ ਕਿਹਾ ਜਾਂਦਾ ਕਿ ਸ਼੍ਰੀ ਮੁੱਖ ਵਾਕ ਪੰਨਿਓ ਗਰੀਬ ਨਵਾਜ਼ ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾ ਨਾ ਧਰਮ ਚੱਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਤਾਂ ਇਹ ਅਸੀਂ ਤੁਹਾਡੇ ਨਾਲ ਤਾਂ ਜਿਹੜੀਆਂ ਤੁਕਾਂ ਨੇ ਉਹ ਸਾਂਝੀਆਂ ਕੀਤੀਆਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਸ਼ਾਸਤਰਾਂ ਦੀ ਜਿਹੜੀ ਕਿ ਸੇਵਾ ਕੀਤੀ ਜਾ ਰਹੀ ਹੈ, ਜਿਹੜੀਆਂ ਕਿਰਪਾਨਾਂ ਨੇ, ਖੰਡੇ ਨੇ, ਉਹਨਾਂ ਨੂੰ ਤਿੱਖਿਆਂ ਕਰਨ ਦੀ ਜਿਹੜੀ ਕਿ ਕੌਮੀ ਇਨਸਾਫ ਮੋਰਚੇ ਦੇ ਵਿੱਚ ਸੇਵਾ ਕੀਤੀ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਇਸ ਵਕਤ ਜਿਹੜੀਆਂ ਕਰਦਾਂ ਨੇ ਉਹਨਾਂ ਨੂੰ ਤਿੱਖਿਆ ਕਰਿਆ ਜਾ ਰਿਹਾ, ਕਰਦਾਂ ਨੂੰ ਤਿੱਖਿਆ ਕਰਿਆ ਜਾ ਰਿਹਾ, ਕਿਉਂਕਿ ਇੱਥੇ ਲੰਗਰ ਦੀ ਜਿਹੜੀ ਸੇਵਾ ਗੀ ਉਹ ਵੀ ਚੱਲਦੀ ਆ ਨਾਲ। ਜਿੱਥੇ ਸੰਗਤ ਦੀ ਸੇਵਾ ਗੀ ਉੱਥੇ ਪੰਗਤ ਦੀ ਸੇਵਾ ਵੀ ਨਾਲ ਦੀ ਨਾਲ ਹੁੰਦੀ ਰਹਿੰਦੀ ਆ। ਤਾਂ ਸਾਡੇ ਨਾਲ ਨਿਹੰਗ ਸਿੰਘ ਮੌਜੂਦ ਨੇ ਜਿਹੜੇ ਇੱਥੇ ਲਗਾਤਾਰ ਇਹ ਸੇਵਾ ਨੂੰ ਸਮਰਪਿਤ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕੀ ਨਾਮ ਆ, ਕਿੱਥੋਂ ਹੋ ਤੁਸੀਂ, ਤੁਹਾਡਾ ਕਿਹੜਾ ਏਰੀਆ ਹੈਗਾ? ਮੇਰਾ ਏਰੀਆ ਮੋਹਾਲੀ ਹੈ। ਨਾ ਸਾਡਾ ਸੰਤ ਬਾਬਾ ਅਜਮੇਰ ਸਿੰਘ ਖਾਲਸਾ ਤਾਂ ਹੈ ਕਿ ਮਹਾਂਪੁਰਖਾਂ ਦੀ ਪੱਗ ਮਿਲੀ ਹੈ। ਮੈਨੂੰ ਪੱਗ ਵੀ ਇੱਦਾਂ ਮਿਲੀ ਹੈ, ਮਹਾਂਪੁਰਖ ਕਹਿੰਦੇ ਜੇ ਸਾਧੂ ਬਣਨਾ ਸੀਸ ਲੱਗਣਗੇ। ਹੁਣ ਸਿੱਖੀ ਦੇ ਵਿੱਚ ਸਾਧੂ ਮਹਾਤਮਾ ਨੇ ਬੋਲ ਦਿੱਤਾ, ਬ੍ਰਹਮ ਗਿਆਨੀ ਜੀ ਸਰੀਰ ਨੂੰ ਛੱਡ ਕੇ ਚਲੇ ਜਾਂਦੇ, ਸਰੀਰ 'ਚ ਆ ਜਾਂਦੇ ਸੀਗੇ। ਤਾਂ ਉਹਨਾਂ ਨੇ ਕਿਹਾ ਵੀ ਜੇ ਸਾਧੂ ਬਣਨਾ ਸੀਸ ਲੱਗਣਗੇ, ਮਹਾਂਪੁਰਖੋ ਖੈਰ ਪਾਓ ਝੋਲੀ 'ਚ, ਤੁਸੀਂ ਲਾਏ ਸਾਨੂੰ ਵੀ ਲਾਉਣੇ ਪੈਣੇ ਆ। ਤੇ ਗੁਰੂਆਂ ਨੇ ਸਾਡਿਆਂ ਨੇ ਸੀਸ ਲਾਏ ਨੇ, ਸਾਹਿਬਜ਼ਾਦਿਆਂ ਨੇ ਸੀਸ ਲਾਏ ਨੇ, ਤੇ ਸਾਨੂੰ ਵੀ ਲਾਣੇ ਪੈਣੇ, ਤਾਂ ਇਹ ਕੌਮ ਬਚੇਗੀ। ਜਿਵੇਂ ਗੁਰਬਾਣੀ ਦੀਆਂ ਤੁਕਾਂ ਜਦੋਂ ਮੈਂ ਸ਼ੁਰੂਆਤ ਕਰੀ ਸੀ ਤਾਂ ਉਦੋਂ ਪੜ੍ਹ ਰਿਹਾ ਸੀ ਕਿ ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਤੁਸੀਂ ਇੱਥੇ ਸ਼ਾਸਤਰਾਂ ਦੀ ਸੇਵਾ ਕਰ ਰਹੇ ਹੋ? ਹਾਂ ਜੀ, ਸ਼ਾਸਤਰਾਂ ਦੀ ਸੇਵਾ ਕਰਦੇ। ਜੇ ਅਸੀਂ ਇਕੱਲੀ ਮਾਲਾ ਲੈ ਕੇ ਬੈਠੇ ਰਹੀਏ ਤੇ ਕੋਈ ਵੀ ਆ ਕੇ ਸਾਡੇ ਤੇ ਡੰਡਾ ਬਰਸਾਏਗਾ। ਜਿਵੇਂ ਹੁਣ ਇਹ ਸਰਕਾਰਾਂ ਧੱਕਾ ਕਰ ਰਹੀਆਂ ਨੇ, ਸਰਕਾਰਾਂ ਧੱਕਾ ਇੱਥੇ ਤੱਕ ਕਰਦੀਆਂ ਨੇ ਕਿ ਜਿਹੜਾ ਖਾਣੇ ਜ਼ਿਮੀਂਦਾਰ ਜਿਹਦੇ ਕੋਲ ਦਾਣੇ ਹੈਗੇ ਨੇ ਉਹਨੂੰ ਤਾਂ ਦਾਣੇ ਮਿਲ ਰਹੇ ਨੇ, ਤੇ ਮੇਰੇ ਕੋਲ ਜ਼ਿਮੀਂ ਜ਼ਿਆਦਾ, ਮੇਰੇ ਕੁਛ ਵੀ ਨਹੀਂ, ਮੈਨੂੰ ਸਰਕਾਰ ਕੁਛ ਵੀ ਨਹੀਂ ਦੇ ਰਹੀ। ਅਸੀਂ ਵੋਟ ਵੀ ਛੱਡਦੀ ਸਰਕਾਰ ਨੂੰ ਪਾਉਣੀ। ਕਹਿੰਦੇ ਖਾਲਸਾ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ। ਤੁਸੀਂ ਬਾਗੀ ਹੋ ਕਿ ਬਾਦਸ਼ਾਹ ਹੋ? ਅਸੀਂ ਬਾਦਸ਼ਾਹ ਦੇ ਵੀ ਬਾਦਸ਼ਾਹ ਹੈ, ਕਿਉਂ ਮੇਰਾ ਪਿਤਾ ਨਿਰੰਕਾਰ ਹੈ। ਉਹਨੇ ਬਾਦਸ਼ਾਹ ਦੇ ਬਾਦਸ਼ਾਹ ਸਾਜੇ ਨੇ, ਕਿਉਂਕਿ ਉਹ ਆਪਣੇ ਆਪ ਤੋਂ ਹੈ। ਉਹਦੀ ਤਾਂ ਗੱਲ ਹੀ ਛੱਡੋ। ਸਤਿਗੁਰੂ ਜੀ ਤਾਂ ਜਿਹੜੇ ਬਾਦਸ਼ਾਹ ਦੇ ਬਖਸ਼ੇ ਹੋਏ ਨੇ, ਉਹ ਬਾਦਸ਼ਾਹ ਦੇ ਬਾਦਸ਼ਾਹ ਇਹ ਕੀ ਨੇ, ਟੋਬੇ ਦੇ ਡੱਡੂ ਨੇ ਤੇ ਸਾਰੇ ਇਕੱਠੇ ਹੋਏ। ਇਹਨਾਂ ਨੂੰ ਕਿਤੇ ਸ਼ਰਮ ਹੈਗੀ ਆ ਵੀ ਇਨਸਾਨ ਹੈਗਾ ਜਿਹੜਾ, ਉਹ ਸਾਰਿਆਂ ਦੀ ਜੋਤ ਉਹਦੀ ਪਰਮੇਸ਼ਰ ਦੀ ਆ। ਤੇ ਅਸੀਂ ਵੱਖਰਾ ਸਮਝਦੇ, ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ MLA ਹਾਂ ਜੀ, ਮੈਂ ਪਟਵਾਰੀ ਹਾਂ ਜੀ, ਫਲਵਾਣਾ। ਕੋਈ ਕਿੱਥੋਂ ਉਪਜੇ ਹੈਗੇ? ਇੱਕ ਨੂਰ ਤੇ ਸਭ ਜੋ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਕੋਈ ਮੰਦਾ ਨਹੀਂ, ਕੋਈ ਚੰਗਾ ਨਹੀਂ। ਇਹ ਚੰਗੇ ਮੰਦੇ ਕਿਉਂ ਬਣੇ ਆ? ਇਹ ਖੇਲ ਨਿਰੰਕਾਰ ਦੀ ਹੁਣ ਸ੍ਰਿਸ਼ਟੀ ਨੂੰ ਲੈ ਕਰਨ ਦੀ ਉਹਨੇ ਖੇਲ ਰਚ ਦਿੱਤੀ। ਸ੍ਰਿਸ਼ਟੀ ਵੱਧ ਗਈ, ਪਾਪ ਵੱਧ ਗਿਆ, ਤੇ ਸਤਿਗੁਰ ਨੇ ਖੇਲ ਰਚਦੀ ਵੀ ਇਹਨੂੰ ਸਮਾਪਤੀ ਕਰੋ। ਹੁਣ ਤੁਸੀਂ ਇੱਥੇ ਜਿਵੇਂ ਆਏ ਹੋ, ਇੱਥੇ ਸੇਵਾ ਕਰ ਰਹੇ ਹੋ ਜਾਂ ਫਿਰ ਇਹਦੇ ਕੋਈ ਪੈਸੇ ਲੈਂਦੇ ਹੋ, ਕਿੱਦਾਂ? ਪੈਸੇ ਨਹੀਂ ਅਸੀਂ ਲੈਂਦੇ, ਅਸੀਂ ਇਹਦੇ ਸਹਿਯੋਗ ਨਾਲ ਸੇਵਾ ਕਰਦੇ ਹਾਂ। ਗੁਰੂ ਘਰ ਨਿਰੰਕਾਰ ਸੇ ਸੱਚਖੰਡ, ਅਸੀਂ ਉੱਥੇ ਵੀ ਹਜੂਰ ਸਾਹਿਬ ਵੀ ਸੇਵਾ ਕਰ ਰਹੇ ਹਾਂ, ਵੀ 25 ਸਾਲ ਸੇਵਾ ਕਰਕੇ ਆਏ ਅਸੀਂ ਉੱਥੇ। ਤੇ ਉੱਥੋਂ ਸਾਨੂੰ ਹੁਕਮ ਹੋਇਆ ਸੀ ਵੀ ਤੂੰ ਜਾ ਪੰਜਾਬ, ਤੇ ਸਾਡੇ ਪਿੰਡ ਦੇ ਰੋਡ ਦੇ ਉੱਤੇ ਜਗ੍ਹਾ ਹੈਗੀ ਸਾਈਡ ਤੇ, ਵੀ ਉਹ ਸ਼ਹੀਦੀ ਜਗ੍ਹਾ, ਉੱਥੇ ਲੰਗਰ ਸਥਾਨ ਬਣਾਓ, ਉਹਦੇ ਲੰਗਰ ਚਲਾਓ। ਹੁਕਮ ਕਿਹਨੇ ਕੀਤਾ ਸੀ ਤੁਹਾਨੂੰ? ਸਤਿਗੁਰੂ ਨੇ ਕੀਤਾ ਸੀ ਮੈਨੂੰ। ਇੱਥੇ ਆਏ ਹੋ, ਇੱਥੇ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ, ਇੱਥੇ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ। ਕਿੰਨੇ ਦਿਨਾਂ ਤੋਂ ਇੱਥੇ ਹੋਗੇ? 5-4 ਦਿਨ ਤੋਂ ਇੱਥੇ ਹੀ ਹੈਗੇ, ਕਿਉਂਕਿ ਅਸੀਂ ਸ਼ਾਸਤਰਾਂ ਦੀ ਸੇਵਾ ਕਰਦੇ ਸੀ। ਦਿੱਲੀ ਵੀ ਗਏ ਸੀ। ਸਾਡਾ ਤਾਂ ਪੰਥ ਦੀ ਸੇਵਾ ਨਾਲ ਮਤਲਬ ਹੈ। ਪੰਥ ਦੀ ਸੇਵਾ ਨਾਲ ਮਤਲਬ ਆ। ਤੁਸੀਂ ਇੱਥੇ ਜਿਹੜਾ ਇਹ ਨਾਲੇ ਕਹਿੰਦੇ ਵੀ ਸਰਕਾਰ ਦੇ ਵੱਲੋਂ ਜਿਹੜੇ ਬੈਨ ਕਰ ਦਿੱਤੇ ਗਏ ਨੇ ਹਥਿਆਰ ਨੇ, ਜਿਹੜੇ ਉਹ ਰੱਖਣੇ ਨਹੀਂ ਚਾਹੀਦੇ। ਕਿਉਂ ਬੈਨ? ਇਹਨਾਂ ਨੇ ਆਪੇ ਤਰਸੂਲ ਬੈਨ ਕਰ ਦਿੱਤੇ। ਜਿਹੜੇ ਕਹਿੰਦੇ ਨੇ ਬੰਮਣ ਵੀ ਹਿੰਦੂ ਧਰਮ ਦੇ ਕਹਿੰਦੇ ਹੈਗੇ ਵੀ ਸਿੱਖਾਂ ਨਹੀਂ ਰੱਖ ਨਹੀਂ ਸਕਦੇ, ਇਹ ਤਰਸੂਲ ਨਹੀਂ ਰੱਖੇ ਬੈਠੇ ਆਪਣੇ। ਇਹ ਤਾਂ ਕਹਿੰਦੇ ਟੋਕੇ ਗੰਡਾਸੀਆਂ ਉਹ ਚੱਕੋ, ਕੋਈ ਕੁਹਾੜੀਆਂ ਚੱਕੋ। ਤੇ ਸਿੱਖ ਦਾ ਤਾਂ ਧਰਮ ਹੈਗਾ ਇਹ। ਸਾਨੂੰ ਤਾਂ ਧਰਮ ਦੀ ਨਿਸ਼ਾਨੀ ਸਾਡੇ ਪੀਰ ਹੈਗੇ, ਅਸੀਂ ਪੀਰਾਂ ਨਾਲ ਨਹੀਂ ਰਹਾਂਗੇ ਆਪਣੇ ਨਾਲ। ਕਈ ਜਿਹੜੀ ਪੰਜਾਬ ਦੀ ਸਰਕਾਰ ਆ ਉਹਨੇ ਪਰਚੇ ਵੀ ਪਾਏ ਨੇ ਕਈ ਲੋਕਾਂ ਦੇ ਉੱਪਰ ਜਿਹੜੇ ਸ਼ਾਸਤਰਾਂ ਦੀ ਗੱਲ ਕਰਦੇ ਨੇ ਜਾਂ ਜਿਹੜੇ ਸ਼ਾਸਤਰ ਰੱਖਦੇ ਨੇ। ਸਾਨੂੰ ਪੰਥ ਖਾਲਸੇ ਦਾ ਹੁਕਮ ਹੈ, ਆਹ ਦੇਖੋ ਪੜ੍ਹ ਲਓ। ਇਹ ਪੰਥ ਖਾਲਸੇ ਨੇ ਆਪ ਦਿੱਤਾ ਸਾਨੂੰ ਵੀ ਤੂੰ ਗੁਰੂ ਘਰਾਂ 'ਚ ਸੇਵਾ ਕਰਦੇ ਸੀ। ਅਸੀਂ ਕਹਿੰਦੇ ਆਹ ਸ਼ਾਸਤਰਾਂ ਅਸੀਂ ਦਿੱਤੀ ਨਾ, ਤੂੰ ਸੇਵਾ ਰੱਖ ਵੀ ਸਕਦਾ, ਵੇਚ ਵੀ ਸਕਦਾ ਸ਼ਾਸਤਰ। ਕਿ ਮੈਨੂੰ ਵੀ ਸੇਵਾ ਕਰ ਸਕਦੇ, ਜਿਹੜਾ ਕੋਈ ਗਰੀਬ ਆ ਸਿੱਖ ਉਹਨੂੰ ਜੇ ਤੂੰ ਸ਼ਾਸਤਰ ਵੀ ਦੇ ਸਕਦਾ ਹੈਗਾ।
ਅਸੀਂ ਵੇਚਦੇ ਨਹੀਂ ਸ਼ਸਤਰ, ਅਸੀਂ ਸੇਵਾ ਕਰਦੇ ਹਾਂ। ਸ਼ਸਤਰਾਂ ਦੀ ਵੀ ਸੇਵਾ ਕਰਕੇ ਜੋ ਮੈਨੂੰ ਸੰਗਤ ਸੇਵਾ ਦੇਊਗੀ ਉਹਦੇ ਨਾਲ ਮੈਂ ਸ਼ਸਤਰ ਇਹਨਾਂ ਨੂੰ ਲੈ ਕੇ ਦੇਵਾਂਗਾ ਕਿ ਆਪਣੇ ਸਰੀਰ ਦੀ, ਆਪਣੀ ਜੀਵਨ ਦੀ ਰੱਖਿਆ ਕਰੋ, ਮਜ਼ਲੂਮਾਂ ਦੀ ਰੱਖਿਆ ਕਰੋ। ਜੋ ਅਤਿਆਚਾਰ ਕਰਦਾ ਉਹਦੇ ਉਲਟ ਚੱਲੋ। ਜੋ ਸਹੀ ਸਲਾਮ ਚੱਲਦਾ, ਚਾਹੇ ਉਹ ਮੁਸਲਮਾਨ ਹੈ, ਚਾਹੇ ਹਿੰਦੂ ਹੈ, ਈਸਾਈ ਹੈ, ਕੋਈ ਹੈ, ਉਹਨੂੰ ਨਹੀਂ ਕੁਛ ਕਹਿਣਾ। ਜੀ ਬਿਲਕੁਲ। ਤਾਂ ਅਸੀਂ ਇੱਥੇ ਮੁਲਾਕਾਤ ਤਾਂ ਉਹ ਕਰੀ ਆ ਅੱਜ ਕੌਮੀ ਇਨਸਾਫ ਮੋਰਚੇ ਦੇ ਵਿੱਚ ਆ। ਅਸੀਂ ਉਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ, ਜਿਹੜੀਆਂ ਤਸਵੀਰਾਂ ਅੱਜ ਇੱਥੇ ਅਸੀਂ ਦੇਖੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅੱਗੇ ਚੱਲਦੇ ਹਾਂ ਕਿਸੇ ਹੋਰ ਨੌਜਵਾਨ ਦੇ ਨਾਲ, ਕਿਸੇ ਬਜ਼ੁਰਗ ਦੇ ਨਾਲ ਗੱਲਬਾਤ ਕਰਦੇ ਹਾਂ। ਜਿਵੇਂ ਕਿਸਾਨ ਅੰਦੋਲਨ ਦੀਆਂ ਸਟੇਜਾਂ ਦੇ ਉੱਪਰ ਬੜਿਆਂ ਨੂੰ ਭੰਡਿਆ ਗਿਆ, ਪਰ ਇੱਥੇ ਕੁਛ ਇਦਾਂ ਦਾ ਤਾਂ ਨਹੀਂ ਹੋ ਰਿਹਾ। ਮਾਕੇ ਜਿਹਦੇ ਧਾਮੀ ਸਾਹਿਬ ਆਏ ਉਹਦੇ ਥੋੜਾ ਜਿਹਾ ਨੌਜਵਾਨ ਕੀ ਅਗਰੈਸਿਵ ਹੋਏ, ਉਹ ਗਲਤੀ ਵੀ ਹੈਗੀ, ਅਸੀਂ ਕਹਿੰਦੇ ਵੀ ਹੈਗੇ ਆ। ਪਰ ਸਵਾਲ ਜਿਹੜੇ ਹੈਗੇ, ਜੇਕਰ ਤੁਹਾਡੇ ਜਵਾਬ ਤੁਹਾਡੇ ਕੋਲੇ ਨਹੀਂ ਹੈਗੇ, ਫਿਰ ਮੋਰਚੇ 'ਚ ਆਉਣ ਦੀ ਕੋਈ ਲੋੜ ਨਹੀਂ ਹੈ। ਮੈਂ ਅਸੀਂ ਬੇਨਤੀ ਵੀ ਕੀਤੀ ਸੀ ਉਹਨਾਂ ਨੂੰ, ਇੱਕ ਦਿਨ ਪਹਿਲਾਂ ਮਨਾ ਕਰਤਾ ਸੀ ਵੀ ਤੁਸੀਂ ਆਇਓ ਨਾ। ਅਸੀਂ ਬੈਠ ਕੇ ਮੀਟਿੰਗ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਨਾ ਆਇਓ। ਭੇਜਿਆ ਗਿਆ ਕਿਸੇ ਵੱਲੋਂ, ਜਿਵੇਂ ਤੁਸੀਂ ਕਿਹਾ ਕਿ ਪਤਾ ਨਹੀਂ ਕਿਉਂ ਭੇਜਿਆ ਗਿਆ। ਹਰ ਬੰਦਾ ਜਾਣਦਾ ਕਿ ਇਸ ਮੋਰਚੇ ਦੀਆਂ ਜਿਹੜੀਆਂ ਮੇਨ ਮੰਗਾਂ ਨੇ ਉਹਨਾਂ ਦੇ ਨਾਲ ਬਾਦਲ ਕਿਆ ਜੁੜੇ ਹੋਏ ਨੇ, ਤੇ ਸਾਨੂੰ ਵਿਸ਼ਵਾਸ ਆ ਕਿ 26 ਜਨਵਰੀ ਨੂੰ ਕੀ ਹੈ, ਇਹੋ ਜਿਹਾ ਨੈਰੇਟਿਵ ਸਿਰਜਿਆ ਜਾਊ ਜਿਹੜਾ ਅੱਤਵਾਦੀ ਦਾ ਟੈਗ ਆ ਦੁਨੀਆ ਦੇ ਵਿੱਚ ਮਾ ਕੇ ਸਾਡੇ ਤੇ ਕੀ ਹੈ ਬਦਨਾਮ ਕਰਨ ਖਾਤਰ ਲਾਇਆ ਨਾ। ਅਸੀਂ ਲਾ ਕੇ ਦਿਖਾਵਾਂਗੇ। ਕਹਿੰਦੇ ਖਾਲਸਾ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ। ਤੁਸੀਂ ਬਾਗੀ ਹੋ ਕਿ ਬਾਦਸ਼ਾਹ ਹੋ? ਅਸੀਂ ਬਾਦਸ਼ਾਹ ਦੇ ਵੀ ਬਾਦਸ਼ਾਹ ਹੈ। ਜਿਹੜੇ ਬਾਦਸ਼ਾਹ ਦੇ ਬਖਸ਼ੇ ਹੋਏ ਨੇ ਉਹ ਬਾਦਸ਼ਾਹ ਦੇ ਬਾਦਸ਼ਾਹ, ਇਹ ਕੀ ਨੇ ਡੋਬੇ ਦੇ ਡੱਡੂ ਨੇ ਤੇ ਸਾਰੇ ਇਕੱਠੇ ਹੋਏ ਹੋਏ। ਨਾਲੇ ਕਹਿੰਦੇ ਵੀ ਸਰਕਾਰ ਦੇ ਵੱਲੋਂ ਜਿਹੜੇ ਬੈਨ ਕਰ ਦਿੱਤੇ ਗਏ ਨੇ ਹਥਿਆਰ ਨੇ ਜਿਹੜੇ, ਉਹ ਰੱਖਣੇ ਨਹੀਂ ਚਾਹੀਦੇ। ਕਿਉਂ ਬੈਨ? ਇਹਨਾਂ ਨੇ ਆਪਣੇ ਤਰਸੂਲ ਬੈਨ ਕਰ ਦਿੱਤੇ। ਜਿਹੜੇ ਕਹਿੰਦੇ ਨੇ ਬੰਮੇ ਵੀ ਹਿੰਦੂ ਧਰਮ ਦੇ ਕਹਿੰਦੇ ਹੈਗੇ ਵੀ ਸਿੱਖਾਂ ਨਹੀਂ ਰੱਖ ਨਹੀਂ ਸਕਦੇ, ਇਹ ਤਰਸੂਲ ਨਹੀਂ ਰੱਖੇ ਬੈਠੇ ਆਪਣੇ। ਸੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਬੈਠੇ ਆ ਤਾਂ ਸਾਡੇ ਨਾਲ ਅੱਜ ਬਾਈ ਰੁਪਿੰਦਰ ਸਿੰਘ ਮੌਜੂਦ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਰੁਪਿੰਦਰ, ਪਹਿਲਾਂ ਬਹੁਤ ਬਹੁਤ ਸਵਾਗਤ ਆ। ਧੰਨਵਾਦ ਇੰਡੋਸ ਟੀਵੀ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਫਤਿਹ ਅਰਜ਼ਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਕਿੱਥੇ ਜੀ ਗੱਲਬਾਤ ਖੜੀ ਆ, ਕਿੱਥੇ ਜੀ ਪਹੁੰਚੀ ਆ? ਗੱਲਬਾਤ ਖੜੀ ਨਹੀਂ ਜੀ, ਗੱਲਬਾਤ ਤਾਂ ਜੇ ਤੁਰੀ ਆ। ਗੱਲਬਾਤ ਖੜੀ ਤਾਂ ਮਾ ਕੇ ਸਾਡੀ, ਮੈਂ ਕਹਿਣਾ ਵੀ 30 ਸਾਲ 32 ਸਾਲ ਹੋ ਗਏ ਗੱਲ ਖੜੀ ਸੀ। ਅੱਜ ਬੰਦੀ ਸਿੰਘਾਂ ਦੀ ਰਿਹਾਈ ਪਾਸਤੇ ਅੱਜ ਪਹਿਲੀ ਵਾਰ ਕੀ ਆ ਲੋਕਾਂ ਨੇ ਆਪਦੀ ਆਪ ਕੀ ਆ ਤਹਈਆ ਕੀਤਾ, ਕਿਉਂਕਿ ਅੱਜ ਤੱਕ ਆਗੂ ਗੱਲ ਛੇੜ ਲੈਂਦੇ ਸੀ ਸਿਆਸਤ ਕਰਕੇ ਕਿ ਆਪਦੀਆਂ ਕੁਰਸੀਆਂ ਦੀ ਬੈਠ ਜਾਂਦੇ ਸੀ। ਪਰ ਇਹ ਪਹਿਲੀ ਵਾਰੀ ਹੋਇਆ ਕਿ ਲੋਕ ਆਪ ਮਾਰੇ ਇਕੱਠੇ ਹੋਏ ਆ ਤੇ ਸਾਡਾ ਆਗੂ ਗੁਰੂ ਗ੍ਰੰਥ ਸਾਹਿਬ ਆ। ਤੇ ਐਤਕੀ ਲੋਕਾਂ ਨੇ ਜਿਹੜੀ ਲੜਾਈ ਲੜਨੀ, ਆਰ ਪਾਰ ਦੀ ਲੜਾਈ ਲੜਨੀ, ਜਾਂ ਤਾਂ ਉਹ ਬਾਹਰ ਆਉਣਗੇ ਜਾਂ ਫਿਰ ਅਸੀਂ ਅੰਦਰ ਜਾਵਾਂਗੇ। ਇਹਦਾ ਸਪਸ਼ਟ ਰੂਪ ਦੇ ਵਿੱਚ ਕੀ ਹੈ, ਧਾਰ ਕੇ ਬੈਠੇ ਦੇ ਲਾਈਨ ਖਿੱਚ ਕੇ ਲੜਾਂਗੇ। ਹੁਣ ਜਿਵੇਂ ਕਿਸਾਨ ਅੰਦੋਲਨ ਲੜਿਆ ਸੀਗਾ, ਜੀਰਾ ਅੰਦੋਲਨ ਲੜਿਆ ਗਿਆ, ਉਸੇ ਤਰੀਕੇ ਨਾਲ ਆਹ ਅੰਦੋਲਨ ਲੜਿਆ ਜਾਊ। ਤੇ ਲੋਕ ਹੁਣ ਲੜਨਾ ਸਿੱਖ ਗਏ। ਕਿਸਾਨ ਅੰਦੋਲਨ 'ਚੋਂ ਇਹੀ ਚੀਜ਼ ਸਿੱਖੇ ਆ ਵੀ ਲਾਈਨ ਖਿੱਚ ਕੇ ਤਾਂ ਬੈਠ ਗਏ, ਜਾਂ ਤਾਂ ਕਰਦੇ ਹੋ ਜਾਂ ਫਿਰ ਬੈਠੇ ਆ। ਕਿਸਾਨ ਅੰਦੋਲਨ 'ਚ ਹੋਰ ਵੀ ਬਹੁਤ ਕੁਝ ਸਿੱਖੇ ਹੋਵੋਗੇ ਜਿਹੜਾ ਕਿ ਸਾਹਮਣੇ ਆ ਰਿਹਾ ਹੌਲੀ ਹੌਲੀ। ਜਿਵੇਂ ਕਿਸਾਨ ਅੰਦੋਲਨ ਦੀਆਂ ਸਟੇਜਾਂ ਦੇ ਉੱਪਰ ਬੜਿਆਂ ਨੂੰ ਭੰਡਿਆ ਗਿਆ, ਪਰ ਇੱਥੇ ਕੁਛ ਇਦਾਂ ਦਾ ਤਾਂ ਨਹੀਂ ਹੋ ਰਿਹਾ? ਨਹੀਂ, ਭੰਡਣ ਭੰਡਾਉਣ ਵਾਲੀ ਗੱਲ ਬਾਈ ਜੀ ਕੁਛ ਨਹੀਂ। ਦੇਖੋ ਮੋਰਚਾ ਹੈਗਾ ਸੰਗਤ ਦਾ, ਤੇ ਇੱਥੇ ਰੋਕ ਟੋਕ ਕਿਸੇ ਨੂੰ ਨਹੀਂ, ਪਰ ਜਿਹਦੀਆਂ ਕਮਜ਼ੋਰ ਲੱਤਾਂ ਉਹ ਇੱਥੇ ਆਉਂਦਾ ਵੀ ਹੈ ਨਹੀਂ। ਜਿਹੜੇ ਕੋਈ ਆ ਵੀ ਜਾਂਦੇ ਆ ਤਾਂ ਸੰਗਤ ਜਿਹੜੀ ਹੈਗੀ ਆ, ਜਾਨੀ ਜਾਨ ਹੈਗੀ ਆ, ਸੰਗਤ ਸਵਾਲ ਕਰਦੀ ਆ। ਹੁਣ ਕਈ ਲੋਕ ਸਾਨੂੰ ਪੁੱਛਦੇ ਆ ਕਿ ਜੇ ਅਸੀਂ ਆ ਜਾਈਏ ਤਾਂ ਅਸੀਂ ਇੱਕੋ ਗੱਲ ਕਹਿੰਦੇ ਹੁੰਦੇ ਵੀ ਆ ਜਾਓ, ਪਰ ਲੋਕਾਂ ਦੇ ਸਵਾਲਾਂ ਦੇ ਜੇ ਜਵਾਬ ਹੈਗੇ ਆ ਤਾਂ ਆਇਓ, ਕਿਉਂਕਿ ਇਹ ਮੋਰਚਾ ਸੰਗਤ ਦਾ ਤੇ ਇੱਥੇ ਰੋਕ ਟੋਕ ਕਿਸੇ ਨੂੰ ਨਹੀਂ। ਹਾਂ, ਅਸੀਂ ਇੱਕ ਗੱਲ ਕਹਿੰਦੇ ਆ ਕਿ ਅਸੀਂ ਸਵਾਲ ਕੀ ਆ ਨੌਜਵਾਨ ਕਰਨਗੇ, ਤਾਂ ਜੇਕਰ ਨੌਜਵਾਨਾਂ ਕੋਲੇ ਸਵਾਲਾਂ ਦੇ ਜਵਾਬ ਉਸ ਦਿਨ ਕੀ ਇੱਕ ਦਿਨ ਮਾਕੇ ਜਿਹਦੇ ਧਾਮੀ ਸਾਹਿਬ ਆਏ ਉਹਦੇ ਥੋੜਾ ਜਿਹਾ ਨੌਜਵਾਨ ਕੀ ਅਗਰੈਸਿਵ ਹੋਏ, ਉਹ ਗਲਤੀ ਵੀ ਹੈਗੀ, ਅਸੀਂ ਕਹਿੰਦੇ ਵੀ ਹੈਗੇ ਆ। ਪਰ ਸਵਾਲ ਜਿਹੜੇ ਹੈਗੇ, ਜੇਕਰ ਤੁਹਾਡੇ ਜਵਾਬ ਤੁਹਾਡੇ ਕੋਲੇ ਨਹੀਂ ਹੈਗੇ, ਫਿਰ ਮੋਰਚੇ 'ਚ ਆਉਣ ਦੀ ਕੋਈ ਲੋੜ ਨਹੀਂ ਹੈ। ਮੈਂ ਅਸੀਂ ਬੇਨਤੀ ਵੀ ਕੀਤੀ ਸੀ ਉਹਨਾਂ ਨੂੰ, ਇੱਕ ਦਿਨ ਪਹਿਲਾਂ ਮਨਾ ਕਰਤਾ ਸੀ ਵੀ ਤੁਸੀਂ ਆਇਓ ਨਾ। ਅਸੀਂ ਬੈਠ ਕੇ ਮੀਟਿੰਗ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਨਾ ਆਇਓ, ਤੇ ਉਹਨਾਂ ਨੇ ਮੰਨ ਵੀ ਲਿਆ ਸੀ। ਪਰ ਮੈਨੂੰ ਨਹੀਂ ਪਤਾ ਕਿ ਕਿਉਂ ਇਸ ਮੋਰਚੇ ਨੂੰ ਖਰਲ ਪਾਉਣ ਵਾਸਤੇ ਉਹਨਾਂ ਨੂੰ ਭੇਜਿਆ ਗਿਆ। ਉਸ ਤੋਂ ਬਾਅਦ ਜਿਹੜਾ ਐਪੀਸੋਡ ਹੋਇਆ ਸਾਰੀ ਦੁਨੀਆ ਨੇ ਦੇਖਿਆ। ਲੱਗਦਾ ਵੀ ਉਹਨਾਂ ਨੂੰ ਭੇਜਿਆ ਗਿਆ ਕਿਸੇ ਵੱਲੋਂ, ਜਿਵੇਂ ਤੁਸੀਂ ਕਿਹਾ ਕਿ ਪਤਾ ਨਹੀਂ ਕਿਉਂ ਭੇਜਿਆ ਗਿਆ। ਬਾਈ ਜੀ ਮੈਂ ਤੁਹਾਨੂੰ ਕਹਿ ਦਿਆਂ ਕਿ ਤੁਸੀਂ ਭਾਈ ਨਾ ਆਇਓ। ਲੋਕਾਂ ਦਾ ਆਕਰੋਸ਼ ਹੈ, ਕਿਉਂਕਿ ਤੇ ਹਰ ਫੈਸਲਾ ਲੋਕਾਂ ਤੋਂ ਪੁੱਛ ਕੇ ਲੋਕਾਂ ਦੀ ਰਾਏ ਨਾਲ ਹੁੰਦਾ। ਹਰ ਬੰਦਾ ਜਾਣਦਾ ਕਿ ਇਸ ਮੋਰਚੇ ਦੀਆਂ ਜਿਹੜੀਆਂ ਮੇਨ ਮੰਗਾਂ ਨੇ ਉਹਨਾਂ ਦੇ ਨਾਲ ਬਾਦਲ ਕਿਆ ਜੁੜੇ ਹੋਏ ਨੇ, ਤੇ ਬਾਦਲ ਕੇ ਜ਼ਿੰਮੇਵਾਰ ਨੇ। ਤੇ ਬਾਦਲਾਂ ਦਾ ਜੇ ਕੀ ਆ ਮੇਨ ਜਿਹੜਾ ਪਿਆਦਾ ਜੇ ਇੱਥੇ ਆਊਗਾ ਤਾਂ ਆਪਾਂ ਸਾਰੇ ਜਾਣਦੇ ਸੀ ਮਾਹੌਲ ਖਰਾਬ ਹੋਣਾ ਸੀ, ਇਸੇ ਕਰਕੇ ਮਨਾ ਕੀਤਾ ਸੀ। ਬਕਾਇਦਾ ਸੁਨੇਹਾ ਲੱਗਿਆ ਸੀ, ਉਹਨਾਂ ਨੇ ਕਹਿ ਵੀ ਦਿੱਤਾ ਸੀ ਵੀ ਨਹੀਂ ਆਉਂਦੇ। ਪਰਮਜੀਤ ਸਿੰਘ ਜਿਹੜੇ ਲੈ ਕੇ ਆਏ ਆ ਉਹਨਾਂ ਨੂੰ ਸੁਨੇਹਾ ਲੱਗਿਆ ਸੀ, ਉਹਨਾਂ ਨੇ ਕਹਿ ਵੀ ਦਿੱਤਾ ਸੀ ਵੀ ਨਹੀਂ ਆਉਂਦੇ। ਪਰ ਉਹੀ ਕੀ ਆ, ਜਦੋਂ ਮੋਰਚੇ 'ਚ ਆਏ ਤਾਂ ਉਦੋਂ ਬਾਅਦ ਦੇਖੋ ਲੋਕਾਂ ਨੇ ਸਵਾਲ ਕਰਨੇ। ਅਸੀਂ ਵੀ ਇਹੀ ਆਖਿਆ ਸੀ ਕਿ ਜਗਤਾਰ ਸਿੰਘ ਹਵਾਰਾ ਜੀ ਦਾ ਇਹ ਮੋਰਚਾ ਲਵਾਇਆ ਹੋਇਆ ਉਹਨਾਂ ਦੇ ਨਿਰਦੇਸ਼ ਤੇ ਲੱਗਿਆ, ਗੁਰੂ ਗ੍ਰੰਥ ਸਾਹਿਬ ਅਗਵਾਈ ਕਰਦੇ ਆ। ਜੇ ਤਾਂ ਤੁਸੀਂ ਉਹਨਾਂ ਨੂੰ ਜਥੇਦਾਰ ਮੰਨਦੇ ਹੋ ਤਾਂ ਇਸ ਮੋਰਚੇ ਦੀ ਤੁਹਾਡੀ ਕੀ ਆ ਸਪੋਰਟ ਵੀ ਹੈਗੀ ਆ, ਤੇ ਬਾਦਲ ਕਿਆਂ ਨੂੰ ਦੋਸ਼ੀ ਮੰਨਦੇ ਹੋ, ਕਿਉਂਕਿ ਸੰਗਤ ਨੇ ਜਕਾਰਾ ਲਾਇਆ ਸੀ ਬਾਦਲ ਕਿਆਂ ਦੇ ਨਾਂ ਤੇ ਵੀ ਬਾਦਲ ਕੇ ਦੋਸ਼ੀ ਨੇ। ਇਹੀ ਮੇਨ ਕਾਰਨ ਆ। ਬਾਕੀ ਸੰਗਤ ਬਾਈ ਜੀ ਜਿਵੇਂ ਚੜ੍ਹਦੀ ਕਲਾ 'ਚ ਚੱਲ ਰਹੇ ਆ, ਤੇ ਸਾਨੂੰ ਵਿਸ਼ਵਾਸ ਆ ਕਿ 26 ਜਨਵਰੀ ਨੂੰ ਕੀ ਹੈ, ਇੱਕ ਇਹੋ ਜਿਹਾ ਨੈਰੇਟਿਵ ਸਿਰਜਿਆ ਜਾਊ ਜਿਹੜਾ ਅੱਤਵਾਦੀ ਦਾ ਟੈਗ ਆ ਦੁਨੀਆ ਦੇ ਵਿੱਚ ਮਾ ਕੇ ਸਾਡੇ ਤੇ ਕੀ ਹੈ ਬਦਨਾਮ ਕਰਨ ਖਾਤਰ ਲਾਇਆ ਨਾ। ਅਸੀਂ ਲਾ ਕੇ ਦਿਖਾਵਾਂਗੇ।
ਸਮੁੱਚੀ ਕੌਮ ਨੇ ਕੀ ਅਸੀਂ ਚੈਲੰਜ ਦੇਵਾਂਗੇ ਹੁਕਮਰਾਨਾਂ ਦੇ ਖਿਲਾਫ। ਸਾਡਾ ਕੋਈ ਸੰਵਿਧਾਨ ਦਾ ਵਿਰੋਧ ਨਹੀਂ, ਪਰ ਸੰਵਿਧਾਨ ਨੂੰ ਪੈਰਾਂ 'ਚ ਰੋਲ ਕੇ ਸਾਡੇ ਤੇ ਰਾਜ ਕਰ ਰਹੀਆਂ ਸਰਕਾਰਾਂ ਦੇ ਖਿਲਾਫ ਇਹ ਕੀ ਆ ਸਾਡਾ ਮਾਰਚ ਆ। ਕਿਉਂਕਿ 30 ਸਾਲਾਂ ਤੋਂ ਬੰਦਾ ਯਾਰ ਜੇਲ੍ਹ 'ਚ ਬੰਦ ਹੋਵੇ, 22 ਸਾਲ ਬੰਦੇ ਦਾ ਚਲਾਨ ਨਾ ਪੇਸ਼ ਹੋਵੇ, ਸ਼ਰਮ ਵਾਲੀ ਗੱਲ ਆ। ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦਾ, ਤੁਸੀਂ 24 ਘੰਟੇ ਆਪਦੇ ਆਪ ਨੂੰ ਜਿੰਦਾ ਮਾਰ ਕੇ ਅੰਦਰ ਬੈਠ ਕੇ ਦੇਖੋ ਯਾਰ। ਤੇ ਜਿਹੜੇ 30 ਸਾਲਾਂ ਦੇ ਬੈਠੇ ਆ ਕਿਹਦੇ ਮਾਰੇ ਬੈਠੇ ਆ? ਤਾਂ 26 ਤਰੀਕ ਨੂੰ ਜਿਹੜਾ ਘਰੇ ਬੈਠ ਗਿਆ ਨਾ, ਮੈਂ ਕਹਿੰਦਾ ਉਹ ਸਿੱਖ ਵੀ ਹੈ ਨਹੀਂ, ਕਿਉਂਕਿ ਜਿਹੜੀ ਲੜਾਈ ਆ ਇਹ ਸਾਡੀ ਹੋਂਦ ਦੀ ਵੀ ਲੜਾਈ ਆ, ਸਾਡੇ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਦੀ ਲੜਾਈ ਆ। ਫਿਰ ਬਿਨਾਂ ਗੱਲ ਤੋਂ ਐਵੇਂ ਨਾ ਮੁੜ ਕੇ ਕਹੀ ਜਾਇਆ ਕਰੋ ਕਿ ਸਾਡੇ ਨਾਲ ਫਲਾਨਾ ਇਹ ਕਰਦਾ, ਆਹ ਧੱਕੇ ਹੁੰਦੇ ਆ, ਸਰਸੇ ਵਾਲਾ ਬਾਹਰ ਆ ਗਿਆ। ਅਗਲੇ ਇਕੱਠੇ ਨੇ, ਉਪਦੇਸ਼ ਸਾਡੇ ਗੁਰੂ ਦਾ, ਸਾਡਾ ਗੁਰੂ ਕਹਿੰਦਾ ਹੋ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵਲਾਈ। ਤਾਂ ਇਕੱਠੇ ਸਾਨੂੰ ਹੋਣ ਦੀ ਲੋੜ ਆ। ਸਾਡੇ ਗੁਰੂ ਦਾ ਕੀ ਆ, ਮੈਂ ਕਹਿੰਦਾ ਸਾਡਾ ਪੈਸਾ ਜਿਹੜਾ ਆਗੂ ਹੈ ਨਾ ਗੁਰੂ ਗ੍ਰੰਥ ਸਾਹਿਬ, ਸਾਡੇ ਹਰ ਸਵਾਲ ਦਾ ਜਵਾਬ ਦੇਣ ਦੇ ਸਮਰੱਥ ਆ। ਅੱਜ ਕਿਸੇ ਕੋਲੇ ਕੋਈ ਆਗੂ ਹੈ ਨਹੀਂ ਜਿਹੜਾ ਸਵਾਲ ਦਾ ਹਰੇਕ ਦਾ ਜਵਾਬ ਦੇ ਸਕਦਾ ਹੋਵੇ। ਤਾਂ ਸਾਡੀ ਅਗਵਾਈ ਕਰ ਰਹੇ ਆ ਤੇ ਪੂਰੀ ਸੰਗਤ ਸੇਵਾਦਾਰ ਦੇ ਤੌਰ ਤੇ ਲਾਈਨ ਖਿੱਚ ਕੇ ਬੈਠੀ ਆ ਤੇ ਦੇਖਾਂਗੇ ਕੀ ਬਣਦਾ। ਤਾਂ ਉਹਨਾਂ ਦਾ ਕਹਿਣਾ ਹੈਗਾ ਕਿ 26 ਜਨਵਰੀ 2023 ਨੂੰ ਜਿਹੜਾ ਕਿ ਲੋਕਾਂ ਨੂੰ ਦੱਸਿਆ ਜਾਣਾ ਕਿ ਸੰਵਿਧਾਨ ਦੇ ਵਿੱਚ ਜੋ ਲਿਖਿਆ ਉਸ ਦੇ ਅਕੋਰਡਿੰਗ ਸਾਡੇ ਨਾਲ ਧੱਕਾ ਹੋ ਰਿਹਾ, ਸਾਡੀ ਕੌਮ ਦੇ ਨਾਲ ਧੱਕਾ ਹੋ ਰਿਹਾ। ਤਾਂ ਦੇਖਣ ਵਾਲੀ ਗੱਲ ਇਹ ਹੈਗੀ ਕਿ ਆਖਰ 26 ਤਰੀਕ ਨੂੰ ਅਜਿਹਾ ਕੀ ਹੋਵੇਗਾ ਕਿ ਜਿਹੜਾ ਬਾਰ-ਬਾਰ 26 ਜਨਵਰੀ ਤੇ ਜ਼ੋਰ ਦਿੱਤਾ ਜਾ ਰਿਹਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਜਦੋਂ ਅਸੀਂ ਸਿੱਖ ਰਾਜਨੀਤੀ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਇੱਕ ਤੁਕਾਂ ਆਉਂਦੀਆਂ ਨੇ, ਜਿਹੜੀਆਂ ਤੁਕਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਜਿਸ ਦੇ ਵਿੱਚ ਕਿਹਾ ਜਾਂਦਾ ਕਿ ਸ਼੍ਰੀ ਮੁੱਖ ਵਾਕ ਪੰਨਿਓ ਗਰੀਬ ਨਵਾਜ਼ ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾ ਨਾ ਧਰਮ ਚੱਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਤਾਂ ਇਹ ਅਸੀਂ ਤੁਹਾਡੇ ਨਾਲ ਤਾਂ ਜਿਹੜੀਆਂ ਤੁਕਾਂ ਨੇ ਉਹ ਸਾਂਝੀਆਂ ਕੀਤੀਆਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਸ਼ਾਸਤਰਾਂ ਦੀ ਜਿਹੜੀ ਕਿ ਸੇਵਾ ਕੀਤੀ ਜਾ ਰਹੀ ਹੈ, ਜਿਹੜੀਆਂ ਕਿਰਪਾਨਾਂ ਨੇ, ਖੰਡੇ ਨੇ, ਉਹਨਾਂ ਨੂੰ ਤਿੱਖਿਆਂ ਕਰਨ ਦੀ ਜਿਹੜੀ ਕਿ ਕੌਮੀ ਇਨਸਾਫ ਮੋਰਚੇ ਦੇ ਵਿੱਚ ਸੇਵਾ ਕੀਤੀ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਇਸ ਵਕਤ ਜਿਹੜੀਆਂ ਕਰਦਾਂ ਨੇ ਉਹਨਾਂ ਨੂੰ ਤਿੱਖਿਆ ਕਰਿਆ ਜਾ ਰਿਹਾ, ਕਰਦਾਂ ਨੂੰ ਤਿੱਖਿਆ ਕਰਿਆ ਜਾ ਰਿਹਾ, ਕਿਉਂਕਿ ਇੱਥੇ ਲੰਗਰ ਦੀ ਜਿਹੜੀ ਸੇਵਾ ਗੀ ਉਹ ਵੀ ਚੱਲਦੀ ਆ ਨਾਲ। ਜਿੱਥੇ ਸੰਗਤ ਦੀ ਸੇਵਾ ਗੀ ਉੱਥੇ ਪੰਗਤ ਦੀ ਸੇਵਾ ਵੀ ਨਾਲ ਦੀ ਨਾਲ ਹੁੰਦੀ ਰਹਿੰਦੀ ਆ। ਤਾਂ ਸਾਡੇ ਨਾਲ ਨਿਹੰਗ ਸਿੰਘ ਮੌਜੂਦ ਨੇ ਜਿਹੜੇ ਇੱਥੇ ਲਗਾਤਾਰ ਇਹ ਸੇਵਾ ਨੂੰ ਸਮਰਪਿਤ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕੀ ਨਾਮ ਆ, ਕਿੱਥੋਂ ਆ ਤੁਸੀਂ, ਤੁਹਾਡਾ ਕਿਹੜਾ ਏਰੀਆ ਹੈਗਾ? ਮੇਰਾ ਏਰੀਆ ਮੋਹਾਲੀ ਹੈ। ਨਾ ਸਾਡਾ ਸੰਤ ਬਾਬਾ ਅਜਮੇਰ ਸਿੰਘ ਖਾਲਸਾ ਤਾਂ ਹੈ ਕਿ ਮਹਾਂਪੁਰਖਾਂ ਦੀ ਪੱਗ ਮਿਲੀ ਹੈ। ਮੈਨੂੰ ਪੱਗ ਵੀ ਇੱਦਾਂ ਮਿਲੀ ਹੈ, ਮਹਾਂਪੁਰਖ ਕਹਿੰਦੇ ਜੇ ਸਾਧੂ ਬਣਨਾ ਸੀਸ ਲੱਗਣਗੇ। ਹੁਣ ਸਿੱਖੀ ਦੇ ਵਿੱਚ ਸਾਧੂ ਮਹਾਤਮਾ ਨੇ ਬੋਲ ਦਿੱਤਾ, ਬ੍ਰਹਮ ਗਿਆਨੀ ਜੀ ਸਰੀਰ ਨੂੰ ਛੱਡ ਕੇ ਚਲੇ ਜਾਂਦੇ, ਸਰੀਰ 'ਚ ਆ ਜਾਂਦੇ ਸੀਗੇ। ਤਾਂ ਉਹਨਾਂ ਨੇ ਕਿਹਾ ਵੀ ਜੇ ਸਾਧੂ ਬਣਨਾ ਸੀਸ ਲੱਗਣਗੇ, ਮਹਾਂਪੁਰਖੋ ਖੈਰ ਪਾਓ ਝੋਲੀ 'ਚ, ਤੁਸੀਂ ਲਾਏ ਸਾਨੂੰ ਵੀ ਲਾਉਣੇ ਪੈਣੇ ਆ। ਤੇ ਗੁਰੂਆਂ ਨੇ ਸਾਡਿਆਂ ਨੇ ਸੀਸ ਲਾਏ ਨੇ, ਸਾਹਿਬਜ਼ਾਦਿਆਂ ਨੇ ਸੀਸ ਲਾਏ ਨੇ, ਤੇ ਸਾਨੂੰ ਵੀ ਲਾਣੇ ਪੈਣੇ, ਤਾਂ ਇਹ ਕੌਮ ਬਚੇਗੀ। ਜਿਵੇਂ ਗੁਰਬਾਣੀ ਦੀਆਂ ਤੁਕਾਂ ਜਦੋਂ ਮੈਂ ਸ਼ੁਰੂਆਤ ਕਰੀ ਸੀ ਤਾਂ ਉਦੋਂ ਪੜ੍ਹ ਰਿਹਾ ਸੀ ਕਿ ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਤੁਸੀਂ ਇੱਥੇ ਸ਼ਾਸਤਰਾਂ ਦੀ ਸੇਵਾ ਕਰ ਰਹੇ ਹੋ? ਹਾਂ ਜੀ, ਸ਼ਾਸਤਰਾਂ ਦੀ ਸੇਵਾ ਕਰਦੇ। ਜੇ ਅਸੀਂ ਇਕੱਲੀ ਮਾਲਾ ਲੈ ਕੇ ਬੈਠੇ ਰਹੀਏ ਤੇ ਕੋਈ ਵੀ ਆ ਕੇ ਸਾਡੇ ਤੇ ਡੰਡਾ ਬਰਸਾਏਗਾ। ਜਿਵੇਂ ਹੁਣ ਇਹ ਸਰਕਾਰਾਂ ਧੱਕਾ ਕਰ ਰਹੀਆਂ ਨੇ, ਸਰਕਾਰਾਂ ਧੱਕਾ ਇੱਥੇ ਤੱਕ ਕਰਦੀਆਂ ਨੇ ਕਿ ਜਿਹੜਾ ਖਾਣੇ ਜ਼ਿਮੀਂਦਾਰ ਜਿਹਦੇ ਕੋਲ ਦਾਣੇ ਹੈਗੇ ਨੇ ਉਹਨੂੰ ਤਾਂ ਦਾਣੇ ਮਿਲ ਰਹੇ ਨੇ, ਤੇ ਮੇਰੇ ਕੋਲ ਜ਼ਿਮੀਨ ਜ਼ਿਆਦਾ, ਮੇਰੇ ਕੁਛ ਵੀ ਨਹੀਂ, ਮੈਨੂੰ ਸਰਕਾਰ ਕੁਛ ਵੀ ਨਹੀਂ ਦੇ ਰਹੀ। ਅਸੀਂ ਵੋਟ ਵੀ ਛੱਡਦੀ ਸਰਕਾਰ ਨੂੰ ਪਾਉਣੀ। ਕਹਿੰਦੇ ਖਾਲਸਾ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ। ਤੁਸੀਂ ਬਾਗੀ ਹੋ ਕਿ ਬਾਦਸ਼ਾਹ ਹੋ? ਅਸੀਂ ਬਾਦਸ਼ਾਹ ਦੇ ਵੀ ਬਾਦਸ਼ਾਹ ਹੈ, ਕਿਉਂ ਮੇਰਾ ਪਿਤਾ ਨਿਰੰਕਾਰ ਹੈ। ਉਹਨੇ ਬਾਦਸ਼ਾਹ ਦੇ ਬਾਦਸ਼ਾਹ ਸਾਜੇ ਨੇ, ਕਿਉਂਕਿ ਉਹ ਆਪਣੇ ਆਪ ਤੋਂ ਹੈ। ਉਹ ਤਾਂ ਉਹਦੀ ਤਾਂ ਗੱਲ ਹੀ ਛੱਡੋ। ਸਤਿਗੁਰੂ ਜੀ ਤਾਂ ਜਿਹੜੇ ਬਾਦਸ਼ਾਹ ਦੇ ਬਖਸ਼ੇ ਹੋਏ ਨੇ, ਉਹ ਬਾਦਸ਼ਾਹ ਦੇ ਬਾਦਸ਼ਾਹ ਇਹ ਕੀ ਨੇ, ਟੋਬੇ ਦੇ ਡੱਡੂ ਨੇ ਤੇ ਸਾਰੇ ਇਕੱਠੇ ਹੋਏ। ਇਹਨਾਂ ਨੂੰ ਕਿਤੇ ਸ਼ਰਮ ਹੈਗੀ ਆ ਵੀ ਇਨਸਾਨ ਹੈਗਾ ਜਿਹੜਾ ਉਹ ਸਾਰਿਆਂ ਦੀ ਜੋਤ ਉਹਦੀ ਪਰਮੇਸ਼ਰ ਦੀ ਆ। ਤੇ ਅਸੀਂ ਵੱਖਰਾ ਸਮਝਦੇ, ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ MLA ਹਾਂ ਜੀ, ਮੈਂ ਪਟਵਾਰੀ ਹਾਂ ਜੀ, ਫਲਵਾਣਾ। ਕੋਈ ਕਿੱਥੋਂ ਉਪਜੇ ਹੈਗੇ? ਏਕ ਨੂਰ ਤੇ ਸਭ ਜੋ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਕੋਈ ਮੰਦਾ ਨਹੀਂ, ਕੋਈ ਚੰਗਾ ਨਹੀਂ। ਇਹ ਚੰਗੇ ਮੰਦੇ ਕਿਉਂ ਬਣੇ ਆ? ਇਹ ਖੇਲ ਨਿਰੰਕਾਰ ਦੀ ਹੁਣ ਸ੍ਰਿਸ਼ਟੀ ਨੂੰ ਲੈ ਕਰਨ ਦੀ ਉਹਨੇ ਖੇਲ ਰਚ ਦਿੱਤੀ। ਸ੍ਰਿਸ਼ਟੀ ਵੱਧ ਗਈ, ਪਾਪ ਵੱਧ ਗਿਆ, ਤੇ ਸਤਿਗੁਰ ਨੇ ਖੇਲ ਰਚਦੀ ਵੀ ਇਹਨੂੰ ਸਮਾਪਤੀ ਕਰੋ। ਹੁਣ ਤੁਸੀਂ ਇੱਥੇ ਜਿਵੇਂ ਆਏ ਹੋ, ਇੱਥੇ ਸੇਵਾ ਕਰ ਰਹੇ ਹੋ ਜਾਂ ਫਿਰ ਇਹਦੇ ਕੋਈ ਪੈਸੇ ਲੈਂਦੇ ਹੋ? ਕਿੱਦਾਂ? ਪੈਸੇ ਨਹੀਂ ਅਸੀਂ ਲੈਂਦੇ, ਅਸੀਂ ਇਹਦੇ ਸਹਿਯੋਗ ਨਾਲ ਸੇਵਾ ਕਰਦੇ ਹਾਂ। ਗੁਰੂ ਘਰ ਨਿਰੰਕਾਰ ਸੇ ਸੱਚਖੰਡ, ਅਸੀਂ ਉੱਥੇ ਵੀ ਹਜ਼ੂਰ ਸਾਹਿਬ ਵੀ ਸੇਵਾ ਕਰ ਰਹੇ ਹਾਂ, ਵੀ 25 ਸਾਲ ਸੇਵਾ ਕਰਕੇ ਆਏ ਅਸੀਂ ਉੱਥੇ।
ਤੇ ਉੱਥੋਂ ਸਾਨੂੰ ਹੁਕਮ ਹੋਇਆ ਸੀ ਵੀ ਤੂੰ ਜਾ ਪੰਜਾਬ ਤੇ ਸਾਡੇ ਪਿੰਡ ਦੇ ਰੋਡ ਦੇ ਉੱਤੇ ਜਗ੍ਹਾ ਹੈਗੀ ਸਾਈਡ ਤੇ ਵੀ ਉਹ ਸ਼ਹੀਦੀ ਜਗ੍ਹਾ ਉੱਥੇ ਲੰਗਰ ਸਥਾਨ ਬਣਾਓ ਤੇ ਲੰਗਰ ਚਲਾਓ। ਹੁਕਮ ਕਿਹਨੇ ਕੀਤਾ ਸੀ ਤੁਹਾਨੂੰ ਉੱਥੋਂ? ਸਤਿਗੁਰੂ ਨੇ ਕੀਤਾ ਸੀ ਮੈਨੂੰ। ਇੱਥੇ ਆਏ ਹੋ, ਇੱਥੇ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ, ਇੱਥੇ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ, ਕਿੰਨੇ ਦਿਨਾਂ ਤੋਂ ਇੱਥੇ ਹੋਗੇ? 5-4 ਦਿਨ ਤੋਂ ਇੱਥੇ ਹੀ ਹੈਗੇ, ਕਿਉਂਕਿ ਅਸੀਂ ਸ਼ਾਸਤਰਾਂ ਦੀ ਸੇਵਾ ਕਰਦੇ ਸੀ, ਦਿੱਲੀ ਵੀ ਗਏ ਸੀ। ਸਾਡਾ ਤਾਂ ਪੰਥ ਦੀ ਸੇਵਾ ਨਾਲ ਮਤਲਬ ਹੈ। ਪੰਥ ਦੀ ਸੇਵਾ ਨਾਲ ਮਤਲਬ ਆ। ਤੁਸੀਂ ਇੱਥੇ ਜਿਹੜਾ ਇਹ ਨਾਲੇ ਕਹਿੰਦੇ ਵੀ ਸਰਕਾਰ ਦੇ ਵੱਲੋਂ ਜਿਹੜੇ ਬੈਨ ਕਰ ਦਿੱਤੇ ਗਏ ਨੇ ਹਥਿਆਰ ਨੇ ਜਿਹੜੇ ਉਹ ਰੱਖਣੇ ਨਹੀਂ ਚਾਹੀਦੇ। ਕਿਉਂ ਬੈਨ ਇਹਨਾਂ ਨੇ ਆਪੇ ਤਰਸੂਲ ਬੈਨ ਕਰ ਦਿੱਤੇ, ਜਿਹੜੇ ਕਹਿੰਦੇ ਨੇ ਬੰਮ ਵੀ ਹਿੰਦੂ ਧਰਮ ਦੇ ਕਹਿੰਦੇ ਹੈਗੇ ਵੀ ਸਿੱਖਾਂ ਨਹੀਂ ਰੱਖ ਨਹੀਂ ਸਕਦੇ, ਇਹ ਤਰਸੂਲ ਨਹੀਂ ਰੱਖੇ ਬੈਠੇ ਆਪਣੇ। ਇਹ ਤਾਂ ਕਹਿੰਦੇ ਟੋਕੀਆਂ ਗੰਡਾਸੀਆਂ ਉਹ ਚੱਕੋ, ਕੋਈ ਕੁਹਾੜੀਆਂ ਚੱਕੋ। ਤੇ ਸਿੱਖ ਦਾ ਤਾਂ ਧਰਮ ਹੈਗਾ ਇਹ, ਸਾਨੂੰ ਤਾਂ ਧਰਮ ਦੀ ਨਿਸ਼ਾਨੀ ਸਾਡੇ ਪੀਰ ਹੈਗੇ, ਅਸੀਂ ਪੀਰਾਂ ਨਾਲ ਨਹੀਂ ਰਹਾਂਗੇ ਆਪਣੇ ਨਾਲ। ਕਈ ਜਿਹੜੀ ਪੰਜਾਬ ਦੀ ਸਰਕਾਰ ਆ ਉਹਨੇ ਪਰਚੇ ਵੀ ਪਾਏ ਨੇ ਕਈ ਲੋਕਾਂ ਦੇ ਉੱਪਰ ਜਿਹੜੇ ਸ਼ਾਸਤਰਾਂ ਦੀ ਗੱਲ ਕਰਦੇ ਨੇ ਜਾਂ ਜਿਹੜੇ ਸ਼ਾਸਤਰ ਰੱਖਦੇ ਨੇ। ਸਾਨੂੰ ਪੰਥ ਖਾਲਸੇ ਦਾ ਹੁਕਮ ਹੈ, ਆਹ ਦੇਖੋ ਪੜ੍ਹ ਲਓ। ਇਹ ਪੰਥ ਖਾਲਸੇ ਨੇ ਆਪ ਦਿੱਤਾ ਸਾਨੂੰ ਵੀ ਤੂੰ ਗੁਰੂ ਘਰਾਂ 'ਚ ਸੇਵਾ ਕਰਦੇ ਸੀ। ਅਸੀਂ ਕਹਿੰਦੇ ਆਹ ਸ਼ਾਸਤਰਾਂ ਅਸੀਂ ਦਿੱਤੀ ਨਾ, ਤੂੰ ਸੇਵਾ ਰੱਖ ਵੀ ਸਕਦਾ, ਵੇਚ ਵੀ ਸਕਦਾ ਸ਼ਾਸਤਰ, ਕਿ ਮੈਨੂੰ ਵੀ ਸੇਵਾ ਕਰ ਸਕਦੇ। ਜਿਹੜਾ ਕੋਈ ਗਰੀਬ ਆ ਸਿੱਖ ਉਹਨੂੰ ਜੇ ਕੋਈ ਤੂੰ ਸ਼ਾਸਤਰ ਵੀ ਦੇ ਸਕਦਾ ਹੈਗਾ। ਅਸੀਂ ਵੇਚਦੇ ਨਹੀਂ ਸ਼ਾਸਤਰ, ਅਸੀਂ ਸੇਵਾ ਕਰਦੇ ਹਾਂ। ਸ਼ਾਸਤਰਾਂ ਦੀ ਵੀ ਸੇਵਾ ਕਰਕੇ ਜੋ ਮੈਨੂੰ ਸੰਗਤ ਸੇਵਾ ਦੇਊਗੀ ਉਹਦੇ ਨਾਲ ਮੈਂ ਸ਼ਾਸਤਰ ਇਹਨਾਂ ਨੂੰ ਲੈ ਕੇ ਦੇਵਾਂਗਾ ਕਿ ਆਪਣੇ ਸਰੀਰ ਦੀ ਆਪਣੀ ਜੀਵਨ ਦੀ ਰੱਖਿਆ ਕਰੋ, ਮਜ਼ਲੂਮਾਂ ਦੀ ਰੱਖਿਆ ਕਰੋ। ਜੋ ਅਤਿਆਚਾਰ ਕਰਦਾ ਉਹਦੇ ਉਲਟ ਚੱਲੋ, ਜੋ ਸਹੀ ਇਸਲਾਮ ਚੱਲਦਾ, ਚਾਹੇ ਉਹ ਮੁਸਲਮਾਨ ਹੈ, ਚਾਹੇ ਹਿੰਦੂ ਹੈ, ਈਸਾਈ ਹੈ, ਕੋਈ ਹੈ, ਉਹਨੂੰ ਨਹੀਂ ਕੁਛ ਕਹਿਣਾ। ਜੀ ਬਿਲਕੁਲ। ਤਾਂ ਅਸੀਂ ਇੱਥੇ ਮੁਲਾਕਾਤ ਤਾਂ ਉਹ ਕਰੀ ਆ ਅੱਜ ਕੌਮੀ ਇਨਸਾਫ ਮੋਰਚੇ ਦੇ ਵਿੱਚ ਆ। ਅਸੀਂ ਉਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ, ਜਿਹੜੀਆਂ ਤਸਵੀਰਾਂ ਅੱਜ ਇੱਥੇ ਅਸੀਂ ਦੇਖੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅੱਗੇ ਚੱਲਦੇ ਹਾਂ ਕਿਸੇ ਹੋਰ ਨੌਜਵਾਨ ਦੇ ਨਾਲ, ਕਿਸੇ ਬਜ਼ੁਰਗ ਦੇ ਨਾਲ ਗੱਲਬਾਤ ਕਰਦੇ ਹਾਂ। ਜਿਵੇਂ ਕਿਸਾਨ ਅੰਦੋਲਨ ਦੀਆਂ ਸਟੇਜਾਂ ਦੇ ਉੱਪਰ ਬੜਿਆਂ ਨੂੰ ਭੰਡਿਆ ਗਿਆ, ਪਰ ਇੱਥੇ ਕੁਛ ਇਦਾਂ ਦਾ ਤਾਂ ਨਹੀਂ ਹੋ ਰਿਹਾ। ਮਾਕੇ ਜਿਹਦੇ ਧਾਮੀ ਸਾਹਿਬ ਆਏ ਉਹਦੇ ਥੋੜਾ ਜਿਹਾ ਨੌਜਵਾਨ ਕੀ ਅਗਰੈਸਿਵ ਹੋਏ, ਉਹ ਗਲਤੀ ਵੀ ਹੈਗੀ, ਅਸੀਂ ਕਹਿੰਦੇ ਵੀ ਹੈਗੇ ਆ। ਪਰ ਸਵਾਲ ਜਿਹੜੇ ਹੈਗੇ, ਜੇਕਰ ਤੁਹਾਡੇ ਜਵਾਬ ਤੁਹਾਡੇ ਕੋਲੇ ਨਹੀਂ ਹੈਗੇ ਫਿਰ ਮੋਰਚੇ 'ਚ ਆਉਣ ਦੀ ਕੋਈ ਲੋੜ ਨਹੀਂ ਹੈ। ਮੈਂ ਅਸੀਂ ਬੇਨਤੀ ਵੀ ਕੀਤੀ ਸੀ ਉਹਨਾਂ ਨੂੰ, ਇੱਕ ਦਿਨ ਪਹਿਲਾਂ ਮਨਾ ਕਰਤਾ ਸੀ ਵੀ ਤੁਸੀਂ ਆਇਓ ਨਾ। ਅਸੀਂ ਬੈਠ ਕੇ ਮੀਟਿੰਗ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਨਾ ਆਇਓ। ਭੇਜਿਆ ਗਿਆ ਕਿਸੇ ਵੱਲੋਂ, ਜਿਵੇਂ ਤੁਸੀਂ ਕਿਹਾ ਕਿ ਪਤਾ ਨਹੀਂ ਕਿਉਂ ਭੇਜਿਆ ਗਿਆ। ਹਰ ਬੰਦਾ ਜਾਣਦਾ ਕਿ ਇਸ ਮੋਰਚੇ ਦੀਆਂ ਜਿਹੜੀਆਂ ਮੇਨ ਮੰਗਾਂ ਨੇ ਉਹਨਾਂ ਦੇ ਨਾਲ ਬਾਦਲ ਕਿਆ ਜੁੜੇ ਹੋਏ ਨੇ। ਤੇ ਸਾਨੂੰ ਵਿਸ਼ਵਾਸ ਆ ਕਿ 26 ਜਨਵਰੀ ਨੂੰ ਕੀ ਹੈ ਇੱਕ ਇਹੋ ਜਿਹਾ ਨੈਰੇਟਿਵ ਸਿਰਜਿਆ ਜਾਊ ਜਿਹੜਾ ਅੱਤਵਾਦੀ ਦਾ ਟੈਗ ਆ ਦੁਨੀਆ ਦੇ ਵਿੱਚ ਮਾ ਕੇ ਸਾਡੇ ਤੇ ਕੀ ਹੈ ਬਦਨਾਮ ਕਰਨ ਖਾਤਰ ਲਾਇਆ ਨਾ, ਅਸੀਂ ਲਾ ਕੇ ਦਿਖਾਵਾਂਗੇ। ਕਹਿੰਦੇ ਖਾਲਸਾ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ। ਤੁਸੀਂ ਬਾਗੀ ਹੋ ਕਿ ਬਾਦਸ਼ਾਹ ਹੋ? ਅਸੀਂ ਬਾਦਸ਼ਾਹ ਦੇ ਵੀ ਬਾਦਸ਼ਾਹ ਹੈ, ਜਿਹੜੇ ਬਾਦਸ਼ਾਹ ਦੇ ਬਖਸ਼ੇ ਹੋਏ ਨੇ ਉਹ ਬਾਦਸ਼ਾਹ ਦੇ ਬਾਦਸ਼ਾਹ। ਇਹ ਕੀ ਨੇ ਡੋਬੇ ਤੇ ਡੱਡੂ ਨੇ ਤੇ ਸਾਰੇ ਇਕੱਠੇ ਹੋਏ ਹੋਏ। ਨਾਲੇ ਕਹਿੰਦੇ ਵੀ ਸਰਕਾਰ ਦੇ ਵੱਲੋਂ ਜਿਹੜੇ ਬੈਨ ਕਰ ਦਿੱਤੇ ਗਏ ਨੇ ਹਥਿਆਰ ਨੇ ਜਿਹੜੇ ਉਹ ਰੱਖਣੇ ਨਹੀਂ ਚਾਹੀਦੇ। ਕਿਉਂ ਬੈਨ ਇਹਨਾਂ ਨੇ ਆਪੇ ਤਰਸੂਲ ਬੈਨ ਕਰ ਦਿੱਤੇ, ਜਿਹੜੇ ਕਹਿੰਦੇ ਨੇ ਬੰਮ ਵੀ ਹਿੰਦੂ ਧਰਮ ਦੇ ਕਹਿੰਦੇ ਹੈਗੇ ਵੀ ਸਿੱਖਾਂ ਨਹੀਂ ਰੱਖ ਨਹੀਂ ਸਕਦੇ, ਇਹ ਤਰਸੂਲ ਨਹੀਂ ਰੱਖੇ ਬੈਠੇ ਆਪਣੇ। ਸੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਬੈਠੇ ਆ ਤਾਂ ਸਾਡੇ ਨਾਲ ਅੱਜ ਬਾਈ ਰੁਪਿੰਦਰ ਸਿੰਘ ਮੌਜੂਦ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਰੁਪਿੰਦਰ, ਪਹਿਲਾਂ ਬਹੁਤ ਬਹੁਤ ਸਵਾਗਤ ਆ। ਧੰਨਵਾਦ ਇੰਡੋਸ ਟੀਵੀ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਫਤਿਹ ਅਰਜ਼ਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਕਿੱਥੇ ਜੀ ਗੱਲਬਾਤ ਖੜੀ ਆ, ਕਿੱਥੇ ਜੀ ਪਹੁੰਚੀ ਆ? ਗੱਲਬਾਤ ਖੜੀ ਨਹੀਂ ਜੀ, ਗੱਲਬਾਤ ਅਜੇ ਤੁਰੀ ਆ। ਗੱਲਬਾਤ ਖੜੀ ਤਾਂ ਮਾ ਕੇ ਸਾਡੀ ਮੈਂ ਕਹਿਣਾ ਵੀ 30 ਸਾਲ 32 ਸਾਲ ਹੋ ਗਏ ਗੱਲ ਖੜੀ ਸੀ। ਅੱਜ ਬੰਦੀ ਸਿੰਘਾਂ ਦੀ ਰਿਹਾਈ ਪਾਸਤੇ ਅੱਜ ਪਹਿਲੀ ਵਾਰ ਕੀ ਆ ਲੋਕਾਂ ਨੇ ਆਪਦੀ ਆਪ ਕੀ ਆ ਤਹਈਆ ਕੀਤਾ, ਕਿਉਂਕਿ ਅੱਜ ਤੱਕ ਆਗੂ ਗੱਲ ਛੇੜ ਲੈਂਦੇ ਸੀ, ਸਿਆਸਤ ਕਰਕੇ ਕੀ ਆਪਦੀਆਂ ਕੁਰਸੀਆਂ ਦੀ ਬੈਠ ਜਾਂਦੇ ਸੀ। ਪਰ ਇਹ ਪਹਿਲੀ ਵਾਰੀ ਹੋਇਆ ਕਿ ਲੋਕ ਆਪ ਮਾਰੇ ਇਕੱਠੇ ਹੋਇਆ ਤੇ ਸਾਡਾ ਆਗੂ ਗੁਰੂ ਗ੍ਰੰਥ ਸਾਹਿਬ ਆ। ਤੇ ਐਤਕੀ ਲੋਕਾਂ ਨੇ ਜਿਹੜੀ ਲੜਾਈ ਲੜਨੀ, ਆਰ ਪਾਰ ਦੀ ਲੜਾਈ ਲੜਨੀਆਂ, ਜਾਂ ਤਾਂ ਉਹ ਬਾਹਰ ਆਉਣਗੇ ਜਾਂ ਫਿਰ ਅਸੀਂ ਅੰਦਰ ਜਾਵਾਂਗੇ। ਇਹਦਾ ਸਪਸ਼ਟ ਰੂਪ ਦੇ ਵਿੱਚ ਕੀ ਹੈ, ਧਾਰ ਕੇ ਬੈਠੇ ਦੇ ਲਾਈਨ ਖਿੱਚ ਕੇ ਲੜਾਂਗੇ। ਹੁਣ ਜਿਵੇਂ ਕਿਸਾਨ ਅੰਦੋਲਨ ਲੜਿਆ ਸੀਗਾ, ਜੀਰਾ ਅੰਦੋਲਨ ਲੜਿਆ ਗਿਆ, ਉਸੇ ਤਰੀਕੇ ਨਾਲ ਆਹ ਅੰਦੋਲਨ ਲੜਿਆ ਜਾਊ। ਤੇ ਲੋਕ ਹੁਣ ਲੜਨਾ ਸਿੱਖ ਗਏ। ਕਿਸਾਨ ਅੰਦੋਲਨ 'ਚੋਂ ਇਹੀ ਚੀਜ਼ ਸਿੱਖੇ ਆ ਵੀ ਲਾਈਨ ਖਿੱਚ ਕੇ ਹੀ ਤਾਂ ਬੈਠ ਗਏ, ਜਾਂ ਤਾਂ ਕਰਦੇ ਹੋ ਜਾਂ ਫਿਰ ਬੈਠੇ ਆ। ਕਿਸਾਨ ਅੰਦੋਲਨ 'ਚੋਂ ਹੋਰ ਵੀ ਬਹੁਤ ਕੁਝ ਸਿੱਖੇ ਹੋਵੋਗੇ ਜਿਹੜਾ ਕਿ ਸਾਹਮਣੇ ਆ ਰਿਹਾ ਹੌਲੀ ਹੌਲੀ। ਜਿਵੇਂ ਕਿਸਾਨ ਅੰਦੋਲਨ ਦੀਆਂ ਸਟੇਜਾਂ ਦੇ ਉੱਪਰ ਬੜਿਆਂ ਨੂੰ ਭੰਡਿਆ ਗਿਆ, ਪਰ ਇੱਥੇ ਕੁਛ ਇਦਾਂ ਦਾ ਤਾਂ ਨਹੀਂ ਹੋ ਰਿਹਾ। ਨਹੀਂ, ਭੰਡਣ ਭੰਡਾਉਣ ਵਾਲੀ ਗੱਲ ਬਾਈ ਜੀ ਕੁਛ ਨਹੀਂ। ਦੇਖੋ ਮੋਰਚਾ ਹੈਗਾ ਸੰਗਤ ਦਾ, ਤੇ ਇੱਥੇ ਰੋਕ ਟੋਕ ਕਿਸੇ ਨੂੰ ਨਹੀਂ, ਪਰ ਜਿਹਦੀਆਂ ਕਮਜ਼ੋਰ ਲੱਤਾਂ ਉਹ ਇੱਥੇ ਆਉਂਦਾ ਵੀ ਹੈ ਨਹੀਂ। ਜਿਹੜੇ ਕੋਈ ਆ ਵੀ ਜਾਂਦੇ ਆ ਤਾਂ ਸੰਗਤ ਜਿਹੜੀ ਹੈਗੀ ਆ, ਜਾਨੀ ਜਾਨ ਹੈਗੀ ਆ, ਸੰਗਤ ਸਵਾਲ ਕਰਦੀ ਆ। ਹੁਣ ਕਈ ਲੋਕ ਸਾਨੂੰ ਪੁੱਛਦੇ ਆ ਕਿ ਜੇ ਅਸੀਂ ਆ ਜਾਈਏ ਤਾਂ ਅਸੀਂ ਇੱਕੋ ਗੱਲ ਕਹਿੰਦੇ ਹੁੰਦੇ ਵੀ ਆ ਜਾਓ, ਪਰ ਲੋਕਾਂ ਦੇ ਸਵਾਲਾਂ ਦੇ ਜੇ ਜਵਾਬ ਹੈਗੇ ਆ ਤਾਂ ਆਇਓ, ਕਿਉਂਕਿ ਇਹ ਮੋਰਚਾ ਸੰਗਤ ਦਾ ਤੇ ਇੱਥੇ ਰੋਕ ਟੋਕ ਕਿਸੇ ਨੂੰ ਨਹੀਂ। ਹਾਂ, ਅਸੀਂ ਇੱਕ ਗੱਲ ਕਹਿੰਦੇ ਆ ਕਿ ਅਸੀਂ ਸਵਾਲ ਕੀ ਆ ਨੌਜਵਾਨ ਕਰਨਗੇ
ਤਾਂ ਜੇਕਰ ਨੌਜਵਾਨਾਂ ਕੋਲੇ ਸਵਾਲਾਂ ਦੇ ਜਵਾਬ ਉਸ ਦਿਨ ਕੀ ਇੱਕ ਦਿਨ ਕੇ ਜਿਹਦੇ ਧਾਮੀ ਸਾਹਿਬ ਆਏ ਉਹਦੇ ਥੋੜਾ ਜਿਹਾ ਨੌਜਵਾਨ ਕੀ ਅਗਰੈਸਿਵ ਹੋਏ, ਉਹ ਗਲਤੀ ਵੀ ਹੈਗੀ, ਅਸੀਂ ਕਹਿੰਦੇ ਵੀ ਹੈਗੇ ਆ, ਪਰ ਸਵਾਲ ਜਿਹੜੇ ਹੈਗੇ ਜੇਕਰ ਤੁਹਾਡੇ ਜਵਾਬ ਤੁਹਾਡੇ ਕੋਲੇ ਨਹੀਂ ਹੈਗੇ ਫਿਰ ਮੋਰਚੇ 'ਚ ਆਉਣ ਦੀ ਕੋਈ ਲੋੜ ਨਹੀਂ ਹੈ। ਮੈਂ ਅਸੀਂ ਬੇਨਤੀ ਵੀ ਕੀਤੀ ਸੀ ਉਹਨਾਂ ਨੂੰ, ਇੱਕ ਦਿਨ ਪਹਿਲਾਂ ਮਨਾ ਕਰਤਾ ਸੀ ਵੀ ਤੁਸੀਂ ਆਇਓ ਨਾ, ਅਸੀਂ ਬੈਠ ਕੇ ਮੀਟਿੰਗ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਨਾ ਆਇਓ, ਤੇ ਉਹਨਾਂ ਨੇ ਮੰਨ ਵੀ ਲਿਆ ਸੀ, ਪਰ ਮੈਨੂੰ ਨਹੀਂ ਪਤਾ ਕਿ ਕਿਉਂ ਇਸ ਮੋਰਚੇ ਨੂੰ ਖਰਲ ਪਾਉਣ ਵਾਸਤੇ ਉਹਨਾਂ ਨੂੰ ਭੇਜਿਆ ਗਿਆ। ਉਸ ਤੋਂ ਬਾਅਦ ਜਿਹੜਾ ਐਪੀਸੋਡ ਹੋਇਆ ਸਾਰੀ ਦੁਨੀਆ ਨੇ ਦੇਖਿਆ। ਲੱਗਦਾ ਵੀ ਉਹਨਾਂ ਨੂੰ ਭੇਜਿਆ ਗਿਆ ਕਿਸੇ ਵੱਲੋਂ, ਜਿਵੇਂ ਤੁਸੀਂ ਕਿਹਾ ਕਿ ਪਤਾ ਨਹੀਂ ਕਿਉਂ ਭੇਜਿਆ ਗਿਆ। ਬਾਈ ਜੀ ਮੈਂ ਤੁਹਾਨੂੰ ਕਹਿ ਦਿਆਂ ਕਿ ਤੁਸੀਂ ਭਾਈ ਨਾ ਆਇਓ, ਲੋਕਾਂ ਦਾ ਆਕਰੋਸ਼ ਹੈ ਕਿਉਂਕਿ ਤੇ ਹਰ ਫੈਸਲਾ ਲੋਕਾਂ ਤੋਂ ਪੁੱਛ ਕੇ ਲੋਕਾਂ ਦੀ ਰਾਏ ਨਾਲ ਹੁੰਦਾ। ਹਰ ਬੰਦਾ ਜਾਣਦਾ ਕਿ ਇਸ ਮੋਰਚੇ ਦੀਆਂ ਜਿਹੜੀਆਂ ਮੇਨ ਮੰਗਾਂ ਨੇ ਉਹਨਾਂ ਦੇ ਨਾਲ ਬਾਦਲ ਕੇ ਜੁੜੇ ਹੋਏ ਨੇ ਤੇ ਬਾਦਲ ਕੇ ਜ਼ਿੰਮੇਵਾਰ ਨੇ, ਤੇ ਬਾਦਲਾਂ ਦਾ ਜੇ ਕੀ ਆ ਮੇਨ ਜਿਹੜਾ ਪਿਆਦਾ ਜੇ ਇੱਥੇ ਆਊਗਾ ਤਾਂ ਆਪਾਂ ਸਾਰੇ ਜਾਣਦੇ ਸੀ ਮਾਹੌਲ ਖਰਾਬ ਹੋਣਾ ਸੀ, ਇਸੇ ਕਰਕੇ ਮਨਾ ਕੀਤਾ ਸੀ। ਬਕਾਇਦਾ ਸੁਨੇਹਾ ਲੱਗਿਆ ਸੀ, ਉਹਨਾਂ ਨੇ ਕਹਿ ਵੀ ਦਿੱਤਾ ਸੀ ਵੀ ਨਹੀਂ ਆਉਂਦੇ। ਪਰਮਜੀਤ ਸਿੰਘ ਜਿਹੜੇ ਲੈ ਕੇ ਆਏ ਆ ਉਹਨਾਂ ਨੂੰ ਸੁਨੇਹਾ ਲੱਗਿਆ ਸੀ, ਉਹਨਾਂ ਨੇ ਕਹਿ ਵੀ ਦਿੱਤਾ ਸੀ ਵੀ ਨਹੀਂ ਆਉਂਦੇ, ਪਰ ਉਹੀ ਕੀ ਆ ਜਦੋਂ ਮੋਰਚੇ 'ਚ ਆਏ ਤਾਂ ਉਦੋਂ ਬਾਅਦ ਦੇਖੋ ਲੋਕਾਂ ਨੇ ਸਵਾਲ ਕਰਨੇ। ਅਸੀਂ ਵੀ ਇਹੀ ਆਖਿਆ ਸੀ ਕਿ ਜਗਤਾਰ ਸਿੰਘ ਹਵਾਰਾ ਜੀ ਦਾ ਇਹ ਮੋਰਚਾ ਲਵਾਇਆ ਹੋਇਆ ਉਹਨਾਂ ਦੇ ਨਿਰਦੇਸ਼ ਤੇ ਲੱਗਿਆ, ਗੁਰੂ ਗ੍ਰੰਥ ਸਾਹਿਬ ਅਗਵਾਈ ਕਰਦੇ ਆ, ਜੇ ਤਾਂ ਤੁਸੀਂ ਉਹਨਾਂ ਨੂੰ ਜਥੇਦਾਰ ਮੰਨਦੇ ਹੋ ਤਾਂ ਇਸ ਮੋਰਚੇ ਦੀ ਤੁਹਾਡੀ ਕੀ ਆ ਸਪੋਰਟ ਵੀ ਹੈਗੀ ਆ, ਤੇ ਬਾਦਲ ਕਿਆਂ ਨੂੰ ਦੋਸ਼ੀ ਮੰਨਦੇ ਹੋ ਕਿਉਂਕਿ ਸੰਗਤ ਨੇ ਜਕਾਰਾ ਲਾਇਆ ਸੀ ਬਾਦਲ ਕਿਆਂ ਦੇ ਨਾਂ ਤੇ ਵੀ ਬਾਦਲ ਕੇ ਦੋਸ਼ੀ ਨੇ। ਇਹੀ ਮੇਨ ਕਾਰਨ ਆ। ਬਾਕੀ ਸੰਗਤ ਬਾਈ ਜੀ ਜਿਵੇਂ ਚੜ੍ਹਦੀ ਕਲਾ 'ਚ ਚੱਲ ਰਹੇ ਆ, ਤੇ ਸਾਨੂੰ ਵਿਸ਼ਵਾਸ ਆ ਕਿ 26 ਜਨਵਰੀ ਨੂੰ ਕੀ ਹੈ ਇੱਕ ਇਹੋ ਜਿਹਾ ਨੈਰੇਟਿਵ ਸਿਰਜਿਆ ਜਾਊ ਜਿਹੜਾ ਅੱਤਵਾਦੀ ਦਾ ਟੈਗ ਆ ਦੁਨੀਆ ਦੇ ਵਿੱਚ ਮਾ ਕੇ ਸਾਡੇ ਤੇ ਕੀ ਆ ਬਦਨਾਮ ਕਰਨ ਖਾਤਰ ਲਾਇਆ ਨਾ, ਅਸੀਂ ਲਾ ਕੇ ਦਿਖਾਵਾਂਗੇ। ਸਮੁੱਚੀ ਕੌਮ ਨੇ ਕੀ ਅਸੀਂ ਚੈਲੰਜ ਦੇਵਾਂਗੇ ਹੁਕਮਰਾਨਾਂ ਦੇ ਖਿਲਾਫ। ਸਾਡਾ ਕੋਈ ਸੰਵਿਧਾਨ ਦਾ ਵਿਰੋਧ ਨਹੀਂ, ਪਰ ਸੰਵਿਧਾਨ ਨੂੰ ਪੈਰਾਂ 'ਚ ਰੋਲ ਕੇ ਸਾਡੇ ਤੇ ਰਾਜ ਕਰ ਰਹੀਆਂ ਸਰਕਾਰਾਂ ਦੇ ਖਿਲਾਫ ਇਹ ਕੀ ਆ ਸਾਡਾ ਮਾਰਚ ਆ। ਕਿਉਂਕਿ 30 ਸਾਲਾਂ ਤੋਂ ਬੰਦਾ ਯਾਰ ਜੇਲ੍ਹ 'ਚ ਬੰਦ ਹੋਵੇ, 22 ਸਾਲ ਬੰਦੇ ਦਾ ਚਲਾਨ ਨਾ ਪੇਸ਼ ਹੋਵੇ, ਸ਼ਰਮ ਵਾਲੀ ਗੱਲ ਆ। ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦਾ ਤੁਸੀਂ 24 ਘੰਟੇ ਆਪਦੇ ਆਪ ਨੂੰ ਜਿੰਦਾ ਮਾਰ ਕੇ ਅੰਦਰ ਬੈਠ ਕੇ ਦੇਖੋ ਯਾਰ, ਤੇ ਜਿਹੜੇ 30 ਸਾਲਾਂ ਦੇ ਬੈਠੇ ਆ ਕਿਹਦੇ ਮਾਰੇ ਬੈਠੇ ਆ। ਤਾਂ 26 ਤਰੀਕ ਨੂੰ ਜਿਹੜਾ ਘਰੇ ਬੈਠ ਗਿਆ ਨਾ, ਮੈਂ ਕਹਿੰਦਾ ਉਹ ਸਿੱਖ ਵੀ ਹੈ ਨਹੀਂ, ਕਿਉਂਕਿ ਜਿਹੜੀ ਲੜਾਈ ਆ ਇਹ ਸਾਡੀ ਹੋਣ ਦੀ ਵੀ ਲੜਾਈ ਆ, ਸਾਡੇ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਦੀ ਲੜਾਈ ਆ। ਫਿਰ ਬਿਨਾਂ ਗੱਲ ਤੋਂ ਐਵੇਂ ਨਾ ਮੁੜ ਕੇ ਕਹੀ ਜਾਇਆ ਕਰੋ ਕਿ ਸਾਡੇ ਨਾਲ ਫਲਾਨਾ ਇਹ ਕਰਦਾ, ਆਹ ਧੱਕੇ ਹੁੰਦੇ ਆ, ਸਰਸੇ ਵਾਲਾ ਬਾਹਰ ਆ ਗਿਆ। ਅਗਲੇ ਇਕੱਠੇ ਨੇ, ਉਪਦੇਸ਼ ਸਾਡੇ ਗੁਰੂ ਦਾ, ਸਾਡਾ ਗੁਰੂ ਕਹਿੰਦਾ ਹੋ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਈ, ਤਾਂ ਇਕੱਠੇ ਸਾਨੂੰ ਹੋਣ ਦੀ ਲੋੜ ਆ। ਸਾਡੇ ਗੁਰੂ ਦਾ ਕੀ ਆ, ਮੈਂ ਕਹਿੰਦਾ ਸਾਡਾ ਪੈਸਾ ਜਿਹੜਾ ਆਗੂ ਹੈ ਨਾ ਗੁਰੂ ਗ੍ਰੰਥ ਸਾਹਿਬ ਸਾਡੇ ਹਰ ਸਵਾਲ ਦਾ ਜਵਾਬ ਦੇਣ ਦੇ ਸਮਰੱਥ ਆ। ਅਸੀਂ ਸਿੱਖ ਰਾਜਨੀਤੀ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਇੱਕ ਤੁਕਾਂ ਆਉਂਦੀਆਂ ਨੇ, ਜਿਹੜੀਆਂ ਤੁਕਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਜਿਸ ਦੇ ਵਿੱਚ ਕਿਹਾ ਜਾਂਦਾ ਕਿ ਸ਼੍ਰੀ ਮੁੱਖ ਵਾਕ ਪੰਨਿਓ ਗਰੀਬ ਨਵਾਜ਼ ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾ ਨਾ ਧਰਮ ਚੱਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਤਾਂ ਇਹ ਅਸੀਂ ਤੁਹਾਡੇ ਨਾਲ ਤਾਂ ਜਿਹੜੀਆਂ ਤੁਕਾਂ ਨੇ ਉਹ ਸਾਂਝੀਆਂ ਕੀਤੀਆਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਸ਼ਾਸਤਰਾਂ ਦੀ ਜਿਹੜੀ ਕਿ ਸੇਵਾ ਕੀਤੀ ਜਾ ਰਹੀ ਹੈ, ਜਿਹੜੀਆਂ ਕਿਰਪਾਨਾਂ ਨੇ, ਖੰਡੇ ਨੇ, ਉਹਨਾਂ ਨੂੰ ਤਿੱਖਿਆਂ ਕਰਨ ਦੀ ਜਿਹੜੀ ਕਿ ਕੌਮੀ ਇਨਸਾਫ ਮੋਰਚੇ ਦੇ ਵਿੱਚ ਸੇਵਾ ਕੀਤੀ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਇਸ ਵਕਤ ਜਿਹੜੀਆਂ ਕਰਦਾਂ ਨੇ ਉਹਨਾਂ ਨੂੰ ਤਿੱਖਿਆ ਕਰਿਆ ਜਾ ਰਿਹਾ, ਕਰਦਾਂ ਨੂੰ ਤਿੱਖਿਆ ਕਰਿਆ ਜਾ ਰਿਹਾ, ਕਿਉਂਕਿ ਇੱਥੇ ਲੰਗਰ ਦੀ ਜਿਹੜੀ ਸੇਵਾ ਗੀ ਉਹ ਵੀ ਚੱਲਦੀ ਆ ਨਾਲ ਨਾਲ, ਜਿੱਥੇ ਸੰਗਤ ਦੀ ਸੇਵਾ ਗੀ ਉੱਥੇ ਪੰਗਤ ਦੀ ਸੇਵਾ ਵੀ ਨਾਲ ਦੀ ਨਾਲ ਹੁੰਦੀ ਰਹਿੰਦੀ ਆ। ਤਾਂ ਸਾਡੇ ਨਾਲ ਨਿਹੰਗ ਸਿੰਘ ਮੌਜੂਦ ਨੇ ਜਿਹੜੇ ਇੱਥੇ ਲਗਾਤਾਰ ਇਹ ਸੇਵਾ ਨੂੰ ਸਮਰਪਿਤ ਨੇ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕੀ ਨਾਮ ਆ, ਕਿੱਥੋਂ ਹੋ ਤੁਸੀਂ, ਤੁਹਾਡਾ ਕਿਹੜਾ ਏਰੀਆ ਹੈਗਾ? ਮੇਰਾ ਏਰੀਆ ਮੋਹਾਲੀ ਹੈ। ਨਾਂ ਸਾਡਾ ਸੰਤ ਬਾਬਾ ਅਜਮੇਰ ਸਿੰਘ ਖਾਲਸਾ ਤਾਂ ਹੈ ਕਿ ਮਹਾਂਪੁਰਖਾਂ ਦੀ ਪੱਗ ਮਿਲੀ ਹੈ ਮੈਨੂੰ। ਪੱਗ ਵੀ ਇੱਦਾਂ ਮਿਲੀ ਹੈ, ਮਹਾਂਪੁਰਖ ਕਹਿੰਦੇ ਜੇ ਸਾਧੂ ਬਣਨਾ ਸੀਸ ਲੱਗਣਗੇ। ਹੁਣ ਸਿੱਖੀ ਦੇ ਵਿੱਚ ਸਾਧੂ ਮਹਾਤਮਾ ਨੇ ਬੋਲ ਦਿੱਤਾ, ਬ੍ਰਹਮ ਗਿਆਨੀ ਜੀ ਸਰੀਰ ਨੂੰ ਛੱਡ ਕੇ ਚਲੇ ਜਾਂਦੇ, ਸਰੀਰ 'ਚ ਆ ਜਾਂਦੇ ਸੀਗੇ। ਤਾਂ ਉਹਨਾਂ ਨੇ ਕਿਹਾ ਵੀ ਜੇ ਸਾਧੂ ਬਣਨਾ ਸੀਸ ਲੱਗਣਗੇ, ਮਹਾਂਪੁਰਖੋ ਖੈਰ ਪਾਓ ਝੋਲੀ 'ਚ, ਤੁਸੀਂ ਲਾਏ ਸਾਨੂੰ ਵੀ ਲਾਉਣੇ ਪੈਣੇ ਆ। ਤੇ ਗੁਰੂਆਂ ਨੇ ਸਾਡਿਆਂ ਨੇ ਸੀਸ ਲਾਏ ਨੇ, ਸਾਹਿਬਜ਼ਾਦਿਆਂ ਨੇ ਸੀਸ ਲਾਏ ਨੇ, ਤੇ ਸਾਨੂੰ ਵੀ ਲਾਣੇ ਪੈਣੇ, ਤਾਂ ਇਹ ਕੌਮ ਬਚੇਗੀ। ਜਿਵੇਂ ਗੁਰਬਾਣੀ ਦੀਆਂ ਤੁਕਾਂ ਜਦੋਂ ਮੈਂ ਸ਼ੁਰੂਆਤ ਕਰੀ ਸੀ ਤਾਂ ਉਦੋਂ ਪੜ੍ਹ ਰਿਹਾ ਸੀ ਕਿ ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਤੁਸੀਂ ਇੱਥੇ ਸ਼ਾਸਤਰਾਂ ਦੀ ਸੇਵਾ ਕਰ ਰਹੇ ਹੋ? ਹਾਂ ਜੀ, ਸ਼ਾਸਤਰਾਂ ਦੀ ਸੇਵਾ ਕਰਦੇ। ਜੇ ਅਸੀਂ ਇਕੱਲੀ ਮਾਲਾ ਲੈ ਕੇ ਬੈਠੇ ਰਹੀਏ ਤੇ ਕੋਈ ਵੀ ਆ ਕੇ ਸਾਡੇ ਤੇ ਡੰਡਾ ਬਰਸਾਏਗਾ। ਜਿਵੇਂ ਹੁਣ ਇਹ ਸਰਕਾਰਾਂ ਧੱਕਾ ਕਰ ਰਹੀਆਂ ਨੇ, ਸਰਕਾਰਾਂ ਧੱਕਾ ਇੱਥੇ ਤੱਕ ਕਰਦੀਆਂ ਨੇ ਕਿ ਜਿਹੜਾ ਖਾਣੇ ਜ਼ਿਮੀਂਦਾਰ ਜਿਹਦੇ ਕੋਲ ਦਾਣੇ ਹੈਗੇ ਨੇ ਉਹਨੂੰ ਤਾਂ ਦਾਣੇ ਮਿਲ ਰਹੇ ਨੇ, ਤੇ ਮੇਰੇ ਕੋਲ ਜ਼ਮੀਨ ਜ਼ਿਆਦਾ, ਮੇਰੇ ਕੁਛ ਵੀ ਨਹੀਂ, ਮੈਨੂੰ ਸਰਕਾਰ ਕੁਛ ਵੀ ਨਹੀਂ ਦੇ ਰਹੀ। ਅਸੀਂ ਵੋਟ ਵੀ ਛੱਡਦੀ ਸਰਕਾਰ ਨੂੰ ਪਾਉਣੀ। ਕਹਿੰਦੇ ਖਾਲਸਾ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ। ਤੁਸੀਂ ਬਾਗੀ ਹੋ ਕਿ ਬਾਦਸ਼ਾਹ ਹੋ? ਅਸੀਂ ਬਾਦਸ਼ਾਹ ਦੇ ਵੀ ਬਾਦਸ਼ਾਹ ਹੈ, ਕਿਉਂ ਮੇਰਾ ਪਿਤਾ ਨਿਰੰਕਾਰ ਹੈ। ਉਹਨੇ ਬਾਦਸ਼ਾਹ ਦੇ ਬਾਦਸ਼ਾਹ ਸਾਜੇ ਨੇ, ਕਿਉਂਕਿ ਉਹ ਆਪਣੇ ਆਪ ਤੋਂ ਹੈ। ਉਹ ਤਾਂ ਉਹਦੀ ਤਾਂ ਗੱਲ ਹੀ ਛੱਡੋ। ਸਤਿਗੁਰੂ ਜੀ ਤਾਂ ਜਿਹੜੇ ਬਾਦਸ਼ਾਹ ਦੇ ਬਖਸ਼ੇ ਹੋਏ ਨੇ, ਉਹ ਬਾਦਸ਼ਾਹ ਦੇ ਬਾਦਸ਼ਾਹ ਇਹ ਕੀ ਨੇ, ਟੋਬੇ ਦੇ ਡੱਡੂ ਨੇ ਤੇ ਸਾਰੇ ਇਕੱਠੇ ਹੋਏ ਹੋਏ।
ਇਹਨਾਂ ਨੂੰ ਕੀਤੀ ਸ਼ਰਮ ਹੈਗੀ ਆ ਵੀ ਇਨਸਾਨ ਹੈਗਾ ਜਿਹੜਾ ਉਹ ਸਾਰਿਆਂ ਦੀ ਜੋਤ ਉਹਦੀ ਪਰਮੇਸ਼ਰ ਦੀ ਆ ਤੇ ਅਸੀਂ ਵੱਖਰਾ ਸਮਝਦੇ ਮੈਂ ਹਿੰਦੂ ਆ ਮੈਂ ਮੁਸਲਮਾਨ ਆ ਮੈਂ MLA ਆ ਜੀ ਮੈਂ ਪਟਵਾਰੀ ਆ ਜੀ ਫਲਵਾਣਾ ਕੋਈ ਕਿੱਥੋਂ ਉਪਜੇ ਹੈਗੇ एक नूर ते सब जो जग उपजा कौन भले को मंदे कोई मंदा नहीं कोई चंगा नहीं ये चंगे मंदे क्यों बने हैं ये खेल निरंकार दी हुण सृष्टि नूं लै करन दी उन्हें खेल रच दी थी सृष्टि वध गई पाप वध गया ते सतगुर ने खेल रच दी भी इहनूं समाप्ति करो हुण ਹੁਣ ਤੁਸੀਂ ਇੱਥੇ ਜਿਵੇਂ ਆਏ ਹੋ ਇੱਥੇ ਸੇਵਾ ਕਰ ਰਹੇ ਹੋ ਜਾਂ ਫਿਰ ਇਹਦੇ ਕੋਈ ਪੈਸੇ ਲੈਣੇ ਹੋ ਕਿੱਦਾਂ ਪੈਸੇ ਨਹੀਂ ਅਸੀਂ ਲੈਂਦੇ ਅਸੀਂ ਇਹਦੇ ਸਹਿਯੋਗ ਨਾਲ ਸੇਵਾ ਕਰਦੇ ਹਾਂ ਗੁਰੂ ਘਰ ਨਿਰੰਕਾਰ ਸੇ ਸੱਚਖੰਡ ਅਸੀਂ ਉੱਥੇ ਵੀ ਹਜ਼ੂਰ ਸਾਹਿਬ ਵੀ ਸੇਵਾ ਕਰ ਰਹੇ ਹਾਂ ਵੀ 25 ਸਾਲ ਸੇਵਾ ਕਰਕੇ ਆਏ ਅਸੀਂ ਉੱਥੇ ਤੇ ਉੱਥੋਂ ਸਾਨੂੰ ਹੁਕਮ ਹੋਇਆ ਸੀ ਵੀ ਤੂੰ ਜਾ ਪੰਜਾਬ ਤੇ ਸਾਡੇ ਪਿੰਡ ਦੇ ਰੋਡ ਦੇ ਉੱਤੇ ਜਗ੍ਹਾ ਹੈਗੀ ਸਾਈਡ ਤੇ ਵੀ ਉਹ ਸ਼ਹੀਦੀ ਜਗ੍ਹਾ ਉੱਥੇ ਲੰਗਰ ਸਥਾਨ ਬਣਾਓ ਤੇ ਲੰਗਰ ਚਲਾਓ ਹੁਕਮ ਕਿਹਨੇ ਕੀਤਾ ਸੀ ਤੁਹਾਨੂੰ ਸਤਿਗੁਰ ਨੇ ਕੀਤਾ ਸੀ ਮੈਨੂੰ ਇੱਥੇ ਆਏ ਹੋ ਇੱਥੇ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਇੱਥੇ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ ਕਿੰਨੇ ਦਿਨਾਂ ਤੋਂ ਇੱਥੇ ਹੋਗੇ 5-4 ਦਿਨ ਤੋਂ ਅਸੀਂ ਇੱਥੇ ਹੀ ਹੈਗੇ ਕਿਉਂਕਿ ਅਸੀਂ ਸ਼ਾਸਤਰਾਂ ਦੀ ਸੇਵਾ ਕਰਦੇ ਸੀ ਦਿੱਲੀ ਵੀ ਗਏ ਸੀ ਸਾਡਾ ਤਾਂ ਪੰਥ ਦੀ ਸੇਵਾ ਨਾਲ ਮਤਲਬ ਹੈ ਪੰਥ ਦੀ ਸੇਵਾ ਨਾਲ ਮਤਲਬ ਆ ਤੁਸੀਂ ਇੱਥੇ ਜਿਹੜਾ ਇਹ ਨਾਲੇ ਕਹਿੰਦੇ ਵੀ ਸਰਕਾਰ ਦੇ ਵੱਲੋਂ ਜਿਹੜੇ ਬੈਨ ਕਰ ਦਿੱਤੇ ਗਏ ਨੇ ਹਥਿਆਰ ਨੇ ਜਿਹੜੇ ਉਹ ਰੱਖਣੇ ਨਹੀਂ ਚਾਹੀਦੇ ਕਿਉਂ ਬੈਨ ਇਹਨਾਂ ਨੇ ਆਪੇ ਤਰਸੂਲ ਬੈਨ ਕਰ ਦਿੱਤੇ ਜਿਹੜੇ ਕਹਿੰਦੇ ਨੇ ਬੰਮ ਵੀ ਹਿੰਦੂ ਧਰਮ ਦੇ ਕਹਿੰਦੇ ਹੈਗੇ ਵੀ ਸਿੱਖਾਂ ਨਹੀਂ ਰੱਖ ਨਹੀਂ ਸਕਦੇ ਇਹ ਤਰਸੂਲ ਨਹੀਂ ਰੱਖੇ ਬੈਠੇ ਆਪਣੇ ਇਹ ਤਾਂ ਕਹਿੰਦੇ ਟੋਕੀਆਂ ਗੰਡਾਸੀਆਂ ਉਹ ਚੱਕੋ ਕੋਈ ਕੁਹਾੜੀਆਂ ਚੱਕੋ ਤੇ ਸਿੱਖ ਦਾ ਤਾਂ ਧਰਮ ਹੈਗਾ ਇਹ ਸਾਨੂੰ ਤਾਂ ਧਰਮ ਦੀ ਨਿਸ਼ਾਨੀ ਸਾਡੇ ਪੀਰ ਹੈਗੇ ਅਸੀਂ ਪੀਰਾਂ ਨਾਲ ਨਹੀਂ ਰਹਾਂਗੇ ਆਪਣੇ ਨਾਲ ਕਈ ਜਿਹੜੀ ਪੰਜਾਬ ਦੀ ਸਰਕਾਰ ਆ ਉਹਨੇ ਪਰਚੇ ਵੀ ਪਾਏ ਨੇ ਕਈ ਲੋਕਾਂ ਦੇ ਉੱਪਰ ਜਿਹੜੇ ਸ਼ਾਸਤਰਾਂ ਦੀ ਗੱਲ ਕਰਦੇ ਨੇ ਜਾਂ ਜਿਹੜੇ ਸ਼ਾਸਤਰ ਰੱਖਦੇ ਨੇ ਸਾਨੂੰ ਪੰਥ ਖਾਲਸੇ ਦਾ ਹੁਕਮ ਹੈ ਆਹ ਦੇਖੋ ਪੜ੍ਹ ਲਓ ਇਹ ਪੰਥ ਖਾਲਸੇ ਨੇ ਆਪ ਦਿੱਤਾ ਸਾਨੂੰ ਵੀ ਤੂੰ ਗੁਰੂ ਘਰਾਂ 'ਚ ਸੇਵਾ ਕਰਦੇ ਸੀ ਅਸੀਂ ਕਹਿੰਦੇ ਆਹ ਸ਼ਾਸਤਰਾਂ ਅਸੀਂ ਦਿੱਤੀ ਨਾ ਤੂੰ ਸੇਵਾ ਰੱਖ ਵੀ ਸਕਦਾ ਵੇਚ ਵੀ ਸਕਦਾ ਸ਼ਾਸਤਰ ਕਿ ਮੈਨੂੰ ਵੀ ਸੇਵਾ ਕਰ ਸਕਦੇ ਜਿਹੜਾ ਕੋਈ ਗਰੀਬ ਆ ਸਿੱਖ ਉਹਨੂੰ ਜੇ ਕੋਈ ਤੂੰ ਸ਼ਾਸਤਰ ਵੀ ਦੇ ਸਕਦਾ ਹੈਗਾ ਅਸੀਂ ਵੇਚਦੇ ਨਹੀਂ ਸ਼ਾਸਤਰ ਅਸੀਂ ਸੇਵਾ ਕਰਦੇ ਹਾਂ ਸ਼ਾਸਤਰਾਂ ਦੀ ਵੀ ਸੇਵਾ ਕਰਕੇ ਜੋ ਮੈਨੂੰ ਸੰਗਤ ਸੇਵਾ ਦੇਊਗੀ ਉਹਦੇ ਨਾਲ ਮੈਂ ਸ਼ਾਸਤਰ ਇਹਨਾਂ ਨੂੰ ਲੈ ਕੇ ਦੇਵਾਂਗਾ ਕਿ ਆਪਣੇ ਸਰੀਰ ਦੀ ਆਪਣੀ ਜੀਵਨ ਦੀ ਰੱਖਿਆ ਕਰੋ ਮਜ਼ਲੂਮਾਂ ਦੀ ਰੱਖਿਆ ਕਰੋ ਜੋ ਅਤਿਆਚਾਰ ਕਰਦਾ ਉਹਦੇ ਉਲਟ ਚੱਲੋ ਜੋ ਸਹੀ ਇਸਲਾਮ ਚੱਲਦਾ ਚਾਹੇ ਉਹ ਮੁਸਲਮਾਨ ਹੈ ਚਾਹੇ ਹਿੰਦੂ ਹੈ ਈਸਾਈ ਹੈ ਕੋਈ ਹੈ ਉਹਨੂੰ ਨਹੀਂ ਕੁਛ ਕਹਿਣਾ ਜੀ ਬਿਲਕੁਲ ਤਾਂ ਅਸੀਂ ਇੱਥੇ ਮੁਲਾਕਾਤ ਤਾਂ ਉਹ ਕਰੀ ਆ ਅੱਜ ਕੌਮੀ ਇਨਸਾਫ ਮੋਰਚੇ ਦੇ ਵਿੱਚ ਅਸੀਂ ਉਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਜਿਹੜੀਆਂ ਤਸਵੀਰਾਂ ਅੱਜ ਇੱਥੇ ਅਸੀਂ ਦੇਖੀਆਂ ਨੇ ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ ਅੱਗੇ ਚੱਲਦੇ ਹਾਂ ਕਿਸੇ ਹੋਰ ਨੌਜਵਾਨ ਦੇ ਨਾਲ ਕਿਸੇ ਬਜ਼ੁਰਗ ਦੇ ਨਾਲ ਗੱਲਬਾਤ ਕਰਦੇ ਹਾਂ ਜਿਵੇਂ ਕਿਸਾਨ ਅੰਦੋਲਨ ਦੀਆਂ ਸਟੇਜਾਂ ਦੇ ਉੱਪਰ ਬੜਿਆਂ ਨੂੰ ਭੰਡਿਆ ਗਿਆ ਪਰ ਇੱਥੇ ਕੁਛ ਇਦਾਂ ਦਾ ਤਾਂ ਨਹੀਂ ਹੋ ਰਿਹਾ ਮਾਕੇ ਜਿਹਦੇ ਧਾਮੀ ਸਾਹਿਬ ਆਏ ਉਹਦੇ ਥੋੜਾ ਜਿਹਾ ਨੌਜਵਾਨ ਕੀ ਅਗਰੈਸਿਵ ਹੋਏ ਉਹ ਗਲਤੀ ਵੀ ਹੈਗੀ ਅਸੀਂ ਕਹਿੰਦੇ ਵੀ ਹੈਗੇ ਆ ਪਰ ਸਵਾਲ ਜਿਹੜੇ ਹੈਗੇ ਜੇਕਰ ਤੁਹਾਡੇ ਜਵਾਬ ਤੁਹਾਡੇ ਕੋਲੇ ਨਹੀਂ ਹੈਗੇ ਫਿਰ ਮੋਰਚੇ 'ਚ ਆਉਣ ਦੀ ਕੋਈ ਲੋੜ ਨਹੀਂ ਹੈ ਮੈਂ ਅਸੀਂ ਬੇਨਤੀ ਵੀ ਕੀਤੀ ਸੀ ਉਹਨਾਂ ਨੂੰ ਇੱਕ ਦਿਨ ਪਹਿਲਾਂ ਮਨਾ ਕਰਤਾ ਸੀ ਵੀ ਤੁਸੀਂ ਆਇਓ ਨਾ ਅਸੀਂ ਬੈਠ ਕੇ ਮੀਟਿੰਗ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਨਾ ਆਇਓ ਭੇਜਿਆ ਗਿਆ ਕਿਸੇ ਵੱਲੋਂ ਜਿਵੇਂ ਤੁਸੀਂ ਕਿਹਾ ਕਿ ਪਤਾ ਨਹੀਂ ਕਿਉਂ ਭੇਜਿਆ ਗਿਆ ਹਰ ਬੰਦਾ ਜਾਣਦਾ ਕਿ ਇਸ ਮੋਰਚੇ ਦੀਆਂ ਜਿਹੜੀਆਂ ਮੇਨ ਮੰਗਾਂ ਨੇ ਉਹਨਾਂ ਦੇ ਨਾਲ ਬਾਦਲ ਕਿਆ ਜੁੜੇ ਹੋਏ ਨੇ ਤੇ ਸਾਨੂੰ ਵਿਸ਼ਵਾਸ ਆ ਕਿ 26 ਜਨਵਰੀ ਨੂੰ ਕੀ ਇੱਕ ਇਹੋ ਜਿਹਾ ਨੈਰੇਟਿਵ ਸਿਰਜਿਆ ਜਾਊ ਜਿਹੜਾ ਅੱਤਵਾਦੀ ਦਾ ਟੈਗ ਆ ਦੁਨੀਆ ਦੇ ਵਿੱਚ ਮਾ ਕੇ ਸਾਡੇ ਤੇ ਕੀ ਆ ਬਦਨਾਮ ਕਰਨ ਖਾਤਰ ਲਾਇਆ ਨਾ ਅਸੀਂ ਲਾ ਕੇ ਦਿਖਾਵਾਂਗੇ ਖਾਲਸਾ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ ਤੁਸੀਂ ਬਾਗੀ ਹੋ ਕਿ ਬਾਦਸ਼ਾਹ ਹੋ ਅਸੀਂ ਬਾਦਸ਼ਾਹ ਦੇ ਵੀ ਬਾਦਸ਼ਾਹ ਹੈ ਜਿਹੜੇ ਬਾਦਸ਼ਾਹ ਦੇ ਬਖਸ਼ੇ ਹੋਏ ਨੇ ਉਹ ਬਾਦਸ਼ਾਹ ਦੇ ਬਾਦਸ਼ਾਹ ਇਹ ਕੀ ਨੇ ਟੋਬੇ ਦੇ ਡੱਡੂ ਨੇ ਤੇ ਸਾਰੇ ਇਕੱਠੇ ਹੋਏ ਨਾਲੇ ਕਹਿੰਦੇ ਵੀ ਸਰਕਾਰ ਦੇ ਵੱਲੋਂ ਜਿਹੜੇ ਬੈਨ ਕਰ ਦਿੱਤੇ ਗਏ ਨੇ ਹਥਿਆਰ ਨੇ ਜਿਹੜੇ ਉਹ ਰੱਖਣੇ ਨਹੀਂ ਚਾਹੀਦੇ ਕਿਉਂ ਬੈਨ ਇਹਨਾਂ ਨੇ ਆਪੇ ਤਰਸੂਲ ਬੈਨ ਕਰ ਦਿੱਤੇ ਜਿਹੜੇ ਕਹਿੰਦੇ ਨੇ ਬੰਮ ਵੀ ਹਿੰਦੂ ਧਰਮ ਦੇ ਕਹਿੰਦੇ ਹੈਗੇ ਵੀ ਸਿੱਖਾਂ ਨਹੀਂ ਰੱਖ ਨਹੀਂ ਸਕਦੇ ਇਹ ਤਰਸੂਲ ਨਹੀਂ ਰੱਖੇ ਬੈਠੇ ਆਪਣੇ ਸੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਬੈਠੇ ਆ ਤਾਂ ਸਾਡੇ ਨਾਲ ਅੱਜ ਬਾਈ ਰੁਪਿੰਦਰ ਸਿੰਘ ਮੌਜੂਦ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਈ ਰੁਪਿੰਦਰ ਪਹਿਲਾਂ ਬਹੁਤ ਬਹੁਤ ਸਵਾਗਤ ਆ ਧੰਨਵਾਦ ਇੰਡੋਸ ਟੀਵੀ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਫਤਿਹ ਅਰਜ਼ਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਕਿੱਥੇ ਜੀ ਗੱਲਬਾਤ ਖੜੀ ਆ ਕਿੱਥੇ ਜੀ ਪਹੁੰਚੀ ਆ ਗੱਲਬਾਤ ਖੜੀ ਨਹੀਂ ਜੀ ਗੱਲਬਾਤ ਤਾਂ ਜੇ ਤੁਰੀ ਆ ਗੱਲਬਾਤ ਖੜੀ ਤਾਂ ਮਾ ਕੇ ਸਾਡੀ ਮੈਂ ਕਹਿਣਾ ਵੀ 30 ਸਾਲ 32 ਸਾਲ ਹੋ ਗਏ ਗੱਲ ਖੜੀ ਸੀ ਅੱਜ ਬੰਦੀ ਸਿੰਘਾਂ ਦੀ ਰਿਹਾਈ ਪਾਸਤੇ ਅੱਜ ਪਹਿਲੀ ਵਾਰ ਕੀ ਆ ਲੋਕਾਂ ਨੇ ਆਪਦੀ ਆਪ ਕੀ ਆ ਤਹਈਆ ਕੀਤਾ ਕਿਉਂਕਿ ਅੱਜ ਤੱਕ ਆਗੂ ਗੱਲ ਛੇੜ ਲੈਂਦੇ ਸੀ ਸਿਆਸਤ ਕਰਕੇ ਕੀ ਆਪਦੀਆਂ ਕੁਰਸੀਆਂ ਦੀ ਬੈਠ ਜਾਂਦੇ ਸੀ ਪਰ ਇਹ ਪਹਿਲੀ ਵਾਰੀ ਹੋਇਆ ਕਿ ਲੋਕ ਆਪ ਮਾਰੇ ਇਕੱਠੇ ਹੋਇਆ ਤੇ ਸਾਡਾ ਆਗੂ ਗੁਰੂ ਗ੍ਰੰਥ ਸਾਹਿਬ ਆ ਤੇ ਐਤਕੀ ਲੋਕਾਂ ਨੇ ਜਿਹੜੀ ਲੜਾਈ ਲੜਨੀ ਆਰ ਪਾਰ ਦੀ ਲੜਾਈ ਲੜਨੀਆਂ ਜਾਂ ਤਾਂ ਉਹ ਬਾਹਰ ਆਉਣਗੇ ਜਾਂ ਫਿਰ ਅਸੀਂ ਅੰਦਰ ਜਾਵਾਂਗੇ ਇਹਦਾ ਸਪਸ਼ਟ ਰੂਪ ਦੇ ਵਿੱਚ ਕੀ ਹੈ ਧਾਰ ਕੇ ਬੈਠੇ ਦੇ ਲਾਈਨ ਖਿੱਚ ਕੇ ਲੜਾਂਗੇ ਹੁਣ
ਜਿਵੇਂ ਕਿਸਾਨ ਅੰਦੋਲਨ ਲੜਿਆ ਸੀਗਾ, ਜੀਰਾ ਅੰਦੋਲਨ ਲੜਿਆ ਗਿਆ, ਉਸੇ ਤਰੀਕੇ ਨਾਲ ਆਹ ਅੰਦੋਲਨ ਲੜਿਆ ਜਾਊ। ਤੇ ਲੋਕ ਹੁਣ ਲੜਨਾ ਸਿੱਖ ਗਏ। ਕਿਸਾਨ ਅੰਦੋਲਨ 'ਚੋਂ ਇਹੀ ਚੀਜ਼ ਸਿੱਖੇ ਆ ਵੀ ਲਾਈਨ ਖਿੱਚ ਕੇ ਅਸੀਂ ਤਾਂ ਬੈਠ ਗਏ, ਜਾਂ ਤਾਂ ਕਰਦੇ ਹੋ ਜਾਂ ਫਿਰ ਬੈਠੇ ਆ। ਕਿਸਾਨ ਅੰਦੋਲਨ 'ਚੋਂ ਹੋਰ ਵੀ ਬਹੁਤ ਕੁਝ ਸਿੱਖੇ ਹੋਵੋਗੇ ਜਿਹੜਾ ਕਿ ਸਾਹਮਣੇ ਆ ਰਿਹਾ ਹੌਲੀ ਹੌਲੀ, ਜਿਵੇਂ ਕਿਸਾਨ ਅੰਦੋਲਨ ਦੀਆਂ ਸਟੇਜਾਂ ਦੇ ਉੱਪਰ ਬੜਿਆਂ ਨੂੰ ਭੰਡਿਆ ਗਿਆ, ਪਰ ਇੱਥੇ ਕੁਛ ਇਦਾਂ ਦਾ ਤਾਂ ਨਹੀਂ ਹੋ ਰਿਹਾ। ਨਹੀਂ, ਭੰਡਣ ਭੰਡਾਉਣ ਵਾਲੀ ਗੱਲ ਬਾਈ ਜੀ ਕੁਛ ਨਹੀਂ। ਦੇਖੋ, ਮੋਰਚਾ ਹੈਗਾ ਸੰਗਤ ਦਾ, ਤੇ ਇੱਥੇ ਰੋਕ ਟੋਕ ਕਿਸੇ ਨੂੰ ਨਹੀਂ, ਪਰ ਜਿਹਦੀਆਂ ਕਮਜ਼ੋਰ ਲੱਤਾਂ ਉਹ ਇੱਥੇ ਆਉਂਦਾ ਵੀ ਹੈ ਨਹੀਂ। ਜਿਹੜੇ ਕੋਈ ਆ ਵੀ ਜਾਂਦੇ ਆ ਤਾਂ ਸੰਗਤ ਜਿਹੜੀ ਹੈਗੀ ਆ, ਜਾਨੀ ਜਾਨ ਹੈਗੀ ਆ, ਸੰਗਤ ਸਵਾਲ ਕਰਦੀ ਆ। ਹੁਣ ਕਈ ਲੋਕ ਸਾਨੂੰ ਪੁੱਛਦੇ ਆ ਕਿ ਜੇ ਅਸੀਂ ਆ ਜਾਈਏ ਤਾਂ ਅਸੀਂ ਇੱਕੋ ਗੱਲ ਕਹਿੰਦੇ ਹੁੰਦੇ ਵੀ ਆ ਜਾਓ, ਪਰ ਲੋਕਾਂ ਦੇ ਸਵਾਲਾਂ ਦੇ ਜੇ ਜਵਾਬ ਹੈਗੇ ਆ ਤਾਂ ਆਇਓ, ਕਿਉਂਕਿ ਇਹ ਮੋਰਚਾ ਸੰਗਤ ਦਾ ਤੇ ਇੱਥੇ ਰੋਕ ਟੋਕ ਕਿਸੇ ਨੂੰ ਨਹੀਂ। ਹਾਂ, ਅਸੀਂ ਇੱਕ ਗੱਲ ਕਹਿੰਦੇ ਆ ਕਿ ਅਸੀਂ ਸਵਾਲ ਕੀ ਆ ਨੌਜਵਾਨ ਕਰਨਗੇ, ਤਾਂ ਜੇਕਰ ਨੌਜਵਾਨਾਂ ਕੋਲੇ ਸਵਾਲਾਂ ਦੇ ਜਵਾਬ ਉਸ ਦਿਨ ਕੀ ਇੱਕ ਦਿਨ ਮਾ ਕੇ ਜਿਹਦੇ ਧਾਮੀ ਸਾਹਿਬ ਆਏ ਉਹਦੇ ਥੋੜਾ ਜਿਹਾ ਨੌਜਵਾਨ ਕੀ ਅਗਰੈਸਿਵ ਹੋਏ, ਉਹ ਗਲਤੀ ਵੀ ਹੈਗੀ, ਅਸੀਂ ਕਹਿੰਦੇ ਵੀ ਹੈਗੇ ਆ। ਪਰ ਸਵਾਲ ਜਿਹੜੇ ਹੈਗੇ ਜੇਕਰ ਤੁਹਾਡੇ ਜਵਾਬ ਤੁਹਾਡੇ ਕੋਲੇ ਨਹੀਂ ਹੈਗੇ, ਫਿਰ ਮੋਰਚੇ 'ਚ ਆਉਣ ਦੀ ਕੋਈ ਲੋੜ ਨਹੀਂ ਹੈ। ਮੈਂ ਅਸੀਂ ਬੇਨਤੀ ਵੀ ਕੀਤੀ ਸੀ ਉਹਨਾਂ ਨੂੰ, ਇੱਕ ਦਿਨ ਪਹਿਲਾਂ ਮਨਾ ਕਰਤਾ ਸੀ ਵੀ ਤੁਸੀਂ ਆਇਓ ਨਾ। ਅਸੀਂ ਬੈਠ ਕੇ ਮੀਟਿੰਗ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਨਾ ਆਇਓ, ਤੇ ਉਹਨਾਂ ਨੇ ਮੰਨ ਵੀ ਲਿਆ ਸੀ। ਪਰ ਮੈਨੂੰ ਨਹੀਂ ਪਤਾ ਕਿ ਕਿਉਂ ਇਸ ਮੋਰਚੇ ਨੂੰ ਖਰਲ ਪਾਉਣ ਵਾਸਤੇ ਉਹਨਾਂ ਨੂੰ ਭੇਜਿਆ ਗਿਆ। ਉਸ ਤੋਂ ਬਾਅਦ ਜਿਹੜਾ ਐਪੀਸੋਡ ਹੋਇਆ ਸਾਰੀ ਦੁਨੀਆ ਨੇ ਦੇਖਿਆ। ਲੱਗਦਾ ਵੀ ਉਹਨਾਂ ਨੂੰ ਭੇਜਿਆ ਗਿਆ ਕਿਸੇ ਵੱਲੋਂ, ਜਿਵੇਂ ਤੁਸੀਂ ਕਿਹਾ ਕਿ ਪਤਾ ਨਹੀਂ ਕਿਉਂ ਭੇਜਿਆ ਗਿਆ। ਬਾਈ ਜੀ, ਮੈਂ ਤੁਹਾਨੂੰ ਕਹਿ ਦਿਆਂ ਕਿ ਤੁਸੀਂ ਭਾਈ ਨਾ ਆਇਓ, ਲੋਕਾਂ ਦਾ ਆਕਰੋਸ਼ ਹੈ, ਕਿਉਂਕਿ ਤੇ ਹਰ ਫੈਸਲਾ ਲੋਕਾਂ ਤੋਂ ਪੁੱਛ ਕੇ ਲੋਕਾਂ ਦੀ ਰਾਏ ਨਾਲ ਹੁੰਦਾ। ਹਰ ਬੰਦਾ ਜਾਣਦਾ ਕਿ ਇਸ ਮੋਰਚੇ ਦੀਆਂ ਜਿਹੜੀਆਂ ਮੇਨ ਮੰਗਾਂ ਨੇ ਉਹਨਾਂ ਦੇ ਨਾਲ ਬਾਦਲ ਕੇ ਜੁੜੇ ਹੋਏ ਨੇ, ਤੇ ਬਾਦਲ ਕੇ ਜ਼ਿੰਮੇਵਾਰ ਨੇ। ਤੇ ਬਾਦਲਾਂ ਦਾ ਜੇ ਕੀ ਆ ਮੇਨ ਜਿਹੜਾ ਪਿਆਦਾ ਜੇ ਇੱਥੇ ਆਊਗਾ ਤਾਂ ਆਪਾਂ ਸਾਰੇ ਜਾਣਦੇ ਸੀ ਮਾਹੌਲ ਖਰਾਬ ਹੋਣਾ ਸੀ, ਇਸੇ ਕਰਕੇ ਮਨਾ ਕੀਤਾ ਸੀ। ਬਕਾਇਦਾ ਸੁਨੇਹਾ ਲੱਗਿਆ ਸੀ, ਉਹਨਾਂ ਨੇ ਕਹਿ ਵੀ ਦਿੱਤਾ ਸੀ ਵੀ ਨਹੀਂ ਆਉਂਦੇ। ਪਰਮਜੀਤ ਸਿੰਘ ਜਿਹੜੇ ਲੈ ਕੇ ਆਏ ਆ ਉਹਨਾਂ ਨੂੰ ਸੁਨੇਹਾ ਲੱਗਿਆ ਸੀ, ਉਹਨਾਂ ਨੇ ਕਹਿ ਵੀ ਦਿੱਤਾ ਸੀ ਵੀ ਨਹੀਂ ਆਉਂਦੇ। ਪਰ ਉਹੀ ਕੀ ਆ, ਜਦੋਂ ਮੋਰਚੇ 'ਚ ਆਏ ਤਾਂ ਉਦੋਂ ਬਾਅਦ ਦੇਖੋ ਲੋਕਾਂ ਨੇ ਸਵਾਲ ਕਰਨੇ। ਅਸੀਂ ਵੀ ਇਹੀ ਆਖਿਆ ਸੀ ਕਿ ਜਗਤਾਰ ਸਿੰਘ ਹਵਾਰਾ ਜੀ ਦਾ ਇਹ ਮੋਰਚਾ ਲਵਾਇਆ ਹੋਇਆ, ਉਹਨਾਂ ਦੇ ਨਿਰਦੇਸ਼ ਤੇ ਲੱਗਿਆ, ਗੁਰੂ ਗ੍ਰੰਥ ਸਾਹਿਬ ਅਗਵਾਈ ਕਰਦੇ ਆ। ਜੇ ਤਾਂ ਤੁਸੀਂ ਉਹਨਾਂ ਨੂੰ ਜਥੇਦਾਰ ਮੰਨਦੇ ਹੋ ਤਾਂ ਇਸ ਮੋਰਚੇ ਦੀ ਤੁਹਾਡੀ ਕੀ ਆ ਸਪੋਰਟ ਵੀ ਹੈਗੀ ਆ, ਤੇ ਬਾਦਲ ਕਿਆਂ ਨੂੰ ਦੋਸ਼ੀ ਮੰਨਦੇ ਹੋ, ਕਿਉਂਕਿ ਸੰਗਤ ਨੇ ਜਕਾਰਾ ਲਾਇਆ ਸੀ ਬਾਦਲ ਕਿਆਂ ਦੇ ਨਾਂ ਤੇ ਵੀ ਬਾਦਲ ਕੇ ਦੋਸ਼ੀ ਨੇ। ਇਹੀ ਮੇਨ ਕਾਰਨ ਆ। ਬਾਕੀ ਸੰਗਤ ਬਾਈ ਜੀ ਜਿਵੇਂ ਚੜ੍ਹਦੀ ਕਲਾ 'ਚ ਚੱਲ ਰਹੇ ਆ, ਤੇ ਸਾਨੂੰ ਵਿਸ਼ਵਾਸ ਆ ਕਿ 26 ਜਨਵਰੀ ਨੂੰ ਕੀ ਹੈ ਇੱਕ ਇਹੋ ਜਿਹਾ ਨੈਰੇਟਿਵ ਸਿਰਜਿਆ ਜਾਊ ਜਿਹੜਾ ਅੱਤਵਾਦੀ ਦਾ ਟੈਗ ਆ ਦੁਨੀਆ ਦੇ ਵਿੱਚ ਮਾ ਕੇ ਸਾਡੇ ਤੇ ਕੀ ਹੈ ਬਦਨਾਮ ਕਰਨ ਖਾਤਰ ਲਾਇਆ ਨਾ, ਅਸੀਂ ਲਾ ਕੇ ਦਿਖਾਵਾਂਗੇ। ਸਮੁੱਚੀ ਕੌਮ ਨੇ ਕੀ ਅਸੀਂ ਚੈਲੰਜ ਦੇਵਾਂਗੇ ਹੁਕਮਰਾਨਾਂ ਦੇ ਖਿਲਾਫ। ਸਾਡਾ ਕੋਈ ਸੰਵਿਧਾਨ ਦਾ ਵਿਰੋਧ ਨਹੀਂ, ਪਰ ਸੰਵਿਧਾਨ ਨੂੰ ਪੈਰਾਂ 'ਚ ਰੋਲ ਕੇ ਸਾਡੇ ਤੇ ਰਾਜ ਕਰ ਰਹੀਆਂ ਸਰਕਾਰਾਂ ਦੇ ਖਿਲਾਫ ਇਹ ਕੀ ਆ ਸਾਡਾ ਮਾਰਚ ਆ। ਕਿਉਂਕਿ 30 ਸਾਲਾਂ ਤੋਂ ਬੰਦਾ ਯਾਰ ਜੇਲ੍ਹ 'ਚ ਬੰਦ ਹੋਵੇ, 22 ਸਾਲ ਬੰਦੇ ਦਾ ਚਲਾਨ ਨਾ ਪੇਸ਼ ਹੋਵੇ, ਸ਼ਰਮ ਵਾਲੀ ਗੱਲ ਆ। ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦਾ, ਤੁਸੀਂ 24 ਘੰਟੇ ਆਪਦੇ ਆਪ ਨੂੰ ਜਿੰਦਾ ਮਾਰ ਕੇ ਅੰਦਰ ਬੈਠ ਕੇ ਦੇਖੋ ਯਾਰ। ਤੇ ਜਿਹੜੇ 30 ਸਾਲਾਂ ਦੇ ਬੈਠੇ ਆ ਕਿਹਦੇ ਮਾਰੇ ਬੈਠੇ ਆ? ਤਾਂ 26 ਤਰੀਕ ਨੂੰ ਜਿਹੜਾ ਘਰੇ ਬੈਠ ਗਿਆ ਨਾ, ਮੈਂ ਕਹਿੰਦਾ ਉਹ ਸਿੱਖ ਵੀ ਹੈ ਨਹੀਂ, ਕਿਉਂਕਿ ਜਿਹੜੀ ਲੜਾਈ ਆ ਇਹ ਸਾਡੀ ਹੋਣ ਦੀ ਵੀ ਲੜਾਈ ਆ, ਸਾਡੇ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਦੀ ਲੜਾਈ ਆ। ਫਿਰ ਬਿਨਾਂ ਗੱਲ ਤੋਂ ਐਵੇਂ ਨਾ ਮੁੜ ਕੇ ਕਹੀ ਜਾਇਆ ਕਰੋ ਕਿ ਸਾਡੇ ਨਾਲ ਫਲਾਨਾ ਇਹ ਕਰਦਾ, ਆਹ ਧੱਕੇ ਹੁੰਦੇ ਆ, ਸਰਸੇ ਵਾਲਾ ਬਾਹਰ ਆ ਗਿਆ। ਅਗਲੇ ਇਕੱਠੇ ਨੇ, ਉਪਦੇਸ਼ ਸਾਡੇ ਗੁਰੂ ਦਾ, ਸਾਡਾ ਗੁਰੂ ਕਹਿੰਦਾ ਹੋ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਈ। ਤਾਂ ਇਕੱਠੇ ਸਾਨੂੰ ਹੋਣ ਦੀ ਲੋੜ ਆ। ਸਾਡੇ ਗੁਰੂ ਦਾ ਕੀ ਆ, ਮੈਂ ਕਹਿੰਦਾ ਸਾਡਾ ਪੈਸਾ ਜਿਹੜਾ ਆਗੂ ਹੈ ਨਾ ਗੁਰੂ ਗ੍ਰੰਥ ਸਾਹਿਬ, ਸਾਡੇ ਹਰ ਸਵਾਲ ਦਾ ਜਵਾਬ ਦੇਣ ਦੇ ਸਮਰੱਥ ਆ। ਅੱਜ ਕਿਸੇ ਕੋਲੇ ਕੋਈ ਆਗੂ ਹੈ ਨਹੀਂ ਜਿਹੜਾ ਸਵਾਲ ਦਾ ਹਰੇਕ ਦਾ ਜਵਾਬ ਦੇ ਸਕਦਾ ਹੋਵੇ। ਤਾਂ ਸਾਡੀ ਅਗਵਾਈ ਕਰ ਰਹੇ ਆ ਤੇ ਪੂਰੀ ਸੰਗਤ ਸੇਵਾਦਾਰ ਦੇ ਤੌਰ ਤੇ ਲਾਈਨ ਖਿੱਚ ਕੇ ਬੈਠੀ ਆ, ਤੇ ਦੇਖਾਂਗੇ ਕੀ ਬਣਦਾ। ਤਾਂ ਉਹਨਾਂ ਦਾ ਕਹਿਣਾ ਹੈ ਕਿ 26 ਜਨਵਰੀ 2023 ਨੂੰ ਜਿਹੜਾ ਕਿ ਲੋਕਾਂ ਨੂੰ ਦੱਸਿਆ ਜਾਣਾ ਕਿ ਸੰਵਿਧਾਨ ਦੇ ਵਿੱਚ ਜੋ ਲਿਖਿਆ ਉਸ ਦੇ ਅਕੋਰਡਿੰਗ ਸਾਡੇ ਨਾਲ ਧੱਕਾ ਹੋ ਰਿਹਾ, ਸਾਡੀ ਕੌਮ ਦੇ ਨਾਲ ਧੱਕਾ ਹੋ ਰਿਹਾ। ਤਾਂ ਦੇਖਣ ਵਾਲੀ ਗੱਲ ਇਹ ਹੈ ਕਿ ਆਖਰ 26 ਤਰੀਕ ਨੂੰ ਅਜਿਹਾ ਕੀ ਹੋਵੇਗਾ ਕਿ ਜਿਹੜਾ ਬਾਰ-ਬਾਰ 26 ਜਨਵਰੀ ਤੇ ਜ਼ੋਰ ਦਿੱਤਾ ਜਾ ਰਿਹਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਜਦੋਂ ਅਸੀਂ ਸਿੱਖ ਰਾਜਨੀਤੀ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਇੱਕ ਤੁਕਾਂ ਆਉਂਦੀਆਂ ਨੇ, ਜਿਹੜੀਆਂ ਤੁਕਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਜਿਸ ਦੇ ਵਿੱਚ ਕਿਹਾ ਜਾਂਦਾ ਕਿ ਸ਼੍ਰੀ ਮੁੱਖ ਵਾਕ ਪੰਨਿਓ ਗਰੀਬ ਨਵਾਜ਼ ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾ ਨਾ ਧਰਮ ਚੱਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਤਾਂ ਇਹ ਅਸੀਂ ਤੁਹਾਡੇ ਨਾਲ ਤਾਂ ਜਿਹੜੀਆਂ ਤੁਕਾਂ ਨੇ ਉਹ ਸਾਂਝੀਆਂ ਕੀਤੀਆਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਸ਼ਾਸਤਰਾਂ ਦੀ ਜਿਹੜੀ ਕਿ ਸੇਵਾ ਕੀਤੀ ਜਾ ਰਹੀ ਹੈ, ਜਿਹੜੀਆਂ ਕਿਰਪਾਨਾਂ ਨੇ, ਖੰਡੇ ਨੇ, ਉਹਨਾਂ ਨੂੰ ਤਿੱਖਿਆਂ ਕਰਨ ਦੀ ਜਿਹੜੀ ਕਿ ਕੌਮੀ ਇਨਸਾਫ ਮੋਰਚੇ ਦੇ ਵਿੱਚ ਸੇਵਾ ਕੀਤੀ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਇਸ ਵਕਤ ਜਿਹੜੀਆਂ ਕਰਦਾਂ ਨੇ ਉਹਨਾਂ ਨੂੰ ਤਿੱਖਿਆ ਕਰਿਆ ਜਾ ਰਿਹਾ, ਕਰਦਾਂ ਨੂੰ ਤਿੱਖਿਆ ਕਰਿਆ ਜਾ ਰਿਹਾ, ਕਿਉਂਕਿ ਇੱਥੇ ਲੰਗਰ ਦੀ ਜਿਹੜੀ ਸੇਵਾ ਗੀ ਉਹ ਵੀ ਚੱਲਦੀ ਆ ਨਾਲ। ਜਿੱਥੇ ਸੰਗਤ ਦੀ ਸੇਵਾ ਗੀ ਉੱਥੇ ਪੰਗਤ ਦੀ ਸੇਵਾ ਵੀ ਨਾਲ ਦੀ ਨਾਲ ਹੁੰਦੀ ਰਹਿੰਦੀ ਆ। ਤਾਂ ਸਾਡੇ ਨਾਲ ਨਿਹੰਗ ਸਿੰਘ ਮੌਜੂਦ ਨੇ ਜਿਹੜੇ ਇੱਥੇ ਲਗਾਤਾਰ ਇਹ ਸੇਵਾ ਨੂੰ ਸਮਰਪਿਤ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕੀ ਨਾਮ ਆ, ਕਿੱਥੋਂ ਹੋ ਤੁਸੀਂ, ਤੁਹਾਡਾ ਕਿਹੜਾ ਏਰੀਆ ਹੈਗਾ? ਮੇਰਾ ਏਰੀਆ ਮੋਹਾਲੀ ਹੈ। ਨਾ ਸਾਡਾ ਸੰਤ ਬਾਬਾ ਅਜਮੇਰ ਸਿੰਘ ਖਾਲਸਾ ਤਾਂ ਹੈ ਕਿ ਮਹਾਂਪੁਰਖਾਂ ਦੀ ਪੱਗ ਮਿਲੀ ਹੈ। ਮੈਨੂੰ ਪੱਗ ਵੀ ਇੱਦਾਂ ਮਿਲੀ ਹੈ, ਮਹਾਂਪੁਰਖ ਕਹਿੰਦੇ ਜੇ ਸਾਧੂ ਬਣਨਾ ਸੀਸ ਲੱਗਣਗੇ।
ਹੁਣ ਸਿੱਖੀ ਦੇ ਵਿੱਚ ਸਾਧੂ ਮਹਾਤਮਾ ਨੇ ਬੋਲ ਦਿੱਤਾ, ਬ੍ਰਹਮ ਗਿਆਨੀ ਜੀ ਇਹ ਸਰੀਰ ਨੂੰ ਛੱਡ ਕੇ ਚਲੇ ਜਾਂਦੇ, ਸਰੀਰ 'ਚ ਆ ਜਾਂਦੇ ਸੀਗੇ। ਤਾਂ ਉਹਨਾਂ ਨੇ ਕਿਹਾ ਵੀ ਜੇ ਸਾਧੂ ਬਣਨਾ ਸੀਸ ਲੱਗਣਗੇ, ਮਹਾਂਪੁਰਖੋ ਖੈਰ ਪਾਓ ਝੋਲੀ 'ਚ, ਤੁਸੀਂ ਲਾਏ ਸਾਨੂੰ ਵੀ ਲਾਉਣੇ ਪੈਣੇ ਆ। ਤੇ ਗੁਰੂਆਂ ਨੇ ਸਾਡਿਆਂ ਨੇ ਸੀਸ ਲਾਏ ਨੇ, ਸਾਹਿਬਜ਼ਾਦਿਆਂ ਨੇ ਸੀਸ ਲਾਏ ਨੇ, ਤੇ ਸਾਨੂੰ ਵੀ ਲਾਣੇ ਪੈਣੇ, ਤਾਂ ਇਹ ਕੌਮ ਬਚੇਗੀ। ਜਿਵੇਂ ਗੁਰਬਾਣੀ ਦੀਆਂ ਤੁਕਾਂ ਜਦੋਂ ਮੈਂ ਸ਼ੁਰੂਆਤ ਕਰੀ ਸੀ ਤਾਂ ਉਦੋਂ ਪੜ੍ਹ ਰਿਹਾ ਸੀ ਕਿ ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਤੁਸੀਂ ਇੱਥੇ ਸ਼ਾਸਤਰਾਂ ਦੀ ਸੇਵਾ ਕਰ ਰਹੇ ਹੋ? ਹਾਂ ਜੀ, ਸ਼ਾਸਤਰਾਂ ਦੀ ਸੇਵਾ ਕਰਦੇ। ਜੇ ਅਸੀਂ ਇਕੱਲੀ ਮਾਲਾ ਲੈ ਕੇ ਬੈਠੇ ਰਹੀਏ ਤੇ ਕੋਈ ਵੀ ਆ ਕੇ ਸਾਡੇ ਤੇ ਡੰਡਾ ਬਰਸਾਏਗਾ। ਜਿਵੇਂ ਹੁਣ ਇਹ ਸਰਕਾਰਾਂ ਧੱਕਾ ਕਰ ਰਹੀਆਂ ਨੇ, ਸਰਕਾਰਾਂ ਧੱਕਾ ਇੱਥੇ ਤੱਕ ਕਰਦੀਆਂ ਨੇ ਕਿ ਜਿਹੜਾ ਖਾਣੇ ਜ਼ਿਮੀਂਦਾਰ ਜਿਹਦੇ ਕੋਲ ਦਾਣੇ ਹੈਗੇ ਨੇ ਉਹਨੂੰ ਤਾਂ ਦਾਣੇ ਮਿਲ ਰਹੇ ਨੇ, ਤੇ ਮੇਰੇ ਕੋਲ ਜ਼ਮੀਨ ਜ਼ਿਆਦਾ, ਮੇਰੇ ਕੁਛ ਵੀ ਨਹੀਂ, ਮੈਨੂੰ ਸਰਕਾਰ ਕੁਛ ਵੀ ਨਹੀਂ ਦੇ ਰਹੀ। ਅਸੀਂ ਵੋਟ ਵੀ ਛੱਡਦੀ ਸਰਕਾਰ ਨੂੰ ਪਾਉਣੀ। ਕਹਿੰਦੇ ਖਾਲਸਾ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ। ਤੁਸੀਂ ਬਾਗੀ ਹੋ ਕਿ ਬਾਦਸ਼ਾਹ ਹੋ? ਅਸੀਂ ਬਾਦਸ਼ਾਹ ਦੇ ਵੀ ਬਾਦਸ਼ਾਹ ਹੈ, ਕਿਉਂ ਮੇਰਾ ਪਿਤਾ ਨਿਰੰਕਾਰ ਹੈ। ਉਹਨੇ ਬਾਦਸ਼ਾਹ ਦੇ ਬਾਦਸ਼ਾਹ ਸਾਜੇ ਨੇ, ਕਿਉਂਕਿ ਉਹ ਆਪਣੇ ਆਪ ਤੋਂ ਹੈ। ਉਹਦੀ ਤਾਂ ਗੱਲ ਹੀ ਛੱਡੋ ਸਤਿਗੁਰੂ ਜੀ। ਤਾਂ ਜਿਹੜੇ ਬਾਦਸ਼ਾਹ ਦੇ ਬਖਸ਼ੇ ਹੋਏ ਨੇ ਉਹ ਬਾਦਸ਼ਾਹ ਦੇ ਬਾਦਸ਼ਾਹ, ਇਹ ਕੀ ਨੇ ਟੋਬੇ ਦੇ ਡੱਡੂ ਨੇ ਤੇ ਸਾਰੇ ਇਕੱਠੇ ਹੋਏ। ਇਹਨਾਂ ਨੂੰ ਕਿਤੇ ਸ਼ਰਮ ਹੈਗੀ ਆ ਵੀ ਇਨਸਾਨ ਹੈਗਾ ਜਿਹੜਾ ਉਹ ਸਾਰਿਆਂ ਦੀ ਜੋਤ ਉਹਦੀ ਪਰਮੇਸ਼ਰ ਦੀ ਆ। ਤੇ ਅਸੀਂ ਵੱਖਰਾ ਸਮਝਦੇ, ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ MLA ਹਾਂ ਜੀ, ਮੈਂ ਪਟਵਾਰੀ ਹਾਂ ਜੀ, ਫਲਵਾਣਾ। ਕੋਈ ਕਿੱਥੋਂ ਉਪਜੇ ਹੈਗੇ? ਇੱਕ ਨੂਰ ਤੇ ਸਭ ਜੋ ਜਗ ਉਪਜਿਆ, ਕੌਣ ਭਲੇ ਕੋ ਮੰਦੇ? ਕੋਈ ਮੰਦਾ ਨਹੀਂ, ਕੋਈ ਚੰਗਾ ਨਹੀਂ। ਇਹ ਚੰਗੇ ਮੰਦੇ ਕਿਉਂ ਬਣੇ ਆ? ਇਹ ਖੇਲ ਨਿਰੰਕਾਰ ਦੀ ਹੁਣ ਸ੍ਰਿਸ਼ਟੀ ਨੂੰ ਲੈ ਕਰਨ ਦੀ ਉਹਨੇ ਖੇਲ ਰਚ ਦਿੱਤੀ। ਸ੍ਰਿਸ਼ਟੀ ਵੱਧ ਗਈ, ਪਾਪ ਵੱਧ ਗਿਆ, ਤੇ ਸਤਿਗੁਰ ਨੇ ਖੇਲ ਰਚਦੀ ਵੀ ਇਹਨੂੰ ਸਮਾਪਤੀ ਕਰੋ। ਹੁਣ ਤੁਸੀਂ ਇੱਥੇ ਜਿਵੇਂ ਆਏ ਹੋ, ਇੱਥੇ ਸੇਵਾ ਕਰ ਰਹੇ ਹੋ ਜਾਂ ਫਿਰ ਇਹਦੇ ਕੋਈ ਪੈਸੇ ਲੈਂਦੇ ਹੋ? ਕਿੱਦਾਂ? ਪੈਸੇ ਨਹੀਂ ਅਸੀਂ ਲੈਂਦੇ, ਅਸੀਂ ਇਹਦੇ ਸਹਿਯੋਗ ਨਾਲ ਸੇਵਾ ਕਰਦੇ ਹਾਂ। ਗੁਰੂ ਘਰ ਨਿਰੰਕਾਰ ਸੇ ਸੱਚਖੰਡ, ਅਸੀਂ ਉੱਥੇ ਵੀ ਹਜ਼ੂਰ ਸਾਹਿਬ ਵੀ ਸੇਵਾ ਕਰ ਰਹੇ ਹਾਂ, ਵੀ 25 ਸਾਲ ਸੇਵਾ ਕਰਕੇ ਆਏ ਅਸੀਂ ਉੱਥੇ। ਤੇ ਉੱਥੋਂ ਸਾਨੂੰ ਹੁਕਮ ਹੋਇਆ ਸੀ ਵੀ ਤੂੰ ਜਾ ਪੰਜਾਬ, ਤੇ ਸਾਡੇ ਪਿੰਡ ਦੇ ਰੋਡ ਦੇ ਉੱਤੇ ਜਗ੍ਹਾ ਹੈਗੀ ਸਾਈਡ ਤੇ, ਵੀ ਉਹ ਸ਼ਹੀਦੀ ਜਗ੍ਹਾ, ਉੱਥੇ ਲੰਗਰ ਸਥਾਨ ਬਣਾਓ, ਉਹਦੇ ਲੰਗਰ ਚਲਾਓ। ਹੁਕਮ ਕਿਹਨੇ ਕੀਤਾ ਸੀ ਤੁਹਾਨੂੰ? ਸਤਿਗੁਰੂ ਨੇ ਕੀਤਾ ਸੀ ਮੈਨੂੰ। ਇੱਥੇ ਆਏ ਹੋ, ਇੱਥੇ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ, ਇੱਥੇ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ। ਕਿੰਨੇ ਦਿਨਾਂ ਤੋਂ ਇੱਥੇ ਹੋਗੇ? 5-4 ਦਿਨ ਤੋਂ ਅਸੀਂ ਇੱਥੇ ਹੀ ਹੈਗੇ, ਕਿਉਂਕਿ ਅਸੀਂ ਸ਼ਾਸਤਰਾਂ ਦੀ ਸੇਵਾ ਕਰਦੇ ਸੀ। ਦਿੱਲੀ ਵੀ ਗਏ ਸੀ। ਸਾਡਾ ਤਾਂ ਪੰਥ ਦੀ ਸੇਵਾ ਨਾਲ ਮਤਲਬ ਹੈ। ਪੰਥ ਦੀ ਸੇਵਾ ਨਾਲ ਮਤਲਬ ਆ। ਤੁਸੀਂ ਇੱਥੇ ਜਿਹੜਾ ਇਹ ਨਾਲੇ ਕਹਿੰਦੇ ਵੀ ਸਰਕਾਰ ਦੇ ਵੱਲੋਂ ਜਿਹੜੇ ਬੈਨ ਕਰ ਦਿੱਤੇ ਗਏ ਨੇ ਹਥਿਆਰ ਨੇ ਜਿਹੜੇ, ਉਹ ਰੱਖਣੇ ਨਹੀਂ ਚਾਹੀਦੇ। ਕਿਉਂ ਬੈਨ? ਇਹਨਾਂ ਨੇ ਆਪੇ ਤਰਸੂਲ ਬੈਨ ਕਰ ਦਿੱਤੇ। ਜਿਹੜੇ ਕਹਿੰਦੇ ਨੇ ਬ੍ਰਾਹਮਣ ਵੀ ਹਿੰਦੂ ਧਰਮ ਦੇ ਕਹਿੰਦੇ ਹੈਗੇ ਵੀ ਸਿੱਖਾਂ ਨਹੀਂ ਰੱਖ ਨਹੀਂ ਸਕਦੇ, ਇਹ ਤਰਸੂਲ ਨਹੀਂ ਰੱਖੇ ਬੈਠੇ ਆਪਣੇ। ਇਹ ਤਾਂ ਕਹਿੰਦੇ ਟੋਕੇ ਗੰਡਾਸੀਆਂ ਉਹ ਚੱਕੋ, ਕੋਈ ਕੁਹਾੜੀਆਂ ਚੱਕੋ। ਤੇ ਸਿੱਖ ਦਾ ਤਾਂ ਧਰਮ ਹੈਗਾ ਇਹ। ਸਾਨੂੰ ਤਾਂ ਧਰਮ ਦੀ ਨਿਸ਼ਾਨੀ ਸਾਡੇ ਪੀਰ ਹੈਗੇ, ਅਸੀਂ ਪੀਰਾਂ ਨਾਲ ਨਹੀਂ ਰਹਾਂਗੇ ਆਪਣੇ ਨਾਲ। ਕਈ ਜਿਹੜੀ ਪੰਜਾਬ ਦੀ ਸਰਕਾਰ ਆ ਉਹਨੇ ਪਰਚੇ ਵੀ ਪਾਏ ਨੇ ਕਈ ਲੋਕਾਂ ਦੇ ਉੱਪਰ ਜਿਹੜੇ ਸ਼ਾਸਤਰਾਂ ਦੀ ਗੱਲ ਕਰਦੇ ਨੇ ਜਾਂ ਜਿਹੜੇ ਸ਼ਾਸਤਰ ਰੱਖਦੇ ਨੇ। ਸਾਨੂੰ ਪੰਥ ਖਾਲਸੇ ਦਾ ਹੁਕਮ ਹੈ, ਆਹ ਦੇਖੋ ਪੜ੍ਹ ਲਓ। ਇਹ ਪੰਥ ਖਾਲਸੇ ਨੇ ਆਪ ਦਿੱਤਾ ਸਾਨੂੰ ਵੀ ਤੂੰ ਗੁਰੂ ਘਰਾਂ 'ਚ ਸੇਵਾ ਕਰਦੇ ਸੀ। ਅਸੀਂ ਕਹਿੰਦੇ ਆਹ ਸ਼ਾਸਤਰ ਅਸੀਂ ਦਿੱਤੀ ਨਾ, ਤੂੰ ਸੇਵਾ ਰੱਖ ਵੀ ਸਕਦਾ, ਵੇਚ ਵੀ ਸਕਦਾ ਸ਼ਾਸਤਰ। ਕਿ ਮੈਨੂੰ ਵੀ ਸੇਵਾ ਕਰ ਸਕਦੇ, ਜਿਹੜੇ ਕੋਈ ਗਰੀਬ ਆ ਸਿੱਖ ਉਹਨੂੰ ਜੇ ਤੂੰ ਸ਼ਾਸਤਰ ਵੀ ਦੇ ਸਕਦਾ ਹੈਗਾ। ਅਸੀਂ ਵੇਚਦੇ ਨਹੀਂ ਸ਼ਾਸਤਰ, ਅਸੀਂ ਸੇਵਾ ਕਰਦੇ ਹਾਂ। ਸ਼ਾਸਤਰਾਂ ਦੀ ਵੀ ਸੇਵਾ ਕਰਕੇ ਜੋ ਮੈਨੂੰ ਸੰਗਤ ਸੇਵਾ ਦੇਊਗੀ ਉਹਦੇ ਨਾਲ ਮੈਂ ਸ਼ਾਸਤਰ ਇਹਨਾਂ ਨੂੰ ਲੈ ਕੇ ਦੇਵਾਂਗਾ ਕਿ ਆਪਣੇ ਸਰੀਰ ਦੀ, ਆਪਣੀ ਜੀਵਨ ਦੀ ਰੱਖਿਆ ਕਰੋ, ਮਜ਼ਲੂਮਾਂ ਦੀ ਰੱਖਿਆ ਕਰੋ। ਜੋ ਅਤਿਆਚਾਰ ਕਰਦਾ ਉਹਦੇ ਉਲਟ ਚੱਲੋ। ਜੋ ਸਹੀ ਸਲਾਮ ਚੱਲਦਾ, ਚਾਹੇ ਉਹ ਮੁਸਲਮਾਨ ਹੈ, ਚਾਹੇ ਹਿੰਦੂ ਹੈ, ਈਸਾਈ ਹੈ, ਕੋਈ ਹੈ, ਉਹਨੂੰ ਨਹੀਂ ਕੁਛ ਕਹਿਣਾ। ਜੀ ਬਿਲਕੁਲ। ਤਾਂ ਅਸੀਂ ਇੱਥੇ ਮੁਲਾਕਾਤ ਤਾਂ ਉਹ ਕਰੀ ਆ ਅੱਜ ਕੌਮੀ ਇਨਸਾਫ ਮੋਰਚੇ ਦੇ ਵਿੱਚ ਆ। ਅਸੀਂ ਉਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ, ਜਿਹੜੀਆਂ ਤਸਵੀਰਾਂ ਅੱਜ ਇੱਥੇ ਅਸੀਂ ਦੇਖੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਅੱਗੇ ਚੱਲਦੇ ਹਾਂ ਕਿਸੇ ਹੋਰ ਨੌਜਵਾਨ ਦੇ ਨਾਲ, ਕਿਸੇ ਬਜ਼ੁਰਗ ਦੇ ਨਾਲ ਗੱਲਬਾਤ ਕਰਦੇ ਹਾਂ। ਜਿਵੇਂ ਕਿਸਾਨ ਅੰਦੋਲਨ ਦੀਆਂ ਸਟੇਜਾਂ ਦੇ ਉੱਪਰ ਬੜਿਆਂ ਨੂੰ ਭੰਡਿਆ ਗਿਆ, ਪਰ ਇੱਥੇ ਕੁਛ ਇਦਾਂ ਦਾ ਤਾਂ ਨਹੀਂ ਹੋ ਰਿਹਾ। ਮਾਕੇ ਜਿਹਦੇ ਧਾਮੀ ਸਾਹਿਬ ਆਏ ਉਹਦੇ ਥੋੜਾ ਜਿਹਾ ਨੌਜਵਾਨ ਕੀ ਅਗਰੈਸਿਵ ਹੋਏ, ਉਹ ਗਲਤੀ ਵੀ ਹੈਗੀ, ਅਸੀਂ ਕਹਿੰਦੇ ਵੀ ਹੈਗੇ ਆ। ਪਰ ਸਵਾਲ ਜਿਹੜੇ ਹੈਗੇ, ਜੇਕਰ ਤੁਹਾਡੇ ਜਵਾਬ ਤੁਹਾਡੇ ਕੋਲੇ ਨਹੀਂ ਹੈਗੇ, ਫਿਰ ਮੋਰਚੇ 'ਚ ਆਉਣ ਦੀ ਕੋਈ ਲੋੜ ਨਹੀਂ ਹੈ। ਮੈਂ ਅਸੀਂ ਬੇਨਤੀ ਵੀ ਕੀਤੀ ਸੀ ਉਹਨਾਂ ਨੂੰ, ਇੱਕ ਦਿਨ ਪਹਿਲਾਂ ਮਨਾ ਕਰਤਾ ਸੀ ਵੀ ਤੁਸੀਂ ਆਇਓ ਨਾ। ਅਸੀਂ ਬੈਠ ਕੇ ਮੀਟਿੰਗ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਨਾ ਆਇਓ। ਭੇਜਿਆ ਗਿਆ ਕਿਸੇ ਵੱਲੋਂ, ਜਿਵੇਂ ਤੁਸੀਂ ਕਿਹਾ ਕਿ ਪਤਾ ਨਹੀਂ ਕਿਉਂ ਭੇਜਿਆ ਗਿਆ। ਹਰ ਬੰਦਾ ਜਾਣਦਾ ਕਿ ਇਸ ਮੋਰਚੇ ਦੀਆਂ ਜਿਹੜੀਆਂ ਮੇਨ ਮੰਗਾਂ ਨੇ ਉਹਨਾਂ ਦੇ ਨਾਲ ਬਾਦਲ ਕਿਆ ਜੁੜੇ ਹੋਏ ਨੇ। ਤੇ ਸਾਨੂੰ ਵਿਸ਼ਵਾਸ ਆ ਕਿ 26 ਜਨਵਰੀ ਨੂੰ ਕੀ ਹੈ, ਇਹੋ ਜਿਹਾ ਨੈਰੇਟਿਵ ਸਿਰਜਿਆ ਜਾਊ ਜਿਹੜਾ ਅੱਤਵਾਦੀ ਦਾ ਟੈਗ ਆ ਦੁਨੀਆ ਦੇ ਵਿੱਚ ਮਾ ਕੇ ਸਾਡੇ ਤੇ ਕੀ ਹੈ ਬਦਨਾਮ ਕਰਨ ਖਾਤਰ ਲਾਇਆ ਨਾ, ਅਸੀਂ ਲਾ ਕੇ ਦਿਖਾਵਾਂਗੇ।
ਕਹਿੰਦੇ ਖਾਲਸਾ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ। ਤੁਸੀਂ ਬਾਗੀ ਹੋ ਕਿ ਬਾਦਸ਼ਾਹ ਹੋ? ਅਸੀਂ ਬਾਦਸ਼ਾਹ ਦੇ ਵੀ ਬਾਦਸ਼ਾਹ ਹੈ। ਜਿਹੜੇ ਬਾਦਸ਼ਾਹ ਦੇ ਬਖਸ਼ੇ ਹੋਏ ਨੇ ਉਹ ਬਾਦਸ਼ਾਹ ਦੇ ਬਾਦਸ਼ਾਹ। ਇਹ ਕੀ ਨੇ ਡੋਬੇ ਦੇ ਡੱਡੂ ਨੇ ਤੇ ਸਾਰੇ ਇਕੱਠੇ ਹੋਏ ਹੋਏ। ਨਾਲੇ ਕਹਿੰਦੇ ਵੀ ਸਰਕਾਰ ਦੇ ਵੱਲੋਂ ਜਿਹੜੇ ਬੈਨ ਕਰ ਦਿੱਤੇ ਗਏ ਨੇ ਹਥਿਆਰ ਨੇ ਜਿਹੜੇ ਉਹ ਰੱਖਣੇ ਨਹੀਂ ਚਾਹੀਦੇ। ਕਿਉਂ ਬੈਨ? ਇਹਨਾਂ ਨੇ ਆਪਣੇ ਤਰਸੂਲ ਬੈਨ ਕਰ ਦਿੱਤੇ। ਜਿਹੜੇ ਕਹਿੰਦੇ ਨੇ ਬੰਮੇ ਵੀ ਹਿੰਦੂ ਧਰਮ ਦੇ ਕਹਿੰਦੇ ਹੈਗੇ ਵੀ ਸਿੱਖਾਂ ਨਹੀਂ ਰੱਖ ਨਹੀਂ ਸਕਦੇ, ਇਹ ਤਰਸੂਲ ਨਹੀਂ ਰੱਖੇ ਬੈਠੇ ਆਪਣੇ। ਸੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਬੈਠੇ ਆ ਤਾਂ ਸਾਡੇ ਨਾਲ ਅੱਜ ਬਾਈ ਰੁਪਿੰਦਰ ਸਿੰਘ ਮੌਜੂਦ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਰੁਪਿੰਦਰ, ਪਹਿਲਾਂ ਬਹੁਤ ਬਹੁਤ ਸਵਾਗਤ ਆ। ਧੰਨਵਾਦ ਇੰਡੋਜ਼ ਟੀਵੀ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਫਤਿਹ ਅਰਜ਼ਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਕਿੱਥੇ ਜੀ ਗੱਲਬਾਤ ਖੜੀ ਆ, ਕਿੱਥੇ ਜੀ ਪਹੁੰਚੀ ਆ? ਗੱਲਬਾਤ ਖੜੀ ਨਹੀਂ ਜੀ, ਗੱਲਬਾਤ ਤਾਂ ਜੇ ਤੁਰੀ ਆ। ਗੱਲਬਾਤ ਖੜੀ ਤਾਂ ਮਾ ਕੇ ਸਾਡੀ, ਮੈਂ ਕਹਿਣਾ ਵੀ 30 ਸਾਲ 32 ਸਾਲ ਹੋ ਗਏ ਗੱਲ ਖੜੀ ਸੀ। ਅੱਜ ਬੰਦੀ ਸਿੰਘਾਂ ਦੀ ਰਿਹਾਈ ਪਾਸਤੇ ਅੱਜ ਪਹਿਲੀ ਵਾਰ ਕੀ ਆ ਲੋਕਾਂ ਨੇ ਆਪਦੀ ਆਪ ਕੀ ਆ ਤਹਈਆ ਕੀਤਾ, ਕਿਉਂਕਿ ਅੱਜ ਤੱਕ ਆਗੂ ਗੱਲ ਛੇੜ ਲੈਂਦੇ ਸੀ ਸਿਆਸਤ ਕਰਕੇ ਕਿ ਆਪਦੀਆਂ ਕੁਰਸੀਆਂ ਦੀ ਬੈਠ ਜਾਂਦੇ ਸੀ। ਪਰ ਇਹ ਪਹਿਲੀ ਵਾਰੀ ਹੋਇਆ ਕਿ ਲੋਕ ਆਪ ਮਾਰੇ ਇਕੱਠੇ ਹੋਏ ਆ ਤੇ ਸਾਡਾ ਆਗੂ ਗੁਰੂ ਗ੍ਰੰਥ ਸਾਹਿਬ ਆ। ਤੇ ਐਤਕੀ ਲੋਕਾਂ ਨੇ ਜਿਹੜੀ ਲੜਾਈ ਲੜਨੀ, ਆਰ ਪਾਰ ਦੀ ਲੜਾਈ ਲੜਨੀ, ਜਾਂ ਤਾਂ ਉਹ ਬਾਹਰ ਆਉਣਗੇ ਜਾਂ ਫਿਰ ਅਸੀਂ ਅੰਦਰ ਜਾਵਾਂਗੇ। ਇਹਦਾ ਸਪਸ਼ਟ ਰੂਪ ਦੇ ਵਿੱਚ ਕੀ ਹੈ, ਧਾਰ ਕੇ ਬੈਠੇ ਤੇ ਲਾਈਨ ਖਿੱਚ ਕੇ ਲੜਾਂਗੇ। ਹੁਣ ਜਿਵੇਂ ਕਿਸਾਨ ਅੰਦੋਲਨ ਲੜਿਆ ਸੀਗਾ, ਜੀਰਾ ਅੰਦੋਲਨ ਲੜਿਆ ਗਿਆ, ਉਸੇ ਤਰੀਕੇ ਨਾਲ ਆਹ ਅੰਦੋਲਨ ਲੜਿਆ ਜਾਊ। ਤੇ ਲੋਕ ਹੁਣ ਲੜਨਾ ਸਿੱਖ ਗਏ। ਕਿਸਾਨ ਅੰਦੋਲਨ 'ਚੋਂ ਇਹੀ ਚੀਜ਼ ਸਿੱਖੇ ਆ ਵੀ ਲਾਈਨ ਖਿੱਚ ਕੇ ਤਾਂ ਬੈਠ ਗਏ, ਜਾਂ ਤਾਂ ਕਰਦੇ ਹੋ ਜਾਂ ਫਿਰ ਬੈਠੇ ਆ। ਕਿਸਾਨ ਅੰਦੋਲਨ 'ਚ ਹੋਰ ਵੀ ਬਹੁਤ ਕੁਝ ਸਿੱਖੇ ਹੋਵੋਗੇ ਜਿਹੜਾ ਕਿ ਸਾਹਮਣੇ ਆ ਰਿਹਾ ਹੌਲੀ ਹੌਲੀ। ਜਿਵੇਂ ਕਿਸਾਨ ਅੰਦੋਲਨ ਦੀਆਂ ਸਟੇਜਾਂ ਦੇ ਉੱਪਰ ਬੜਿਆਂ ਨੂੰ ਭੰਡਿਆ ਗਿਆ, ਪਰ ਇੱਥੇ ਕੁਛ ਇਦਾਂ ਦਾ ਤਾਂ ਨਹੀਂ ਹੋ ਰਿਹਾ? ਨਹੀਂ, ਭੰਡਣ ਭੰਡਾਉਣ ਵਾਲੀ ਗੱਲ ਬਾਈ ਜੀ ਕੁਛ ਨਹੀਂ। ਦੇਖੋ, ਮੋਰਚਾ ਹੈਗਾ ਸੰਗਤ ਦਾ ਤੇ ਇੱਥੇ ਰੋਕ ਟੋਕ ਕਿਸੇ ਨੂੰ ਨਹੀਂ, ਪਰ ਜਿਹਦੀਆਂ ਕਮਜ਼ੋਰ ਲੱਤਾਂ ਉਹ ਇੱਥੇ ਆਉਂਦਾ ਵੀ ਹੈ ਨਹੀਂ। ਜਿਹੜੇ ਕੋਈ ਆ ਵੀ ਜਾਂਦੇ ਆ ਤਾਂ ਸੰਗਤ ਜਿਹੜੀ ਹੈਗੀ ਆ, ਜਾਨੀ ਜਾਨ ਹੈਗੀ ਆ, ਸੰਗਤ ਸਵਾਲ ਕਰਦੀ ਆ। ਹੁਣ ਕਈ ਲੋਕ ਸਾਨੂੰ ਪੁੱਛਦੇ ਆ ਕਿ ਜੇ ਅਸੀਂ ਆ ਜਾਈਏ ਤਾਂ ਅਸੀਂ ਇੱਕੋ ਗੱਲ ਕਹਿੰਦੇ ਹੁੰਦੇ ਵੀ ਆ ਜਾਓ, ਪਰ ਲੋਕਾਂ ਦੇ ਸਵਾਲਾਂ ਦੇ ਜੇ ਜਵਾਬ ਹੈਗੇ ਆ ਤਾਂ ਆਇਓ, ਕਿਉਂਕਿ ਇਹ ਮੋਰਚਾ ਸੰਗਤ ਦਾ ਤੇ ਇੱਥੇ ਰੋਕ ਟੋਕ ਕਿਸੇ ਨੂੰ ਨਹੀਂ। ਹਾਂ, ਅਸੀਂ ਇੱਕ ਗੱਲ ਕਹਿੰਦੇ ਆ ਕਿ ਅਸੀਂ ਸਵਾਲ ਕੀ ਆ ਨੌਜਵਾਨ ਕਰਨਗੇ, ਤਾਂ ਜੇਕਰ ਨੌਜਵਾਨਾਂ ਕੋਲੇ ਸਵਾਲਾਂ ਦੇ ਜਵਾਬ ਉਸ ਦਿਨ ਕੀ ਇੱਕ ਦਿਨ ਕੇ ਜਿਹਦੇ ਧਾਮੀ ਸਾਹਿਬ ਆਏ ਉਹਦੇ ਥੋੜਾ ਜਿਹਾ ਨੌਜਵਾਨ ਕੀ ਅਗਰੈਸਿਵ ਹੋਏ, ਉਹ ਗਲਤੀ ਵੀ ਹੈਗੀ, ਅਸੀਂ ਕਹਿੰਦੇ ਵੀ ਹੈਗੇ ਆ। ਪਰ ਸਵਾਲ ਜਿਹੜੇ ਹੈਗੇ ਜੇਕਰ ਤੁਹਾਡੇ ਜਵਾਬ ਤੁਹਾਡੇ ਕੋਲੇ ਨਹੀਂ ਹੈਗੇ, ਫਿਰ ਮੋਰਚੇ 'ਚ ਆਉਣ ਦੀ ਕੋਈ ਲੋੜ ਨਹੀਂ ਹੈ। ਮੈਂ ਅਸੀਂ ਬੇਨਤੀ ਵੀ ਕੀਤੀ ਸੀ ਉਹਨਾਂ ਨੂੰ, ਇੱਕ ਦਿਨ ਪਹਿਲਾਂ ਮਨਾ ਕਰਤਾ ਸੀ ਵੀ ਤੁਸੀਂ ਆਇਓ ਨਾ। ਅਸੀਂ ਬੈਠ ਕੇ ਮੀਟਿੰਗ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਨਾ ਆਇਓ, ਤੇ ਉਹਨਾਂ ਨੇ ਮੰਨ ਵੀ ਲਿਆ ਸੀ। ਪਰ ਮੈਨੂੰ ਨਹੀਂ ਪਤਾ ਕਿ ਕਿਉਂ ਇਸ ਮੋਰਚੇ ਨੂੰ ਖਰਲ ਪਾਉਣ ਵਾਸਤੇ ਉਹਨਾਂ ਨੂੰ ਭੇਜਿਆ ਗਿਆ। ਉਸ ਤੋਂ ਬਾਅਦ ਜਿਹੜਾ ਐਪੀਸੋਡ ਹੋਇਆ ਸਾਰੀ ਦੁਨੀਆ ਨੇ ਦੇਖਿਆ। ਲੱਗਦਾ ਵੀ ਉਹਨਾਂ ਨੂੰ ਭੇਜਿਆ ਗਿਆ ਕਿਸੇ ਵੱਲੋਂ, ਜਿਵੇਂ ਤੁਸੀਂ ਕਿਹਾ ਕਿ ਪਤਾ ਨਹੀਂ ਕਿਉਂ ਭੇਜਿਆ ਗਿਆ। ਬਾਈ ਜੀ, ਮੈਂ ਤੁਹਾਨੂੰ ਕਹਿ ਦਿਆਂ ਕਿ ਤੁਸੀਂ ਭਾਈ ਨਾ ਆਇਓ। ਲੋਕਾਂ ਦਾ ਆਕਰੋਸ਼ ਹੈ, ਕਿਉਂਕਿ ਤੇ ਹਰ ਫੈਸਲਾ ਲੋਕਾਂ ਤੋਂ ਪੁੱਛ ਕੇ ਲੋਕਾਂ ਦੀ ਰਾਏ ਨਾਲ ਹੁੰਦਾ। ਹਰ ਬੰਦਾ ਜਾਣਦਾ ਕਿ ਇਸ ਮੋਰਚੇ ਦੀਆਂ ਜਿਹੜੀਆਂ ਮੇਨ ਮੰਗਾਂ ਨੇ ਉਹਨਾਂ ਦੇ ਨਾਲ ਬਾਦਲ ਕੇ ਜੁੜੇ ਹੋਏ ਨੇ ਤੇ ਬਾਦਲ ਕੇ ਜ਼ਿੰਮੇਵਾਰ ਨੇ। ਤੇ ਬਾਦਲਾਂ ਦਾ ਜੇ ਕੀ ਆ ਮੇਨ ਜਿਹੜਾ ਪਿਆਦਾ ਜੇ ਇੱਥੇ ਆਊਗਾ ਤਾਂ ਆਪਾਂ ਸਾਰੇ ਜਾਣਦੇ ਸੀ ਮਾਹੌਲ ਖਰਾਬ ਹੋਣਾ ਸੀ, ਇਸੇ ਕਰਕੇ ਮਨਾ ਕੀਤਾ ਸੀ। ਬਕਾਇਦਾ ਸੁਨੇਹਾ ਲੱਗਿਆ ਸੀ, ਉਹਨਾਂ ਨੇ ਕਹਿ ਵੀ ਦਿੱਤਾ ਸੀ ਵੀ ਨਹੀਂ ਆਉਂਦੇ। ਪਰਮਜੀਤ ਸਿੰਘ ਜਿਹੜੇ ਲੈ ਕੇ ਆਏ ਆ ਉਹਨਾਂ ਨੂੰ ਸੁਨੇਹਾ ਲੱਗਿਆ ਸੀ, ਉਹਨਾਂ ਨੇ ਕਹਿ ਵੀ ਦਿੱਤਾ ਸੀ ਵੀ ਨਹੀਂ ਆਉਂਦੇ। ਪਰ ਉਹੀ ਕੀ ਆ, ਜਦੋਂ ਮੋਰਚੇ 'ਚ ਆਏ ਤਾਂ ਉਦੋਂ ਬਾਅਦ ਦੇਖੋ ਲੋਕਾਂ ਨੇ ਸਵਾਲ ਕਰਨੇ। ਅਸੀਂ ਵੀ ਇਹੀ ਆਖਿਆ ਸੀ ਕਿ ਜਗਤਾਰ ਸਿੰਘ ਹਵਾਰਾ ਜੀ ਦਾ ਇਹ ਮੋਰਚਾ ਲਵਾਇਆ ਹੋਇਆ ਉਹਨਾਂ ਦੇ ਨਿਰਦੇਸ਼ ਤੇ ਲੱਗਿਆ, ਗੁਰੂ ਗ੍ਰੰਥ ਸਾਹਿਬ ਅਗਵਾਈ ਕਰਦੇ ਆ। ਜੇ ਤਾਂ ਤੁਸੀਂ ਉਹਨਾਂ ਨੂੰ ਜਥੇਦਾਰ ਮੰਨਦੇ ਹੋ ਤਾਂ ਇਸ ਮੋਰਚੇ ਦੀ ਤੁਹਾਡੀ ਕੀ ਆ ਸਪੋਰਟ ਵੀ ਹੈਗੀ ਆ, ਤੇ ਬਾਦਲ ਕਿਆਂ ਨੂੰ ਦੋਸ਼ੀ ਮੰਨਦੇ ਹੋ, ਕਿਉਂਕਿ ਸੰਗਤ ਨੇ ਜਕਾਰਾ ਲਾਇਆ ਸੀ ਬਾਦਲ ਕਿਆਂ ਦੇ ਨਾਂ ਤੇ ਵੀ ਬਾਦਲ ਕੇ ਦੋਸ਼ੀ ਨੇ। ਇਹੀ ਮੇਨ ਕਾਰਨ ਆ। ਬਾਕੀ ਸੰਗਤ ਬਾਈ ਜੀ ਜਿਵੇਂ ਚੜ੍ਹਦੀ ਕਲਾ 'ਚ ਚੱਲ ਰਹੇ ਆ, ਤੇ ਸਾਨੂੰ ਵਿਸ਼ਵਾਸ ਆ ਕਿ 26 ਜਨਵਰੀ ਨੂੰ ਕੀ ਹੈ ਇੱਕ ਇਹੋ ਜਿਹਾ ਨੈਰੇਟਿਵ ਸਿਰਜਿਆ ਜਾਊ ਜਿਹੜਾ ਅੱਤਵਾਦੀ ਦਾ ਟੈਗ ਆ ਦੁਨੀਆ ਦੇ ਵਿੱਚ ਮਾ ਕੇ ਸਾਡੇ ਤੇ ਕੀ ਹੈ ਬਦਨਾਮ ਕਰਨ ਖਾਤਰ ਲਾਇਆ ਨਾ, ਅਸੀਂ ਲਾ ਕੇ ਦਿਖਾਵਾਂਗੇ। ਸਮੁੱਚੀ ਕੌਮ ਨੇ ਕੀ ਅਸੀਂ ਚੈਲੰਜ ਦੇਵਾਂਗੇ ਹੁਕਮਰਾਨਾਂ ਦੇ ਖਿਲਾਫ। ਸਾਡਾ ਕੋਈ ਸੰਵਿਧਾਨ ਦਾ ਵਿਰੋਧ ਨਹੀਂ, ਪਰ ਸੰਵਿਧਾਨ ਨੂੰ ਪੈਰਾਂ 'ਚ ਰੋਲ ਕੇ ਸਾਡੇ ਤੇ ਰਾਜ ਕਰ ਰਹੀਆਂ ਸਰਕਾਰਾਂ ਦੇ ਖਿਲਾਫ ਇਹ ਕੀ ਆ ਸਾਡਾ ਮਾਰਚ ਆ। ਕਿਉਂਕਿ 30 ਸਾਲਾਂ ਤੋਂ ਬੰਦਾ ਯਾਰ ਜੇਲ੍ਹ 'ਚ ਬੰਦ ਹੋਵੇ, 22 ਸਾਲ ਬੰਦੇ ਦਾ ਚਲਾਨ ਨਾ ਪੇਸ਼ ਹੋਵੇ, ਸ਼ਰਮ ਵਾਲੀ ਗੱਲ ਆ। ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦਾ, ਤੁਸੀਂ 24 ਘੰਟੇ ਆਪਦੇ ਆਪ ਨੂੰ ਜਿੰਦਾ ਮਾਰ ਕੇ ਅੰਦਰ ਬੈਠ ਕੇ ਦੇਖੋ ਯਾਰ। ਤੇ ਜਿਹੜੇ 30 ਸਾਲਾਂ ਦੇ ਬੈਠੇ ਆ ਕਿਹਦੇ ਮਾਰੇ ਬੈਠੇ ਆ? ਤਾਂ 26 ਤਰੀਕ ਨੂੰ ਜਿਹੜਾ ਘਰੇ ਬੈਠ ਗਿਆ ਨਾ, ਮੈਂ ਕਹਿਣਾ ਉਹ ਸਿੱਖ ਵੀ ਹੈ ਨਹੀਂ, ਕਿਉਂਕਿ ਜਿਹੜੀ ਲੜਾਈ ਆ ਇਹ ਸਾਡੀ ਹੋਣ ਦੀ ਵੀ ਲੜਾਈ ਆ, ਸਾਡੇ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਦੀ ਲੜਾਈ ਆ। ਫਿਰ ਬਿਨਾਂ ਗੱਲ ਤੋਂ ਐਵੇਂ ਨਾ ਮੁੜ ਕੇ ਕਹੀ ਜਾਇਆ ਕਰੋ ਕਿ ਸਾਡੇ ਨਾਲ ਫਲਾਨਾ ਇਹ ਕਰਦਾ, ਆਹ ਧੱਕੇ ਹੁੰਦੇ ਆ, ਸਰਸੇ ਵਾਲਾ ਬਾਹਰ ਆ ਗਿਆ। ਅਗਲੇ ਇਕੱਠੇ ਨੇ, ਉਪਦੇਸ਼ ਸਾਡੇ ਗੁਰੂ ਦਾ, ਸਾਡਾ ਗੁਰੂ ਕਹਿੰਦਾ ਹੋ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵਲਾਈ। ਤਾਂ ਇਕੱਠੇ ਸਾਨੂੰ ਹੋਣ ਦੀ ਲੋੜ ਆ। ਸਾਡੇ ਗੁਰੂ ਦਾ ਕੀ ਆ, ਮੈਂ ਕਹਿਣਾ ਸਾਡਾ ਭਾਈ ਸਾਹਿਬ ਜਿਹੜਾ ਆਗੂ ਹੈ ਨਾ ਗੁਰੂ ਗ੍ਰੰਥ ਸਾਹਿਬ, ਸਾਡੇ ਹਰ ਸਵਾਲ ਦਾ ਜਵਾਬ ਦੇਣ ਦੇ ਸਮਰੱਥ ਆ। ਅੱਜ ਕਿਸੇ ਕੋਲੇ ਕੋਈ ਆਗੂ ਹੈ ਨਹੀਂ ਜਿਹੜਾ ਸਵਾਲ ਦਾ ਹਰੇਕ ਦਾ ਜਵਾਬ ਦੇ ਸਕਦਾ ਹੋਵੇ। ਤਾਂ ਸਾਡੀ ਅਗਵਾਈ ਕਰ ਰਹੇ ਆ ਤੇ ਪੂਰੀ ਸੰਗਤ ਸੇਵਾਦਾਰ ਦੇ ਤੌਰ ਤੇ ਲਾਈਨ ਖਿੱਚ ਕੇ ਬੈਠੀ ਆ, ਤੇ ਦੇਖਾਂਗੇ ਕੀ ਬਣਦਾ। ਤਾਂ ਉਹਨਾਂ ਦਾ ਕਹਿਣਾ ਹੈਗਾ ਕਿ 26 ਜਨਵਰੀ 2023 ਨੂੰ ਜਿਹੜਾ ਕਿ ਲੋਕਾਂ ਨੂੰ ਦੱਸਿਆ ਜਾਣਾ ਕਿ ਸੰਵਿਧਾਨ ਦੇ ਵਿੱਚ ਜੋ ਲਿਖਿਆ ਉਸ ਦੇ ਅਕੋਰਡਿੰਗ ਸਾਡੇ ਨਾਲ ਧੱਕਾ ਹੋ ਰਿਹਾ, ਸਾਡੀ ਕੌਮ ਦੇ ਨਾਲ ਧੱਕਾ ਹੋ ਰਿਹਾ। ਤਾਂ ਦੇਖਣ ਵਾਲੀ ਗੱਲ ਇਹ ਹੈਗੀ ਕਿ ਆਖਰ 26 ਤਰੀਕ ਨੂੰ ਅਜਿਹਾ ਕੀ ਹੋਵੇਗਾ ਕਿ ਜਿਹੜਾ ਬਾਰ-ਬਾਰ 26 ਜਨਵਰੀ ਤੇ ਜ਼ੋਰ ਦਿੱਤਾ ਜਾ ਰਿਹਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ।
ਧੰਨਵਾਦ। ਤਾਂ ਜਦੋਂ ਅਸੀਂ ਸਿੱਖ ਰਾਜਨੀਤੀ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਇੱਕ ਤੁਕਾਂ ਆਉਂਦੀਆਂ ਨੇ, ਜਿਹੜੀਆਂ ਤੁਕਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਜਿਸ ਦੇ ਵਿੱਚ ਕਿਹਾ ਜਾਂਦਾ ਕਿ ਸ਼੍ਰੀ ਮੁੱਖ ਵਾਕ ਪੰਨਿਓ ਗਰੀਬ ਨਵਾਜ਼ ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾ ਨਾ ਧਰਮ ਚੱਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਤਾਂ ਇਹ ਅਸੀਂ ਤੁਹਾਡੇ ਨਾਲ ਤਾਂ ਜਿਹੜੀਆਂ ਤੁਕਾਂ ਨੇ ਉਹ ਸਾਂਝੀਆਂ ਕੀਤੀਆਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਸ਼ਾਸਤਰਾਂ ਦੀ ਜਿਹੜੀ ਕਿ ਸੇਵਾ ਕੀਤੀ ਜਾ ਰਹੀ ਹੈ, ਜਿਹੜੀਆਂ ਕਿਰਪਾਨਾਂ ਨੇ, ਖੰਡੇ ਨੇ, ਉਹਨਾਂ ਨੂੰ ਤਿੱਖਿਆਂ ਕਰਨ ਦੀ ਜਿਹੜੀ ਕਿ ਕੌਮੀ ਇਨਸਾਫ ਮੋਰਚੇ ਦੇ ਵਿੱਚ ਸੇਵਾ ਕੀਤੀ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਇਸ ਵਕਤ ਜਿਹੜੀਆਂ ਕਰਦਾਂ ਨੇ ਉਹਨਾਂ ਨੂੰ ਤਿੱਖਿਆ ਕਰਿਆ ਜਾ ਰਿਹਾ, ਕਰਦਾਂ ਨੂੰ ਤਿੱਖਿਆ ਕਰਿਆ ਜਾ ਰਿਹਾ, ਕਿਉਂਕਿ ਇੱਥੇ ਲੰਗਰ ਦੀ ਜਿਹੜੀ ਸੇਵਾ ਗੀ ਉਹ ਵੀ ਚੱਲਦੀ ਆ ਨਾਲ, ਜਿੱਥੇ ਸੰਗਤ ਦੀ ਸੇਵਾ ਗੀ ਉੱਥੇ ਪੰਗਤ ਦੀ ਸੇਵਾ ਵੀ ਨਾਲ ਦੀ ਨਾਲ ਹੁੰਦੀ ਰਹਿੰਦੀ ਆ। ਤਾਂ ਸਾਡੇ ਨਾਲ ਨਿਹੰਗ ਸਿੰਘ ਮੌਜੂਦ ਨੇ ਜਿਹੜੇ ਇੱਥੇ ਲਗਾਤਾਰ ਇਹ ਸੇਵਾ ਨੂੰ ਸਮਰਪਿਤ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕੀ ਨਾਮ ਆ, ਕਿੱਥੋਂ ਆ ਤੁਸੀਂ, ਤੁਹਾਡਾ ਕਿਹੜਾ ਏਰੀਆ ਹੈਗਾ? ਮੇਰਾ ਏਰੀਆ ਮੋਹਾਲੀ ਹੈ। ਨਾ ਸਾਡਾ ਸੰਤ ਬਾਬਾ ਅਜਮੇਰ ਸਿੰਘ ਖਾਲਸਾ ਤਾਂ ਹੈ ਕਿ ਮਹਾਂਪੁਰਖਾਂ ਦੀ ਪੱਗ ਮਿਲੀ ਹੈ। ਮੈਨੂੰ ਪੱਗ ਵੀ ਇੱਦਾਂ ਮਿਲੀ ਹੈ, ਮਹਾਂਪੁਰਖ ਕਹਿੰਦੇ ਜੇ ਸਾਧੂ ਬਣਨਾ ਸੀਸ ਲੱਗਣਗੇ। ਹੁਣ ਸਿੱਖੀ ਦੇ ਵਿੱਚ ਸਾਧੂ ਮਹਾਤਮਾ ਨੇ ਬੋਲ ਦਿੱਤਾ, ਬ੍ਰਹਮ ਗਿਆਨੀ ਜੀ ਸਰੀਰ ਨੂੰ ਛੱਡ ਕੇ ਚਲੇ ਜਾਂਦੇ, ਸਰੀਰ 'ਚ ਆ ਜਾਂਦੇ ਸੀਗੇ। ਤਾਂ ਉਹਨਾਂ ਨੇ ਕਿਹਾ ਵੀ ਜੇ ਸਾਧੂ ਬਣਨਾ ਸੀਸ ਲੱਗਣਗੇ, ਮਹਾਂਪੁਰਖੋ ਖੈਰ ਪਾਓ ਝੋਲੀ 'ਚ, ਤੁਸੀਂ ਲਾਏ ਸਾਨੂੰ ਵੀ ਲਾਉਣੇ ਪੈਣੇ ਆ। ਤੇ ਗੁਰੂਆਂ ਨੇ ਸਾਡਿਆਂ ਨੇ ਸੀਸ ਲਾਏ ਨੇ, ਸਾਹਿਬਜ਼ਾਦਿਆਂ ਨੇ ਸੀਸ ਲਾਏ ਨੇ, ਤੇ ਸਾਨੂੰ ਵੀ ਲਾਣੇ ਪੈਣੇ, ਤਾਂ ਇਹ ਕੌਮ ਬਚੇਗੀ। ਜਿਵੇਂ ਗੁਰਬਾਣੀ ਦੀਆਂ ਤੁਕਾਂ ਜਦੋਂ ਮੈਂ ਸ਼ੁਰੂਆਤ ਕਰੀ ਸੀ ਤਾਂ ਉਦੋਂ ਪੜ੍ਹ ਰਿਹਾ ਸੀ ਕਿ ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਤੁਸੀਂ ਇੱਥੇ ਸ਼ਾਸਤਰਾਂ ਦੀ ਸੇਵਾ ਕਰ ਰਹੇ ਹੋ? ਹਾਂ ਜੀ, ਸ਼ਾਸਤਰਾਂ ਦੀ ਸੇਵਾ ਕਰਦੇ। ਜੇ ਅਸੀਂ ਇਕੱਲੀ ਮਾਲਾ ਲੈ ਕੇ ਬੈਠੇ ਰਹੀਏ ਤੇ ਕੋਈ ਵੀ ਆ ਕੇ ਸਾਡੇ ਤੇ ਡੰਡਾ ਬਰਸਾਏਗਾ। ਜਿਵੇਂ ਹੁਣ ਇਹ ਸਰਕਾਰਾਂ ਧੱਕਾ ਕਰ ਰਹੀਆਂ ਨੇ, ਸਰਕਾਰਾਂ ਧੱਕਾ ਇੱਥੇ ਤੱਕ ਕਰਦੀਆਂ ਨੇ ਕਿ ਜਿਹੜਾ ਖਾਣੇ ਜ਼ਿਮੀਂਦਾਰ ਜਿਹਦੇ ਕੋਲ ਦਾਣੇ ਹੈਗੇ ਨੇ ਉਹਨੂੰ ਤਾਂ ਦਾਣੇ ਮਿਲ ਰਹੇ ਨੇ, ਤੇ ਮੇਰੇ ਕੋਲ ਜ਼ਿਮੀਂ ਜ਼ਿਆਦਾ, ਮੇਰੇ ਕੁਛ ਵੀ ਨਹੀਂ, ਮੈਨੂੰ ਸਰਕਾਰ ਕੁਛ ਵੀ ਨਹੀਂ ਦੇ ਰਹੀ। ਅਸੀਂ ਵੋਟ ਵੀ ਛੱਡਦੀ ਸਰਕਾਰ ਨੂੰ ਪਾਉਣੀ। ਕਹਿੰਦੇ ਖਾਲਸਾ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ। ਤੁਸੀਂ ਬਾਗੀ ਹੋ ਕਿ ਬਾਦਸ਼ਾਹ ਹੋ? ਅਸੀਂ ਬਾਦਸ਼ਾਹ ਦੇ ਵੀ ਬਾਦਸ਼ਾਹ ਹੈ, ਕਿਉਂ ਮੇਰਾ ਪਿਤਾ ਨਿਰੰਕਾਰ ਹੈ। ਉਹਨੇ ਬਾਦਸ਼ਾਹ ਦੇ ਬਾਦਸ਼ਾਹ ਸਾਜੇ ਨੇ, ਕਿਉਂਕਿ ਉਹ ਆਪਣੇ ਆਪ ਤੋਂ ਹੈ। ਉਹ ਤਾਂ ਉਹਦੀ ਤਾਂ ਗੱਲ ਹੀ ਛੱਡੋ। ਸਤਿਗੁਰੂ ਜੀ ਤਾਂ ਜਿਹੜੇ ਬਾਦਸ਼ਾਹ ਦੇ ਬਖਸ਼ੇ ਹੋਏ ਨੇ, ਉਹ ਬਾਦਸ਼ਾਹ ਦੇ ਬਾਦਸ਼ਾਹ ਇਹ ਕੀ ਨੇ, ਟੋਬੇ ਦੇ ਡੱਡੂ ਨੇ ਤੇ ਸਾਰੇ ਇਕੱਠੇ ਹੋਏ। ਇਹਨਾਂ ਨੂੰ ਕਿਤੇ ਸ਼ਰਮ ਹੈਗੀ ਆ ਵੀ ਇਨਸਾਨ ਹੈਗਾ ਜਿਹੜਾ, ਉਹ ਸਾਰਿਆਂ ਦੀ ਜੋਤ ਉਹਦੀ ਪਰਮੇਸ਼ਰ ਦੀ ਆ। ਤੇ ਅਸੀਂ ਵੱਖਰਾ ਸਮਝਦੇ, ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ MLA ਹਾਂ ਜੀ, ਮੈਂ ਪਟਵਾਰੀ ਹਾਂ ਜੀ, ਫਲਵਾਣਾ। ਕੋਈ ਕਿੱਥੋਂ ਉਪਜੇ ਹੈਗੇ? ਏਕ ਨੂਰ ਤੇ ਸਭ ਜੋ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਕੋਈ ਮੰਦਾ ਨਹੀਂ, ਕੋਈ ਚੰਗਾ ਨਹੀਂ। ਇਹ ਚੰਗੇ ਮੰਦੇ ਕਿਉਂ ਬਣੇ ਆ? ਇਹ ਖੇਲ ਨਿਰੰਕਾਰ ਦੀ ਹੁਣ ਸ੍ਰਿਸ਼ਟੀ ਨੂੰ ਲੈ ਕਰਨ ਦੀ ਉਹਨੇ ਖੇਲ ਰਚ ਦਿੱਤੀ। ਸ੍ਰਿਸ਼ਟੀ ਵੱਧ ਗਈ, ਪਾਪ ਵੱਧ ਗਿਆ, ਤੇ ਸਤਿਗੁਰ ਨੇ ਖੇਲ ਰਚਦੀ ਵੀ ਇਹਨੂੰ ਸਮਾਪਤੀ ਕਰੋ। ਹੁਣ ਤੁਸੀਂ ਇੱਥੇ ਜਿਵੇਂ ਆਏ ਹੋ, ਇੱਥੇ ਸੇਵਾ ਕਰ ਰਹੇ ਹੋ ਜਾਂ ਫਿਰ ਇਹਦੇ ਕੋਈ ਪੈਸੇ ਲੈਂਦੇ ਹੋ? ਕਿੱਦਾਂ? ਪੈਸੇ ਨਹੀਂ ਅਸੀਂ ਲੈਂਦੇ, ਅਸੀਂ ਇਹਦੇ ਸਹਿਯੋਗ ਨਾਲ ਸੇਵਾ ਕਰਦੇ ਹਾਂ। ਗੁਰੂ ਘਰ ਨਿਰੰਕਾਰ ਸੇ ਸੱਚਖੰਡ, ਅਸੀਂ ਉੱਥੇ ਵੀ ਹਜ਼ੂਰ ਸਾਹਿਬ ਵੀ ਸੇਵਾ ਕਰ ਰਹੇ ਹਾਂ, ਵੀ 25 ਸਾਲ ਸੇਵਾ ਕਰਕੇ ਆਏ ਅਸੀਂ ਉੱਥੇ। ਤੇ ਉੱਥੋਂ ਸਾਨੂੰ ਹੁਕਮ ਹੋਇਆ ਸੀ ਵੀ ਤੂੰ ਜਾ ਪੰਜਾਬ, ਤੇ ਸਾਡੇ ਪਿੰਡ ਦੇ ਰੋਡ ਦੇ ਉੱਤੇ ਜਗ੍ਹਾ ਹੈਗੀ ਸਾਈਡ ਤੇ, ਵੀ ਉਹ ਸ਼ਹੀਦੀ ਜਗ੍ਹਾ, ਉੱਥੇ ਲੰਗਰ ਸਥਾਨ ਬਣਾਓ ਤੇ ਲੰਗਰ ਚਲਾਓ। ਹੁਕਮ ਕਿਹਨੇ ਕੀਤਾ ਸੀ ਤੁਹਾਨੂੰ? ਸਤਿਗੁਰ ਨੇ ਕੀਤਾ ਸੀ ਮੈਨੂੰ। ਇੱਥੇ ਆਏ ਹੋ, ਇੱਥੇ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ, ਇੱਥੇ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ। ਕਿੰਨੇ ਦਿਨਾਂ ਤੋਂ ਇੱਥੇ ਹੋਗੇ? 5-4 ਦਿਨ ਤੋਂ ਅਸੀਂ ਇੱਥੇ ਹੀ ਹੈਗੇ, ਕਿਉਂਕਿ ਅਸੀਂ ਸ਼ਾਸਤਰਾਂ ਦੀ ਸੇਵਾ ਕਰਦੇ ਸੀ। ਦਿੱਲੀ ਵੀ ਗਏ ਸੀ। ਸਾਡਾ ਤਾਂ ਪੰਥ ਦੀ ਸੇਵਾ ਨਾਲ ਮਤਲਬ ਹੈ। ਪੰਥ ਦੀ ਸੇਵਾ ਨਾਲ ਮਤਲਬ ਆ। ਤੁਸੀਂ ਇੱਥੇ ਜਿਹੜਾ ਇਹ ਨਾਲੇ ਕਹਿੰਦੇ ਵੀ ਸਰਕਾਰ ਦੇ ਵੱਲੋਂ ਜਿਹੜੇ ਬੈਨ ਕਰ ਦਿੱਤੇ ਗਏ ਨੇ ਹਥਿਆਰ ਨੇ ਜਿਹੜੇ, ਉਹ ਰੱਖਣੇ ਨਹੀਂ ਚਾਹੀਦੇ। ਕਿਉਂ ਬੈਨ? ਇਹਨਾਂ ਨੇ ਆਪੇ ਤਰਸੂਲ ਬੈਨ ਕਰ ਦਿੱਤੇ। ਜਿਹੜੇ ਕਹਿੰਦੇ ਨੇ ਬੰਮੇ ਵੀ ਹਿੰਦੂ ਧਰਮ ਦੇ ਕਹਿੰਦੇ ਹੈਗੇ ਵੀ ਸਿੱਖਾਂ ਨਹੀਂ ਰੱਖ ਨਹੀਂ ਸਕਦੇ, ਇਹ ਤਰਸੂਲ ਨਹੀਂ ਰੱਖੇ ਬੈਠੇ ਆਪਣੇ। ਇਹ ਤਾਂ ਕਹਿੰਦੇ ਟੋਕੇ ਗੰਡਾਸੀਆਂ ਉਹ ਚੱਕੋ, ਕੋਈ ਕੁਹਾੜੀਆਂ ਚੱਕੋ। ਤੇ ਸਿੱਖ ਦਾ ਤਾਂ ਧਰਮ ਹੈਗਾ ਇਹ, ਸਾਨੂੰ ਤਾਂ ਧਰਮ ਦੀ ਨਿਸ਼ਾਨੀ ਸਾਡੇ ਪੀਰ ਹੈਗੇ। ਅਸੀਂ ਪੀਰਾਂ ਨਾਲ ਨਹੀਂ ਰਹਾਂਗੇ ਆਪਣੇ ਨਾਲ। ਕਈ ਜਿਹੜੀ ਪੰਜਾਬ ਦੀ ਸਰਕਾਰ ਆ ਉਹਨੇ ਪਰਚੇ ਵੀ ਪਾਏ ਨੇ ਕਈ ਲੋਕਾਂ ਦੇ ਉੱਪਰ ਜਿਹੜੇ ਸ਼ਾਸਤਰਾਂ ਦੀ ਗੱਲ ਕਰਦੇ ਨੇ ਜਾਂ ਜਿਹੜੇ ਸ਼ਾਸਤਰ ਰੱਖਦੇ ਨੇ। ਸਾਨੂੰ ਪੰਥ ਖਾਲਸੇ ਦਾ ਹੁਕਮ ਹੈ, ਆਹ ਦੇਖੋ ਪੜ੍ਹ ਲਓ। ਇਹ ਪੰਥ ਖਾਲਸੇ ਨੇ ਆਪ ਦਿੱਤਾ ਸਾਨੂੰ ਵੀ ਤੂੰ ਗੁਰੂ ਘਰਾਂ 'ਚ ਸੇਵਾ ਕਰਦੇ ਸੀ। ਅਸੀਂ ਕਹਿੰਦੇ ਆਹ ਸ਼ਾਸਤਰ ਅਸੀਂ ਦਿੱਤੀ ਨਾ, ਤੂੰ ਸੇਵਾ ਰੱਖ ਵੀ ਸਕਦਾ, ਵੇਚ ਵੀ ਸਕਦਾ ਸ਼ਾਸਤਰ, ਕਿ ਮੈਨੂੰ ਵੀ ਸੇਵਾ ਕਰ ਸਕਦੇ। ਜਿਹੜਾ ਕੋਈ ਗਰੀਬ ਆ ਸਿੱਖ, ਉਹਨੂੰ ਜੇ ਕੋਈ ਤੂੰ ਸ਼ਾਸਤਰ ਵੀ ਦੇ ਸਕਦਾ ਹੈਗਾ। ਅਸੀਂ ਵੇਚਦੇ ਨਹੀਂ ਸ਼ਾਸਤਰ, ਅਸੀਂ ਸੇਵਾ ਕਰਦੇ ਹਾਂ। ਸ਼ਾਸਤਰਾਂ ਦੀ ਵੀ ਸੇਵਾ ਕਰਕੇ ਜੋ ਮੈਨੂੰ ਸੰਗਤ ਸੇਵਾ ਦੇਊਗੀ, ਉਹਦੇ ਨਾਲ ਮੈਂ ਸ਼ਾਸਤਰ ਇਹਨਾਂ ਨੂੰ ਲੈ ਕੇ ਦੇਵਾਂਗਾ ਕਿ ਆਪਣੇ ਸਰੀਰ ਦੀ, ਆਪਣੀ ਜੀਵਨ ਦੀ ਰੱਖਿਆ ਕਰੋ।
मजलूमान की रक्षा करो, जो अत्याचार करता वो उल्ट चलो, जो सही सलाम चलता चाहे वो मुसलमान है चाहे हिंदू है ईसाई है कोई है ਉਹਨੂੰ नहीं कुछ कहना। ਜੀ ਬਿਲਕੁਲ। ਤਾਂ ਅਸੀਂ ਇੱਥੇ ਮੁਲਾਕਾਤ ਤਾਂ ਉਹ ਕਰੀ ਆ ਅੱਜ ਕੌਮੀ ਇਨਸਾਫ ਮੋਰਚੇ ਦੇ ਵਿੱਚ ਆ। ਅਸੀਂ ਉਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ, ਜਿਹੜੀਆਂ ਤਸਵੀਰਾਂ ਅੱਜ ਇੱਥੇ ਅਸੀਂ ਦੇਖੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅੱਗੇ ਚੱਲਦੇ ਆ ਕਿਸੇ ਹੋਰ ਨੌਜਵਾਨ ਦੇ ਨਾਲ, ਕਿਸੇ ਬਜ਼ੁਰਗ ਦੇ ਨਾਲ ਗੱਲਬਾਤ ਕਰਦੇ ਆ। ਜਿਵੇਂ ਕਿਸਾਨ ਅੰਦੋਲਨ ਦੀਆਂ ਸਟੇਜਾਂ ਦੇ ਉੱਪਰ ਬੜਿਆਂ ਨੂੰ ਭੰਡਿਆ ਗਿਆ, ਪਰ ਇੱਥੇ ਕੁਛ ਇਦਾਂ ਦਾ ਤਾਂ ਨਹੀਂ ਹੋ ਰਿਹਾ। ਮਾਕੇ ਜਿਹਦੇ ਧਾਮੀ ਸਾਹਿਬ ਆਏ ਉਹਦੇ ਥੋੜਾ ਜਿਹਾ ਨੌਜਵਾਨ ਕੀ ਅਗਰੈਸਿਵ ਹੋਏ, ਉਹ ਗਲਤੀ ਵੀ ਹੈਗੀ, ਅਸੀਂ ਕਹਿੰਦੇ ਵੀ ਹੈਗੇ ਆ। ਪਰ ਸਵਾਲ ਜਿਹੜੇ ਹੈਗੇ ਜੇਕਰ ਤੁਹਾਡੇ ਜਵਾਬ ਤੁਹਾਡੇ ਕੋਲੇ ਨਹੀਂ ਹੈਗੇ ਫਿਰ ਮੋਰਚੇ 'ਚ ਆਉਣ ਦੀ ਕੋਈ ਲੋੜ ਨਹੀਂ ਹੈ। ਮੈਂ ਅਸੀਂ ਬੇਨਤੀ ਵੀ ਕੀਤੀ ਸੀ ਉਹਨਾਂ ਨੂੰ, ਇੱਕ ਦਿਨ ਪਹਿਲਾਂ ਮਨਾ ਕਰਤਾ ਸੀ ਵੀ ਤੁਸੀਂ ਆਇਓ ਨਾ, ਅਸੀਂ ਬੈਠ ਕੇ ਮੀਟਿੰਗ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਨਾ ਆਇਓ। ਵੀ ਉਹਨਾਂ ਨੂੰ ਭੇਜਿਆ ਗਿਆ ਕਿਸੇ ਵੱਲੋਂ, ਜਿਵੇਂ ਤੁਸੀਂ ਕਿਹਾ ਕਿ ਪਤਾ ਨਹੀਂ ਕਿਉਂ ਭੇਜਿਆ ਗਿਆ। ਹਰ ਬੰਦਾ ਜਾਣਦਾ ਕਿ ਇਸ ਮੋਰਚੇ ਦੀਆਂ ਜਿਹੜੀਆਂ ਮੇਨ ਮੰਗਾਂ ਨੇ ਉਹਨਾਂ ਦੇ ਨਾਲ ਬਾਦਲ ਕੇ ਜੁੜੇ ਹੋਏ ਨੇ, ਤੇ ਸਾਨੂੰ ਵਿਸ਼ਵਾਸ ਆ ਕਿ 26 ਜਨਵਰੀ ਨੂੰ ਕੀ ਹੈ ਇੱਕ ਇਹੋ ਜਿਹਾ ਨੈਰੇਟਿਵ ਸਿਰਜਿਆ ਜਾਊ ਜਿਹੜਾ ਅੱਤਵਾਦੀ ਦਾ ਟੈਗ ਆ ਦੁਨੀਆ ਦੇ ਵਿੱਚ ਮਾ ਕੇ ਸਾਡੇ ਤੇ ਕੀ ਹੈ ਬਦਨਾਮ ਕਰਨ ਖਾਤਰ ਲਾਇਆ ਨਾ, ਅਸੀਂ ਲਾ ਕੇ ਦਿਖਾਵਾਂਗੇ। ਕਹਿੰਦੇ ਖਾਲਸਾ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ। ਤੁਸੀਂ ਬਾਗੀ ਹੋ ਕਿ ਬਾਦਸ਼ਾਹ ਹੋ? ਅਸੀਂ ਬਾਦਸ਼ਾਹ ਦੇ ਵੀ ਬਾਦਸ਼ਾਹ ਹੈ, ਜਿਹੜੇ ਬਾਦਸ਼ਾਹ ਦੇ ਬਖਸ਼ੇ ਹੋਏ ਨੇ ਉਹ ਬਾਦਸ਼ਾਹ ਦੇ ਬਾਦਸ਼ਾਹ, ਇਹ ਕੀ ਨੇ ਡੋਬੇ ਤੇ ਡੱਡੂ ਨੇ ਤੇ ਸਾਰੇ ਇਕੱਠੇ ਹੋਏ ਹੋਏ। ਨਾਲੇ ਕਹਿੰਦੇ ਵੀ ਸਰਕਾਰ ਦੇ ਵੱਲੋਂ ਜਿਹੜੇ ਬੈਨ ਕਰ ਦਿੱਤੇ ਗਏ ਨੇ ਹਥਿਆਰ ਨੇ ਜਿਹੜੇ ਉਹ ਰੱਖਣੇ ਨਹੀਂ ਚਾਹੀਦੇ। ਕਿਉਂ ਬੈਨ ਇਹਨਾਂ ਨੇ ਆਪਣੇ ਤਰਸੂਲ ਬੈਨ ਕਰ ਦਿੱਤੇ, ਜਿਹੜੇ ਕਹਿੰਦੇ ਨੇ ਬੰਮ ਵੀ ਹਿੰਦੂ ਧਰਮ ਦੇ ਕਹਿੰਦੇ ਹੈਗੇ ਵੀ ਸਿੱਖਾਂ ਨਹੀਂ ਰੱਖ ਨਹੀਂ ਸਕਦੇ, ਇਹ ਤਰਸੂਲ ਨਹੀਂ ਰੱਖੇ ਬੈਠੇ ਆਪਣੇ। ਸੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਬੈਠੇ ਆ ਤਾਂ ਸਾਡੇ ਨਾਲ ਅੱਜ ਬਾਈ ਰੁਪਿੰਦਰ ਸਿੰਘ ਮੌਜੂਦ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਰੁਪਿੰਦਰ, ਪਹਿਲਾਂ ਬਹੁਤ ਬਹੁਤ ਸਵਾਗਤ ਆ। ਧੰਨਵਾਦ ਇੰਡੋਸ ਟੀਵੀ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਫਤਿਹ ਅਰਜ਼ਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਕਿੱਥੇ ਜੀ ਗੱਲਬਾਤ ਖੜੀ ਆ, ਕਿੱਥੇ ਜੀ ਪਹੁੰਚੀ ਆ? ਗੱਲਬਾਤ ਖੜੀ ਨਹੀਂ ਜੀ, ਗੱਲਬਾਤ ਅਜੇ ਤੁਰੀ ਆ। ਗੱਲਬਾਤ ਖੜੀ ਤਾਂ ਮਾ ਕੇ ਸਾਡੀ ਮੈਂ ਕਹਿਣਾ ਵੀ 30 ਸਾਲ 32 ਸਾਲ ਹੋ ਗਏ ਗੱਲ ਖੜੀ ਸੀ। ਅੱਜ ਬੰਦੀ ਸਿੰਘਾਂ ਦੀ ਰਿਹਾਈ ਪਾਸਤੇ ਅੱਜ ਪਹਿਲੀ ਵਾਰ ਕੀ ਆ ਲੋਕਾਂ ਨੇ ਆਪਦੀ ਆਪ ਕੀ ਆ ਤਹਈਆ ਕੀਤਾ, ਕਿਉਂਕਿ ਅੱਜ ਤੱਕ ਆਗੂ ਗੱਲ ਛੇੜ ਲੈਂਦੇ ਸੀ ਸਿਆਸਤ ਕਰਕੇ ਕਿ ਆਪਦੀਆਂ ਕੁਰਸੀਆਂ ਦੀ ਬੈਠ ਜਾਂਦੇ ਸੀ। ਪਰ ਇਹ ਪਹਿਲੀ ਵਾਰੀ ਹੋਇਆ ਕਿ ਲੋਕ ਆਪ ਮਾਰੇ ਇਕੱਠੇ ਹੋਇਆ ਤੇ ਸਾਡਾ ਆਗੂ ਗੁਰੂ ਗ੍ਰੰਥ ਸਾਹਿਬ ਆ। ਤੇ ਐਤਕੀ ਲੋਕਾਂ ਨੇ ਜਿਹੜੀ ਲੜਾਈ ਲੜਨੀ, ਆਰ ਪਾਰ ਦੀ ਲੜਾਈ ਲੜਨੀਆਂ, ਜਾਂ ਤਾਂ ਉਹ ਬਾਹਰ ਆਉਣਗੇ ਜਾਂ ਫਿਰ ਅਸੀਂ ਅੰਦਰ ਜਾਵਾਂਗੇ। ਇਹਦਾ ਸਪਸ਼ਟ ਰੂਪ ਦੇ ਵਿੱਚ ਕੀ ਹੈ ਧਾਰ ਕੇ ਬੈਠੇ ਦੇ ਲਾਈਨ ਖਿੱਚ ਕੇ ਲੜਾਂਗੇ। ਹੁਣ ਜਿਵੇਂ ਕਿਸਾਨ ਅੰਦੋਲਨ ਲੜਿਆ ਸੀਗਾ, ਜੀਰਾ ਅੰਦੋਲਨ ਲੜਿਆ ਗਿਆ, ਉਸੇ ਤਰੀਕੇ ਨਾਲ ਆਹ ਅੰਦੋਲਨ ਲੜਿਆ ਜਾਊ। ਤੇ ਲੋਕ ਹੁਣ ਲੜਨਾ ਸਿੱਖ ਗਏ। ਕਿਸਾਨ ਅੰਦੋਲਨ 'ਚੋਂ ਇਹੀ ਚੀਜ਼ ਸਿੱਖੇ ਆ ਵੀ ਲਾਈਨ ਖਿੱਚ ਕੇ ਹੀ ਤਾਂ ਬੈਠ ਗਏ, ਜਾਂ ਤਾਂ ਕਰਦੇ ਹੋ ਜਾਂ ਫਿਰ ਬੈਠੇ ਆ। ਕਿਸਾਨ ਅੰਦੋਲਨ 'ਚੋਂ ਹੋਰ ਵੀ ਬਹੁਤ ਕੁਝ ਸਿੱਖੇ ਹੋਵੋਗੇ ਜਿਹੜਾ ਕਿ ਸਾਹਮਣੇ ਆ ਰਿਹਾ ਹੌਲੀ ਹੌਲੀ, ਜਿਵੇਂ ਕਿਸਾਨ ਅੰਦੋਲਨ ਦੀਆਂ ਸਟੇਜਾਂ ਦੇ ਉੱਪਰ ਬੜਿਆਂ ਨੂੰ ਭੰਡਿਆ ਗਿਆ, ਪਰ ਇੱਥੇ ਕੁਛ ਇਦਾਂ ਦਾ ਤਾਂ ਨਹੀਂ ਹੋ ਰਿਹਾ? ਨਹੀਂ, ਭੰਡਣ ਭੰਡਾਉਣ ਵਾਲੀ ਗੱਲ ਬਾਈ ਜੀ ਕੁਛ ਨਹੀਂ। ਦੇਖੋ ਮੋਰਚਾ ਹੈਗਾ ਸੰਗਤ ਦਾ, ਤੇ ਇੱਥੇ ਰੋਕ ਟੋਕ ਕਿਸੇ ਨੂੰ ਨਹੀਂ, ਪਰ ਜਿਹਦੀਆਂ ਕਮਜ਼ੋਰ ਲੱਤਾਂ ਉਹ ਇੱਥੇ ਆਉਂਦਾ ਵੀ ਹੈ ਨਹੀਂ। ਜਿਹੜੇ ਕੋਈ ਆ ਵੀ ਜਾਂਦੇ ਆ ਤਾਂ ਸੰਗਤ ਜਿਹੜੀ ਹੈਗੀ ਆ ਜਾਨੀ ਜਾਨ ਹੈਗੀ ਆ, ਸੰਗਤ ਸਵਾਲ ਕਰਦੀ ਆ। ਹੁਣ ਕਈ ਲੋਕ ਸਾਨੂੰ ਪੁੱਛਦੇ ਆ ਕਿ ਜੇ ਅਸੀਂ ਆ ਜਾਈਏ ਤਾਂ ਅਸੀਂ ਇੱਕੋ ਗੱਲ ਕਹਿੰਦੇ ਹੁੰਦੇ ਵੀ ਆ ਜਾਓ, ਪਰ ਲੋਕਾਂ ਦੇ ਸਵਾਲਾਂ ਦੇ ਜੇ ਜਵਾਬ ਹੈਗੇ ਆ ਤਾਂ ਆਇਓ, ਕਿਉਂਕਿ ਇਹ ਮੋਰਚਾ ਸੰਗਤ ਦਾ ਤੇ ਇੱਥੇ ਰੋਕ ਟੋਕ ਕਿਸੇ ਨੂੰ ਨਹੀਂ। ਹਾਂ, ਅਸੀਂ ਇੱਕ ਗੱਲ ਕਹਿੰਦੇ ਆ ਕਿ ਅਸੀਂ ਸਵਾਲ ਕੀ ਆ ਨੌਜਵਾਨ ਕਰਨਗੇ, ਤਾਂ ਜੇਕਰ ਨੌਜਵਾਨਾਂ ਕੋਲੇ ਸਵਾਲਾਂ ਦੇ ਜਵਾਬ ਉਸ ਦਿਨ ਕੀ ਇੱਕ ਦਿਨ ਮਾਕੇ ਜਿਹਦੇ ਧਾਮੀ ਸਾਹਿਬ ਆਏ ਉਹਦੇ ਥੋੜਾ ਜਿਹਾ ਨੌਜਵਾਨ ਕੀ ਅਗਰੈਸਿਵ ਹੋਏ, ਉਹ ਗਲਤੀ ਵੀ ਹੈਗੀ, ਅਸੀਂ ਕਹਿੰਦੇ ਵੀ ਹੈਗੇ ਆ। ਪਰ ਸਵਾਲ ਜਿਹੜੇ ਹੈਗੇ ਜੇਕਰ ਤੁਹਾਡੇ ਜਵਾਬ ਤੁਹਾਡੇ ਕੋਲੇ ਨਹੀਂ ਹੈਗੇ ਫਿਰ ਮੋਰਚੇ 'ਚ ਆਉਣ ਦੀ ਕੋਈ ਲੋੜ ਨਹੀਂ ਹੈ। ਮੈਂ ਅਸੀਂ ਬੇਨਤੀ ਵੀ ਕੀਤੀ ਸੀ ਉਹਨਾਂ ਨੂੰ, ਇੱਕ ਦਿਨ ਪਹਿਲਾਂ ਮਨਾ ਕਰਤਾ ਸੀ ਵੀ ਤੁਸੀਂ ਆਇਓ ਨਾ, ਅਸੀਂ ਬੈਠ ਕੇ ਮੀਟਿੰਗ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਨਾ ਆਇਓ। ਤੇ ਉਹਨਾਂ ਨੇ ਮੰਨ ਵੀ ਲਿਆ ਸੀ, ਪਰ ਮੈਨੂੰ ਨਹੀਂ ਪਤਾ ਕਿ ਕਿਉਂ ਇਸ ਮੋਰਚੇ ਨੂੰ ਖਰਲ ਪਾਉਣ ਵਾਸਤੇ ਉਹਨਾਂ ਨੂੰ ਭੇਜਿਆ ਗਿਆ। ਉਸ ਤੋਂ ਬਾਅਦ ਜਿਹੜਾ ਐਪੀਸੋਡ ਹੋਇਆ ਸਾਰੀ ਦੁਨੀਆ ਨੇ ਦੇਖਿਆ। ਲੱਗਦਾ ਵੀ ਉਹਨਾਂ ਨੂੰ ਭੇਜਿਆ ਗਿਆ ਕਿਸੇ ਵੱਲੋਂ, ਜਿਵੇਂ ਤੁਸੀਂ ਕਿਹਾ ਕਿ ਪਤਾ ਨਹੀਂ ਕਿਉਂ ਭੇਜਿਆ ਗਿਆ। ਬਾਈ ਜੀ ਮੈਂ ਤੁਹਾਨੂੰ ਕਹਿ ਦਿਆਂ ਕਿ ਤੁਸੀਂ ਭਾਈ ਨਾ ਆਇਓ, ਲੋਕਾਂ ਦਾ ਆਕਰੋਸ਼ ਹੈ, ਕਿਉਂਕਿ ਤੇ ਹਰ ਫੈਸਲਾ ਲੋਕਾਂ ਤੋਂ ਪੁੱਛ ਕੇ ਲੋਕਾਂ ਦੀ ਰਾਏ ਨਾਲ ਹੁੰਦਾ। ਹਰ ਬੰਦਾ ਜਾਣਦਾ ਕਿ ਇਸ ਮੋਰਚੇ ਦੀਆਂ ਜਿਹੜੀਆਂ ਮੇਨ ਮੰਗਾਂ ਨੇ ਉਹਨਾਂ ਦੇ ਨਾਲ ਬਾਦਲ ਕੇ ਜੁੜੇ ਹੋਏ ਨੇ ਤੇ ਬਾਦਲ ਕੇ ਜ਼ਿੰਮੇਵਾਰ ਨੇ। ਤੇ ਬਾਦਲਾਂ ਦਾ ਜੇ ਕੀ ਆ ਮੇਨ ਜਿਹੜਾ ਪਿਆਦਾ ਜੇ ਇੱਥੇ ਆਊਗਾ ਤਾਂ ਆਪਾਂ ਸਾਰੇ ਜਾਣਦੇ ਸੀ ਮਾਹੌਲ ਖਰਾਬ ਹੋਣਾ ਸੀ, ਇਸੇ ਕਰਕੇ ਮਨਾ ਕੀਤਾ ਸੀ। ਬਕਾਇਦਾ ਸੁਨੇਹਾ ਲੱਗਿਆ ਸੀ, ਉਹਨਾਂ ਨੇ ਕਹਿ ਵੀ ਦਿੱਤਾ ਸੀ ਵੀ ਨਹੀਂ ਆਉਂਦੇ। ਪਰਮਜੀਤ ਸਿੰਘ ਜਿਹੜੇ ਲੈ ਕੇ ਆਏ ਆ ਉਹਨਾਂ ਨੂੰ ਸੁਨੇਹਾ ਲੱਗਿਆ ਸੀ, ਉਹਨਾਂ ਨੇ ਕਹਿ ਵੀ ਦਿੱਤਾ ਸੀ ਵੀ ਨਹੀਂ ਆਉਂਦੇ। ਪਰ ਉਹੀ ਕੀ ਆ ਜਦੋਂ ਮੋਰਚੇ 'ਚ ਆਏ ਤਾਂ ਉਦੋਂ ਬਾਅਦ ਦੇਖੋ ਲੋਕਾਂ ਨੇ ਸਵਾਲ ਕਰਨੇ। ਅਸੀਂ ਵੀ ਇਹੀ ਆਖਿਆ ਸੀ ਕਿ ਜਗਤਾਰ ਸਿੰਘ ਹਵਾਰਾ ਜੀ ਦਾ ਇਹ ਮੋਰਚਾ ਲਵਾਇਆ ਹੋਇਆ ਉਹਨਾਂ ਦੇ ਨਿਰਦੇਸ਼ ਤੇ ਲੱਗਿਆ, ਗੁਰੂ ਗ੍ਰੰਥ ਸਾਹਿਬ ਅਗਵਾਈ ਕਰਦੇ ਆ। ਜੇ ਤਾਂ ਤੁਸੀਂ ਉਹਨਾਂ ਨੂੰ ਜਥੇਦਾਰ ਮੰਨਦੇ ਹੋ ਤਾਂ ਇਸ ਮੋਰਚੇ ਦੀ ਤੁਹਾਡੀ ਕੀ ਆ ਸਪੋਰਟ ਵੀ ਹੈਗੀ ਆ ਤੇ ਬਾਦਲ ਕਿਆਂ ਨੂੰ ਦੋਸ਼ੀ ਮੰਨਦੇ ਹੋ, ਕਿਉਂਕਿ ਸੰਗਤ ਨੇ ਜਕਾਰਾ ਲਾਇਆ ਸੀ ਬਾਦਲ ਕਿਆਂ ਦੇ ਨਾਂ ਤੇ ਵੀ ਬਾਦਲ ਕੇ ਦੋਸ਼ੀ ਨੇ। ਇਹੀ ਮੇਨ ਕਾਰਨ ਆ। ਬਾਕੀ ਸੰਗਤ ਬਾਈ ਜੀ ਜਿਵੇਂ ਚੜ੍ਹਦੀ ਕਲਾ 'ਚ ਚੱਲ ਰਹੇ ਆ ਤੇ ਸਾਨੂੰ ਵਿਸ਼ਵਾਸ ਆ ਕਿ 26 ਜਨਵਰੀ ਨੂੰ ਕੀ ਹੈ ਇੱਕ ਇਹੋ ਜਿਹਾ ਨੈਰੇਟਿਵ ਸਿਰਜਿਆ ਜਾਊ ਜਿਹੜਾ ਅੱਤਵਾਦੀ ਦਾ ਟੈਗ ਆ ਦੁਨੀਆ ਦੇ ਵਿੱਚ ਮਾ ਕੇ ਸਾਡੇ ਤੇ ਕੀ ਆ ਬਦਨਾਮ ਕਰਨ ਖਾਤਰ ਲਾਇਆ ਨਾ, ਅਸੀਂ ਲਾ ਕੇ ਦਿਖਾਵਾਂਗੇ। ਸਮੁੱਚੀ ਕੌਮ ਨੇ ਕੀ ਅਸੀਂ ਚੈਲੰਜ ਦੇਵਾਂਗੇ ਹੁਕਮਰਾਨਾਂ ਦੇ ਖਿਲਾਫ। ਸਾਡਾ ਕੋਈ ਸੰਵਿਧਾਨ ਦਾ ਵਿਰੋਧ ਨਹੀਂ, ਪਰ ਸੰਵਿਧਾਨ ਨੂੰ ਪੈਰਾਂ 'ਚ ਰੋਲ ਕੇ ਸਾਡੇ ਤੇ ਰਾਜ ਕਰ ਰਹੀਆਂ ਸਰਕਾਰਾਂ ਦੇ ਖਿਲਾਫ ਇਹ ਕੀ ਆ ਸਾਡਾ ਮਾਰਚ ਆ।
ਕਿਉਂਕਿ 30 ਸਾਲਾਂ ਤੋਂ ਬੰਦਾ ਯਾਰ ਜੇਲ੍ਹ 'ਚ ਬੰਦ ਹੋਵੇ, 22 ਸਾਲ ਬੰਦੇ ਦਾ ਚਲਾਨ ਨਾ ਪੇਸ਼ ਹੋਵੇ, ਸ਼ਰਮ ਵਾਲੀ ਗੱਲ ਆ। ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦਾ, ਤੁਸੀਂ 24 ਘੰਟੇ ਆਪਦੇ ਆਪ ਨੂੰ ਜਿੰਦਾ ਮਾਰ ਕੇ ਅੰਦਰ ਬੈਠ ਕੇ ਦੇਖੋ ਯਾਰ। ਤੇ ਜਿਹੜੇ 30 ਸਾਲਾਂ ਦੇ ਬੈਠੇ ਆ, ਕਿਹਦੇ ਮਾਰੇ ਬੈਠੇ ਆ? ਤਾਂ 26 ਤਰੀਕ ਨੂੰ ਜਿਹੜਾ ਘਰੇ ਬੈਠ ਗਿਆ ਨਾ, ਮੈਂ ਕਹਿੰਦਾ ਉਹ ਸਿੱਖ ਵੀ ਹੈ ਨਹੀਂ, ਕਿਉਂਕਿ ਜਿਹੜੀ ਲੜਾਈ ਆ ਇਹ ਸਾਡੀ ਹੋਣ ਦੀ ਵੀ ਲੜਾਈ ਆ, ਸਾਡੇ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਦੀ ਲੜਾਈ ਆ। ਫਿਰ ਬਿਨਾਂ ਗੱਲ ਤੋਂ ਐਵੇਂ ਨਾ ਮੁੜ ਕੇ ਕਹੀ ਜਾਇਆ ਕਰੋ ਕਿ ਸਾਡੇ ਨਾਲ ਫਲਾਨਾ ਇਹ ਕਰਦਾ, ਆਹ ਧੱਕੇ ਹੁੰਦੇ ਆ, ਸਰਸੇ ਵਾਲਾ ਬਾਹਰ ਆ ਗਿਆ। ਅਗਲੇ ਇਕੱਠੇ ਨੇ, ਉਪਦੇਸ਼ ਸਾਡੇ ਗੁਰੂ ਦਾ, ਸਾਡਾ ਗੁਰੂ ਕਹਿੰਦਾ ਹੋ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਈ। ਤਾਂ ਇਕੱਠੇ ਸਾਨੂੰ ਹੋਣ ਦੀ ਲੋੜ ਆ। ਸਾਡੇ ਗੁਰੂ ਦਾ ਕੀ ਆ, ਮੈਂ ਕਹਿੰਦਾ ਸਾਡਾ ਪੈਸਾ ਜਿਹੜਾ ਆਗੂ ਹੈ ਨਾ ਗੁਰੂ ਗ੍ਰੰਥ ਸਾਹਿਬ, ਸਾਡੇ ਹਰ ਸਵਾਲ ਦਾ ਜਵਾਬ ਦੇਣ ਦੇ ਸਮਰੱਥ ਆ। ਅੱਜ ਕਿਸੇ ਕੋਲੇ ਕੋਈ ਆਗੂ ਹੈ ਨਹੀਂ ਜਿਹੜਾ ਸਵਾਲ ਦਾ ਹਰੇਕ ਦਾ ਜਵਾਬ ਦੇ ਸਕਦਾ ਹੋਵੇ। ਤਾਂ ਸਾਡੀ ਅਗਵਾਈ ਕਰ ਰਹੇ ਆ ਤੇ ਪੂਰੀ ਸੰਗਤ ਸੇਵਾਦਾਰ ਦੇ ਤੌਰ ਤੇ ਲਾਈਨ ਖਿੱਚ ਕੇ ਬੈਠੀ ਆ ਤੇ ਦੇਖਾਂਗੇ ਕੀ ਬਣਦਾ। ਤਾਂ ਉਹਨਾਂ ਦਾ ਕਹਿਣਾ ਹੈਗਾ ਕਿ 26 ਜਨਵਰੀ 2023 ਨੂੰ ਜਿਹੜਾ ਕਿ ਲੋਕਾਂ ਨੂੰ ਦੱਸਿਆ ਜਾਣਾ ਕਿ ਸੰਵਿਧਾਨ ਦੇ ਵਿੱਚ ਜੋ ਲਿਖਿਆ ਉਸ ਦੇ ਅਕੋਰਡਿੰਗ ਸਾਡੇ ਨਾਲ ਧੱਕਾ ਹੋ ਰਿਹਾ, ਸਾਡੀ ਕੌਮ ਦੇ ਨਾਲ ਧੱਕਾ ਹੋ ਰਿਹਾ। ਤਾਂ ਦੇਖਣ ਵਾਲੀ ਗੱਲ ਇਹ ਹੈ ਕਿ ਆਖਰ 26 ਤਰੀਕ ਨੂੰ ਅਜਿਹਾ ਕੀ ਹੋਵੇਗਾ ਕਿ ਜਿਹੜਾ ਬਾਰ-ਬਾਰ 26 ਜਨਵਰੀ ਤੇ ਜ਼ੋਰ ਦਿੱਤਾ ਜਾ ਰਿਹਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਜਦੋਂ ਅਸੀਂ ਸਿੱਖ ਰਾਜਨੀਤੀ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਇੱਕ ਤੁਕਾਂ ਆਉਂਦੀਆਂ ਨੇ, ਜਿਹੜੀਆਂ ਤੁਕਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਜਿਸ ਦੇ ਵਿੱਚ ਕਿਹਾ ਜਾਂਦਾ ਕਿ ਸ਼੍ਰੀ ਮੁੱਖ ਵਾਕ ਪੰਨਿਓ ਗਰੀਬ ਨਵਾਜ਼ ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾ ਨਾ ਧਰਮ ਚੱਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਤਾਂ ਇਹ ਅਸੀਂ ਤੁਹਾਡੇ ਨਾਲ ਤਾਂ ਜਿਹੜੀਆਂ ਤੁਕਾਂ ਨੇ ਉਹ ਸਾਂਝੀਆਂ ਕੀਤੀਆਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਸ਼ਾਸਤਰਾਂ ਦੀ ਜਿਹੜੀ ਕਿ ਸੇਵਾ ਕੀਤੀ ਜਾ ਰਹੀ ਹੈ, ਜਿਹੜੀਆਂ ਕਿਰਪਾਨਾਂ ਨੇ, ਖੰਡੇ ਨੇ, ਉਹਨਾਂ ਨੂੰ ਤਿੱਖਿਆਂ ਕਰਨ ਦੀ ਜਿਹੜੀ ਕਿ ਕੌਮੀ ਇਨਸਾਫ ਮੋਰਚੇ ਦੇ ਵਿੱਚ ਸੇਵਾ ਕੀਤੀ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਇਸ ਵਕਤ ਜਿਹੜੀਆਂ ਕਰਦਾਂ ਨੇ ਉਹਨਾਂ ਨੂੰ ਤਿੱਖਿਆ ਕਰਿਆ ਜਾ ਰਿਹਾ, ਕਰਦਾਂ ਨੂੰ ਤਿੱਖਿਆ ਕਰਿਆ ਜਾ ਰਿਹਾ, ਕਿਉਂਕਿ ਇੱਥੇ ਲੰਗਰ ਦੀ ਜਿਹੜੀ ਸੇਵਾ ਗੀ ਉਹ ਵੀ ਚੱਲਦੀ ਆ ਨਾਲ ਜਿੱਥੇ ਸੰਗਤ ਦੀ ਸੇਵਾ ਗੀ ਉੱਥੇ ਪੰਗਤ ਦੀ ਸੇਵਾ ਵੀ ਨਾਲ ਦੀ ਨਾਲ ਹੁੰਦੀ ਰਹਿੰਦੀ ਆ। ਤਾਂ ਸਾਡੇ ਨਾਲ ਨਿਹੰਗ ਸਿੰਘ ਮੌਜੂਦ ਨੇ ਜਿਹੜੇ ਇੱਥੇ ਲਗਾਤਾਰ ਇਹ ਸੇਵਾ ਨੂੰ ਸਮਰਪਿਤ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕੀ ਨਾਮ ਆ, ਕਿੱਥੋਂ ਹੋ ਤੁਸੀਂ, ਤੁਹਾਡਾ ਕਿਹੜਾ ਏਰੀਆ ਹੈਗਾ? ਮੇਰਾ ਏਰੀਆ ਮੋਹਾਲੀ ਹੈ। ਨਾ ਸਾਡਾ ਸੰਤ ਬਾਬਾ ਅਜਮੇਰ ਸਿੰਘ ਖਾਲਸਾ ਤਾਂ ਹੈ ਕਿ ਮਹਾਂਪੁਰਖਾਂ ਦੀ ਪੱਗ ਮਿਲੀ ਹੈ ਮੈਨੂੰ। ਪੱਗ ਵੀ ਇੱਦਾਂ ਮਿਲੀ ਹੈ, ਮਹਾਂਪੁਰਖ ਕਹਿੰਦੇ ਜੇ ਸਾਧੂ ਬਣਨਾ ਸੀਸ ਲੱਗਣਗੇ। ਹੁਣ ਸਿੱਖੀ ਦੇ ਵਿੱਚ ਸਾਧੂ ਮਹਾਤਮਾ ਨੇ ਬੋਲ ਦਿੱਤਾ, ਬ੍ਰਹਮ ਗਿਆਨੀ ਜੀ ਸਰੀਰ ਨੂੰ ਛੱਡ ਕੇ ਚਲੇ ਜਾਂਦੇ, ਸਰੀਰ 'ਚ ਆ ਜਾਂਦੇ ਸੀਗੇ। ਤਾਂ ਉਹਨਾਂ ਨੇ ਕਿਹਾ ਵੀ ਜੇ ਸਾਧੂ ਬਣਨਾ ਸੀਸ ਲੱਗਣਗੇ, ਮਹਾਂਪੁਰਖੋ ਖੈਰ ਪਾਓ ਝੋਲੀ 'ਚ, ਤੁਸੀਂ ਲਾਏ ਸਾਨੂੰ ਵੀ ਲਾਉਣੇ ਪੈਣੇ ਆ। ਤੇ ਗੁਰੂਆਂ ਨੇ ਸਾਡਿਆਂ ਨੇ ਸੀਸ ਲਾਏ ਨੇ, ਸਾਹਿਬਜ਼ਾਦਿਆਂ ਨੇ ਸੀਸ ਲਾਏ ਨੇ, ਤੇ ਸਾਨੂੰ ਵੀ ਲਾਣੇ ਪੈਣੇ, ਤਾਂ ਇਹ ਕੌਮ ਬਚੇਗੀ। ਜਿਵੇਂ ਗੁਰਬਾਣੀ ਦੀਆਂ ਤੁਕਾਂ ਜਦੋਂ ਮੈਂ ਸ਼ੁਰੂਆਤ ਕਰੀ ਸੀ ਤਾਂ ਉਦੋਂ ਪੜ੍ਹ ਰਿਹਾ ਸੀ ਕਿ ਸ਼ਾਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਤੁਸੀਂ ਇੱਥੇ ਸ਼ਾਸਤਰਾਂ ਦੀ ਸੇਵਾ ਕਰ ਰਹੇ ਹੋ? ਹਾਂ ਜੀ, ਸ਼ਾਸਤਰਾਂ ਦੀ ਸੇਵਾ ਕਰਦੇ। ਜੇ ਅਸੀਂ ਇਕੱਲੀ ਮਾਲਾ ਲੈ ਕੇ ਬੈਠੇ ਰਹੀਏ ਤੇ ਕੋਈ ਵੀ ਆ ਕੇ ਸਾਡੇ ਤੇ ਡੰਡਾ ਬਰਸਾਏਗਾ। ਜਿਵੇਂ ਹੁਣ ਇਹ ਸਰਕਾਰਾਂ ਧੱਕਾ ਕਰ ਰਹੀਆਂ ਨੇ, ਸਰਕਾਰਾਂ ਧੱਕਾ ਇੱਥੇ ਤੱਕ ਕਰਦੀਆਂ ਨੇ ਕਿ ਜਿਹੜਾ ਖਾਣੇ ਜ਼ਿਮੀਂਦਾਰ ਜਿਹਦੇ ਕੋਲ ਦਾਣੇ ਹੈਗੇ ਨੇ ਉਹਨੂੰ ਤਾਂ ਦਾਣੇ ਮਿਲ ਰਹੇ ਨੇ, ਤੇ ਮੇਰੇ ਕੋਲ ਜ਼ਮੀਨ ਜ਼ਿਆਦਾ, ਮੇਰੇ ਕੁਛ ਵੀ ਨਹੀਂ, ਮੈਨੂੰ ਸਰਕਾਰ ਕੁਛ ਵੀ ਨਹੀਂ ਦੇ ਰਹੀ। ਅਸੀਂ ਵੋਟ ਵੀ ਛੱਡਦੀ ਸਰਕਾਰ ਨੂੰ ਪਾਉਣੀ। ਕਹਿੰਦੇ ਖਾਲਸਾ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ। ਤੁਸੀਂ ਬਾਗੀ ਹੋ ਕਿ ਬਾਦਸ਼ਾਹ ਹੋ? ਅਸੀਂ ਬਾਦਸ਼ਾਹ ਦੇ ਵੀ ਬਾਦਸ਼ਾਹ ਹੈ, ਕਿਉਂ ਮੇਰਾ ਪਿਤਾ ਨਿਰੰਕਾਰ ਹੈ। ਉਹਨੇ ਬਾਦਸ਼ਾਹ ਦੇ ਬਾਦਸ਼ਾਹ ਸਾਜੇ ਨੇ, ਕਿਉਂਕਿ ਉਹ ਆਪਣੇ ਆਪ ਤੋਂ ਹੈ। ਉਹ ਤਾਂ ਉਹਦੀ ਤਾਂ ਗੱਲ ਹੀ ਛੱਡੋ। ਸਤਿਗੁਰੂ ਜੀ ਤਾਂ ਜਿਹੜੇ ਪਾਤਸ਼ਾਹ ਦੇ ਬਖਸ਼ੇ ਹੋਏ ਨੇ, ਉਹ ਪਾਤਸ਼ਾਹ ਦੇ ਪਾਤਸ਼ਾਹ ਇਹ ਕੀ ਨੇ, ਟੋਬੇ ਦੇ ਡੱਡੂ ਨੇ ਤੇ ਸਾਰੇ ਇਕੱਠੇ ਹੋਏ। ਇਹਨਾਂ ਨੂੰ ਕੀਤੀ ਸ਼ਰਮ ਹੈਗੀ ਆ ਵੀ ਇਨਸਾਨ ਹੈਗਾ ਜਿਹੜਾ ਉਹ ਸਾਰਿਆਂ ਦੀ ਜੋਤ ਉਹਦੀ ਪਰਮੇਸ਼ਰ ਦੀ ਆ। ਤੇ ਅਸੀਂ ਵੱਖਰਾ ਸਮਝਦੇ, ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ MLA ਹਾਂ ਜੀ, ਮੈਂ ਪਟਵਾਰੀ ਹਾਂ ਜੀ, ਫਲਵਾਣਾ। ਕੋਈ ਕਿੱਥੋਂ ਉਪਜੇ ਹੈਗੇ? ਇੱਕ ਨੂਰ ਤੇ ਸਭ ਜੋ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਕੋਈ ਮੰਦਾ ਨਹੀਂ, ਕੋਈ ਚੰਗਾ ਨਹੀਂ। ਇਹ ਚੰਗੇ ਮੰਦੇ ਕਿਉਂ ਬਣੇ ਆ? ਇਹ ਖੇਲ ਨਿਰੰਕਾਰ ਦੀ ਹੁਣ ਸ੍ਰਿਸ਼ਟੀ ਨੂੰ ਲੈ ਕਰਨ ਦੀ ਉਹਨੇ ਖੇਲ ਰਚ ਦਿੱਤੀ। ਸ੍ਰਿਸ਼ਟੀ ਵੱਧ ਗਈ, ਪਾਪ ਵੱਧ ਗਿਆ, ਤੇ ਸਤਿਗੁਰ ਨੇ ਖੇਲ ਰਚਦੀ ਵੀ ਇਹਨੂੰ ਸਮਾਪਤੀ ਕਰੋ। ਹੁਣ ਤੁਸੀਂ ਇੱਥੇ ਜਿਵੇਂ ਆਏ ਹੋ, ਇੱਥੇ ਸੇਵਾ ਕਰ ਰਹੇ ਹੋ ਜਾਂ ਫਿਰ ਇਹਦੇ ਕੋਈ ਪੈਸੇ ਲੈਂਦੇ ਹੋ, ਕਿੱਦਾਂ? ਪੈਸੇ ਨਹੀਂ ਅਸੀਂ ਲੈਂਦੇ, ਅਸੀਂ ਇਹਦੇ ਸਹਿਯੋਗ ਨਾਲ ਸੇਵਾ ਕਰਦੇ ਹਾਂ। ਗੁਰੂ ਘਰ ਨਿਰੰਕਾਰ ਸੇ ਸੱਚਖੰਡ, ਅਸੀਂ ਉੱਥੇ ਵੀ ਹਜ਼ੂਰ ਸਾਹਿਬ ਵੀ ਸੇਵਾ ਕਰ ਰਹੇ ਹਾਂ, ਵੀ 25 ਸਾਲ ਸੇਵਾ ਕਰਕੇ ਆਏ ਅਸੀਂ ਉੱਥੇ। ਤੇ ਉੱਥੋਂ ਸਾਨੂੰ ਹੁਕਮ ਹੋਇਆ ਸੀ ਵੀ ਤੂੰ ਜਾ ਪੰਜਾਬ, ਤੇ ਸਾਡੇ ਪਿੰਡ ਦੇ ਰੋਡ ਦੇ ਉੱਤੇ ਜਗ੍ਹਾ ਹੈਗੀ ਸਾਈਡ ਤੇ, ਵੀ ਉਹ ਸ਼ਹੀਦੀ ਜਗ੍ਹਾ, ਉੱਥੇ ਲੰਗਰ ਸਥਾਨ ਬਣਾਓ ਤੇ ਲੰਗਰ ਚਲਾਓ। ਹੁਕਮ ਕਿਹਨੇ ਕੀਤਾ ਸੀ ਤੁਹਾਨੂੰ? ਸਤਿਗੁਰੂ ਨੇ ਕੀਤਾ ਸੀ ਮੈਨੂੰ।
ਇੱਥੇ ਆਏ ਹੋ, ਇੱਥੇ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ, ਇੱਥੇ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਲੱਗਿਆ, ਕਿੰਨੇ ਦਿਨਾਂ ਤੋਂ ਇੱਥੇ ਹੋਗੇ? 5-4 ਦਿਨ ਤੋਂ ਅਸੀਂ ਇੱਥੇ ਹੀ ਹੈਗੇ, ਕਿਉਂਕਿ ਅਸੀਂ ਸ਼ਾਸਤਰਾਂ ਦੀ ਸੇਵਾ ਕਰਦੇ ਸੀ, ਦਿੱਲੀ ਵੀ ਗਏ ਸੀ। ਸਾਡਾ ਤਾਂ ਪੰਥ ਦੀ ਸੇਵਾ ਨਾਲ ਮਤਲਬ ਹੈ। ਪੰਥ ਦੀ ਸੇਵਾ ਨਾਲ ਮਤਲਬ ਆ। ਤੁਸੀਂ ਇੱਥੇ ਜਿਹੜਾ ਇਹ ਨਾਲੇ ਕਹਿੰਦੇ ਵੀ ਸਰਕਾਰ ਦੇ ਵੱਲੋਂ ਜਿਹੜੇ ਬੈਨ ਕਰ ਦਿੱਤੇ ਗਏ ਨੇ ਹਥਿਆਰ ਨੇ ਜਿਹੜੇ ਉਹ ਰੱਖਣੇ ਨਹੀਂ ਚਾਹੀਦੇ। ਕਿਉਂ ਬੈਨ ਇਹਨਾਂ ਨੇ ਆਪੇ ਤਰਸੂਲ ਬੈਨ ਕਰ ਦਿੱਤੇ, ਜਿਹੜੇ ਕਹਿੰਦੇ ਨੇ ਬੰਮ ਵੀ ਹਿੰਦੂ ਧਰਮ ਦੇ ਕਹਿੰਦੇ ਹੈਗੇ ਵੀ ਸਿੱਖਾਂ ਨਹੀਂ ਰੱਖ ਨਹੀਂ ਸਕਦੇ, ਇਹ ਤਰਸੂਲ ਨਹੀਂ ਰੱਖੇ ਬੈਠੇ ਆਪਣੇ। ਇਹ ਤਾਂ ਕਹਿੰਦੇ ਟੋਕੀਆਂ ਗੰਡਾਸੀਆਂ ਉਹ ਚੱਕੋ, ਕੋਈ ਕੁਹਾੜੀਆਂ ਚੱਕੋ, ਤੇ ਸਿੱਖ ਦਾ ਤਾਂ ਧਰਮ ਹੈਗਾ ਇਹ। ਸਾਨੂੰ ਤਾਂ ਧਰਮ ਦੀ ਨਿਸ਼ਾਨੀ ਸਾਡੇ ਪੀਰ ਹੈਗੇ, ਅਸੀਂ ਪੀਰਾਂ ਨਾਲ ਨਹੀਂ ਰਹਾਂਗੇ ਆਪਣਿਆਂ ਨਾਲ। ਕਈ ਜਿਹੜੀ ਪੰਜਾਬ ਦੀ ਸਰਕਾਰ ਆ ਉਹਨੇ ਪਰਚੇ ਵੀ ਪਾਏ ਨੇ ਕਈ ਲੋਕਾਂ ਦੇ ਉੱਪਰ ਜਿਹੜੇ ਸ਼ਾਸਤਰਾਂ ਦੀ ਗੱਲ ਕਰਦੇ ਨੇ ਜਾਂ ਜਿਹੜੇ ਸ਼ਾਸਤਰ ਰੱਖਦੇ ਨੇ। ਸਾਨੂੰ ਪੰਥ ਖਾਲਸੇ ਦਾ ਹੁਕਮ ਹੈ, ਆਹ ਦੇਖੋ ਪੜ੍ਹ ਲਓ। ਇਹ ਪੰਥ ਖਾਲਸੇ ਨੇ ਆਪ ਦਿੱਤਾ ਸਾਨੂੰ ਵੀ ਤੂੰ ਗੁਰੂ ਘਰਾਂ 'ਚ ਸੇਵਾ ਕਰਦੇ ਸੀ, ਅਸੀਂ ਕਹਿੰਦੇ ਆਹ ਸ਼ਾਸਤਰਾਂ ਅਸੀਂ ਦਿੱਤੀ ਨਾ, ਤੂੰ ਸੇਵਾ ਰੱਖ ਵੀ ਸਕਦਾ, ਵੇਚ ਵੀ ਸਕਦਾ ਸ਼ਾਸਤਰ, ਕਿ ਮੈਨੂੰ ਵੀ ਸੇਵਾ ਕਰ ਸਕਦੇ। ਜਿਹੜਾ ਕੋਈ ਗਰੀਬ ਆ ਸਿੱਖ ਉਹਨੂੰ ਜੇ ਕੋਈ ਸ਼ਾਸਤਰ ਵੀ ਦੇ ਸਕਦਾ ਹੈਗਾ। ਅਸੀਂ ਵੇਚਦੇ ਨਹੀਂ ਸ਼ਾਸਤਰ, ਅਸੀਂ ਸੇਵਾ ਕਰਦੇ ਹਾਂ। ਸ਼ਾਸਤਰਾਂ ਦੀ ਵੀ ਸੇਵਾ ਕਰਕੇ ਜੋ ਮੈਨੂੰ ਸੰਗਤ ਸੇਵਾ ਦੇਊਗੀ ਉਹਦੇ ਨਾਲ ਮੈਂ ਸ਼ਾਸਤਰ ਇਹਨਾਂ ਨੂੰ ਲੈ ਕੇ ਦੇਵਾਂਗਾ ਕਿ ਆਪਣੇ ਸਰੀਰ ਦੀ ਆਪਣੀ ਜੀਵਨ ਦੀ ਰੱਖਿਆ ਕਰੋ, ਮਜ਼ਲੂਮਾਂ ਦੀ ਰੱਖਿਆ ਕਰੋ। ਜੋ ਅਤਿਆਚਾਰ ਕਰਦਾ ਉਹਦੇ ਉਲਟ ਚੱਲੋ, ਜੋ ਸਹੀ ਇਸਲਾਮ ਚੱਲਦਾ, ਚਾਹੇ ਉਹ ਮੁਸਲਮਾਨ ਹੈ, ਚਾਹੇ ਹਿੰਦੂ ਹੈ, ਈਸਾਈ ਹੈ, ਕੋਈ ਹੈ, ਉਹਨੂੰ ਨਹੀਂ ਕੁਛ ਕਹਿਣਾ। ਜੀ ਬਿਲਕੁਲ। ਤਾਂ ਅਸੀਂ ਇੱਥੇ ਮੁਲਾਕਾਤ ਤਾਂ ਉਹ ਕਰੀ ਆ ਅੱਜ ਕੌਮੀ ਇਨਸਾਫ ਮੋਰਚੇ ਦੇ ਵਿੱਚ ਆ। ਅਸੀਂ ਉਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ, ਜਿਹੜੀਆਂ ਤਸਵੀਰਾਂ ਅੱਜ ਇੱਥੇ ਅਸੀਂ ਦੇਖੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅੱਗੇ ਚੱਲਦੇ ਹਾਂ ਕਿਸੇ ਹੋਰ ਨੌਜਵਾਨ ਦੇ ਨਾਲ, ਕਿਸੇ ਬਜ਼ੁਰਗ ਦੇ ਨਾਲ ਗੱਲਬਾਤ ਕਰਦੇ ਹਾਂ। ਜਿਵੇਂ ਕਿਸਾਨ ਅੰਦੋਲਨ ਦੀਆਂ ਸਟੇਜਾਂ ਦੇ ਉੱਪਰ ਬੜਿਆਂ ਨੂੰ ਭੰਡਿਆ ਗਿਆ, ਪਰ ਇੱਥੇ ਕੁਛ ਇਦਾਂ ਦਾ ਤਾਂ ਨਹੀਂ ਹੋ ਰਿਹਾ। ਮਾਕੇ ਜਿਹਦੇ ਧਾਮੀ ਸਾਹਿਬ ਆਏ ਉਹਦੇ ਥੋੜਾ ਜਿਹਾ ਨੌਜਵਾਨ ਕੀ ਅਗਰੈਸਿਵ ਹੋਏ, ਉਹ ਗਲਤੀ ਵੀ ਹੈਗੀ, ਅਸੀਂ ਕਹਿੰਦੇ ਵੀ ਹੈਗੇ ਆ। ਪਰ ਸਵਾਲ ਜਿਹੜੇ ਹੈਗੇ ਜੇਕਰ ਤੁਹਾਡੇ ਜਵਾਬ ਤੁਹਾਡੇ ਕੋਲੇ ਨਹੀਂ ਹੈਗੇ ਫਿਰ ਮੋਰਚੇ 'ਚ ਆਉਣ ਦੀ ਕੋਈ ਲੋੜ ਨਹੀਂ ਹੈ। ਮੈਂ ਅਸੀਂ ਬੇਨਤੀ ਵੀ ਕੀਤੀ ਸੀ ਉਹਨਾਂ ਨੂੰ, ਇੱਕ ਦਿਨ ਪਹਿਲਾਂ ਮਨਾ ਕਰਤਾ ਸੀ ਵੀ ਤੁਸੀਂ ਆਇਓ ਨਾ, ਅਸੀਂ ਬੈਠ ਕੇ ਮੀਟਿੰਗ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਨਾ ਆਇਓ। ਭੇਜਿਆ ਗਿਆ ਕਿਸੇ ਵੱਲੋਂ, ਜਿਵੇਂ ਤੁਸੀਂ ਕਿਹਾ ਕਿ ਪਤਾ ਨਹੀਂ ਕਿਉਂ ਭੇਜਿਆ ਗਿਆ। ਹਰ ਬੰਦਾ ਜਾਣਦਾ ਕਿ ਇਸ ਮੋਰਚੇ ਦੀਆਂ ਜਿਹੜੀਆਂ ਮੇਨ ਮੰਗਾਂ ਨੇ ਉਹਨਾਂ ਦੇ ਨਾਲ ਬਾਦਲ ਕਿਆ ਜੁੜੇ ਹੋਏ ਨੇ, ਤੇ ਸਾਨੂੰ ਵਿਸ਼ਵਾਸ ਆ ਕਿ 26 ਜਨਵਰੀ ਨੂੰ ਕੀ ਇੱਕ ਇਹੋ ਜਿਹਾ ਨੈਰੇਟਿਵ ਸਿਰਜਿਆ ਜਾਊ ਜਿਹੜਾ ਅੱਤਵਾਦੀ ਦਾ ਟੈਗ ਆ ਦੁਨੀਆ ਦੇ ਵਿੱਚ ਮਾ ਕੇ ਸਾਡੇ ਤੇ ਕੀ ਆ ਬਦਨਾਮ ਕਰਨ ਖਾਤਰ ਲਾਇਆ ਨਾ, ਅਸੀਂ ਲਾ ਕੇ ਦਿਖਾਵਾਂਗੇ। ਕਹਿੰਦੇ ਖਾਲਸਾ ਜਾਂ ਤਾਂ ਬਾਗੀ ਆ ਤੇ ਜਾਂ ਫਿਰ ਬਾਦਸ਼ਾਹ। ਤੁਸੀਂ ਬਾਗੀ ਹੋ ਕਿ ਬਾਦਸ਼ਾਹ ਹੋ? ਅਸੀਂ ਬਾਦਸ਼ਾਹ ਦੇ ਵੀ ਬਾਦਸ਼ਾਹ ਹੈ, ਜਿਹੜੇ ਬਾਦਸ਼ਾਹ ਦੇ ਬਖਸ਼ੇ ਹੋਏ ਨੇ ਉਹ ਬਾਦਸ਼ਾਹ ਦੇ ਬਾਦਸ਼ਾਹ। ਇਹ ਕੀ ਨੇ ਡੋਬੇ ਦੇ ਡੱਡੂ ਨੇ ਤੇ ਸਾਰੇ ਇਕੱਠੇ ਹੋਏ ਹੋਏ। ਨਾਲੇ ਕਹਿੰਦੇ ਵੀ ਸਰਕਾਰ ਦੇ ਵੱਲੋਂ ਜਿਹੜੇ ਬੈਨ ਕਰ ਦਿੱਤੇ ਗਏ ਨੇ ਹਥਿਆਰ ਨੇ ਜਿਹੜੇ ਉਹ ਰੱਖਣੇ ਨਹੀਂ ਚਾਹੀਦੇ। ਕਿਉਂ ਬੈਨ ਇਹਨਾਂ ਨੇ ਆਪੇ ਤਰਸੂਲ ਬੈਨ ਕਰ ਦਿੱਤੇ, ਜਿਹੜੇ ਕਹਿੰਦੇ ਨੇ ਬੰਮ ਵੀ ਹਿੰਦੂ ਧਰਮ ਦੇ ਕਹਿੰਦੇ ਹੈਗੇ ਵੀ ਸਿੱਖਾਂ ਨਹੀਂ ਰੱਖ ਨਹੀਂ ਸਕਦੇ, ਇਹ ਤਰਸੂਲ ਨਹੀਂ ਰੱਖੇ ਬੈਠੇ ਆਪਣੇ। ਸੋ ਕੌਮੀ ਇਨਸਾਫ ਮੋਰਚੇ ਦੇ ਵਿੱਚ ਬੈਠੇ ਆ ਤਾਂ ਸਾਡੇ ਨਾਲ ਅੱਜ ਬਾਈ ਰੁਪਿੰਦਰ ਸਿੰਘ ਮੌਜੂਦ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਰੁਪਿੰਦਰ, ਪਹਿਲਾਂ ਬਹੁਤ ਬਹੁਤ ਸਵਾਗਤ ਆ। ਧੰਨਵਾਦ ਇੰਡੋਸ ਟੀਵੀ ਦੇਖਣ ਵਾਲੇ ਸਾਰੇ ਭਰਾਵਾਂ ਨੂੰ। ਕੌਮੀ ਇਨਸਾਫ ਮੋਰਚੇ ਵੱਲੋਂ ਫਤਿਹ ਅਰਜ਼ਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਕਿੱਥੇ ਜੀ ਗੱਲਬਾਤ ਖੜੀ ਆ, ਕਿੱਥੇ ਜੀ ਪਹੁੰਚੀ ਆ? ਗੱਲਬਾਤ ਖੜੀ ਨਹੀਂ ਜੀ, ਗੱਲਬਾਤ ਤਾਂ ਜੇ ਤੁਰੀ ਆ। ਗੱਲਬਾਤ ਖੜੀ ਤਾਂ ਮਾ ਕੇ ਸਾਡੀ ਮੈਂ ਕਹਿਣਾ ਵੀ 30 ਸਾਲ 32 ਸਾਲ ਹੋ ਗਏ ਗੱਲ ਖੜੀ ਸੀ। ਅੱਜ ਬੰਦੀ ਸਿੰਘਾਂ ਦੀ ਰਿਹਾਈ ਪਾਸਤੇ ਅੱਜ ਪਹਿਲੀ ਵਾਰ ਕੀ ਆ ਲੋਕਾਂ ਨੇ ਆਪਦੀ ਆਪ ਕੀ ਆ ਤਹਈਆ ਕੀਤਾ, ਕਿਉਂਕਿ ਅੱਜ ਤੱਕ ਆਗੂ ਗੱਲ ਛੇੜ ਲੈਂਦੇ ਸੀ ਸਿਆਸਤ ਕਰਕੇ ਕਿ ਆਪਦੀਆਂ ਕੁਰਸੀਆਂ ਦੀ ਬੈਠ ਜਾਂਦੇ ਸੀ। ਪਰ ਇਹ ਪਹਿਲੀ ਵਾਰੀ ਹੋਇਆ ਕਿ ਲੋਕ ਆਪ ਮਾਰੇ ਇਕੱਠੇ ਹੋਏ ਆ ਤੇ ਸਾਡਾ ਆਗੂ ਗੁਰੂ ਗ੍ਰੰਥ ਸਾਹਿਬ ਆ। ਤੇ ਐਤਕੀ ਲੋਕਾਂ ਨੇ ਜਿਹੜੀ ਲੜਾਈ ਲੜਨੀ, ਆਰ ਪਾਰ ਦੀ ਲੜਾਈ ਲੜਨੀਆਂ, ਜਾਂ ਤਾਂ ਉਹ ਬਾਹਰ ਆਉਣਗੇ ਜਾਂ ਫਿਰ ਅਸੀਂ ਅੰਦਰ ਜਾਵਾਂਗੇ। ਇਹਦਾ ਸਪਸ਼ਟ ਰੂਪ ਦੇ ਵਿੱਚ ਕੀ ਹੈ, ਧਾਰ ਕੇ ਬੈਠੇ ਦੇ ਲਾਈਨ ਖਿੱਚ ਕੇ ਲੜਾਂਗੇ। ਹੁਣ ਜਿਵੇਂ ਕਿਸਾਨ ਅੰਦੋਲਨ ਲੜਿਆ ਸੀਗਾ, ਜੀਰਾ ਅੰਦੋਲਨ ਲੜਿਆ ਗਿਆ, ਉਸੇ ਤਰੀਕੇ ਨਾਲ ਆਹ ਅੰਦੋਲਨ ਲੜਿਆ ਜਾਊ। ਤੇ ਲੋਕ ਹੁਣ ਲੜਨਾ ਸਿੱਖ ਗਏ। ਕਿਸਾਨ ਅੰਦੋਲਨ 'ਚੋਂ ਇਹੀ ਚੀਜ਼ ਸਿੱਖੇ ਆ ਵੀ ਲਾਈਨ ਖਿੱਚ ਕੇ ਇਹਦਾ ਬੈਠ ਗਏ, ਜਾਂ ਤਾਂ ਕਰਦੇ ਹੋ ਜਾਂ ਫਿਰ ਬੈਠੇ ਆ। ਕਿਸਾਨ ਅੰਦੋਲਨ 'ਚੋਂ ਹੋਰ ਵੀ ਬਹੁਤ ਕੁਝ ਸਿੱਖੇ ਹੋਵੋਗੇ ਜਿਹੜਾ ਕਿ ਸਾਹਮਣੇ ਆ ਰਿਹਾ ਹੌਲੀ ਹੌਲੀ। ਜਿਵੇਂ ਕਿਸਾਨ ਅੰਦੋਲਨ ਦੀਆਂ ਸਟੇਜਾਂ ਦੇ ਉੱਪਰ ਬੜਿਆਂ ਨੂੰ ਭੰਡਿਆ ਗਿਆ, ਪਰ ਇੱਥੇ ਕੁਛ ਇਦਾਂ ਦਾ ਤਾਂ ਨਹੀਂ ਹੋ ਰਿਹਾ? ਨਹੀਂ, ਭੰਡਣ ਭੰਡਾਉਣ ਵਾਲੀ ਗੱਲ ਬਾਈ ਜੀ ਕੁਛ ਨਹੀਂ। ਦੇਖੋ ਮੋਰਚਾ ਹੈਗਾ ਸੰਗਤ ਦਾ, ਤੇ ਇੱਥੇ ਰੋਕ ਟੋਕ ਕਿਸੇ ਨੂੰ ਨਹੀਂ, ਪਰ ਜਿਹਦੀਆਂ ਕਮਜ਼ੋਰ ਲੱਤਾਂ ਉਹ ਇੱਥੇ ਆਉਂਦਾ ਵੀ ਹੈ ਨਹੀਂ। ਜਿਹੜੇ ਕੋਈ ਆ ਵੀ ਜਾਂਦੇ ਆ ਤਾਂ ਸੰਗਤ ਜਿਹੜੀ ਹੈਗੀ ਆ, ਜਾਨੀ ਜਾਨ ਹੈਗੀ ਆ, ਸੰਗਤ ਸਵਾਲ ਕਰਦੀ ਆ। ਹੁਣ ਕਈ ਲੋਕ ਸਾਨੂੰ ਪੁੱਛਦੇ ਆ ਕਿ ਜੇ ਅਸੀਂ ਆ ਜਾਈਏ ਤਾਂ ਅਸੀਂ ਇੱਕੋ ਗੱਲ ਕਹਿੰਦੇ ਹੁੰਦੇ ਵੀ ਆ ਜਾਓ, ਪਰ ਲੋਕਾਂ ਦੇ ਸਵਾਲਾਂ ਦੇ ਜੇ ਜਵਾਬ ਹੈਗੇ ਆ ਤਾਂ ਆਇਓ, ਕਿਉਂਕਿ ਇਹ ਮੋਰਚਾ ਸੰਗਤ ਦਾ ਤੇ ਇੱਥੇ ਰੋਕ ਟੋਕ ਕਿਸੇ ਨੂੰ ਨਹੀਂ। ਹਾਂ, ਅਸੀਂ ਇੱਕ ਗੱਲ ਕਹਿੰਦੇ ਆ ਕਿ ਅਸੀਂ ਸਵਾਲ ਕੀ ਆ ਨੌਜਵਾਨ ਕਰਨਗੇ, ਤਾਂ ਜੇਕਰ ਨੌਜਵਾਨਾਂ ਕੋਲੇ ਸਵਾਲਾਂ ਦੇ ਜਵਾਬ ਉਸ ਦਿਨ ਕੀ ਇੱਕ ਦਿਨ ਮਾਕੇ ਜਿਹਦੇ ਧਾਮੀ ਸਾਹਿਬ ਆਏ ਉਹਦੇ ਥੋੜਾ ਜਿਹਾ ਨੌਜਵਾਨ ਕੀ ਅਗਰੈਸਿਵ ਹੋਏ, ਉਹ ਗਲਤੀ ਵੀ ਹੈਗੀ, ਅਸੀਂ ਕਹਿੰਦੇ ਵੀ ਹੈਗੇ ਆ। ਪਰ ਸਵਾਲ ਜਿਹੜੇ ਹੈਗੇ ਜੇਕਰ ਤੁਹਾਡੇ ਜਵਾਬ ਤੁਹਾਡੇ ਕੋਲੇ ਨਹੀਂ ਹੈਗੇ ਫਿਰ ਮੋਰਚੇ 'ਚ ਆਉਣ ਦੀ ਕੋਈ ਲੋੜ ਨਹੀਂ ਹੈ। ਮੈਂ ਅਸੀਂ ਬੇਨਤੀ ਵੀ ਕੀਤੀ ਸੀ ਉਹਨਾਂ ਨੂੰ, ਇੱਕ ਦਿਨ ਪਹਿਲਾਂ ਮਨਾ ਕਰਤਾ ਸੀ ਵੀ ਤੁਸੀਂ ਆਇਓ ਨਾ, ਅਸੀਂ ਬੈਠ ਕੇ ਮੀਟਿੰਗ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਨਾ ਆਇਓ।
ਤੇ ਉਹਨਾਂ ਨੇ ਮੰਨ ਵੀ ਲਿਆ ਸੀ, ਪਰ ਮੈਨੂੰ ਨਹੀਂ ਪਤਾ ਕਿ ਕਿਉਂ ਇਸ ਮੋਰਚੇ ਨੂੰ ਖਰਲ ਪਾਉਣ ਵਾਸਤੇ ਉਹਨਾਂ ਨੂੰ ਭੇਜਿਆ ਗਿਆ। ਉਸ ਤੋਂ ਬਾਅਦ ਜਿਹੜਾ ਐਪੀਸੋਡ ਹੋਇਆ ਸਾਰੀ ਦੁਨੀਆ ਨੇ ਦੇਖਿਆ। ਲੱਗਦਾ ਵੀ ਉਹਨਾਂ ਨੂੰ ਭੇਜਿਆ ਗਿਆ ਕਿਸੇ ਵੱਲੋਂ, ਜਿਵੇਂ ਤੁਸੀਂ ਕਿਹਾ ਕਿ ਪਤਾ ਨਹੀਂ ਕਿਉਂ ਭੇਜਿਆ ਗਿਆ। ਬਾਈ ਜੀ ਮੈਂ ਤੁਹਾਨੂੰ ਕਹਿ ਦਿਆਂ ਕਿ ਤੁਸੀਂ ਭਾਈ ਨਾ ਆਇਓ, ਲੋਕਾਂ ਦਾ ਆਕਰੋਸ਼ ਹੈ ਕਿਉਂਕਿ ਤੇ ਹਰ ਫੈਸਲਾ ਲੋਕਾਂ ਤੋਂ ਪੁੱਛ ਕੇ ਲੋਕਾਂ ਦੀ ਰਾਏ ਨਾਲ ਹੁੰਦਾ। ਹਰ ਬੰਦਾ ਜਾਣਦਾ ਕਿ ਇਸ ਮੋਰਚੇ ਦੀਆਂ ਜਿਹੜੀਆਂ ਮੇਨ ਮੰਗਾਂ ਨੇ ਉਹਨਾਂ ਦੇ ਨਾਲ ਬਾਦਲ ਕੇ ਜੁੜੇ ਹੋਏ ਨੇ ਤੇ ਬਾਦਲ ਕੇ ਜ਼ਿੰਮੇਵਾਰ ਨੇ। ਤੇ ਬਾਦਲਾਂ ਦਾ ਜੇ ਕੀ ਆ ਮੇਨ ਜਿਹੜਾ ਪਿਆਦਾ ਜੇ ਇੱਥੇ ਆਊਗਾ ਤਾਂ ਆਪਾਂ ਸਾਰੇ ਜਾਣਦੇ ਸੀ ਮਾਹੌਲ ਖਰਾਬ ਹੋਣਾ ਸੀ, ਇਸੇ ਕਰਕੇ ਮਨਾ ਕੀਤਾ ਸੀ। ਬਕਾਇਦਾ ਸੁਨੇਹਾ ਲੱਗਿਆ ਸੀ, ਉਹਨਾਂ ਨੇ ਕਹਿ ਵੀ ਦਿੱਤਾ ਸੀ ਵੀ ਨਹੀਂ ਆਉਂਦੇ। ਪਰਮਜੀਤ ਸਿੰਘ ਜਿਹੜੇ ਲੈ ਕੇ ਆਏ ਆ ਉਹਨਾਂ ਨੂੰ ਸੁਨੇਹਾ ਲੱਗਿਆ ਸੀ, ਉਹਨਾਂ ਨੇ ਕਹਿ ਵੀ ਦਿੱਤਾ ਸੀ ਵੀ ਨਹੀਂ ਆਉਂਦੇ। ਪਰ ਉਹੀ ਕੀ ਆ ਜਦੋਂ ਮੋਰਚੇ 'ਚ ਆਏ ਤਾਂ ਉਦੋਂ ਬਾਅਦ ਦੇਖੋ ਲੋਕਾਂ ਨੇ ਸਵਾਲ ਕਰਨੇ। ਅਸੀਂ ਵੀ ਇਹੀ ਆਖਿਆ ਸੀ ਕਿ ਜਗਤਾਰ ਸਿੰਘ ਹਵਾਰਾ ਜੀ ਦਾ ਇਹ ਮੋਰਚਾ ਲਵਾਇਆ ਹੋਇਆ ਉਹਨਾਂ ਦੇ ਨਿਰਦੇਸ਼ ਤੇ ਲੱਗਿਆ, ਗੁਰੂ ਗ੍ਰੰਥ ਸਾਹਿਬ ਅਗਵਾਈ ਕਰਦੇ ਆ। ਜੇ ਤਾਂ ਤੁਸੀਂ ਉਹਨਾਂ ਨੂੰ ਜਥੇਦਾਰ ਮੰਨਦੇ ਹੋ ਤਾਂ ਇਸ ਮੋਰਚੇ ਦੀ ਤੁਹਾਡੀ ਕੀ ਆ ਸਪੋਰਟ ਵੀ ਹੈਗੀ ਆ ਤੇ ਬਾਦਲ ਕਿਆਂ ਨੂੰ ਦੋਸ਼ੀ ਮੰਨਦੇ ਹੋ, ਕਿਉਂਕਿ ਸੰਗਤ ਨੇ ਜਕਾਰਾ ਲਾਇਆ ਸੀ ਬਾਦਲ ਕਿਆਂ ਦੇ ਨਾਂ ਤੇ ਵੀ ਬਾਦਲ ਕੇ ਦੋਸ਼ੀ ਨੇ। ਇਹੀ ਮੇਨ ਕਾਰਨ ਆ। ਬਾਕੀ ਸੰਗਤ ਬਾਈ ਜੀ ਜਿਵੇਂ ਚੜ੍ਹਦੀ ਕਲਾ 'ਚ ਚੱਲ ਰਹੇ ਆ ਤੇ ਸਾਨੂੰ ਵਿਸ਼ਵਾਸ ਆ ਕਿ 26 ਜਨਵਰੀ ਨੂੰ ਕੀ ਹੈ ਇੱਕ ਇਹੋ ਜਿਹਾ ਨੈਰੇਟਿਵ ਸਿਰਜਿਆ ਜਾਊ ਜਿਹੜਾ ਅੱਤਵਾਦੀ ਦਾ ਟੈਗ ਆ ਦੁਨੀਆ ਦੇ ਵਿੱਚ ਮਾ ਕੇ ਸਾਡੇ ਤੇ ਕੀ ਹੈ ਬਦਨਾਮ ਕਰਨ ਖਾਤਰ ਲਾਇਆ ਨਾ, ਅਸੀਂ ਲਾ ਕੇ ਦਿਖਾਵਾਂਗੇ। ਸਮੁੱਚੀ ਕੌਮ ਨੇ ਕੀ ਅਸੀਂ ਚੈਲੰਜ ਦੇਵਾਂਗੇ ਹੁਕਮਰਾਨਾਂ ਦੇ ਖਿਲਾਫ। ਸਾਡਾ ਕੋਈ ਸੰਵਿਧਾਨ ਦਾ ਵਿਰੋਧ ਨਹੀਂ, ਪਰ ਸੰਵਿਧਾਨ ਨੂੰ ਪੈਰਾਂ 'ਚ ਰੋਲ ਕੇ ਸਾਡੇ ਤੇ ਰਾਜ ਕਰ ਰਹੀਆਂ ਸਰਕਾਰਾਂ ਦੇ ਖਿਲਾਫ ਇਹ ਕੀ ਆ ਸਾਡਾ ਮਾਰਚ ਆ। ਕਿਉਂਕਿ 30 ਸਾਲਾਂ ਤੋਂ ਬੰਦਾ ਯਾਰ ਜੇਲ੍ਹ 'ਚ ਬੰਦ ਹੋਵੇ, 22 ਸਾਲ ਬੰਦੇ ਦਾ ਚਲਾਨ ਨਾ ਪੇਸ਼ ਹੋਵੇ, ਸ਼ਰਮ ਵਾਲੀ ਗੱਲ ਆ। ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦਾ ਤੁਸੀਂ 24 ਘੰਟੇ ਆਪਦੇ ਆਪ ਨੂੰ ਜਿੰਦਾ ਮਾਰ ਕੇ ਅੰਦਰ ਬੈਠ ਕੇ ਦੇਖੋ ਯਾਰ। ਤੇ ਜਿਹੜੇ 30 ਸਾਲਾਂ ਦੇ ਬੈਠੇ ਆ ਕਿਹਦੇ ਮਾਰੇ ਬੈਠੇ ਆ? ਤਾਂ 26 ਤਰੀਕ ਨੂੰ ਜਿਹੜਾ ਘਰੇ ਬੈਠ ਗਿਆ ਨਾ, ਮੈਂ ਕਹਣਾ ਉਹ ਸਿੱਖ ਵੀ ਹੈ ਨਹੀਂ, ਕਿਉਂਕਿ ਜਿਹੜੀ ਲੜਾਈ ਆ ਇਹ ਸਾਡੀ ਹੋਂਦ ਦੀ ਵੀ ਲੜਾਈ ਆ, ਸਾਡੇ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਦੀ ਲੜਾਈ ਆ। ਫਿਰ ਬਿਨਾਂ ਗੱਲ ਤੋਂ ਐਵੇਂ ਨਾ ਮੁੜ ਕੇ ਕਹੀ ਜਾਇਆ ਕਰੋ ਕਿ ਸਾਡੇ ਨਾਲ ਫਲਾਨਾ ਇਹ ਕਰਦਾ, ਆਹ ਧੱਕੇ ਹੁੰਦੇ ਆ, ਸਰਸੇ ਵਾਲਾ ਬਾਹਰ ਆ ਗਿਆ। ਅਗਲੇ ਇਕੱਠੇ ਨੇ, ਉਪਦੇਸ਼ ਸਾਡੇ ਗੁਰੂ ਦਾ, ਸਾਡਾ ਗੁਰੂ ਕਹਿੰਦਾ ਹੋ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵਲਾਈ। ਤਾਂ ਇਕੱਠੇ ਸਾਨੂੰ ਹੋਣ ਦੀ ਲੋੜ ਆ। ਸਾਡੇ ਗੁਰੂ ਦਾ ਕੀ ਆ, ਮੈਂ ਕਹਿੰਦਾ ਸਾਡਾ ਪੈਸਾ ਜਿਹੜਾ ਆਗੂ ਹੈ ਨਾ ਗੁਰੂ ਗ੍ਰੰਥ ਸਾਹਿਬ ਸਾਡੇ ਹਰ ਸਵਾਲ ਦਾ ਜਵਾਬ ਦੇਣ ਦੇ ਸਮਰੱਥ ਆ। ਅੱਜ ਕਿਸੇ ਕੋਲੇ ਕੋਈ ਆਗੂ ਹੈ ਨਹੀਂ ਜਿਹੜਾ ਸਵਾਲ ਦਾ ਹਰੇਕ ਦਾ ਜਵਾਬ ਦੇ ਸਕਦਾ ਹੋਵੇ। ਤਾਂ ਸਾਡੀ ਅਗਵਾਈ ਕਰ ਰਹੇ ਆ ਤੇ ਪੂਰੀ ਸੰਗਤ ਸੇਵਾਦਾਰ ਦੇ ਤੌਰ ਤੇ ਲਾਈਨ ਖਿੱਚ ਕੇ ਬੈਠੀ ਆ ਤੇ ਦੇਖਾਂਗੇ ਕੀ ਬਣਦਾ। ਤਾਂ ਉਹਨਾਂ ਦਾ ਕਹਿਣਾ ਹੈ ਕਿ 26 ਜਨਵਰੀ 2023 ਨੂੰ ਜਿਹੜਾ ਕਿ ਲੋਕਾਂ ਨੂੰ ਦੱਸਿਆ ਜਾਣਾ ਕਿ ਸੰਵਿਧਾਨ ਦੇ ਵਿੱਚ ਜੋ ਲਿਖਿਆ ਉਸ ਦੇ ਅਕੋਰਡਿੰਗ ਸਾਡੇ ਨਾਲ ਧੱਕਾ ਹੋ ਰਿਹਾ, ਸਾਡੀ ਕੌਮ ਦੇ ਨਾਲ ਧੱਕਾ ਹੋ ਰਿਹਾ। ਤਾਂ ਦੇਖਣ ਵਾਲੀ ਗੱਲ ਇਹ ਹੈ ਕਿ ਆਖਰ 26 ਤਰੀਕ ਨੂੰ ਅਜਿਹਾ ਕੀ ਹੋਵੇਗਾ ਕਿ ਜਿਹੜਾ ਬਾਰ-ਬਾਰ 26 ਜਨਵਰੀ ਤੇ ਜ਼ੋਰ ਦਿੱਤਾ ਜਾ ਰਿਹਾ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਜਦੋਂ ਅਸੀਂ ਸਿੱਖ ਰਾਜਨੀਤੀ ਦੀ ਗੱਲ